ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ, ਬੋਲਿਆ ਵੀ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ। ਉਹਦੇ ਨਾਲ ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ, ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਭਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। खुलेआम कश्मीरी हिंदुओं का कत्ले आम हो रहा है। ਸਲੂਟ ਹੈ ਇਸ ਯੋਧੇ ਨੂੰ ਇੰਡੀਆ 'ਚ ਰਹਿ ਕੇ। ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਦੂਜੀ ਗੱਲ, सबसे पहले आप अपनी करिए, वो कांग्रेस का था प्रॉब्लम था, ठीक है, वो कभी हिंदुओं का नहीं था। ਕਿਸੇ ਵੀ ਉਹਦੇ ਧਰਮ ਦੇ ਵਿੱਚ ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅਸੀਂ ਬਠਿੰਡਾ ਤੇ ਮਿੱਤਲ ਮਾਲ ਦੇ ਬਾਹਰ ਖੜੇ ਆ। ਮੇਰੇ ਇੱਧਰਲੇ ਪਾਸੇ ਮਿੱਤਲ ਮਾਲ ਹੈ ਤੇ ਫਨ ਸਿਨੇਮਾ ਜਿਹੜਾ ਇੱਥੇ ਇੱਕ ਬਾਹਰ ਇੱਕ ਸ਼ਖਸ ਹੈ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਕਸ਼ਮੀਰ ਫਾਈਲ ਜਿਹੜੀ ਫਿਲਮ ਰਿਲੀਜ਼ ਹੋਈ ਆ, ਉਸ ਫਿਲਮ ਦੇ ਜੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ, ਉਸ ਨੂੰ ਬੈਨ ਕਰਨ ਲਈ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ, ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਵੀ ਆਖਰ ਪ੍ਰੋਟੈਸਟ ਕਿਉਂ ਕੀਤਾ ਜਾ ਰਹੇ ਨੇ, ਕਿਹੜੇ ਕਾਰਨ ਆ ਉਹ ਜਿਨ੍ਹਾਂ ਕਰਕੇ ਪ੍ਰੋਟੈਸਟ ਹੋ ਰਿਹਾ। ਦਿਖਾਉਂਦੇ ਆ ਤੁਹਾਨੂੰ। ਸਿੱਖ ਮੁੰਡੇ ਨੂੰ ਟੌਰਚਰ ਕਰਦਾ ਹੈ ਤੇ ਉਹ ਅੱਤਵਾਦੀ ਬਣ ਜਾਂਦਾ ਹੈ। ਇੱਕ ਸਿੱਖ ਇੰਸਪੈਕਟਰ ਕਰਦਾ ਹੈ ਨਾ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਮੈਂ 17 ਸਾਲ ਲਗਾਤਾਰ ਭਾਈ ਸਾਹਿਬ, ਮੈਂ 17 ਸਾਲ ਲਗਾਤਾਰ ਕਸ਼ਮੀਰ ਗਿਆ। ਅਮਰਨਾਥ ਯਾਤਰਾ ਸੀ, ਲੰਗਰ ਲਾਉਂਦੇ, ਮੈਂ ਪ੍ਰੈਜ਼ੀਡੈਂਟ ਸੀ। ਇਹ ਕੀ ਗੱਲਾਂ ਕਰੀ ਜਾਂਦੇ ਤੁਸੀਂ? ਅਸੀਂ ਗਲਤ ਹੈ ਜੀ ਇਹ। ਤੁਸੀਂ ਇੱਕ ਬੈਨਰ ਉਹ ਵੀ ਲੈ ਕੇ ਖੜੋ ਨਾ, ਜਿਹੜਾ ਅਫਗਾਨਿਸਤਾਨ 'ਚ ਹੋਇਆ, ਜੋ ਅੱਜ ਰੋਜ਼ ਪਾਕਿਸਤਾਨ ਦੇ ਵਿੱਚ ਹੋ ਰਿਹਾ। ਤੁਸੀਂ ਉਸ ਗੱਲ ਦਾ ਤਾਂ ਕਰਦੇ ਨਹੀਂ, ਐਪਰੀਸ਼ੀਏਟ ਨਹੀਂ ਕਰਦੇ ਸਰਕਾਰ ਨੂੰ। ਤੁਸੀਂ ਐਪਰੀਸ਼ੀਏਟ ਕਰਦੇ ਸਰਕਾਰ ਨੇ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ। ਕਿੱਥੇ ਬਣੀ? ਹੋਇਆ ਕਿਉਂ ਸੀ ਗੁਜਰਾਤ? ਕਾਈ ਪੋਚੇ ਹੋਇਆ ਸੀ ਗੁਜਰਾਤ 'ਚ 6-7 ਸੀਗਾ, ਠੀਕ ਹੈ। ਨਹੀਂ ਹਾਂ, ਗੋਦਰਾ ਸੀਗਾ। ਫਿਰ ਉਹਦੇ ਬਾਰੇ ਕਹਿੰਦੇ ਤੁਸੀਂ ਬੋਲਿਓ ਵੀ ਇਹ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ। ਉਹਦੇ ਨਾਲ ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ, ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ, ਫਿਰ ਜਸਟੀਫਾਈ ਹੋ ਜਾਂਦਾ। ਨਹੀਂ, ਫਿਰ ਗੋਦਰੇ ਤੇ ਨਹੀਂ ਬੈਠੇ ਦੱਸ ਦਿਓ ਜੇ ਜਸਟੀਫਾਈ ਹੋ ਜਾਂਦਾ ਹੈ। 7 ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮਾਰਿਆ ਗਿਆ, ਜਸਟੀਫਾਈ ਨਹੀਂ ਹੁੰਦਾ। ਅਸੀਂ ਤਾਂ 84 ਨੂੰ ਵੀ ਜਸਟੀਫਾਈ ਨਹੀਂ ਕਰਦੇ ਜਦੋਂ ਉੱਥੇ ਬੁਰਾ ਹਾਲ ਹੋਇਆ ਸੀ। ਇਹ ਗਲਤ ਹੈ ਸਰ, ਇੱਥੇ ਗੱਲ 84 ਦੀ ਨਹੀਂ ਹੋ ਰਹੀ। ਇੱਥੇ ਗੱਲ 84 ਦੀ ਨਹੀਂ ਹੋ ਰਹੀ। 32 ਸਾਲ ਹੋ ਗਏ। ਇੱਥੇ ਸਿਰਫ ਮਨਮੋਹਨ ਸਿੰਘ ਨਾਲ ਜਾ ਕੇ ਗੱਲ ਉਹਦੀ ਹੋ ਰਹੀ ਹੈ। 84 ਦਾ ਤਾਂ ਕੋਈ ਮਸਲਾ ਹੀ ਨਾ ਉੱਠਿਆ ਇੱਥੇ। ਉਹ ਵੀ ਗਲਤ ਸੀ। ਤਾਂ ਕਹਿੰਦੇ ਉਹ ਵੀ ਗਲਤ ਹੋਇਆ। ਅਸੀਂ ਉਹਨੂੰ ਕਦੋਂ ਜਸਟੀਫਾਈ ਕਰਦੇ ਆਂ? ਅਸੀਂ ਗਲਤ। ਅਸੀਂ ਤਾਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ। ਤੁਸੀਂ 100 ਇਹ ਜਸਟੀਫਾਈ ਕਰ ਰਹੇ ਆ, ਉਹਨੂੰ ਬਿਆਨ ਕਰੋ ਇਹਨੂੰ। ਮੈਂ ਕਦੋਂ ਕਹਿ ਰਿਹਾ ਜਸਟੀਫਾਈ? ਬਿਲਕੁਲ ਤੁਹਾਡਾ ਕਹਿਣਾ ਕੀ ਹੈ? ਤੁਹਾਡਾ ਕੀ ਕਹਿਣਾ? ਤੁਹਾਡਾ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਇੱਕ ਮਿੰਟ, ਆਪਾਂ ਪਹਿਲਾਂ ਆਪਦਾ ਪੱਖ ਰੱਖੋ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਇਹ ਹਰੇਕ ਥਾਂ ਉੱਤੇ ਹੁੰਦਾ ਹੈ, ਠੀਕ ਹੈ। ਇਹਦਾ ਹੱਲ ਬਾਅਦ ਦੇ ਵਿੱਚ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਾਅਦ ਚ ਕਿਸੇ ਹੋਰ ਥਾਂ ਉੱਤੇ ਦੁਬਾਰਾ ਤੋਂ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਵਿਰੁੱਧ ਭੜਕਾਓ ਤੇ ਉਹੀ ਸਭ ਕੁਝ ਕਰੋ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਇਹਦਾ ਕੀ ਮਤਲਬ ਸੀਗਾ? ਰਿਐਲਿਟੀ ਹੈ ਕਿਉਂਕਿ ਹਰ ਜੋ ਕਸ਼ਮੀਰ 'ਚ ਹੋਇਆ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾਗਾ, ਬਟ ਉਹ ਹਰ ਮੁਸਲਿਮ ਇੱਕ ਮਿੰਟ ਪਹਿਲਾਂ ਜਵਾਬ ਤੁਸੀਂ ਇਹ ਦਿਓ ਵੀ ਕੀ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ।
ਤੇ ਆਪਾਂ ਉਹਦੀ ਜਸਟੀਫਿਕੇਸ਼ਨ ਦਿੰਦੇ ਹਾਂ। ਜਸਟੀਫਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ, ਠੀਕ ਹੈ ਜੀ। ਉਹਨਾਂ ਨੇ ਧੱਕਾ ਕੀਤਾ, ਖੁੱਲ੍ਹੇਆਮ ਮਸਜਿਦਾਂ ਤੋਂ ਨਾਅਰੇ ਲੱਗੇ। ਇਹ ਉਸ ਗੱਲ ਨੂੰ ਜਸਟੀਫਾਈ ਕਰ ਰਹੇ ਵੀ ਉਹ ਲੋਕਾਂ 'ਚ ਇਹ ਸੱਚ ਆਵੇ ਨਾ। ਤੁਹਾਡਾ ਇਹਨਾਂ ਪ੍ਰਤੀ ਵਿਰੋਧ ਕੀ ਆ? ਇਹਨਾਂ ਦੇ ਪ੍ਰਤੀ ਇਹ ਵਿਰੋਧ ਹੈ ਵੀ ਇਹ ਜਸਟੀਫਾਈ ਕਰ ਰਹੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਹੈ, ਫਿਲਮ ਨੂੰ ਬਿਆਨ ਕਰਕੇ ਵੀ ਲੋਕਾਂ 'ਚ ਸੱਚਾਈ ਨਹੀਂ ਹੋਣੀ ਚਾਹੀਦੀ। ਇਹਨਾਂ ਦਾ ਤਾਂ ਇੱਕ ਬੈਨਰ ਨਾਲ ਵਿਰੋਧ ਹੈ, ਠੀਕ ਹੈ। ਇਹ ਮੈਨੂੰ ਪਤਾ ਹੈ ਵੀ ਮੇਰੇ ਕਹਿਣ ਦੇ ਨਾਲ ਕੋਈ ਫਿਲਮ ਬੈਨ ਨਹੀਂ ਹੁੰਦੀ। ਇਹ ਫਿਲਮ ਇਹੋ ਜਿਹੀ ਹੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਦੇਸ਼ ਦਾ ਦਿਖਾਉਣਾ ਚਾਹੁੰਦਾ ਹੈ ਲੋਕਾਂ ਨੂੰ, ਠੀਕ ਹੈ। ਤੇ ਦੂਜੀ ਗੱਲ ਇਹ ਆ ਵੀ ਜਦੋਂ ਉਹ ਇਹ ਚਾਹੁੰਦੇ ਨੇ ਕਿ ਸਾਰਾ ਦੇਸ਼ ਦੇਖੇ, ਠੀਕ ਹੈ, ਤਾਂ ਫਿਰ ਮੇਰੇ ਕਹਿਣ ਨਾਲ ਕਿਵੇਂ ਬੈਨ ਹੋ ਜੂਗੀ? ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਠੀਕ ਹੈ। ਜੇ ਅੱਜ ਮੈਂ ਬੈਨਰ ਲੈ ਖੜਾ ਤਾਂ ਇਹ ਮੇਰੇ ਨਾਲ ਸਵਾਲ ਕਰ ਰਹੇ ਨੇ ਨਾ, ਠੀਕ ਹੈ। ਮੈਂ ਤੁਹਾਡੀ ਆਲੋਚਨਾ ਕੀ ਹੈ? ਤੁਹਾਡੀ ਆਲੋਚਨਾ ਕੀ ਹੈ ਇਸ ਫਿਲਮ ਪ੍ਰਤੀ? ਤੁਹਾਡੀ ਆਲੋਚਨਾ, ਇੱਕ ਮਿੰਟ ਜੀ, ਇੱਕ ਮਿੰਟ ਪਲੀਜ਼। ਤੁਹਾਡੀ ਇਸ ਫਿਲਮ ਪ੍ਰਤੀ ਆਲੋਚਨਾ ਕੀ ਹੈ? ਮੇਰੀ ਆਲੋਚਨਾ ਇਹ ਆ ਕਿ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਤਾਂ ਕਸ਼ਮੀਰ ਦੇ ਜਿਹੜੇ ਮੁਸਲਮਾਨਾਂ ਦਾ ਜਦੋਂ ਕਤਲੇਆਮ ਕੀਤਾ ਗਿਆ, ਉੱਥੇ ਜਿਹੜਾ ਸ਼ਬਦ ਅਫਗਾਨਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ। ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ। ਹੁਣ ਉਹ ਤੇ ਰਹਿਣ ਦਿਓ। ਹੁਣ ਤੁਹਾਡੇ ਇੰਨੇ ਲੋਕਾਂ ਦਾ ਸਵਾਲਾਂ ਦਾ ਜਵਾਬ ਮੈਂ ਇਕੱਲਾ ਤਾਂ ਨਹੀਂ ਦੇ ਸਕਦਾਗਾ, ਠੀਕ ਹੈ। ਇਹ ਐਗਰੀ ਹੋ ਨਾ, ਫਿਰ ਮੈਨੂੰ ਬੋਲਣ। ਦੇਖੋ ਸਵਾਲ ਇੱਕ ਇੱਕ ਹੋਣਾ ਚਾਹੀਦਾ। ਦੇਖੋ ਸਵਾਲ ਇੱਕ ਇੱਕ ਹੋਣਾ ਚਾਹੀਦਾ। ਜੇ ਤੁਸੀਂ ਸਰ ਨੋ ਦੇਖੋ 1 to 1 ਇਕੱਲੇ ਖੜੇ ਆ ਨਾ, ਬੋਰਡ ਚੱਕਿਆ ਤਾਂ ਜਵਾਬ ਇਹਨਾਂ ਨੂੰ ਦੇਣੇ ਇਕੱਲੇ ਖੜੇ ਆ ਨਾ, ਇਕੱਲੇ ਖੜੇ ਆ, ਇਕੱਲੇ ਖੜੇ ਆ। ਜਵਾਬ ਇੱਕ ਇੱਕ ਕਰਕੇ ਸਵਾਲ ਆਉਣਾ ਚਾਹੀਦਾ। ਆਪਾਂ ਸਾਰੇ ਜਵਾਬ ਲਵਾਂਗੇ। ਮੇਰਾ ਇਹ ਮੰਨਣਾ ਹੈ ਵੀ ਦੇਸ਼ ਵਿੱਚ ਜਿਹੜੀ ਰਾਜਨੀਤੀ ਆ ਉਹ ਰੋਜ਼ਗਾਰ ਤੇ ਹੋਣੀ ਚਾਹੀਦੀ ਆ, ਸਿੱਖਿਆ ਤੇ ਹੋਣੀ ਚਾਹੀਦੀ ਆ। ਜਿਹੜੀ ਰਾਜਨੀਤੀ ਆ ਉਹ ਧਰਮ ਉੱਤੇ, ਜਾਤਾਂ ਉੱਤੇ, ਨਸਲਾਂ ਉੱਤੇ ਵੰਡੀਆਂ ਪਾ ਕੇ ਨਹੀਂ ਹੋਣੀ ਚਾਹੀਦੀ। ਇਹ ਫਿਲਮ ਇਹੀ ਕਰ ਰਹੀ ਹੈ, ਇਹ ਫਿਲਮ ਇਹੀ ਕਰ ਰਹੀ ਹੈ। ਕਿਸੇ ਫਿਲਮ ਦਾ ਅਸਰ ਆਪਾਂ ਕਿੱਥੋਂ ਦੇਖ ਸਕਦੇ ਆ? ਆਪਾਂ ਉਸ ਦੇ ਦਰਸ਼ਕਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਉਹਦੇ ਦਾ ਮੈਂ ਕਹਿ ਰਿਹਾ ਕਿ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਦੇਖੋ। ਇਹ ਚੀਜ਼ ਤੁਹਾਨੂੰ ਸਮਝ ਨਹੀਂ ਆਊਗੀ। ਭਾਈ ਸਾਹਿਬ ਮੈਨੂੰ ਇਹ ਕਹਿੰਦੇ ਆ ਵੀ ਭਾਰਤ ਦੇ ਵਿੱਚ ਰਾਜਨੀਤੀ ਧਰਮ ਦੇ ਆਧਾਰ ਤੇ, ਜਾਤਾਂ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਨਹੀਂ ਹੋਣੀ ਚਾਹੀਦੀ? ਭਾਈ ਸਾਹਿਬ ਧਰਮ ਤੇ ਜਾਤੀ ਦੇ ਆਧਾਰ ਪਰ ਜਿਹੜਾ ਧੱਕਾ ਹੋਇਆ ਉਹ ਤਾਂ ਦਿਖਾਣਾ ਹੀ ਪਊ ਨਾ। ਸਾਡੇ ਦੇਸ਼ ਦਾ ਧੱਕਾ ਹੋਇਆ। ਇਹ ਭਾਈ ਸਾਹਿਬ ਕਹਿ ਰਹੇ ਨੇ ਜੋ ਫਿਲਮ ਹੈ ਵਨ ਸਾਈਡਡ ਹੈ, ਜੋ ਜ਼ੁਲਮ ਵਨ ਸਾਈਡਡ ਹੋਇਆ ਸੀ ਤਾਂ ਫਿਲਮ ਵੀ ਵਨ ਸਾਈਡਡ ਹੀ ਹੋਏਗੀ। ਨਹੀਂ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਵੀ ਧਰਮ ਦੇ, ਮੈਂ ਉਹਨਾਂ ਦਾ ਸਵਾਲ ਰੱਖ ਰਿਹਾ, ਧਰਮ ਦੇ, ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਵਨ ਸਾਈਡਡ ਦਾ ਮੈਂ ਜਵਾਬ ਦੇ ਦਿਆਂ। ਵਨ ਸਾਈਡਡ ਦਾ ਜਵਾਬ ਦੇ ਦਿਓ। ਆ ਦੇ ਤਾਂ ਲੈਣ ਦਿਓ ਨਾ ਫਿਰ ਜਵਾਬ ਬਈ। ਹਾਂ, ਵਨ ਸਾਈਡਡ ਦਾ ਮਤਲਬ ਇਹ ਆ ਕਿ ਜਦੋਂ ਵੀ ਕਿਤੇ ਦੰਗਾ ਹੋਇਆ, ਚਾਹੇ ਉਹ ਪਾਕਿਸਤਾਨ ਵੰਡ ਵੇਲੇ ਹੋਇਆ, ਚਾਹੇ ਦਿੱਲੀ ਦੇ ਦੰਗੇ ਹੋਏ ਨੇ, ਚਾਹੇ ਗੁਜਰਾਤ ਦੇ ਦੰਗੇ ਹੋਏ ਨੇ, ਮਾਰਨ ਵਾਲੇ ਵੀ ਸੀ ਉਸੇ ਧਰਮ 'ਚ, ਬਚਾਉਣ ਵਾਲੇ ਵੀ ਸੀ। ਇਸ ਫਿਲਮ 'ਚ ਇੱਕ ਵੀ ਸੀਨ ਦਿਖਾ ਦੇਣ ਜਿਹਦੇ ਵਿੱਚ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਬਚਾਇਆ ਹੋਵੇ। ਕੀ ਇਹ ਹੋ ਸਕਦਾ? ਤੁਸੀਂ ਸ਼ਿਕਾਰਾ ਦੇਖੋ, ਸ਼ਿਕਾਰਾ ਫਿਲਮ ਦੇਖ ਲਓ। ਸ਼ਿਕਾਰਾ ਕਿਸੇ ਵੀ ਉਹਦੇ ਵਿੱਚ ਧਰਮ ਦੇ ਵਿੱਚ ਇਹਦੇ ਨਾਲ ਸ਼ੇਮ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਗੱਲ ਇਹ ਆ ਕਿ ਅਸੀਂ ਆਪਣੀ ਵੱਖਰੀ ਗੱਲ ਰੱਖ ਸਕਦੇ ਆ, ਕਿ ਵੱਖਰੇ ਧਰਮ ਦੇ ਲੋਕ ਰਹਿ ਸਕਦੇ ਆ, ਕਿ ਵੱਖਰੇ ਵਿਚਾਰ ਦੇ ਲੋਕ ਰਹਿ ਸਕਦੇ ਆ। ਜੇ ਅੱਤਵਾਦੀ ਕਸ਼ਮੀਰ 'ਚੋਂ ਕਰ ਰਹੇ ਸੀਗੇ, ਅੱਜ ਭੀੜ ਤੰਤਰ ਇੱਥੇ ਕੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ। ਵਿਰੋਧੀ ਜਿਹੜੀ ਗੱਲ ਕਰ ਰਿਹਾ ਬੰਦਾ, ਉਹਨੂੰ ਆਏ ਇਸ ਤਰ੍ਹਾਂ ਦੇ ਨਾਲ ਭੀੜ ਵੱਲੋਂ ਜਿਹੜਾ ਘੇਰ ਕੇ ਸ਼ੇਮ ਕਰਕੇ ਚੁੱਪ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਗੱਲ ਕਸ਼ਮੀਰ 'ਚ ਹੋਈ ਸੀਗੀ, ਇਹੀ ਗੱਲ ਉੱਥੋਂ ਦੇ ਅੱਤਵਾਦੀਆਂ ਨੇ ਪੰਡਤਾਂ ਨਾਲ ਕੀਤੀ ਸੀ, ਤੇ ਮੈਂ ਉਹਨਾਂ ਦੇ ਹੱਕ 'ਚ ਖੜਾ ਹਾਂ। ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ। ਕੀ ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਹਿੰਦੂ ਜਾਂ ਪੰਡਤ ਨਹੀਂ ਮਾਰੇ ਗਏ? ਮਾਰੇ ਗਏ ਨੇ, ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੇ। ਮੈਂ ਇਸ ਤੋਂ ਪਹਿਲਾਂ ਵੀ 1992 ਦੇ ਵਿੱਚ ਬਣੀਆਂ ਹੋਈਆਂ ਡਾਕੂਮੈਂਟਰੀਜ਼ ਦੇਖੀਆਂ ਨੇ। ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਪੰਡਤ ਨੇ, ਉਹਨਾਂ ਨੂੰ
ਉਹਨਾਂ ਨੂੰ ਸਿਗਰਟਾਂ ਨਾਲ ਦਾਗ ਕੇ ਮਾਰਿਆ ਗਿਆ। ਠੀਕ ਹੈ, ਜ਼ੁਲਮ ਦੀਆਂ ਇੰਤਹਾ ਬਹੁਤ ਸਾਰੀਆਂ ਥਾਵਾਂ ਤੇ ਗੁਜਰਾਤ 'ਚ ਮੁਸਲਮਾਨਾਂ ਨਾਲ ਹੋਈ ਆ, ਦਿੱਲੀ 'ਚ ਸਿੱਖਾਂ ਨਾਲ ਹੋਈ ਆ, ਹਰ ਜਗ੍ਹਾ ਤੇ ਹੋਈ ਆ। ਪਰ ਗੱਲ ਇਹ ਆ ਕਿ ਮਨੁੱਖੀ ਫਿਤਰਤ ਦੇ ਬਾਰੇ ਇੱਕ ਗਲਤ ਪ੍ਰਚਾਰ ਕਿ ਸਾਰੇ ਮੁਸਲਮਾਨ ਇਹਦੇ ਦੋਸ਼ੀ ਨੇ। ਦੂਜੀ ਗੱਲ, ਜੋ ਕੁਝ ਕਸ਼ਮੀਰ 'ਚ ਹੋਇਆ ਉਹਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ, ਇਹ ਗੱਲ ਜਿਹੜੀ ਆ, ਇਹ ਗੱਲ ਉਹਨਾਂ ਵੱਲੋਂ ਤੁਸੀਂ ਕੈਮਰੇ ਤੇ ਆਉਣਾ ਚਾਹੁੰਦੇ ਹੋ? ਬੋਲੋ, ਕੈਮਰੇ ਤੇ ਆਉਣਾ ਚਾਹੁੰਦੇ? ਤੁਸੀਂ ਇਹ ਦੱਸੋ ਵੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਉਸ ਮਸਲੇ ਦਾ ਦੋਸ਼ੀ ਠਹਿਰਾਉਣਾ ਜਾਇਜ਼ ਹੈ? बिल्कुल नहीं है, वो तो कभी भी नहीं होता, कभी भी ऐसा नहीं होता। ਉਹਨਾਂ ਵੱਲੋਂ ਇਹ ਕਿਹਾ ਗਿਆ ਹੈ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ उन्होंने कहा है कि जहाँ पे भी कट्टरिज्म होगा वहाँ प्रॉब्लम आएगी। तो वहाँ पे वन साइडेड गेम था, गवर्नमेंट ने कोई स्टेप नहीं लिया है। वहाँ ये नहीं कहा है कि मुस्लिम है, मुस्लिम हर जगह है, हर वर्ल्ड में मुस्लिम्स है, ठीक है। लेकिन अपने कंट्री के लिए जो सोचते हैं वो नेशनलिस्ट होते हैं, ठीक है ना। हाँ, जो कश्मीर में वो कहीं पे भी नहीं हुआ है कि कहते हैं सो कॉल्ड इंडिपेंडेंस के बाद, सो कॉल्ड इंडिपेंडेंस ਦਿੱਲੀ 'ਚ ਵੀ ਹੋਇਆ ਹੈ, ਜੋ ਦਿੱਲੀ 'ਚ ਸਿੱਖਾਂ ਨਾਲ ਹੋਇਆ ਹੈ, ਜੋ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ ਨਹੀਂ, ਉੱਥੇ ਆਪਾਂ ਹਿੰਦੂ ਕਹਿ ਸਕਦੇ ਹਾਂ, ਉੱਥੇ ਆਪਾਂ ਕਹਿ ਸਕਦੇ ਵੀ ਹਿੰਦੂਆਂ ਨੇ ਕੀਤਾ ਉਹ जो सिखा ने किया। सबसे पहले आप अपनी करिए, वो कांग्रेस का था प्रॉब्लम था, ठीक है। वो कभी हिंदुओं का नहीं था, वो कांग्रेस ने किया था, हिंदुओं ने नहीं किया था। आप गलत मत करिए। क्या तो यही जानता ना कि सिखा ते हिंदुओं दे दंगे सी, वो तो कांग्रेस का नैरेटिव है ना। आज आप हिंदुओं ते सिखा दे दंगे सी, ये क्या? आप मीडिया पर्सन है, ठीक है, और आप गलत नैरेटिव। मैं सिर्फ बोल रहा, मैं सिर्फ ये कह रहा कि अगर कश्मीर च होया सी, अगर कश्मीर च होया सी तो दिल्ली च भी होया सी। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਦਿੱਲੀ ਦੇ ਵਿੱਚ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੀਆਂ ਇੱਜ਼ਤਾਂ ਦੀ ਜਿਹੜੀ ਬੇਅਦਬੀ ਕੀਤੀ ਗਈ, ਬੇਅਦਬੀ ਕੀਤੀ ਗਈ। ਜੇਲ੍ਹ 'ਚ ਹੈ ਜੀ, ਦਿੱਲੀ ਦੇ ਦੋਸ਼ੀ ਜੇਲ੍ਹ 'ਚ ਹੈ, ਇੱਥੋਂ ਦੇ ਕਿਹੜਾ ਦੋਸ਼ੀ ਜੇਲ੍ਹ 'ਚ ਹੈ ਦੱਸੋ? ਆ ਹੁਣ 32 ਸਾਲਾਂ ਬਾਅਦ ਇਨਸਾਫ ਮਿਲਿਆ। ਇਹਨਾਂ ਦਾ ਕਹਿਣਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਹਿਣਾ, ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਜਾਇਜ਼ ਹੈ। ਆਪਦੀ ਗੱਲ ਨਾ ਕਰੋ, ਕੱਲੀ ਦੂਜੇ ਦੀ ਵੀ ਸੁਣੋ। ਇੱਥੇ ਕਿਤੇ ਵੀ ਫਿਲਮ 'ਚ ਇਹ ਨਹੀਂ ਕਿਹਾ ਗਿਆ ਵੀ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਸ 'ਚ ਇਨਵੋਲਵ ਹੈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਇਹ ਕਰਨ, ਫਿਲਮ ਦੇ ਵਿੱਚ ਇੱਕ ਕਿਤੇ ਵੀ ਨਹੀਂ ਕਿਹਾ ਗਿਆ। ਕਤਲੇਆਮ ਜਿੱਥੇ ਵੀ ਹੋਇਆ ਉਹ ਮਾੜਾ ਹੈ, ਕਤਲੇਆਮ ਜਿੱਥੇ ਵੀ ਹੋਇਆ ਮਾੜਾ ਹੈ। ਉਹਨੂੰ ਕਿਸੇ ਧਰਮ ਤੇ, ਉਹਨੂੰ ਕਿਸੇ ਜਾਤ ਤੇ ਮਰਨਾ ਇਹ ਗਲਤ ਹੈ। ਕਿਸੇ ਜਾਤ ਤੇ ਮਰਨਾ, ਕਿਸੇ ਧਰਮ ਤੇ ਮਰਨਾ ਇਹ ਗਲਤ ਹੈ। ਸਾਰੇ ਮੁਸਲਮਾਨਾਂ ਨੂੰ ਕਤਲੇਆਮ, ਸੁਣੋ ਜੀ, ਗੱਲ ਸੁਣੋ। ਮਨੁੱਖਤਾ ਦਾ ਘਾਣ ਜਿੱਥੇ ਵੀ ਹੋਇਆ ਉਹ ਗਲਤ ਹੈ। ਜੇ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਨਵੋਲਵ ਕੀਤੇ ਗਏ ਹੁੰਦੇ ਤੇ ਇਹਦਾ ਨਾਮ ਕਸ਼ਮੀਰ ਫਾਈਲਸ ਨਾ ਹੁੰਦਾ। ਇਹ ਪਾਰਟਿਕੂਲਰ ਕਸ਼ਮੀਰ ਤੇ ਫਿਲਮ ਹੈ ਤੇ ਕਸ਼ਮੀਰ ਵਾਲਿਆਂ ਨੂੰ ਇਨਵੋਲਵ ਕੀਤਾ ਗਿਆ। ਇਹ ਮਤਲਬ ਹੈ, ਉਸ ਡਾਇਲੌਗ ਦਾ ਕੀ ਮਤਲਬ ਹੈ ਕਿ ਜਿਹੜੀ ਅੱਗ 'ਚ ਅੱਜ ਕਸ਼ਮੀਰ ਸੜ ਰਿਹਾ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਤੇ ਦੂਜੀ ਗੱਲ, ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਲਓ। ਅਸਾਮ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਸ਼ਮੀਰ ਦੇ ਨਾਲੋਂ ਸਾਡੀ ਵੱਧ ਤਿਆਰੀ ਆ। ਇਹ ਸਾਡੇ ਇੱਥੇ ਵੀ ਆਏ ਹੋਣ ਦੇ ਚਾਂਸ ਨੇ, ਜਿਹੋ ਜਿਹਾ ਕੁਝ ਕਸ਼ਮੀਰ 'ਚ ਹੋਇਆ ਅਸੀਂ ਦੇਖ ਲਾਂਗੇ। ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਹੈ, ਉਹਨੇ ਇਹ ਆਖਿਆ ਕਿ ਕਸ਼ਮੀਰ ਦੇ ਲੋਕ ਅਹਿੰਸਾਵਾਦੀ ਸੀਗੇ, ਪਰ ਅਸੀਂ ਨਹੀਂ ਹੈਗੇ, ਅਸੀਂ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਕਿਹਦਾ ਮੁਕਾਬਲਾ? ਮਨੁੱਖਤਾ ਦਾ ਕਤਲ ਹੋਣਾ ਜਾਇਜ਼ ਹੈ, ਭਾਵੇਂ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ। ਅਗਰ ਕਿਸੇ ਦਾ ਨਾਰੇ ਲੱਗਣੇ ਜਾਇਜ਼ ਹੈ, ਮਨੁੱਖਤਾ ਦਾ ਝੰਡਾ ਲੱਗਣਾ ਜਾਇਜ਼ ਹੈ। ਤੁਸੀਂ ਕਸ਼ਮੀਰ ਫਾਈਲ ਤੇ ਮਨੁੱਖਤਾ ਦਾ ਕਤਲ ਹੋਣਾ, ਕਿਸੇ ਵੀ ਇਨਸਾਨ ਦਾ ਕਤਲ ਹੋਣਾ, ਉਹਨੂੰ ਧਰਮ ਦੇ ਆਧਾਰ ਤੇ ਜੋੜਨਾ ਕਿੱਥੋਂ ਤੱਕ ਜਾਇਜ਼ ਹੈ? ਛੋਟੀ ਜੀ ਗੱਲ ਤਾਂ ਦੱਸੋ, ਅੱਜ ਕਸ਼ਮੀਰ ਫਾਈਲ ਤੇ ਖੜੇ ਪੰਡਤਾਂ ਵਾਸਤੇ ਖੜੇ ਆ ਕਦੇ? 85 ਸਿੱਖ ਵੀ ਮਰੇ ਸੀਗੇ, ਇੱਕੋ ਹੀ ਮੁਸਲਮਾਨ ਮਰਿਆ। ਧਰਮ ਦੇ ਆਧਾਰ ਤੇ ਗੱਲਾਂ ਕਿਉਂ ਕਰਦੇ? ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਪੰਡਤਾਂ ਨੂੰ ਕੱਢਿਆ ਗਿਆ। ਪੰਡਤ ਕੀ ਹੈ? ਪੰਡਤ ਹੈ ਤਾਂ ਹਿੰਦੂ ਹੀ ਨਾ, ਉਹਨਾਂ ਨੂੰ ਕਿਉਂ ਕੱਢਤਾ ਫਿਰ? ਅੱਜ ਫਿਰ ਜੇ ਉੱਥੇ ਆਈ ਸੀ ਤਾਂ ਫਿਰ ਉੱਥੇ ਕਸ਼ਮੀਰੀ ਪੰਡਤ ਹੈ ਕਿਉਂ ਨਹੀਂ ਵਿਚਾਰੇ? ਜੇ ਉਹਨਾਂ ਦੀ ਕਿਸੇ ਨੇ ਹੈਲਪ ਕੀਤੀ ਸੀ, ਜੇ ਹੈਲਪ ਕੀਤੀ ਹੁੰਦੀ, ਹਾਂ ਹੈਲਪ ਕਰ ਦੋ, ਹੁਣ ਵਸਾ ਦੋ। ਤੂੰ ਉੱਥੇ ਜਾ ਕੇ ਖੜ ਬੈਨਰ ਲੈ ਕੇ ਕਸ਼ਮੀਰ 'ਚ। ਮੈਂ ਕਰਦਾ ਗੱਲ ਸਾਰਾ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪਹੁੰਚ ਚੁੱਕਿਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ। ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪ੍ਰੋਟੈਸਟ ਦੇ ਦੌਰਾਨ ਜਿਹੜੇ ਇਹ ਲੋਕ ਇਕੱਤਰ ਹੁੰਦੇ ਆ, ਸਵਾਲ ਕਰਦੇ ਆ, ਸਵਾਲ ਇਹਨਾਂ ਨੂੰ ਕਰਦੇ ਆ। ਸਵਾਲ ਆਮ ਲੋਕਾਂ ਵੱਲੋਂ ਕੀਤੇ ਜਾਂਦੇ ਆ। ਇਹ ਸਾਰੇ ਸਵਾਲ
ਪੁਲਿਸ ਪ੍ਰਸ਼ਾਸਨ ਆ ਕੇ ਇਸ ਪੂਰੇ ਮਸਲੇ ਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤੁਸੀਂ ਨਹੀਂ ਖੜ ਗਏ ਉੱਥੇ ਹਾਂਜੀ ਕੀ ਨਾਮ ਆ ਤੁਹਾਡਾ ਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਸੀ? ਮੇਰਾ ਨਾਮ ਅਮਨਦੀਪ ਸਿੰਘ ਸੇਖੋਂ ਆ ਜੀ। ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ ਸੋਸ਼ਲ ਸਾਇੰਸਿਸ ਵਿਭਾਗ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਜੀ। ਤੇ ਮੈਂ ਪ੍ਰੋਟੈਸਟ ਇਸ ਕਰਕੇ ਕਰ ਰਿਹਾ ਸੀਗਾ ਵੀ ਇਹ ਜਿਹੜੀ ਇੱਕ ਫਿਲਮ ਬਣੀ ਹੈ ਕਸ਼ਮੀਰ ਫਾਈਲਸ, ਇਹ ਇਸ ਮੁੱਦੇ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਆ ਤਾਂ ਕਿ ਸਮਾਜ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਤੇ ਮੇਰਾ ਇਹ ਖਿਆਲ ਹੈ ਵੀ ਪੋਲਿਟਿਕਸ ਜਿਹੜੀ ਉਹ ਨਫ਼ਰਤ ਤੇ ਨਹੀਂ ਹੋਣੀ ਚਾਹੀਦੀ। ਪੋਲਿਟਿਕਸ ਜਿਹੜੀ ਆ ਉਹ ਵਿਕਾਸ ਤੇ ਰੁਜ਼ਗਾਰ ਤੇ ਸਿੱਖਿਆ ਸਿਹਤ ਵਰਗੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਡਿਸਕਰੇਜ ਕਰਨਾ ਚਾਹੀਦਾ। ਪਰ ਇਸ ਮੂਵੀ ਤੋਂ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੋਕ ਨਾਅਰੇ ਲਾ ਰਹੇ ਨੇ, ਜਿਸ ਕਿਸਮ ਦੇ ਨਾਲ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ, ਆਰਗੇਨਾਈਜ਼ਡ ਰੂਪ ਵਿੱਚ ਫਿਲਮ ਦੇਖੀ ਜਾ ਰਹੀ ਹੈ, ਉਹਨੂੰ ਹਾਊਸਫੁੱਲ ਜਿਹੜੇ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਨਾਅਰੇ ਲਾ ਰਹੇ ਨੇ ਤੇ ਸਿਨੇਮਾ ਘਰਾਂ 'ਚ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਦੱਸੋ ਨਾ, ਕਿਉਂਕਿ ਦੇਖੋ ਇੱਕ ਕਮਿਊਨਿਟੀ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਫਿਲਮ ਹੈ, ਕਿਉਂਕਿ ਉੱਥੇ ਕਸ਼ਮੀਰੀ ਪੰਡਤਾਂ ਦਾ ਜਿਸ ਤਰੀਕੇ ਨਾਲ ਜੋ ਵਿਹਾਰ ਕੀਤਾ ਗਿਆ, ਜਿਸ ਤਰ੍ਹਾਂ ਕਤਲੇਆਮ ਹੋਇਆ, ਉਹ ਸਾਰੇ ਜਾਣਦੇ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਨਾਲ ਇੱਕ ਖਾਸ ਕਮਿਊਨਿਟੀ ਦੇ ਲੋਕ ਜਾਂ ਇੱਕ ਖਾਸ ਵਰਗ ਦੇ ਲੋਕ ਤੁਹਾਡੇ ਤੇ ਨਾਰਾਜ਼ਗੀ ਜ਼ਾਹਰ ਕਰਨਗੇ? ਜਿਸ ਤਰ੍ਹਾਂ ਕਿ ਹੁਣੇ ਆਪਾਂ ਦੇਖਿਆ ਕਿ ਲੋਕ ਇਕੱਤਰ ਹੁੰਦੇ ਆ, ਤੁਹਾਡਾ ਵਿਰੋਧ ਕਰਦੇ ਆ, ਤੁਹਾਡੇ ਤੇ ਸਵਾਲ ਖੜੇ ਕਰਦੇ ਆ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਵੀ ਉਹ ਜਿਹੜੇ ਖਾਸ ਇੱਕ ਵਰਗ ਦੇ ਲੋਕ ਆ ਤੁਹਾਡਾ ਵਿਰੋਧ ਕਰਨਗੇ? ਨਹੀਂ, ਇੱਕ ਖਾਸ ਪੋਲੀਟੀਕਲ ਪਾਰਟੀ ਦੇ ਲੋਕ ਨੇ ਅਸਲ 'ਚ ਇਹ। ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੱਲ ਜਦੋਂ ਮੈਂ ਪ੍ਰੋਟੈਸਟ ਕਰ ਰਿਹਾ ਸੀ, ਨਾਲ ਉਹ ਬੈਨਰ ਲੈ ਕੇ ਖੜੇ ਵੀ ਸੀ ਮੇਰੇ ਨਾਲ। ਇੱਕ ਉਹਨਾਂ 'ਚੋਂ ਦੱਸ ਰਿਹਾ ਸੀ ਮੁੰਡਾ ਕਿ ਮੈਂ ਆਪ ਬ੍ਰਾਹਮਣ ਹੈ, ਠੀਕ ਹੈ। ਤਾਂ ਸਮਾਜ ਦੇ ਵਿੱਚ ਹਰ ਕਿਸਮ ਦੇ ਲੋਕ ਨੇ। ਇਹ ਹੁਣ ਜਿਹੜਾ RSS ਤੇ ਭਾਜਪਾ ਦਾ ਪ੍ਰੋਪੇਗੈਂਡਾ ਹੈ, ਉਹ ਇਹ ਚਾਹੁੰਦਾ ਹੈ ਕਿ ਸਾਰਾ ਹਿੰਦੂ ਇੱਕੋ ਕਿਸਮ ਦਾ ਹੋ ਜਾਵੇ, ਸਾਰਾ ਹਿੰਦੂ ਕੱਟੜ, ਸਾਰਾ ਹਿੰਦੂ ਪੋਲੀਟੀਕਲ, ਸਾਰਾ ਹਿੰਦੂ ਐਂਟੀ ਮੁਸਲਿਮ ਹੋ ਜਾਵੇ। ਕਿਉਂਕਿ ਹਿੰਦੂਤਵ ਦਾ ਮਤਲਬ ਹੈ ਐਂਟੀ ਮੁਸਲਿਮ ਹੋਣਾ, ਐਂਟੀ ਮਾਈਨੋਰਟੀਜ਼ ਹੋਣਾ, ਐਂਟੀ ਕ੍ਰਿਸਚੀਅਨ ਹੋਣਾ। ਤੇ ਜਿਹੜੇ ਲੋਕ ਹਿੰਦੂ ਨੇ ਉਹ ਜ਼ਰੂਰੀ ਨਹੀਂ ਕਿ ਐਂਟੀ ਮੁਸਲਿਮ ਹੋਣ, ਕਿਉਂਕਿ ਹਿੰਦੂ ਤੇ ਹਿੰਦੂਤਵਾ ਵਿੱਚ ਬਹੁਤ ਫਰਕ ਹੈ। ਮੈਨੂੰ ਹਿੰਦੂ ਲੋਕ ਜਿਹੜੇ ਨੇ ਉਹ ਸਮਰਥਨ ਕਰਦੇ ਨੇ, ਬਟ ਹਿੰਦੂਤਵਾ ਵਾਲੇ ਜਿਹੜੇ ਨੇ ਉਹ ਧਮਕੀਆਂ ਦਿੰਦੇ ਨੇ। ਨਹੀਂ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਆਪਾਂ ਦੇਖਿਆ ਕਿ ਉਹ ਸਿਨੇਮਾ ਦੇ ਬਾਹਰ ਵਾਪਰਿਆ, ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਤੁਹਾਨੂੰ ਸਵਾਲ ਕੀਤੇ ਆ, ਤੁਹਾਨੂੰ ਪੁੱਛਿਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਚੀਜ਼ ਕਰਕੇ, ਇਸ ਵਿਰੋਧ ਕਰਕੇ, ਹਾਲਾਂਕਿ ਵਿਰੋਧ ਕਿਸੇ ਵੀ ਚੀਜ਼ ਦਾ ਕਰਨਾ ਇੱਕ ਸਾਡਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਇੱਕ ਹਿੰਦੂ ਮੁਸਲਿਮ ਜਾਂ ਕਹਿ ਲਈਏ ਕਿ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਬਣ ਸਕਦਾ ਵੀ ਇੱਕ ਜਿਹੜਾ ਸਮਾਜਿਕ ਜਿਹੜਾ ਸਾਡਾ ਤਾਲਮੇਲ ਆ ਉਹਦੇ ਵਾਸਤੇ ਖਤਰਾ ਬਣ ਸਕਦਾ ਹੈ? ਹਾਂ, ਇਹ ਇਸ ਕਿਸਮ ਦੀ ਭਾਸ਼ਾ ਇਹ ਵਰਤਦੇ ਸੀਗੇ। ਮਤਲਬ ਜਿਵੇਂ ਇਹਨਾਂ ਨੇ ਇਹ ਆਖਿਆ ਵੀ ਤੁਸੀਂ ਇੱਥੇ ਤਾਂ ਬੋਲਦੇ ਹੋ, ਤੁਹਾਨੂੰ ਅਫਗਾਨਿਸਤਾਨ ਤੋਂ ਮਤਲਬ ਮੋਦੀ ਬਚਾ ਕੇ ਲੈ ਆਇਆ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਸੀਗੇ। ਬਟ ਮੇਰਾ ਖਿਆਲ ਨਹੀਂਗਾ ਕਿ ਲੋਕਲ ਪੱਧਰ ਤੇ ਇਹ ਮਸਲਾ ਖੜਾ ਹੋ ਸਕਦਾ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਸਕਦਾ ਹੈ, ਹਿੰਦੂ ਮੁਸਲਿਮ ਦਾ ਮਸਲਾ ਖੜਾ ਹੋ ਸਕਦਾ ਤੁਹਾਡੇ ਇਸ ਵਿਰੋਧ ਕਰਕੇ। ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰੀ ਨਰੇਟਿਵ ਹੈ ਜਾਂ ਜੋ ਮੇਰਾ ਬਿਰਤਾਂਤ ਹੈ ਇਸ ਮਸਲੇ ਉੱਤੇ, ਠੀਕ ਹੈ, ਮੇਰਾ ਬਿਰਤਾਂਤ ਬਿਲਕੁਲ ਧਰਮ ਨਿਰਪੱਖ ਹੈ। ਉਹਦੇ ਵਿੱਚ ਮੈਂ ਨਾ ਤਾਂ ਇਸ ਫਿਲਮ ਦੇ ਫੈਕਟਸ ਨੂੰ ਸਵਾਲ ਕਰ ਰਹੇ ਹਾਂ। ਮਤਲਬ ਜਿਵੇਂ ਬਹੁਤ ਸਾਰੇ ਲੋਕ ਮੈਂ ਦੇਖਦਾ ਫੇਸਬੁੱਕ ਤੇ ਕਹਿੰਦੇ ਆ ਵੀ ਇੰਨੇ ਕਸ਼ਮੀਰੀ ਪੰਡਿਤ ਨਹੀਂ ਸੀ ਮਾਰੇ ਗਏ, ਜਾਂ ਮਤਲਬ ਉਹਨਾਂ ਨੂੰ ਤਾਂ ਜਗਮੋਹਨ ਨੇ ਭਜਾਤਾ ਡਰਾ ਕੇ, ਅਸਲ 'ਚ ਉਹਨਾਂ ਨਾਲ ਹੋਇਆ ਕੁਝ ਨਹੀਂ। ਮੈਂ ਇਹੋ ਜਿਹੀਆਂ ਗੱਲਾਂ ਨੂੰ ਮਤਲਬ ਬਹੁਤ ਸਿਰੇ ਤੋਂ ਨਕਾਰਦਾ। ਮੈਂ ਮੰਨਦਾ ਕਿ ਉਹਨਾਂ ਨਾਲ ਹੋਇਆ ਬਹੁਤ ਕੁਝ। ਤੁਹਾਨੂੰ ਲੱਗਦਾ ਵੀ ਉੱਥੇ ਕੁਝ ਹੋਇਆ, ਉੱਥੇ ਕਤਲੇਆਮ ਹੋਇਆ, ਜਾਂ ਉਹ ਮਾੜੀਆਂ ਘਟਨਾਵਾਂ ਜਾਂ ਉਸ ਤਰ੍ਹਾਂ ਦੇ ਹਾਲਾਤ ਬਣੇ? ਹਾਂ, ਬਿਲਕੁਲ ਬਣੇ, ਨਹੀਂ ਤਾਂ ਆਪਦਾ ਘਰ ਛੱਡ ਕੇ ਕਿਉਂ ਭੱਜੂਗਾ ਉੱਥੋਂ? ਮਤਲਬ ਵਿਰੋਧ ਕਾਹਦਾ ਹੈ? ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ? ਵਿਰੋਧ ਮੈਂ ਇਸ ਚੀਜ਼ ਦਾ ਕਰ ਰਿਹਾ ਕਿ ਇੱਕ ਥਾਂ ਤੇ ਹੋਈ ਜਿਹੜੀ ਨਫ਼ਰਤ, ਇੱਕ ਥਾਂ ਤੇ ਹੋਈ ਹਿੰਸਾ ਨੂੰ ਵਰਤ ਕੇ ਕਿਸੇ ਹੋਰ ਥਾਂ ਤੇ ਹਿੰਸਾ ਨਾ ਕੀਤੀ ਜਾਵੇ। ਸਭ ਤੋਂ ਵੱਡਾ ਮਤਲਬ ਖਤਰਾ ਇਹ ਆ ਸਾਡੇ ਦੇਸ਼ ਨੂੰ ਕਿ ਇੱਕ ਥਾਂ ਤੋਂ ਚੀਜ਼ ਨੂੰ ਚੱਕ ਕੇ ਦੂਜੇ ਥਾਂ ਤੇ ਲਿਆਂਦਾ ਜਾਂਦਾ ਤੇ ਉਹਦੇ ਆਧਾਰ ਤੇ ਪੂਰੇ ਦੇਸ਼ 'ਚ ਹਿੰਸਾ ਕੀਤੀ ਜਾਂਦੀ ਹੈ। ਹਿੰਸਾ ਕਿੱਥੇ, ਇਸ ਫਿਲਮ ਨਾਲ ਹਿੰਸਾ ਕਿੱਥੇ ਵਾਪਰੀ ਆ ਹੁਣ ਤੱਕ ਦੇ ਇਨਸੀਡੈਂਟ ਦੇ ਵਿੱਚੋਂ? ਕੋਈ 2 ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਇਸ ਫਿਲਮ ਕਰਕੇ ਹਿੰਸਾ ਹੋਈ ਆ ਜਾਂ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਨਾਅਰੇ ਲੱਗ ਰਹੇ ਨੇ, ਠੀਕ ਹੈ, ਜਿਸ ਕਿਸਮ ਦੇ ਉਕਸਾਊ ਤੇ ਉਹ ਆਰਗੇਨਾਈਜ਼ਡ ਢੰਗ ਦੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਲੋਕਾਂ ਨੂੰ, ਠੀਕ ਹੈ, ਤਾਂ ਉਹ ਤੋਂ ਖਤਰਾ ਹੈ। ਰੱਬ ਨਾ ਕਰੇ ਕਿ ਇਹੋ ਜਿਹਾ ਹੋਵੇ। ਮੈਂ ਦੁਆ ਕਰਦਾ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ। ਜੇ ਨਾ ਹੋਵੇ ਤਾਂ ਚੰਗਾ ਹੈ। ਬਟ ਮੇਰੇ ਸਾਹਮਣੇ, ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਮੇਰੇ ਸਾਹਮਣੇ
ਪੂਰੀ ਦੀ ਪੂਰੀ ਸਥਿਤੀ ਜਿਹੜੀ ਹਿਟਲਰ ਦੀ ਵੀ ਹੈਗੀ ਆ। ਗੋਬਲਸ ਉਹਦਾ ਜਿਹੜਾ ਇੱਕ ਪ੍ਰਚਾਰ ਮੰਤਰੀ ਸੀ, ਉਹ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਵਾ ਕੇ ਯਹੂਦੀਆਂ ਦੇ ਵਿਰੁੱਧ ਜਰਮਨਾਂ ਨੂੰ ਭੜਕਾਉਂਦਾ ਸੀਗਾ। ਤੇ ਉਦੋਂ ਪਿੱਛੋਂ ਜੋ ਕੁਝ ਉੱਥੇ ਹੋਇਆ ਉਹ ਇਕੱਲਾ ਯਹੂਦੀਆਂ ਨਾਲ ਨਹੀਂ ਹੋਇਆਗਾ, ਉਹ ਪੂਰੇ ਜਰਮਨੀ ਨਾਲ ਹੋਇਆ। ਫਿਰ ਮਤਲਬ ਇੱਥੇ ਜੇ ਜਿਹੜਾ ਵੀ ਕੁਛ ਇੱਥੇ ਇਸ ਭੜਕਾਹਟ ਵਿੱਚ ਮੁਸਲਮਾਨਾਂ ਨਾਲ ਹੋਊਗਾ ਉਹ ਤਾਂ ਗੱਲ ਇੱਕ ਅਲੱਗ ਨਰਸੰਹਾਰ ਹੈਗਾ। ਪਰ ਜਿਹੜੇ ਲੋਕ ਫਿਰ ਉਦੋਂ ਵੀ ਉਹ ਸਿਹਤ ਦੀ ਗੱਲ ਨਹੀਂ ਕਰਨਗੇ, ਸਿੱਖਿਆ ਦੀ ਗੱਲ ਨਹੀਂ ਕਰਨਗੇ, ਉਹਨਾਂ ਨਾਲ ਜੋ ਹੋਊਗਾ, ਜੋ ਲੋਕ ਬੇਰੁਜ਼ਗਾਰ ਹੋਣਗੇ, ਜੋ ਲੋਕ ਜਿਹੜੇ ਨੇ ਜਿਵੇਂ ਕਰੋਨਾ ਵਿੱਚ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ ਤੇ ਕੋਈ ਸਵਾਲ ਨਹੀਂ ਕਰਦਾਗਾ। ਭਾਰਤੀ ਰਾਜਨੀਤੀ ਨੂੰ ਤੁਸੀਂ ਹਿਟਲਰ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਹੇ ਹੋ। ਜਿਸ ਕਿਸਮ ਦਾ ਇਸ ਵੇਲੇ ਚੱਲ ਰਿਹਾ ਉਸ ਪਾਸੇ ਨੂੰ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਜਿਹੜੀ ਆਰਐਸਐਸ ਦੀ ਪੂਰੀ ਵਿਚਾਰਧਾਰਾ ਜਿਹੜੀ ਆ ਉਹੀ ਆ। ਹਿਟਲਰ ਇਹਨਾਂ ਦੇ ਲਈ ਇੱਕ ਆਈਡਲ ਹੈ, ਉਹਦੇ ਹਿਸਾਬ ਨਾਲ ਇਹ ਚੱਲਣਾ ਚਾਹੁੰਦੇ ਨੇ। ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਨਾ, ਇੱਕ ਹਿੰਦੂ ਕਮਿਊਨਿਟੀ, ਉਹਨਾਂ ਦੇ ਹਿੰਦੂਆਂ ਦੇ ਦਰਦ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਅਗਰ ਤੁਸੀਂ ਹਿੰਦੂਆਂ ਦੇ ਦਿਖਾਏ ਗਏ ਉਸ ਦਰਦ ਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਵੀ ਉਹ ਪੰਡਤ, ਉਹ ਹਿੰਦੂ, ਉਹ ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਸਵਾਲ ਖੜੇ ਕਰਨਗੇ। ਕੀ ਉਹ ਗਲਤ ਨੇ ਜਿਹੜੇ ਤੁਹਾਡੇ ਤੇ ਸਵਾਲ ਕਰ ਰਹੇ ਨੇ? ਕੀ ਉਹਨਾਂ ਪੰਡਤਾਂ ਤੇ ਹੋਏ ਜ਼ੁਲਮ ਹੈ ਜਿਹੜੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੇ, ਤੁਸੀਂ ਆਪਣੀ ਵਿਚਾਰਧਾਰਾ ਨਾਲ ਕਹਿ ਰਹੇ ਹੋ ਕਿ ਮੈਂ ਇਨਸਾਨੀਅਤ ਦੀ ਗੱਲ ਕਰਦਾ, ਕਿ ਉਸ ਘਟਨਾ ਨੂੰ ਦੇਖ ਕੇ ਹੋਰ ਘਟਨਾ ਨਾ ਵਾਪਰੇ, ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਉੱਦਾਂ ਦੀ ਸਥਿਤੀ ਨਾ ਬਣੇ। ਪਰ ਕੀ ਆਮ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਜੋ ਤੁਸੀਂ ਕਹਿਣੀਆਂ ਚਾਹੁੰਦੇ ਹੋ? ਆਮ ਲੋਕ, ਮੈਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਨਹੀਂ ਸਮਝਦੇਗੇ, ਪਰ ਜੇ ਆਪਾਂ ਆਵਾਜ਼ ਨਹੀਂ ਉਠਾਵਾਂਗੇ ਤਾਂ ਕਦੇ ਵੀ ਨਹੀਂ ਸਮਝਣਗੇ। ਗੱਲ ਤਾਂ ਇਹ ਆ, ਮੇਰੇ ਸਾਹਮਣੇ ਗੱਲ ਹਿੰਦੂ ਮੁਸਲਮਾਨ ਦੀ ਨਹੀਂ ਗੀ, ਮੇਰੇ ਸਾਹਮਣੇ ਗੱਲ ਘੱਟ ਗਿਣਤੀਆਂ ਦੀ ਆ। ਕਸ਼ਮੀਰ ਦੇ ਵਿੱਚ ਪੰਡਿਤ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਗੁਜਰਾਤ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਦਿੱਲੀ ਵਿੱਚ ਸਿੱਖ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਸਰਕਾਰ ਹੋਣ ਦੇ ਨਾਤੇ ਕਿਸੇ ਵੀ ਸਰਕਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨਾਲ ਖੜਨਾ ਚਾਹੀਦਾ ਹੈ। ਇਸ ਵੇਲੇ ਜਿਹੜੀ ਇਹ ਸਰਕਾਰ ਹੈ, ਜਦੋਂ ਸਿਨੇਮਾ ਹਾਲਾਂ ਦੇ ਵਿੱਚ ਇਹੋ ਜਿਹੇ ਨਾਅਰੇ ਲੱਗ ਰਹੇ ਨੇ, ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਦੱਸੋ ਤੁਸੀਂ। ਇੱਕ ਧਰਮ ਸੰਸਦ ਹੋਈ ਸੀਗੀ, ਉੱਥੇ ਆਖਿਆ ਗਿਆ ਸੀਗਾ ਕਿ ਮੁਸਲਮਾਨਾਂ ਤੇ ਜਿਹੜਾ ਈਸਾਈਆਂ ਨੂੰ ਮਾਰਿਆ ਜਾਵੇ, ਉੱਥੇ ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਇੱਕ ਦਿੱਲੀ ਦੇ ਵਿੱਚ ਹੀ ਜੰਤਰ ਮੰਤਰ ਦੇ ਪ੍ਰੋਟੈਸਟ ਕਰਦੇ ਹੋਏ ਜਿਹੜੇ ਉਹ ਆਖਿਆ ਸੀਗਾ ਕਿ ਮੁੱਲੇ ਜਬ ਕਾਟੇ ਜਾਏਂਗੇ ਤਾਂ ਰਾਮ ਰਾਮ ਚਿਲਾਏਂਗੇ, ਇਹੋ ਜਿਹੇ ਨਾਅਰੇ ਲਾਏ ਗਏ ਸੀ। ਉੱਥੇ ਕਿਹਨੂੰ ਮਤਲਬ ਫੜਿਆ ਗਿਆ, ਕਿਹਦੇ ਉੱਤੇ ਮਤਲਬ ਐਕਸ਼ਨ ਲਿਆ ਗਿਆ? ਤਾਂ ਗੱਲ ਇਹ ਆ ਭਰਾ ਵੀ ਇਹ ਸਰਕਾਰ ਜਿਹੜੀ ਆ ਉਹ ਇੱਕ ਪਾਸੜ ਹੋ ਕੇ ਕੰਮ ਕਰ ਰਹੀ ਆ। ਜੇ ਇਹ ਸਰਕਾਰ ਨਿਰਪੱਖ ਹੋਵੇ ਤਾਂ ਸਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀਗੀ। ਸਰਕਾਰ ਆਪ ਦੇਖ ਲੇ ਕਿ ਇਸ ਫਿਲਮ 'ਚ ਕਿਹੋ ਜਿਹੇ ਡਾਇਲੌਗ ਨੇ, ਉਹਦੇ ਵਿੱਚੋਂ ਇਸ ਫਿਲਮ ਦੀ ਸਟੋਰੀ ਆਈ ਰਹਿਣ ਦੇਵੇ, ਠੀਕ ਹੈ, ਕੋਈ ਇਤਰਾਜ਼ ਨਹੀਂ। ਉਹਦਾ ਨਰੇਟਿਵ ਖਤਮ ਕਰ ਦੇ। ਨਰੇਟਿਵ ਸੈੱਟ ਹੁੰਦਾ 2-3 ਡਾਇਲੌਗਾਂ ਦੇ ਨਾਲ, ਉਹ ਮੈਂ ਦੱਸ ਦਿੰਦਾ, ਠੀਕ ਹੈ। ਇੱਕ ਤਾਂ ਡਾਇਲੌਗ ਹੈ ਜਿਹੜਾ ਅਨੁਪਮ ਖੇਰ ਦਾ ਕਿ ਜੋ ਕੁਛ ਅੱਜ ਕਸ਼ਮੀਰ ਮੇਂ ਹੋ ਰਹਾ ਹੈ ਕੱਲ ਪੂਰੇ ਹਿੰਦੁਸਤਾਨ ਮੇਂ ਹੋਗਾ, ਠੀਕ ਹੈ। ਉਹ ਜਿਹੜਾ ਡਾਇਲੌਗ ਉਹਦੇ ਵਿੱਚੋਂ ਕੱਟ ਦੇਣਾ ਚਾਹੀਦਾ। ਉਹਦੇ ਨਾਲ ਕਸ਼ਮੀਰ ਵਾਲੀ ਸਾਰੀ ਗੱਲ ਜਿਹੜੀ ਆ ਉਹ ਪੂਰੇ ਦੇਸ਼ ਦੇ ਨਾਲ ਉਹ ਜੋੜ ਰਹੇ ਨੇ, ਠੀਕ ਹੈ। ਦੂਜਾ ਜਿਹੜਾ ਡਾਇਲੌਗ ਹੈ, ਮੈਨੂੰ ਤੁਸੀਂ ਯਾਦ ਕਰਨ ਦਿਓ ਥੋੜ੍ਹਾ ਜਿਹਾ, ਮੈਨੂੰ ਬਾਅਦ 'ਚ ਕਰ ਲਿਓ। ਹਾਂ, ਦੂਜਾ ਡਾਇਲੌਗ ਕੀ ਸੀਗਾ ਇਹਦੇ ਵਿੱਚ? ਹਾਂ ਚਲੋ, ਦੂਜਾ ਡਾਇਲੌਗ ਇਸੇ ਕਿਸਮ ਦਾ ਹੈਗਾ ਜਿਹਦੇ ਵਿੱਚ ਆਖਿਆ ਗਿਆ ਕਿ ਜਿਹੜਾ ਮੀਡੀਆ ਹੈ ਕਸ਼ਮੀਰ ਦਾ, ਉਹ ਜਾਣਬੁੱਝ ਕੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਉਂਦਾਗਾ। ਆਪਾਂ ਮੰਨ ਲੈਂਦੇ ਹਾਂ ਕਸ਼ਮੀਰੀ ਮੀਡੀਆ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਈ ਹੋਣੀ, ਮੰਨ ਲੈਂਦੇ ਹਾਂ ਆਪਾਂ, ਠੀਕ ਹੈ। ਪਰ ਨਾਲ ਹੀ ਉਸ ਡਾਇਲੌਗ 'ਚ ਦੂਜੀ ਲਾਈਨ ਕੀ ਆ, ਉਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਵੀ ਇਹ ਮੀਡੀਆ ਜਾਣਬੁੱਝ ਕੇ ਲੋਕਾਂ ਨੂੰ ਜਾਂ ਇੰਟਰਨੈਸ਼ਨਲ ਪ੍ਰੈਸ ਨੂੰ ਉੱਥੇ ਲੈ ਕੇ ਜਾਂਦਾ ਹੈ ਜਿੱਥੇ ਬੱਚੇ ਦਿਖਾਏ ਜਾਂਦੇ ਨੇ, ਜਿੱਥੇ ਔਰਤਾਂ ਦਿਖਾਈਆਂ ਜਾਂਦੀਆਂ ਨੇ, ਤੇ ਆਖਿਆ ਜਾਂਦਾ ਹੈ ਕਿ ਇੰਡੀਅਨ ਸਟੇਟ ਨੇ ਉਹਨਾਂ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀ ਆ, ਉਹਨਾਂ ਦੇ ਰੇਪ ਕੀਤੇ ਨੇ। ਕਹਿੰਦੇ ਵੀ ਉਹ ਝੂਠ ਬੋਲ ਰਹੇ ਨੇ। ਮਤਲਬ ਦੂਜਾ ਨਰੇਟਿਵ ਇਹ ਸੈੱਟ ਕਰਤਾ ਵੀ ਕਸ਼ਮੀਰੀ ਮੁਸਲਮਾਨਾਂ ਨਾਲ ਉੱਥੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਹੈਗਾ। ਇਹੀ ਚੀਜ਼ਾਂ ਗੁਜਰਾਤ ਦੇ ਲੋਕਾਂ ਨੇ ਵੀ ਆਖੀਆਂ ਜਦੋਂ ਔਰਤਾਂ ਕਹਿੰਦੀਆਂ ਸਾਡਾ ਰੇਪ ਹੋਏ, ਕਹਿੰਦੀਆਂ ਵੀ ਡਰਾਮੇ ਕਰਦੀਆਂ, ਕੋਈ ਰੇਪ ਨਹੀਂ ਹੋਏ, ਮੁਸਲਮਾਨ ਔਰਤਾਂ ਨੂੰ ਡਰਾਮੇ ਵਾਲੇ ਕਰਨੇ ਆਉਂਦੇ ਆ, ਇਸ ਕਿਸਮ ਦੀਆਂ ਗੱਲਾਂ। ਮਤਲਬ ਇਹਦੇ ਵਿੱਚ ਕੀ ਮਤਲਬ ਹੈ? ਨਹੀਂ, ਫਿਰ ਇੱਥੇ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਕਿ ਆਪਾਂ 2 ਡਾਇਲੌਗਸ ਆ ਜਿਹੜੀ ਜਿਨ੍ਹਾਂ ਤੇ ਸਾਨੂੰ ਇਤਰਾਜ਼ ਹੈ, ਉਹਨਾਂ 2 ਡਾਇਲੌਗਸ ਦਾ ਵਿਰੋਧ ਕਰਨ ਦੀ ਬਜਾਏ ਪੂਰੀ ਫਿਲਮ ਨੂੰ ਬੈਨ ਕਰਨ ਦੀ ਗੱਲ ਕਹਿਣੀ, ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਿਰਫ ਉਹਨਾਂ 2 ਡਾਇਲੌਗਸ ਤੇ ਇਤਰਾਜ਼ ਜਤਾਉਣਾ ਚਾਹੀਦਾ, ਨਾ ਕਿ ਕਹਿਣਾ ਚਾਹੀਦਾ ਕਿ ਪੂਰੀ ਫਿਲਮ ਬੈਨ ਹੋਵੇ? ਨਹੀਂ, 2 ਡਾਇਲੌਗ ਨਹੀਂ, ਅਸਲ ਵਿੱਚ ਇੱਕ ਹੋਰ ਸੀਨ ਵੀ ਹੈਗੇ ਨੇ, ਉਹ ਮੈਂ ਦੱਸ ਦਿੰਦਾ। ਆਓ ਤੁਸੀਂ ਆਪਣਾ ਕੱਟ ਲਿਓ ਜੀ, ਮੈਂ ਦੱਸ ਦਿੰਦਾ, ਹੈ ਨਾ। ਤੇ ਇਸ ਤੋਂ ਬਾਅਦ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਇਹਦੇ ਵਿੱਚ ਇਹ ਕ੍ਰੀਏਟ ਕੀਤੀ ਗਈ
ਕਿ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਹੀਰੋ ਆ ਉਹ ANU ਨਾਂ ਦੀ ਇੱਕ ਕਾਲਜ ਪੜ੍ਹਦਾ। ਤੁਹਾਨੂੰ ਇਹ ਸੁਣ ਕੇ ਕਿਹਦਾ ਯਾਦ ਆਉਂਦਾ? JNU। ਠੀਕ ਹੈ, ਉਹਦਾ ਨਾਂ ਹੈ ਕ੍ਰਿਸ਼ਨਾ ਪੰਡਿਤ। ਕਿਹਦਾ ਨਾਂ ਯਾਦ ਆਉਂਦਾ? ਕਨਈਆ ਕੁਮਾਰ। ਠੀਕ ਹੈ, ਉੱਥੇ ਦਿਖਾਇਆ ਗਿਆ ਕਿ ਉਸ ਜਿਹੜੇ ਕਾਲਜ ਦੇ ਪ੍ਰੋਫੈਸਰ ਨੇ, ਟੀਚਰ ਨੇ, ਪੜ੍ਹਾਉਣ ਵਾਲੇ ਨੇ, ਉਹਨਾਂ ਨੂੰ ਗਲਤ ਹਿਸਟਰੀ ਪੜ੍ਹਾ ਰਹੇ ਨੇ ਤੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕਸ਼ਮੀਰ ਦੇ ਮਿਲੀਟੈਂਟਾਂ ਦੇ ਹੱਕ ਵਿੱਚ, ਕਸ਼ਮੀਰ ਦੇ ਅੱਤਵਾਦੀਆਂ ਦੇ ਹੱਕ ਵਿੱਚ ਵਰਤ ਰਹੇ ਨੇ। ਤੇ ਉਹ ਮੁੰਡਾ ਜਦੋਂ ਉੱਥੇ ਜਾਂਦਾ ਤਾਂ ਉਹ ਦੇਖਦਾ ਹੈ ਕਿ ਉਹਦੇ ਟੀਚਰ ਦੀ ਫੋਟੋ ਇੱਕ ਕਸ਼ਮੀਰ ਦੇ ਅੱਤਵਾਦੀ ਦੇ ਨਾਲ ਲੱਗੀ ਹੋਈ ਆ ਤੇ ਉਹਦੇ ਰਾਹੀਂ ਇਹ ਆਖਿਆ ਗਿਆ ਕਿ ਜਿਹੜੇ ਲੋਕ ਧਰਮ ਨਿਰਪੱਖ ਨੇ, ਜਿਹੜੇ ਲੋਕ ਸੈਕੂਲਰ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ, ਉਹ ਸਭ ਦੇਸ਼ ਦੇ ਦੁਸ਼ਮਣ ਨੇ। ਉਹ ਸਭ ਜਿਹੜੇ ਨੇ ਇਹੋ ਜਿਹਾ ਬਿਰਤਾਂਤ ਖੜਾ ਕਰ ਰਹੇ ਨੇ ਜਿਹੜਾ ਕਿ ਦੇਸ਼ ਵਿਰੋਧੀ ਆ, ਜਿਹੜਾ ਬਿਰਤਾਂਤ ਜਿਹੜਾ ਹੈ ਉਹ ਕਸ਼ਮੀਰ ਦੇ ਪੰਡਤਾਂ ਦੇ ਵਿਰੁੱਧ ਜਾਂਦਾ ਹੈ, ਕਸ਼ਮੀਰ ਪੱਖੀ ਬਿਰਤਾਂਤ ਹੈ। ਮਤਲਬ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੋਜੈਕਟ ਕਰੋਗੇ ਤਾਂ ਇਸ ਫਿਲਮ ਦੇ ਦੋ ਨਿਸ਼ਾਨੇ ਨੇ ਅਸਲ ਦੇ ਵਿੱਚ, ਇੱਕ ਮੁਸਲਮਾਨ, ਦੂਜੇ ਜਿੰਨੇ ਵੀ ਧਰਮ ਨਿਰਪੱਖ ਲੋਕ ਨੇ ਉਹ। ਤਾਂ ਇਸ ਕਰਕੇ ਇਹ ਜਿਹੜੀ ਫਿਲਮ ਹੈ ਉਹ ਦੋਨਾਂ ਵਾਸਤੇ ਖਤਰਨਾਕ। ਭਾਰਤ ਦੇ ਵਿੱਚ ਕਿਤੇ ਹੋਰ ਇਸ ਫਿਲਮ ਦਾ ਵਿਰੋਧ ਹੋ ਰਿਹਾ? ਕਿੱਥੇ ਵਿਰੋਧ ਹੋ ਰਿਹਾ? ਇਹਦਾ ਹੋਣਾ ਚਾਹੀਦਾ। ਮੈਂ ਇਸੇ ਕਰਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿ ਕਿਤੇ ਹੋਰ ਵੀ ਹੋਣਾ ਸ਼ੁਰੂ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜੀ ਜੀ ਜਲਦਬਾਜ਼ੀ ਕਰ ਗਏ ਹੋ ਕਿ ਹੋਰ ਜਿਹੜੇ ਸੈਕੂਲਰ ਲੋਕ ਨੇ, ਜਿਹੜੇ ਧਰਮ ਨਿਰਪੱਖ ਲੋਕ ਨੇ, ਜਿਹੜੇ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹ ਫਿਰ ਕਿਉਂ ਨਹੀਂ ਖੜੇ ਹੋ ਰਹੇ? ਇਸ ਕਰਕੇ ਤੁਹਾਡੀ ਭੂਮਿਕਾ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਨਹੀਂ, ਮੇਰੀ ਭੂਮਿਕਾ ਦੇ ਬਾਰੇ ਤੁਸੀਂ ਇੱਕ ਪਾਸਟ ਐਕਸਪੀਰੀਅੰਸ ਤੋਂ ਦੇਖ ਸਕਦੇ ਹੋ ਕਿ ਜਿਸ ਵੇਲੇ ਇੱਕ ਮੰਦਬੁੱਧੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਕਪੂਰਥਲੇ ਦੇ ਵਿੱਚ, ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਮਤਲਬ ਉਸ ਵੇਲੇ ਗੱਲ ਇਹ ਕੀਤੀ ਗਈ ਕਿ ਬਿਨਾਂ ਜਾਂਚ ਪੜਤਾਲ ਕੀਤੇ, ਇਹ ਦੇਖੇ ਬਿਨਾਂ ਕਿ ਬੰਦਾ ਕਿਸ ਮਾਨਸਿਕ ਸਥਿਤੀ ਵਿੱਚ ਹੈ, ਇਹ ਕਹਿ ਕੇ ਕਿ ਬੇਅਦਬੀ ਕੀਤੀ ਹੈ। ਤੇ ਉਹ ਗ੍ਰੰਥੀ ਦਾ ਪੂਰਾ ਬਿਆਨ ਜਿਹੜਾ ਉਹ ਇਸ ਕਿਸਮ ਦਾ ਸੀਗਾ ਜਿਹੜਾ ਕਿ ਇਹ ਦੱਸਦਾ ਸੀਗਾ ਕਿ ਉਹ ਚਾਹੁੰਦਾ ਸੀ ਕਿ ਅਸੀਂ ਕੋਈ ਇਹੋ ਜਿਹਾ ਕਾਰਾ ਕਰੀਏ, ਉਹ ਆਪਦੀ ਪਬਲਿਸਿਟੀ ਵਾਸਤੇ ਇਹੋ ਜਿਹਾ ਕਾਰਾ ਕਰਨਾ ਚਾਹੁੰਦਾ ਸੀ। ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਤਾਂ ਜਦੋਂ ਅਸੀਂ ਵਿਰੋਧ ਕਰਨਾ ਹੋਵੇ ਜਾਂ ਮਤਲਬ ਕੋਈ ਗੱਲ ਕਹਿਣੀ ਹੋਵੇ, ਕੋਈ ਹੱਕ ਦੀ ਆਵਾਜ਼ ਉਠਾਉਣੀ ਹੋਵੇ ਤਾਂ ਫਿਰ ਆਪਾਂ ਪਹਿਲਾਂ ਦੂਜੇ ਨੂੰ ਦੇਖੀਏ, ਉਹ ਉਠਾਊਗਾ ਤਾਂ ਅਸੀਂ ਆਵਾਂਗੇ, ਉਹ ਉਠਾਊਗਾ। ਤੇ ਬਹੁਤੇ ਕਰਕੇ ਆਪਾਂ ਐਂ ਦੇਖਦੇ ਜਿਹੜੇ ਸਾਰੇ ਬੈਠੇ ਰਹਿੰਦੇ ਆ ਘਰਾਂ ਦੇ ਵਿੱਚ। ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਹੜਾ ਕੁਝ ਮੈਂ ਅੱਜ ਕਰ ਰਿਹਾ, ਜੇ ਕਸ਼ਮੀਰ ਦੇ ਵਿੱਚ ਉਸ ਵੇਲੇ ਲੋਕ ਜਿਹੜੇ ਨੇ ਮੁਸਲਮਾਨ ਕੋਈ ਕਰਦੇ, ਚਾਹੇ ਮਤਲਬ ਉਹਨਾਂ ਨੂੰ ਗੋਲੀ ਖਾਣੀ ਪੈ ਜਾਂਦੀ, ਤਾਂ ਅੱਜ ਘੱਟੋ ਘੱਟ ਆ ਜਿਹੜਾ ਨਰੇਟਿਵ ਬਣਿਆ ਇਹ ਨਰੇਟਿਵ ਤਾਂ ਨਹੀਂ ਸੀ ਬਣਦਾ ਨਾ। ਇੱਥੇ ਮਤਲਬ ਇੱਕ ਕਲੀਅਰ ਕੱਟ ਜਿਹੜੀ ਪੋਜੀਸ਼ਨ ਹੁੰਦੀ ਕਿ ਉੱਥੇ ਉਹ ਬੰਦਾ ਜਿਹੜਾ ਉਹਨੂੰ ਬਚਾਉਂਦੇ ਹੋਏ ਮਾਰਿਆ ਗਿਆ। ਆਪਣੇ ਲੋਕ ਮਤਲਬ ਬਚਾਉਂਦੇ ਨੇ ਬਟ ਇਸ ਹੱਦ ਤੱਕ ਨਹੀਂ ਜਾਂਦੇ ਕਿ ਆਪਦੀ ਜਾਨ ਦੀ ਬਾਜੀ ਲਾ ਦੇਣ। ਇਹੋ ਜਿਹੀਆਂ ਯਾਰੀਆਂ ਦੋਸਤੀਆਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਦੰਗਿਆਂ ਵੇਲੇ ਦੇਖੀਆਂ ਨੇ ਆਪਾਂ, ਉੱਥੇ ਲੋਕ ਆਏ ਮਰੇ ਵੀ ਨੇ, ਇਹੋ ਜਿਹੀਆਂ ਉੱਥੇ ਗੱਲਾਂ ਹੋਈਆਂ ਨੇ। ਬਟ ਹੁਣ ਆਪਾਂ ਥੋੜਾ ਜਿਹਾ ਇਹ ਦੇਖਦੇ ਆ ਕਿ ਪਹਿਲਾਂ ਕੋਈ ਹੋਰ ਆਊਗਾ ਅੱਗੇ ਫਿਰ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਹੋਰ ਆਊਗਾ, ਆਪਾਂ ਕਿਸੇ ਹੋਰ ਨੂੰ ਉਡੀਕਾਂਗੇ। ਹੋ ਸਕਦਾ ਕੋਈ ਮੈਨੂੰ ਉਡੀਕਦਾ ਹੋਵੇ, ਜੇ ਮੈਂ ਨਹੀਂ ਤਾਂ ਹੋਰ ਕੌਣ ਕਰੂਗਾ। ਮਤਲਬ ਇਹ ਇਸ ਜ਼ਿੰਮੇਵਾਰੀ ਨਾਲ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਸਨ ਪ੍ਰੋਫੈਸਰ ਅਮਨਦੀਪ ਜੋ ਕਿ ਇਤਿਹਾਸ ਦੇ ਪ੍ਰੋਫੈਸਰ ਨੇ। ਆਪਾਂ ਜੋ ਪਿੱਛੇ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਗਏ। ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਦੇਖਦਿਆਂ ਹੋਇਆਂ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨੂੰ ਸਾਈਡ ਤੇ ਕੀਤਾ। ਇਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇਹ ਆਖਰ ਵਿਰੋਧ ਕਿਉਂ ਕਰ ਰਹੇ ਆ। ਪਰ ਇਸ ਵਿਰੋਧ ਦੇ ਵਿੱਚ ਇੱਕ ਜਿਹੜਾ ਧਰਮ ਦੇ ਲੋਕ ਆ ਉਹ ਵੀ ਜਿਹੜਾ ਹੈਗਾ ਆਪਣਾ ਪੱਖ ਉਸ ਆਪਾਂ ਦਿਖਾਇਆ ਪਿੱਛੋਂ ਰੱਖਦੇ ਨਜ਼ਰ ਆ ਰਹੇ ਆ। ਪਰ ਇਹ ਡਿਸਾਈਡ ਆਮ ਲੋਕਾਂ ਨੇ ਕਰਨਾ, ਵਿਊਅਰਸ ਨੇ ਕਰਨਾ ਕਿ ਕੌਣ ਸਹੀ ਆ ਤੇ ਕੌਣ ਗਲਤ ਹੈ। ਇਹਨਾਂ ਕਮਾਦਾ ਅਸੀਂ ਰੱਖਦੇ ਹਾਂ ਕਿ ਸਮਝ ਰੱਖਦੇ ਹਾਂ ਕਿ ਅਸੀਂ ਪੱਖਾਂ ਨੂੰ ਨਿਚੋੜ ਸਕੀਏ, ਉਹਦਾ ਅਰਕ ਆ ਜਿਹੜਾ ਕੱਢ ਸਕੀਏ ਕਿ ਸਹੀ ਗਲਤ ਦੀ ਪਹਿਚਾਣ ਆ ਜਿਹੜੀ ਅਸੀਂ ਕਰ ਸਕੀਏ। ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆਮ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ, ਉਹਦੀ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ ਉਹਦੇ ਨਾਲ। ਅੱਛਾ, ਉਹਦਾ ਜਸਟੀਫਾਈ ਹੋ ਜਾਂਦਾ ਫਿਰ? ਉਹ ਨਹੀਂ ਜਸਟੀਫਾਈ ਹੋ ਜਾਂਦਾ, ਜਸਟੀਫਾਈ ਹੋ ਜਾਂਦਾ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਭਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ।
ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। खुलेआम कश्मीरी हिंदुओं का कत्ले आम हो रहा है। ਸਲੂਟ ਹੈ ਇਸ ਯੋਧੇ ਨੂੰ ਇੰਡੀਆ 'ਚ ਰਹਿ ਕੇ। ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਦੂਜੀ ਗੱਲ सबसे पहले आप अपने करिए, वो कांग्रेस का था प्रॉब्लम था, ठीक है, वो कभी हिंदुओं का नहीं था। ਕਿਸੇ ਵੀ ਉਹਦੇ ਧਰਮ ਦੇ ਵਿੱਚ ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅਸੀਂ ਬਠਿੰਡਾ ਤੇ ਮਿੱਤਲ ਮਾਲ ਦੇ ਬਾਹਰ ਖੜੇ ਆ। ਮੇਰੇ ਇੱਧਰਲੇ ਪਾਸੇ ਮਿੱਤਲ ਮਾਲ ਹੈ ਤੇ ਫਨ ਸਿਨੇਮਾ ਜਿਹੜਾ ਇੱਥੇ ਇੱਕ ਬਾਹਰ ਇੱਕ ਸ਼ਖਸ ਹੈ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਕਸ਼ਮੀਰ ਫਾਈਲ ਜਿਹੜੀ ਫਿਲਮ ਰਿਲੀਜ਼ ਹੋਈ ਆ, ਉਸ ਫਿਲਮ ਦੇ ਜੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ, ਉਸ ਨੂੰ ਬੈਨ ਕਰਨ ਲਈ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ, ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਵੀ ਆਖਰ ਪ੍ਰੋਟੈਸਟ ਕਿਉਂ ਕੀਤਾ ਜਾ ਰਹੇ ਨੇ, ਕਿਹੜੇ ਕਾਰਨ ਆ ਉਹ ਜਿਨ੍ਹਾਂ ਕਰਕੇ ਪ੍ਰੋਟੈਸਟ ਹੋ ਰਿਹਾ। ਦਿਖਾਉਂਦੇ ਆ ਤੁਹਾਨੂੰ। ਸਿੱਖ ਮੁੰਡੇ ਨੂੰ ਟੌਰਚਰ ਕਰਦਾ ਤੇ ਉਹ ਅੱਤਵਾਦੀ ਬਣ ਜਾਂਦਾ ਹੈ। ਇੱਕ ਸਿੱਖ ਇੰਸਪੈਕਟਰ ਕਰਦਾ ਹੈ ਨਾ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਮੈਂ 17 ਸਾਲ ਲਗਾਤਾਰ ਭਾਈ ਸਾਹਿਬ, ਮੈਂ 17 ਸਾਲ ਲਗਾਤਾਰ ਕਸ਼ਮੀਰ ਗਿਆ। ਅਮਰਨਾਥ ਯਾਤਰਾ ਸੀ, ਲੰਗਰ ਲਾਉਂਦੇ, ਮੈਂ ਪ੍ਰੈਜ਼ੀਡੈਂਟ ਸੀ। ਇਹ ਕੀ ਗੱਲਾਂ ਕਰੀ ਜਾਂਦੇ ਤੁਸੀਂ? ਅਸੀਂ ਤੁਸੀਂ ਇੱਕ ਬੈਨਰ ਵੀ ਲੈ ਕੇ ਖੜੋ ਨਾ, ਜੋ ਅਫਗਾਨਿਸਤਾਨ 'ਚ ਹੋਇਆ, ਜੋ ਅੱਜ ਰੋਜ਼ ਪਾਕਿਸਤਾਨ ਦੇ ਵਿੱਚ ਹੋ ਰਿਹਾ। ਤੁਸੀਂ ਉਸ ਗੱਲ ਦਾ ਤਾਂ ਕਰਦੇ ਨਹੀਂ, ਐਪਰੀਸ਼ੀਏਟ ਨਹੀਂ ਕਰਦੇ ਸਰਕਾਰ ਨੂੰ। ਤੁਸੀਂ ਐਪਰੀਸ਼ੀਏਟ ਕਿਉਂ ਸਰਕਾਰ ਨੇ? ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ ਕਿੱਥੇ ਬਣੀ ਹੈ? ਹੋਇਆ ਕਿਉਂ ਸੀ ਗੁਜਰਾਤ? ਕਾਈ ਪੋਚੇ ਹੋਇਆ ਕਿਉਂ ਸੀ ਗੁਜਰਾਤ 'ਚ 6-7 ਸੀਗਾ, ਠੀਕ ਹੈ। ਨਹੀਂ ਹਾਂ, ਗੋਦਰਾ ਸੀਗਾ। ਫਿਰ ਉਹਦੇ ਵਾਸਤੇ ਕਦੇ ਤੁਸੀਂ ਬੋਲੇ ਹੋ ਵੀ ਇਹ ਗੋਦਰਾ ਹੋਇਆ ਜਾਂ ਗੁਜਰਾਤ ਹੋਇਆ? ਉਹਦੇ ਨਾਲ ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ ਫਿਰ ਉਹ ਨਹੀਂ, ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ ਫਿਰ ਜਸਟੀਫਾਈ ਹੋ ਜਾਂਦਾ। ਨਹੀਂ, ਫਿਰ ਗੋਦਰੇ ਤੇ ਨਹੀਂ ਬੈਠੇ ਦੱਸ ਦਿਓ ਜੇ ਜਸਟੀਫਾਈ ਹੋ ਜਾਂਦਾ ਹੈ। 7 ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮਾਰਿਆ ਗਿਆ। ਜਸਟੀਫਾਈ ਨਹੀਂ ਹੁੰਦਾ। ਅਸੀਂ ਤਾਂ 84 ਨੂੰ ਵੀ ਜਸਟੀਫਾਈ ਨਹੀਂ ਕਰਦੇ ਜਦੋਂ ਉੱਥੇ ਬੁਰਾ ਹਾਲ ਹੋਇਆ ਸੀ। ਮੈਂ ਕਦੋਂ ਕਰ ਰਿਹਾ ਜਸਟੀਫਾਈ? ਇਹ ਗਲਤ ਹੈ ਸਰ। ਜਸਟੀਫਾਈ ਨਹੀਂ ਹੋਇਆ। ਇੱਥੇ ਗੱਲ 84 ਦੀ ਨਹੀਂ ਹੋ ਰਹੀ। ਇੱਥੇ ਗੱਲ 84 ਦੀ ਨਹੀਂ ਹੋ ਰਹੀ। 32 ਸਾਲ ਹੋ ਗਏ। ਇੱਥੇ ਸਿਰਫ ਮਨਮੋਹਨ ਸਿੰਘ ਨਾਲ ਜਾ ਕੇ ਗੱਲ ਉਹਦੀ ਹੋ ਰਹੀ ਹੈ। 84 ਦਾ ਤਾਂ ਕੋਈ ਮਸਲਾ ਹੀ ਨਹੀਂ ਨਾ ਉੱਠਿਆ ਇੱਥੇ। ਉਹ ਵੀ ਗਲਤ ਸੀ, ਅੱਜ ਤੱਕ ਕਹਿੰਦੇ ਉਹ ਵੀ ਗਲਤ ਹੋਇਆ। ਅਸੀਂ ਉਹਨੂੰ ਕਦੋਂ ਜਸਟੀਫਾਈ ਕਰਦੇ ਆ? ਅਸੀਂ ਹਾਂ ਗਲਤ। ਅਸੀਂ ਤਾਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ। ਤੁਸੀਂ 100 ਇਹ ਜਸਟੀਫਾਈ ਕਰ ਰਹੇ ਆ, ਉਹਨੂੰ ਬਿਆਨ ਕਰੋ ਇਹਨੂੰ। ਮੈਂ ਕਦੋਂ ਕਹਿ ਰਿਹਾ ਜਸਟੀਫਾਈ? ਬਿਲਕੁਲ ਤੁਹਾਡਾ ਕਹਿਣਾ ਕੀ ਹੈ? ਤੁਹਾਡਾ ਕੀ ਕਹਿਣਾ? ਤੁਹਾਡਾ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਇੱਕ ਮਿੰਟ, ਆਪਾਂ ਪਹਿਲਾਂ ਆਪਦਾ ਪੱਖ ਰੱਖੋ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਇਹ ਹਰੇਕ ਥਾਂ ਉੱਤੇ ਹੁੰਦਾ ਹੈ, ਠੀਕ ਹੈ। ਇਹਦਾ ਹੱਲ ਬਾਅਦ ਦੇ ਵਿੱਚ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਾਅਦ ਚ ਕਿਸੇ ਹੋਰ ਥਾਂ ਉੱਤੇ ਦੁਬਾਰਾ ਤੋਂ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਵਿਰੁੱਧ ਭੜਕਾਓ ਤੇ ਉਹੀ ਸਭ ਕੁਝ ਕਰੋ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਇਹਦਾ ਕੀ ਮਤਲਬ ਸੀਗਾ? ਰਿਐਲਿਟੀ ਹੈ ਕਿਉਂਕਿ ਹਰ ਜੋ ਕਸ਼ਮੀਰ 'ਚ ਹੋਇਆ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾਗਾ, ਬਟ ਉਹ ਹਰ ਮੁਸਲਿਮ ਨਹੀਂ। ਇੱਕ ਮਿੰਟ ਪਹਿਲਾਂ ਜਵਾਬ ਤੁਸੀਂ ਇਹ ਦਿਓ ਵੀ ਕੀ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ ਤੇ ਆਪਾਂ ਉਹਦੀ ਜਸਟੀਫਿਕੇਸ਼ਨ ਦਿੰਦੇ ਹਾਂ। ਜਸਟੀਫਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ, ਠੀਕ ਹੈ ਜੀ। ਉਹਨਾਂ ਨੇ ਧੱਕਾ ਕੀਤਾ, ਖੁੱਲ੍ਹੇਆਮ ਮਸਜਿਦਾਂ ਤੋਂ ਨਾਅਰੇ ਲੱਗੇ। ਇਹ ਉਸ ਗੱਲ ਨੂੰ ਜਸਟੀਫਾਈ ਕਰ ਰਹੇ ਵੀ ਉਹ ਲੋਕਾਂ 'ਚ ਇਹ ਸੱਚ ਆਵੇ ਨਾ। ਤੁਹਾਡਾ ਇਹਨਾਂ ਪ੍ਰਤੀ ਵਿਰੋਧ ਕੀ ਆ? ਇਹਨਾਂ ਦੇ ਪ੍ਰਤੀ ਇਹ ਵਿਰੋਧ ਹੈ ਵੀ ਇਹ ਜਸਟੀਫਾਈ ਕਰ ਰਹੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ। ਫਿਲਮ ਨੂੰ ਬਿਆਨ ਕਰਕੇ ਵੀ ਲੋਕਾਂ 'ਚ ਸੱਚਾਈ ਨਹੀਂ ਆਉਣੀ ਚਾਹੀਦੀ। ਇਹਨਾਂ ਦਾ ਤਾਂ ਇੱਕ ਬੈਨਰ ਨਾਲ ਵਿਰੋਧ ਹੈ, ਠੀਕ ਹੈ। ਇਹ ਮੈਨੂੰ ਪਤਾ ਹੈ ਵੀ ਮੇਰੇ ਕਹਿਣ ਦੇ ਨਾਲ ਕੋਈ ਫਿਲਮ ਬੈਨ ਨਹੀਂ ਹੁੰਦੀ। ਇਹ ਫਿਲਮ ਇਹੋ ਜਿਹੀ ਹੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਦੇਸ਼ ਦਾ ਦਿਖਾਉਣਾ ਚਾਹੁੰਦਾ ਹੈ ਲੋਕਾਂ ਨੂੰ, ਠੀਕ ਹੈ। ਤੇ ਦੂਜੀ ਗੱਲ ਇਹ ਆ ਵੀ ਜਦੋਂ ਉਹ ਇਹ ਚਾਹੁੰਦੇ ਨੇ ਕਿ ਸਾਰਾ ਦੇਸ਼ ਦੇਖੇ, ਠੀਕ ਹੈ,
ਤਾਂ ਫਿਰ ਮੇਰੇ ਕਹਿਣ ਨਾਲ ਕਿਵੇਂ ਬੈਨ ਹੋ ਜੂਗੀ? ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਠੀਕ ਹੈ। ਜੇ ਅੱਜ ਮੈਂ ਬੈਨਰ ਲੈ ਕੇ ਖੜਾ ਤਾਂ ਇਹ ਮੇਰੇ ਨਾਲ ਸਵਾਲ ਕਰ ਰਹੇ ਨੇ ਨਾ, ਠੀਕ ਹੈ। ਮੈਂ ਤੁਹਾਡੀ ਆਲੋਚਨਾ ਕੀ ਹੈ? ਤੁਹਾਡੀ ਆਲੋਚਨਾ ਕੀ ਹੈ ਇਸ ਫਿਲਮ ਪ੍ਰਤੀ? ਤੁਹਾਡੀ ਆਲੋਚਨਾ ਇੱਕ ਮਿੰਟ ਪਲੀਜ਼। ਤੁਹਾਡੀ ਇਸ ਫਿਲਮ ਪ੍ਰਤੀ ਆਲੋਚਨਾ ਕੀ ਹੈ? ਮੇਰੀ ਆਲੋਚਨਾ ਇਹ ਆ ਕਿ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਤਾਂ ਕਸ਼ਮੀਰ ਦੇ ਜਿਹੜੇ ਮੁਸਲਮਾਨਾਂ ਦਾ ਜਦੋਂ ਕਤਲੇਆਮ ਕੀਤਾ ਗਿਆ, ਉੱਥੇ ਜਿਹੜਾ ਸ਼ਬਦ ਅਫਗਾਨਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ। ਫਿਲਮ ਕਸ਼ਮੀਰ ਤੇ ਹੈ, ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ। ਹੁਣ ਉਹ ਤੇ ਰਹਿਣ ਦਿਓ। ਹੁਣ ਤੁਹਾਡੇ ਇੰਨੇ ਲੋਕਾਂ ਦਾ ਸਵਾਲਾਂ ਦਾ ਜਵਾਬ ਮੈਂ ਇਕੱਲਾ ਤਾਂ ਨਹੀਂ ਦੇ ਸਕਦਾਗਾ, ਠੀਕ ਹੈ। ਇਹ ਐਗਰੀ ਹੋ ਨਾ, ਫਿਰ ਮੈਨੂੰ ਬੋਲਣ। ਦੇਖੋ ਸਵਾਲ ਇੱਕ ਇੱਕ ਹੋਣਾ ਚਾਹੀਦਾ। ਦੇਖੋ ਸਵਾਲ ਇੱਕ ਇੱਕ ਹੋਣਾ ਚਾਹੀਦਾ। ਜੇ ਤੁਸੀਂ ਸਾਰੇ ਨੋ ਦੇਖੋ 1 to 1 ਇਕੱਲੇ ਖੜੇ ਆ ਨਾ, ਬੋਰਡ ਚੱਕੇ ਆ ਤਾਂ ਜਵਾਬ ਇਹਨਾਂ ਨੂੰ ਦੇਣੇ ਇਕੱਲੇ ਖੜੇ ਆ ਨਾ, ਇਕੱਲੇ ਖੜੇ ਆ, ਇਕੱਲੇ ਖੜੇ ਆ। ਜਵਾਬ ਇੱਕ ਇੱਕ ਕਰਕੇ ਸਵਾਲ ਆਉਣਾ ਚਾਹੀਦਾ। ਆਪਾਂ ਸਾਰੇ ਜਵਾਬ ਲਵਾਂਗੇ। ਮੇਰਾ ਇਹ ਮੰਨਣਾ ਹੈ ਵੀ ਦੇਸ਼ ਵਿੱਚ ਜਿਹੜੀ ਰਾਜਨੀਤੀ ਆ ਉਹ ਰੁਜ਼ਗਾਰ ਤੇ ਹੋਣੀ ਚਾਹੀਦੀ ਆ, ਸਿੱਖਿਆ ਤੇ ਹੋਣੀ ਚਾਹੀਦੀ ਆ। ਜਿਹੜੀ ਰਾਜਨੀਤੀ ਆ ਉਹ ਧਰਮ ਉੱਤੇ, ਜਾਤਾਂ ਉੱਤੇ, ਨਸਲਾਂ ਉੱਤੇ ਵੰਡੀਆਂ ਪਾ ਕੇ ਨਹੀਂ ਹੋਣੀ ਚਾਹੀਦੀ। ਇਹ ਫਿਲਮ ਇਹੀ ਕਰ ਰਹੀ ਹੈ, ਇਹ ਫਿਲਮ ਇਹੀ ਕਰ ਰਹੀ ਹੈ। ਕਿਸੇ ਫਿਲਮ ਦਾ ਅਸਰ ਆਪਾਂ ਕਿੱਥੋਂ ਦੇਖ ਸਕਦੇ ਆ? ਆਪਾਂ ਉਸ ਦੇ ਦਰਸ਼ਕਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ਉਹਦੇ ਦਾ ਮੈਂ ਕਹਿ ਰਿਹਾ ਕਿ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਦੇਖੋ। ਇਹ ਚੀਜ਼ ਤੁਹਾਨੂੰ ਸਮਝ ਨਹੀਂ ਆਊਗੀ। ਭਾਈ ਸਾਹਿਬ ਮੈਨੂੰ ਇਹ ਕਹਿੰਦੇ ਆ ਵੀ ਭਾਰਤ ਦੇ ਵਿੱਚ ਰਾਜਨੀਤੀ ਧਰਮ ਦੇ ਆਧਾਰ ਤੇ, ਜਾਤਾਂ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਨਹੀਂ ਹੋਣੀ ਚਾਹੀਦੀ? ਭਾਈ ਸਾਹਿਬ ਧਰਮ ਤੇ ਜਾਤੀ ਦੇ ਆਧਾਰ ਪਰ ਜਿਹੜਾ ਧੱਕਾ ਹੋਇਆ ਉਹ ਤਾਂ ਦਿਖਾਣਾ ਹੀ ਪਊ ਨਾ। ਸਾਡੇ ਦੇਸ਼ ਦਾ ਧੱਕਾ ਇਹ ਹੋਇਆ। ਭਾਈ ਸਾਹਿਬ ਕਹਿ ਰਹੇ ਨੇ ਜੋ ਫਿਲਮ ਹੈ ਉਹ ਵਨ ਸਾਈਡਡ ਹੈ, ਜੋ ਜ਼ੁਲਮ ਵਨ ਸਾਈਡਡ ਹੋਇਆ ਸੀ ਤਾਂ ਫਿਲਮ ਵੀ ਵਨ ਸਾਈਡਡ ਹੀ ਹੋਏਗੀ। ਨਹੀਂ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਵੀ ਧਰਮ ਦੇ, ਮੈਂ ਉਹਨਾਂ ਦਾ ਸਵਾਲ ਰੱਖ ਰਿਹਾ, ਧਰਮ ਤੇ, ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਵਨ ਸਾਈਡਡ ਦਾ ਮੈਂ ਜਵਾਬ ਦੇ ਦਿਆਂ। ਵਨ ਸਾਈਡਡ ਦਾ ਜਵਾਬ ਦੇ ਦਿਆਂ। ਆ ਦੇ ਤਾਂ ਲੈਣ ਦੋ ਨਾ ਫਿਰ ਜਵਾਬ ਭਾਈ। ਹਾਂ, ਵਨ ਸਾਈਡਡ ਦਾ ਮਤਲਬ ਇਹ ਆ ਕਿ ਜਦੋਂ ਵੀ ਕਿਤੇ ਦੰਗਾ ਹੋਇਆ, ਚਾਹੇ ਉਹ ਪਾਕਿਸਤਾਨ ਵੰਡ ਵੇਲੇ ਹੋਇਆ, ਚਾਹੇ ਦਿੱਲੀ ਦੇ ਦੰਗੇ ਹੋਏ ਨੇ, ਚਾਹੇ ਗੁਜਰਾਤ ਦੇ ਦੰਗੇ ਹੋਏ ਨੇ, ਮਾਰਨ ਵਾਲੇ ਵੀ ਸੀ ਉਸੇ ਧਰਮ 'ਚ, ਬਚਾਉਣ ਵਾਲੇ ਵੀ ਸੀ। ਇਸ ਫਿਲਮ 'ਚ ਇੱਕ ਵੀ ਸੀਨ ਦਿਖਾ ਦੇਣ ਜਿਹਦੇ ਵਿੱਚ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਬਚਾਇਆ ਹੋਵੇ। ਕੀ ਇਹ ਹੋ ਸਕਦਾ? ਤੁਸੀਂ ਸ਼ਿਕਾਰਾ ਦੇਖੋ, ਸ਼ਿਕਾਰਾ ਫਿਲਮ ਦੇਖ ਲਓ। ਸ਼ਿਕਾਰਾ ਕਿਸੇ ਵੀ ਉਹਦੇ ਵਿੱਚ ਧਰਮ ਦੇ ਵਿੱਚ ਇਹਦੇ ਨਾਲ ਸ਼ੇਮ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਗੱਲ ਇਹ ਆ ਕਿ ਅਸੀਂ ਆਪਣੀ ਵੱਖਰੀ ਗੱਲ ਰੱਖ ਸਕਦੇ ਆ, ਕਿ ਵੱਖਰੇ ਧਰਮ ਦੇ ਲੋਕ ਰਹਿ ਸਕਦੇ ਆ, ਕਿ ਵੱਖਰੇ ਵਿਚਾਰ ਦੇ ਲੋਕ ਰਹਿ ਸਕਦੇ ਆ। ਜੇ ਅੱਤਵਾਦੀ ਕਸ਼ਮੀਰ ਚੋਂ ਕਰ ਰਹੇ ਸੀਗੇ, ਅੱਜ ਭੀੜ ਤੰਤਰ ਇੱਥੇ ਕੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ। ਵਿਰੋਧੀ ਜਿਹੜੀ ਗੱਲ ਕਰ ਰਿਹਾ ਬੰਦਾ, ਉਹਨੂੰ ਆਏ ਇਸ ਤਰ੍ਹਾਂ ਦੇ ਨਾਲ ਭੀੜ ਵੱਲੋਂ ਜਿਹੜਾ ਘੇਰ ਕੇ ਸ਼ੇਮ ਕਰਕੇ ਚੁੱਪ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਗੱਲ ਕਸ਼ਮੀਰ 'ਚ ਹੋਈ ਸੀਗੀ, ਇਹੀ ਗੱਲ ਉੱਥੋਂ ਦੇ ਅੱਤਵਾਦੀਆਂ ਨੇ ਪੰਡਤਾਂ ਨਾਲ ਕੀਤੀ ਸੀ, ਤੇ ਮੈਂ ਉਹਨਾਂ ਦੇ ਹੱਕ 'ਚ ਖੜਾ। ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਹਿੰਦੂ ਜਾਂ ਪੰਡਤ ਨਹੀਂ ਮਾਰੇ ਗਏ? ਮਾਰੇ ਗਏ ਨੇ, ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੇ। ਮੈਂ ਇਸ ਤੋਂ ਪਹਿਲਾਂ ਵੀ 1992 ਦੇ ਵਿੱਚ ਬਣੀਆਂ ਹੋਈਆਂ ਡਾਕੂਮੈਂਟਰੀਜ਼ ਦੇਖੀਆਂ ਨੇ। ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਨੂੰ ਸਿਗਰਟਾਂ ਨਾਲ ਦਾਗ ਕੇ ਮਾਰਿਆ ਗਿਆ, ਠੀਕ ਹੈ। ਜ਼ੁਲਮ ਦੀਆਂ ਇੰਤਹਾ ਬਹੁਤ ਸਾਰੀਆਂ ਥਾਵਾਂ ਤੇ, ਗੁਜਰਾਤ 'ਚ ਮੁਸਲਮਾਨਾਂ ਨਾਲ ਹੋਈ ਆ, ਦਿੱਲੀ 'ਚ ਸਿੱਖਾਂ ਨਾਲ ਹੋਈ ਆ, ਹਰ ਜਗ੍ਹਾ ਤੇ ਹੋਈ ਆ। ਪਰ ਗੱਲ ਇਹ ਆ ਕਿ ਮਨੁੱਖੀ ਫਿਤਰਤ ਦੇ ਬਾਰੇ ਇੱਕ ਗਲਤ ਪ੍ਰਚਾਰ ਕਿ ਸਾਰੇ ਮੁਸਲਮਾਨ ਇਹਦੇ ਦੋਸ਼ੀ ਨੇ। ਦੂਜੀ ਗੱਲ, ਜੋ ਕੁਝ ਕਸ਼ਮੀਰ 'ਚ ਹੋਇਆ ਉਹਨੂੰ ਲੈ ਕੇ
ਪੂਰੇ ਦੇਸ਼ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ ਇਹ ਗੱਲ ਜਿਹੜੀ ਆ ਇਹ ਗੱਲ ਉਹਨਾਂ ਵੱਲੋਂ ਤੁਸੀਂ ਕੈਮਰੇ ਤੇ ਆਉਣਾ ਚਾਹੁੰਦੇ ਹੋ? ਬੋਲੋ ਕੈਮਰੇ ਤੇ ਆਉਣਾ ਚਾਹੁੰਦੇ ਤੁਸੀਂ ਇਹ ਦੱਸੋ ਵੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਉਸ ਮਸਲੇ ਦਾ ਦੋਸ਼ੀ ਠਹਿਰਾਉਣਾ ਜਾਇਜ਼ ਹੈ? बिल्कुल नहीं है, वो तो कभी भी नहीं होता, कभी भी ऐसा नहीं होता। ਉਹਨਾਂ ਵੱਲੋਂ ਇਹ ਕਿਹਾ ਗਿਆ ਹੈ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ उन्होंने कहा है कि जहाँ पे भी कट्टरिज्म होगा वहाँ प्रॉब्लम आएगी, तो वहाँ पे वन साइडेड गेम था, गवर्नमेंट ने कोई स्टेप नहीं लिया है। वहाँ पे वहाँ ये नहीं कहा है कि मुस्लिम है, मुस्लिम हर जगह है, हर वर्ल्ड में मुस्लिम्स है, ठीक है, लेकिन अपने कंट्री के लिए जो सोचते हैं वो नेशनलिस्ट होते हैं, ठीक है ना। हाँ, जो कश्मीर में वो कहीं पे भी नहीं हुआ है कि कहते हैं सो कॉल्ड इंडिपेंडेंस के बाद, सो कॉल्ड इंडिपेंडेंस ਦਿੱਲੀ 'ਚ ਵੀ ਹੋਇਆ ਹੈ, ਜੋ ਦਿੱਲੀ 'ਚ ਸਿੱਖਾਂ ਨਾਲ ਹੋਇਆ ਹੈ, ਜੋ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ ਨਹੀਂ, ਉੱਥੇ ਆਪਾਂ ਹਿੰਦੂ ਕਹਿ ਸਕਦੇ ਹਾਂ, ਉੱਥੇ ਆਪਾਂ ਕਹਿ ਸਕਦੇ ਵੀ ਹਿੰਦੂਆਂ ਨੇ ਕੀਤਾ ਉਹ जो सिखा ने किया। सबसे पहले आप अपने करिए, वो कांग्रेस का था, प्रॉब्लम था, ठीक है, वो कभी हिंदुओं का नहीं था, वो कांग्रेस ने किया था, हिंदुओं ने नहीं किया था, आप गलत मत करिए। क्या तो यही जानता ना कि सिखा ते हिंदुओं के दंगे सी, वो तो कांग्रेस का नैरेटिव है ना। आज आप हिंदुओं ते सिखा ते दंगे सी, ये क्या आप मीडिया पर्सन है, ठीक है, और आप गलत नैरेटिव, मैं सिर्फ बोल रहा, मैं सिर्फ ये कह रहा कि अगर 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 कश्मीर च होया सी, अगर कश्मीर च होया सी तो दिल्ली च भी होया सी, ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਦਿੱਲੀ ਦੇ ਵਿੱਚ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੀਆਂ ਇੱਜ਼ਤਾਂ ਦੀ ਜਿਹੜੀ ਬੇਅਦਬੀ ਕੀਤੀ ਗਈ, ਬੇਅਦਬੀ ਕੀਤੀ ਗਈ। ਜੇਲ੍ਹ 'ਚ ਹੈ ਜੀ, ਦਿੱਲੀ ਦੇ ਦੋਸ਼ੀ ਜੇਲ੍ਹ 'ਚ ਹੈ, ਇੱਥੋਂ ਦੇ ਕਿਹੜਾ ਦੋਸ਼ੀ ਜੇਲ੍ਹ 'ਚ ਹੈ ਦੱਸੋ? ਆ ਹੁਣ 32 ਸਾਲਾਂ ਬਾਅਦ ਇਨਸਾਫ ਮਿਲਿਆ। ਇਹਨਾਂ ਦਾ ਕਹਿਣਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਹਿਣਾ, ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਜਾਇਜ਼ ਹੈ। ਆਪਦੀ ਗੱਲ ਨਾ ਕਰੋ ਕੱਲੀ, ਦੂਜੇ ਦੀ ਵੀ ਸੁਣੋ। ਇੱਥੇ ਕਿਤੇ ਵੀ ਫਿਲਮ 'ਚ ਇਹ ਨਹੀਂ ਕਿਹਾ ਗਿਆ ਵੀ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਸ 'ਚ ਇਨਵੋਲਵ ਹੈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਇਹ ਕਰਨ, ਫਿਲਮ ਦੇ ਵਿੱਚ ਇੱਕ ਕਿਤੇ ਵੀ ਨਹੀਂ ਕਿਹਾ ਗਿਆ। ਕਤਲੇਆਮ ਜਿੱਥੇ ਵੀ ਹੋਇਆ ਉਹ ਮਾੜਾ ਹੈ, ਕਤਲੇਆਮ ਜਿੱਥੇ ਵੀ ਹੋਇਆ ਮਾੜਾ ਹੈ। ਉਹਨੂੰ ਕਿਸੇ ਧਰਮ ਤੇ, ਉਹਨੂੰ ਕਿਸੇ ਜਾਤ ਤੇ ਮਰਨਾ ਇਹ ਗਲਤ ਹੈ, ਕਿਸੇ ਜਾਤ ਤੇ ਮਰਨਾ, ਕਿਸੇ ਧਰਮ ਤੇ ਮਰਨਾ ਇਹ ਗਲਤ ਹੈ। ਸਾਰੇ ਮੁਸਲਮਾਨਾਂ ਨੂੰ ਕਤਲੇਆਮ ਸੁਣੋ ਜੀ, ਗੱਲ ਸੁਣੋ। ਮਨੁੱਖਤਾ ਦਾ ਘਾਣ ਜਿੱਥੇ ਵੀ ਹੋਇਆ ਉਹ ਗਲਤ ਹੈ। ਜੇ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਨਵੋਲਵ ਕੀਤੇ ਗਏ ਹੁੰਦੇ ਤੇ ਇਹਦਾ ਨਾਮ ਕਸ਼ਮੀਰ ਫਾਈਲਸ ਨਾ ਹੁੰਦਾ। ਇਹ ਪਾਰਟਿਕੂਲਰ ਕਸ਼ਮੀਰ ਤੇ ਫਿਲਮ ਹੈ ਤੇ ਕਸ਼ਮੀਰ ਵਾਲਿਆਂ ਨੂੰ ਇਨਵੋਲਵ ਕੀਤਾ ਗਿਆ। ਇਹ ਮਤਲਬ ਹੈ, ਉਸ ਡਾਇਲੌਗ ਦਾ ਕੀ ਮਤਲਬ ਹੈ ਕਿ ਜਿਹੜੀ ਅੱਗ 'ਚ ਅੱਜ ਕਸ਼ਮੀਰ ਸੜ ਰਿਹਾ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਤੇ ਦੂਜੀ ਗੱਲ, ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਲਓ। ਅਸਾਮ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਸ਼ਮੀਰ ਦੇ ਨਾਲੋਂ ਸਾਡੀ ਵੱਧ ਤਿਆਰੀ ਆ, ਇਹ ਸਾਡੇ ਇੱਥੇ ਵੀ ਆਏ ਹੋਣ ਦੇ ਚਾਂਸ ਨੇ, ਜਿਹੋ ਜਿਹਾ ਕੁਝ ਕਸ਼ਮੀਰ 'ਚ ਹੋਇਆ ਅਸੀਂ ਦੇਖ ਲਾਂਗੇ। ਅਸਾਮ ਦੇ ਮੁੱਖ ਮੰਤਰੀ ਦਾ ਇਹ ਬਿਆਨ ਹੈ। ਉਹਨੇ ਇਹ ਆਖਿਆ ਕਿ ਕਸ਼ਮੀਰ ਦੇ ਲੋਕ ਅਹਿੰਸਾਵਾਦੀ ਸੀਗੇ, ਪਰ ਅਸੀਂ ਨਹੀਂ ਹੈਗੇ, ਅਸੀਂ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਇਹਦਾ ਮੁਕਾਬਲਾ ਮਨੁੱਖਤਾ ਦਾ ਕਤਲ ਹੋਣਾ ਜਾਇਜ਼ ਹੈ, ਭਾਵੇਂ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ। ਅਗਰ ਕਿਸੇ ਦਾ ਦੇ ਨਾਰੇ ਲੱਗਣੇ ਜਾਇਜ਼ ਹੈ, ਮਨੁੱਖਤਾ ਦਾ ਝੰਡਾ ਲੱਗਣਾ ਜਾਇਜ਼ ਹੈ। ਤੁਸੀਂ ਕਸ਼ਮੀਰ ਫਾਈਲ ਤੇ ਕੋਈ ਗੱਲ ਨਹੀਂ। ਮਨੁੱਖਤਾ ਦਾ ਕਤਲ ਹੋਣਾ, ਕਿਸੇ ਵੀ ਇਨਸਾਨ ਦਾ ਕਤਲ ਹੋਣਾ, ਉਹਨੂੰ ਧਰਮ ਦੇ ਆਧਾਰ ਤੇ ਜੋੜਨਾ ਕਿੱਥੋਂ ਤੱਕ ਜਾਇਜ਼ ਹੈ? ਛੋਟੀ ਜੀ ਗੱਲ ਤਾਂ ਦੱਸੋ, ਅੱਜ ਕਸ਼ਮੀਰ ਫਾਈਲ ਤੇ ਖੜੇ ਪੰਡਤਾਂ ਵਾਸਤੇ ਖੜੇ ਆ ਕਦੇ? 85 ਸਿੱਖ ਵੀ ਮਰੇ ਸੀਗੇ, ਇੱਕੋ ਹੀ ਮੁਸਲਮਾਨ ਮਰਿਆ। ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਪੰਡਤਾਂ ਨੂੰ ਕੱਢਿਆ ਗਿਆ। ਪੰਡਤ ਕੀ ਹੈ? ਪੰਡਤ ਹੈ ਤਾਂ ਹਿੰਦੂ ਹੀ ਨਾ, ਉਹਨਾਂ ਨੂੰ ਕਿਉਂ ਕੱਢਤਾ ਫਿਰ? ਅੱਜ ਫਿਰ ਜੇ ਉੱਥੇ ਆਈ ਸੀ ਤਾਂ ਫਿਰ ਉੱਥੇ ਕਸ਼ਮੀਰੀ ਪੰਡਤ ਹੈ ਕਿਉਂ ਨਹੀਂ ਵਿਚਾਰੇ, ਜੇ ਉਹਨਾਂ ਦੀ ਕਿਸੇ ਨੇ ਹੈਲਪ ਕੀਤੀ ਸੀ? ਜੇ ਹੈਲਪ ਕੀਤੀ ਹੁੰਦੀ, ਹਾਂ ਹੈਲਪ ਕਰ ਦੋ, ਹੁਣ ਵਸਾ ਦੋ। ਤੂੰ ਉੱਥੇ ਜਾ ਕੇ ਖੜ ਬੈਨਰ ਲੈ ਕੇ ਕਸ਼ਮੀਰ 'ਚ। ਮੈਂ ਕਰਦਾ ਗੱਲ ਸਾਰਿਆਂ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪਹੁੰਚ ਚੁੱਕਿਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ। ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪ੍ਰੋਟੈਸਟ ਦੇ ਦੌਰਾਨ ਜਿਹੜੇ ਇਹ ਲੋਕ ਇਕੱਤਰ ਹੁੰਦੇ ਆ, ਸਵਾਲ ਕਰਦੇ ਆ, ਸਵਾਲ ਇਹਨਾਂ ਨੂੰ ਕਰਦੇ ਆ, ਸਵਾਲ ਆਮ ਲੋਕਾਂ ਵੱਲੋਂ ਕੀਤੇ ਜਾਂਦੇ ਆ। ਇਹ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਆ ਕੇ ਇਸ ਪੂਰੇ ਮਸਲੇ ਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਆ ਤੁਹਾਡਾ ਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਸੀ? ਮੇਰਾ ਨਾਮ ਅਮਨਦੀਪ ਸਿੰਘ ਸੇਖੋਂ ਆ
ਜੀ। ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ ਸੋਸ਼ਲ ਸਾਇੰਸਿਸ ਵਿਭਾਗ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਜੀ। ਤੇ ਮੈਂ ਪ੍ਰੋਟੈਸਟ ਇਸ ਕਰਕੇ ਕਰ ਰਿਹਾ ਸੀਗਾ ਵੀ ਇਹ ਜਿਹੜੀ ਇੱਕ ਫਿਲਮ ਬਣੀ ਹੈ ਕਸ਼ਮੀਰ ਫਾਈਲਸ, ਇਹ ਇਸ ਮੁੱਦੇ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਆ ਤਾਂ ਕਿ ਸਮਾਜ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਤੇ ਮੇਰਾ ਇਹ ਖਿਆਲ ਹੈ ਵੀ ਪੋਲਿਟਿਕਸ ਜਿਹੜੀ ਉਹ ਨਫ਼ਰਤ ਤੇ ਨਹੀਂ ਹੋਣੀ ਚਾਹੀਦੀ। ਪੋਲਿਟਿਕਸ ਜਿਹੜੀ ਆ ਉਹ ਵਿਕਾਸ ਤੇ ਰੁਜ਼ਗਾਰ ਤੇ ਸਿੱਖਿਆ ਸਿਹਤ ਵਰਗੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਡਿਸਕਰੇਜ ਕਰਨਾ ਚਾਹੀਦਾ। ਪਰ ਇਸ ਮੂਵੀ ਤੋਂ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੋਕ ਨਾਅਰੇ ਲਾ ਰਹੇ ਨੇ, ਜਿਸ ਕਿਸਮ ਦੇ ਨਾਲ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ, ਆਰਗੇਨਾਈਜ਼ਡ ਰੂਪ ਵਿੱਚ ਫਿਲਮ ਦੇਖੀ ਜਾ ਰਹੀ ਆ, ਉਹਨੂੰ ਹਾਊਸਫੁੱਲ ਜਿਹੜੇ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਨਾਅਰੇ ਲਾ ਰਹੇ ਨੇ ਤੇ ਸਿਨੇਮਾ ਘਰਾਂ 'ਚ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਦੱਸੋ ਨਾ, ਕਿਉਂਕਿ ਦੇਖੋ ਇੱਕ ਕਮਿਊਨਿਟੀ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਫਿਲਮ ਹੈ, ਕਿਉਂਕਿ ਉੱਥੇ ਕਸ਼ਮੀਰੀ ਪੰਡਤਾਂ ਦਾ ਜਿਸ ਤਰੀਕੇ ਨਾਲ ਜੋ ਵਿਹਾਰ ਕੀਤਾ ਗਿਆ, ਜਿਸ ਤਰ੍ਹਾਂ ਕਤਲੇਆਮ ਹੋਇਆ, ਉਹ ਸਾਰੇ ਜਾਣਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਨਾਲ ਇੱਕ ਖਾਸ ਕਮਿਊਨਿਟੀ ਦੇ ਲੋਕ ਜਾਂ ਇੱਕ ਖਾਸ ਵਰਗ ਦੇ ਲੋਕ ਤੁਹਾਡੇ ਤੇ ਨਾਰਾਜ਼ਗੀ ਜ਼ਾਹਰ ਕਰਨਗੇ? ਜਿਸ ਤਰ੍ਹਾਂ ਕਿ ਹੁਣੇ ਆਪਾਂ ਦੇਖਿਆ ਕਿ ਲੋਕ ਇਕੱਤਰ ਹੁੰਦੇ ਆ, ਤੁਹਾਡਾ ਵਿਰੋਧ ਕਰਦੇ ਆ, ਤੁਹਾਡੇ ਤੇ ਸਵਾਲ ਖੜੇ ਕਰਦੇ ਆ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਵੀ ਉਹ ਜਿਹੜੇ ਖਾਸ ਇੱਕ ਵਰਗ ਦੇ ਲੋਕ ਆ ਤੁਹਾਡਾ ਵਿਰੋਧ ਕਰਨਗੇ? ਨਹੀਂ, ਇੱਕ ਖਾਸ ਪੋਲੀਟੀਕਲ ਪਾਰਟੀ ਦੇ ਲੋਕ ਨੇ ਅਸਲ 'ਚ ਇਹ। ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੱਲ ਜਦੋਂ ਮੈਂ ਪ੍ਰੋਟੈਸਟ ਕਰ ਰਿਹਾ ਸੀ, ਨਾਲ ਉਹ ਬੈਨਰ ਲੈ ਕੇ ਖੜੇ ਵੀ ਸੀ ਮੇਰੇ ਨਾਲ। ਇੱਕ ਉਹਨਾਂ 'ਚੋਂ ਦੱਸ ਰਿਹਾ ਸੀ ਮੁੰਡਾ ਕਿ ਮੈਂ ਆਪ ਬ੍ਰਾਹਮਣ ਹੈ, ਠੀਕ ਹੈ। ਤਾਂ ਸਮਾਜ ਦੇ ਵਿੱਚ ਹਰ ਕਿਸਮ ਦੇ ਲੋਕ ਨੇ। ਇਹ ਹੁਣ ਜਿਹੜਾ RSS ਤੇ ਭਾਜਪਾ ਦਾ ਪ੍ਰੋਪੇਗੈਂਡਾ ਹੈ, ਉਹ ਇਹ ਚਾਹੁੰਦਾ ਹੈ ਕਿ ਸਾਰਾ ਹਿੰਦੂ ਇੱਕੋ ਕਿਸਮ ਦਾ ਹੋ ਜਾਵੇ, ਸਾਰਾ ਹਿੰਦੂ ਕੱਟੜ, ਸਾਰਾ ਹਿੰਦੂ ਪੋਲੀਟੀਕਲ, ਸਾਰਾ ਹਿੰਦੂ ਐਂਟੀ ਮੁਸਲਿਮ ਹੋ ਜਾਵੇ। ਕਿਉਂਕਿ ਹਿੰਦੂਤਵ ਦਾ ਮਤਲਬ ਹੈ ਐਂਟੀ ਮੁਸਲਿਮ ਹੋਣਾ, ਐਂਟੀ ਮਾਈਨੋਰਟੀਜ਼ ਹੋਣਾ, ਐਂਟੀ ਕ੍ਰਿਸਚੀਅਨ ਹੋਣਾ। ਤੇ ਜਿਹੜੇ ਲੋਕ ਹਿੰਦੂ ਨੇ ਉਹ ਜ਼ਰੂਰੀ ਨਹੀਂ ਕਿ ਐਂਟੀ ਮੁਸਲਿਮ ਹੋਣ, ਕਿਉਂਕਿ ਹਿੰਦੂ ਤੇ ਹਿੰਦੂਤਵਾ ਵਿੱਚ ਬਹੁਤ ਫਰਕ ਹੈ। ਮੈਨੂੰ ਹਿੰਦੂ ਲੋਕ ਜਿਹੜੇ ਨੇ ਉਹ ਸਮਰਥਨ ਕਰਦੇ ਨੇ, ਬਟ ਹਿੰਦੂਤਵਾ ਵਾਲੇ ਜਿਹੜੇ ਨੇ ਉਹ ਧਮਕੀਆਂ ਦਿੰਦੇ ਨੇ। ਨਹੀਂ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਆਪਾਂ ਦੇਖਿਆ ਕਿ ਉਹ ਸਿਨੇਮਾ ਦੇ ਬਾਹਰ ਵਾਪਰਿਆ, ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਤੁਹਾਨੂੰ ਸਵਾਲ ਕੀਤੇ ਆ, ਤੁਹਾਨੂੰ ਪੁੱਛਿਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਚੀਜ਼ ਕਰਕੇ, ਇਸ ਵਿਰੋਧ ਕਰਕੇ, ਹਾਲਾਂਕਿ ਵਿਰੋਧ ਕਿਸੇ ਵੀ ਚੀਜ਼ ਦਾ ਕਰਨਾ ਇੱਕ ਸਾਡਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਇੱਕ ਹਿੰਦੂ ਮੁਸਲਿਮ ਜਾਂ ਕਹਿ ਲਈਏ ਕਿ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਬਣ ਸਕਦਾ ਵੀ ਇੱਕ ਜਿਹੜਾ ਸਮਾਜਿਕ ਜਿਹੜਾ ਸਾਡਾ ਤਾਲਮੇਲ ਆ, ਉਹਦੇ ਵਾਸਤੇ ਖਤਰਾ ਬਣ ਸਕਦਾ ਹੈ? ਹਾਂ, ਇਹ ਇਸ ਕਿਸਮ ਦੀ ਭਾਸ਼ਾ ਇਹ ਵਰਤਦੇ ਸੀਗੇ। ਮਤਲਬ ਜਿਵੇਂ ਇਹਨਾਂ ਨੇ ਇਹ ਆਖਿਆ ਵੀ ਤੁਸੀਂ ਇੱਥੇ ਤਾਂ ਬੋਲਦੇ ਹੋ, ਤੁਹਾਨੂੰ ਅਫਗਾਨਿਸਤਾਨ ਤੋਂ ਮਤਲਬ ਮੋਦੀ ਬਚਾ ਕੇ ਲੈ ਆਇਆ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਸੀਗੇ। ਬਟ ਮੇਰਾ ਖਿਆਲ ਨਹੀਂਗਾ ਕਿ ਲੋਕਲ ਪੱਧਰ ਤੇ ਇਹ ਮਸਲਾ ਖੜਾ ਹੋ ਸਕਦਾ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਸਕਦਾ ਹੈ, ਹਿੰਦੂ ਮੁਸਲਿਮ ਦਾ ਮਸਲਾ ਖੜਾ ਹੋ ਸਕਦਾ ਹੈ ਤੁਹਾਡੇ ਇਸ ਵਿਰੋਧ ਕਰਕੇ। ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰੀ ਨਰੇਟਿਵ ਹੈ ਜਾਂ ਜੋ ਮੇਰਾ ਬਿਰਤਾਂਤ ਹੈ ਇਸ ਮਸਲੇ ਉੱਤੇ, ਠੀਕ ਹੈ, ਮੇਰਾ ਬਿਰਤਾਂਤ ਬਿਲਕੁਲ ਧਰਮ ਨਿਰਪੱਖ ਹੈ। ਉਹਦੇ ਵਿੱਚ ਮੈਂ ਨਾ ਤਾਂ ਇਸ ਫਿਲਮ ਦੇ ਫੈਕਟਸ ਨੂੰ ਸਵਾਲ ਕਰ ਰਹੇ ਹਾਂ। ਮਤਲਬ ਜਿਵੇਂ ਬਹੁਤ ਸਾਰੇ ਲੋਕ ਮੈਂ ਦੇਖਦਾ ਫੇਸਬੁੱਕ ਤੇ ਕਹਿੰਦੇ ਆ ਵੀ ਇੰਨੇ ਕਸ਼ਮੀਰੀ ਪੰਡਿਤ ਨਹੀਂ ਸੀ ਮਾਰੇ ਗਏ, ਜਾਂ ਮਤਲਬ ਉਹਨਾਂ ਨੂੰ ਤਾਂ ਜਗਮੋਹਨ ਨੇ ਭਜਾਤਾ ਡਰਾ ਕੇ, ਅਸਲ 'ਚ ਉਹਨਾਂ ਨਾਲ ਹੋਇਆ ਕੁਝ ਨਹੀਂ। ਮੈਂ ਇਹੋ ਜਿਹੀਆਂ ਗੱਲਾਂ ਨੂੰ ਮਤਲਬ ਬਹੁਤ ਸਿਰੇ ਤੋਂ ਨਕਾਰਦਾ। ਮੈਂ ਮੰਨਦਾ ਕਿ ਉਹਨਾਂ ਨਾਲ ਹੋਇਆ ਬਹੁਤ ਕੁਝ। ਤੁਹਾਨੂੰ ਲੱਗਦਾ ਵੀ ਉੱਥੇ ਕੁਝ ਹੋਇਆ, ਉੱਥੇ ਕਤਲੇਆਮ ਹੋਇਆ, ਜਾਂ ਉਹ ਮਾੜੀਆਂ ਘਟਨਾਵਾਂ ਜਾਂ ਉਸ ਤਰ੍ਹਾਂ ਦੇ ਹਾਲਾਤ ਬਣੇ? ਹਾਂ, ਬਿਲਕੁਲ ਬਣੇ, ਨਹੀਂ ਤਾਂ ਆਪਦਾ ਘਰ ਛੱਡ ਕੇ ਕਿਉਂ ਭੱਜੂਗਾ ਉੱਥੋਂ? ਮਤਲਬ ਵਿਰੋਧ ਕਾਹਦਾ ਹੈ? ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ? ਵਿਰੋਧ ਮੈਂ ਇਸ ਚੀਜ਼ ਦਾ ਕਰ ਰਿਹਾ ਕਿ ਇੱਕ ਥਾਂ ਤੇ ਹੋਈ ਜਿਹੜੀ ਨਫ਼ਰਤ, ਇੱਕ ਥਾਂ ਤੇ ਹੋਈ ਹਿੰਸਾ ਨੂੰ ਵਰਤ ਕੇ ਕਿਸੇ ਹੋਰ ਥਾਂ ਤੇ ਹਿੰਸਾ ਨਾ ਕੀਤੀ ਜਾਵੇ। ਸਭ ਤੋਂ ਵੱਡਾ ਮਤਲਬ ਖਤਰਾ ਇਹ ਆ ਸਾਡੇ ਦੇਸ਼ ਨੂੰ ਕਿ ਇੱਕ ਥਾਂ ਤੋਂ ਚੀਜ਼ ਨੂੰ ਚੱਕ ਕੇ ਦੂਜੇ ਥਾਂ ਤੇ ਲਿਆਂਦਾ ਜਾਂਦਾ ਤੇ ਉਹਦੇ ਆਧਾਰ ਤੇ ਪੂਰੇ ਦੇਸ਼ 'ਚ ਹਿੰਸਾ ਕੀਤੀ ਜਾਂਦੀ ਹੈ। ਹਿੰਸਾ ਕਿੱਥੇ, ਇਸ ਫਿਲਮ ਨਾਲ ਹਿੰਸਾ ਕਿੱਥੇ ਵਾਪਰੀ ਆ ਹੁਣ ਤੱਕ ਦੇ ਇਨਸੀਡੈਂਟ ਦੇ ਵਿੱਚੋਂ? ਕੋਈ 2 ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਇਸ ਫਿਲਮ ਕਰਕੇ ਹਿੰਸਾ ਹੋਈ ਆ ਜਾਂ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਨਾਅਰੇ ਲੱਗ ਰਹੇ ਨੇ, ਠੀਕ ਹੈ, ਜਿਸ ਕਿਸਮ ਦੇ ਉਕਸਾਊ ਤੇ ਉਹ ਆਰਗੇਨਾਈਜ਼ਡ ਢੰਗ ਦੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਲੋਕਾਂ ਨੂੰ, ਠੀਕ ਹੈ, ਤਾਂ ਉਹ ਤੋਂ ਖਤਰਾ ਹੈ। ਰੱਬ ਨਾ ਕਰੇ ਕਿ ਇਹੋ ਜਿਹਾ ਹੋਵੇ। ਮੈਂ ਦੁਆ ਕਰਦਾ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ। ਜੇ ਨਾ ਹੋਵੇ ਤਾਂ ਚੰਗਾ ਹੈ। ਬਟ ਮੇਰੇ ਸਾਹਮਣੇ, ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਮੇਰੇ ਸਾਹਮਣੇ ਪੂਰੀ ਦੀ ਪੂਰੀ ਸਥਿਤੀ ਜਿਹੜੀ ਹਿਟਲਰ ਦੀ ਵੀ ਹੈਗੀ ਆ। ਗੋਬਲਸ ਉਹਦਾ ਜਿਹੜਾ ਇੱਕ ਪ੍ਰਚਾਰ ਮੰਤਰੀ ਸੀ, ਉਹ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਵਾ ਕੇ ਯਹੂਦੀਆਂ ਦੇ ਵਿਰੁੱਧ ਜਰਮਨਾਂ ਨੂੰ ਭੜਕਾਉਂਦਾ ਸੀਗਾ। ਤੇ ਉਦੋਂ ਪਿੱਛੋਂ ਜੋ ਕੁਝ ਉੱਥੇ ਹੋਇਆ ਉਹ ਇਕੱਲਾ ਯਹੂਦੀਆਂ ਨਾਲ ਨਹੀਂ ਹੋਇਆਗਾ, ਉਹ ਪੂਰੇ ਜਰਮਨੀ ਨਾਲ ਹੋਇਆ। ਫਿਰ ਮਤਲਬ ਇੱਥੇ ਜਿਹੜਾ ਵੀ ਕੁਛ ਇੱਥੇ ਇਸ ਭੜਕਾਹਟ ਵਿੱਚ ਮੁਸਲਮਾਨਾਂ ਨਾਲ ਹੋਊਗਾ, ਉਹ ਤਾਂ ਗੱਲ ਇੱਕ ਅਲੱਗ ਨਰਸੰਹਾਰ ਹੈਗਾ। ਪਰ
ਜਿਹੜੇ ਲੋਕ ਫਿਰ ਉਦੋਂ ਵੀ ਉਹ ਸਿਹਤ ਦੀ ਗੱਲ ਨਹੀਂ ਕਰਨਗੇ, ਸਿੱਖਿਆ ਦੀ ਗੱਲ ਨਹੀਂ ਕਰਨਗੇ, ਉਹਨਾਂ ਨਾਲ ਜੋ ਹੋਊਗਾ, ਜੋ ਲੋਕ ਬੇਰੁਜ਼ਗਾਰ ਹੋਣਗੇ, ਜੋ ਲੋਕ ਜਿਹੜੇ ਨੇ ਜਿਵੇਂ ਕਰੋਨਾ ਵਿੱਚ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ ਤੇ ਕੋਈ ਸਵਾਲ ਨਹੀਂ ਕਰਦਾਗਾ। ਭਾਰਤੀ ਰਾਜਨੀਤੀ ਨੂੰ ਤੁਸੀਂ ਹਿਟਲਰ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਹੇ ਹੋ। ਜਿਸ ਕਿਸਮ ਦਾ ਇਸ ਵੇਲੇ ਚੱਲ ਰਿਹਾ ਹੈ ਉਸ ਪਾਸੇ ਨੂੰ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਜਿਹੜੀ ਆਰਐਸਐਸ ਦੀ ਪੂਰੀ ਵਿਚਾਰਧਾਰਾ ਜਿਹੜੀ ਆ ਉਹੀ ਆ। ਹਿਟਲਰ ਇਹਨਾਂ ਦੇ ਲਈ ਇੱਕ ਆਈਡਲ ਹੈ, ਉਹਦੇ ਹਿਸਾਬ ਨਾਲ ਇਹ ਚੱਲਣਾ ਚਾਹੁੰਦੇ ਨੇ। ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਨਾ ਕਿ ਹਿੰਦੂ ਕਮਿਊਨਿਟੀ ਉਹਨਾਂ ਦੇ ਹਿੰਦੂਆਂ ਦੇ ਦਰਦ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਅਗਰ ਤੁਸੀਂ ਹਿੰਦੂਆਂ ਦੇ ਦਿਖਾਏ ਗਏ ਉਸ ਦਰਦ ਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਵੀ ਉਹ ਪੰਡਤ, ਉਹ ਹਿੰਦੂ, ਉਹ ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਸਵਾਲ ਖੜੇ ਕਰਨਗੇ। ਕੀ ਉਹ ਗਲਤ ਨਹੀਂ ਜਿਹੜੇ ਤੁਹਾਡੇ ਤੇ ਸਵਾਲ ਕਰ ਰਹੇ ਨੇ? ਕੀ ਉਹਨਾਂ ਪੰਡਤਾਂ ਤੇ ਹੋਏ ਜ਼ੁਲਮ ਹੈ ਜਿਹੜੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਤੁਸੀਂ ਆਪਣੀ ਵਿਚਾਰਧਾਰਾ ਨਾਲ ਕਹਿ ਰਹੇ ਹੋ ਕਿ ਮੈਂ ਇਨਸਾਨੀਅਤ ਦੀ ਗੱਲ ਕਰਦਾ, ਕਿ ਉਸ ਘਟਨਾ ਨੂੰ ਦੇਖ ਕੇ ਹੋਰ ਘਟਨਾ ਨਾ ਵਾਪਰੇ, ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਉੱਦਾਂ ਦੀ ਸਥਿਤੀ ਨਾ ਬਣੇ। ਪਰ ਕੀ ਆਮ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਜੋ ਤੁਸੀਂ ਕਹਿਣੀਆਂ ਚਾਹੁੰਦੇ ਹੋ? ਆਮ ਲੋਕ, ਮੈਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਨਹੀਂ ਸਮਝਦੇਗੇ, ਪਰ ਜੇ ਆਪਾਂ ਆਵਾਜ਼ ਨਹੀਂ ਉਠਾਵਾਂਗੇ ਤਾਂ ਕਦੇ ਵੀ ਨਹੀਂ ਸਮਝਣਗੇ। ਗੱਲ ਤਾਂ ਇਹ ਹੈ, ਮੇਰੇ ਸਾਹਮਣੇ ਗੱਲ ਹਿੰਦੂ ਮੁਸਲਮਾਨ ਦੀ ਨਹੀਂ ਗੀ, ਮੇਰੇ ਸਾਹਮਣੇ ਗੱਲ ਘੱਟ ਗਿਣਤੀਆਂ ਦੀ ਆ। ਕਸ਼ਮੀਰ ਦੇ ਵਿੱਚ ਪੰਡਿਤ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਗੁਜਰਾਤ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਦਿੱਲੀ ਵਿੱਚ ਸਿੱਖ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਸਰਕਾਰ ਹੋਣ ਦੇ ਨਾਤੇ ਕਿਸੇ ਵੀ ਸਰਕਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨਾਲ ਖੜਨਾ ਚਾਹੀਦਾ ਹੈ। ਇਸ ਵੇਲੇ ਜਿਹੜੀ ਇਹ ਸਰਕਾਰ ਹੈ, ਜਦੋਂ ਸਿਨੇਮਾ ਹਾਲਾਂ ਦੇ ਵਿੱਚ ਇਹੋ ਜਿਹੇ ਨਾਅਰੇ ਲੱਗ ਰਹੇ ਨੇ, ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਦੱਸੋ ਤੁਸੀਂ। ਇੱਕ ਧਰਮ ਸੰਸਦ ਹੋਈ ਸੀਗੀ, ਉੱਥੇ ਆਖਿਆ ਗਿਆ ਸੀਗਾ ਕਿ ਮੁਸਲਮਾਨਾਂ ਤੇ ਜਿਹੜਾ ਈਸਾਈਆਂ ਨੂੰ ਮਾਰਿਆ ਜਾਵੇ। ਉੱਥੇ ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਇੱਕ ਦਿੱਲੀ ਦੇ ਵਿੱਚ ਹੀ ਜੰਤਰ ਮੰਤਰ ਦੇ ਪ੍ਰੋਟੈਸਟ ਕਰਦੇ ਹੋਏ ਜਿਹੜੇ ਉਹ ਆਖਿਆ ਸੀਗਾ ਕਿ ਮੁੱਲੇ ਜਬ ਕਾਟੇ ਜਾਏਂਗੇ ਤਾਂ ਰਾਮ ਰਾਮ ਚਿਲਾਏਂਗੇ, ਇਹੋ ਜਿਹੇ ਨਾਅਰੇ ਲਾਏ ਗਏ ਸੀ। ਉੱਥੇ ਕਿਹਨੂੰ ਮਤਲਬ ਫੜਿਆ ਗਿਆ, ਕਿਹਦੇ ਉੱਤੇ ਮਤਲਬ ਐਕਸ਼ਨ ਲਿਆ ਗਿਆ? ਤਾਂ ਗੱਲ ਇਹ ਆ ਭਰਾ ਵੀ ਇਹ ਸਰਕਾਰ ਜਿਹੜੀ ਆ ਉਹ ਇੱਕ ਪਾਸੜ ਹੋ ਕੇ ਕੰਮ ਕਰ ਰਹੀ ਆ। ਜੇ ਇਹ ਸਰਕਾਰ ਨਿਰਪੱਖ ਹੋਵੇ ਤਾਂ ਸਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀਗੀ। ਸਰਕਾਰ ਆਪ ਦੇਖ ਲੈ ਕਿ ਇਸ ਫਿਲਮ 'ਚ ਕਿਹੋ ਜਿਹੇ ਡਾਇਲੌਗ ਨੇ, ਉਹਦੇ ਵਿੱਚੋਂ ਇਸ ਫਿਲਮ ਦੀ ਸਟੋਰੀ ਆਈ ਰਹਿਣ ਦੇਵੇ, ਠੀਕ ਹੈ, ਕੋਈ ਇਤਰਾਜ਼ ਨਹੀਂ। ਉਹਦਾ ਨਰੇਟਿਵ ਖਤਮ ਕਰ ਦੇ। ਨਰੇਟਿਵ ਸੈੱਟ ਹੁੰਦਾ 2-3 ਡਾਇਲੌਗਾਂ ਦੇ ਨਾਲ, ਉਹ ਮੈਂ ਦੱਸ ਦਿੰਦਾ, ਠੀਕ ਹੈ। ਇੱਕ ਤਾਂ ਡਾਇਲੌਗ ਹੈ ਜਿਹੜਾ ਅਨੁਪਮ ਖੇਰ ਦਾ ਕਿ ਜੋ ਕੁਛ ਅੱਜ ਕਸ਼ਮੀਰ ਮੇਂ ਹੋ ਰਹਾ ਹੈ ਕੱਲ ਪੂਰੇ ਹਿੰਦੁਸਤਾਨ ਮੇਂ ਹੋਗਾ, ਠੀਕ ਹੈ। ਉਹ ਜਿਹੜਾ ਡਾਇਲੌਗ ਉਹਦੇ ਵਿੱਚੋਂ ਕੱਟ ਦੇਣਾ ਚਾਹੀਦਾ। ਉਹਦੇ ਨਾਲ ਕਸ਼ਮੀਰ ਵਾਲੀ ਸਾਰੀ ਗੱਲ ਜਿਹੜੀ ਆ ਉਹ ਪੂਰੇ ਦੇਸ਼ ਦੇ ਨਾਲ ਉਹ ਜੋੜ ਰਹੇ ਨੇ, ਠੀਕ ਹੈ। ਦੂਜਾ ਜਿਹੜਾ ਡਾਇਲੌਗ ਹੈ, ਮੈਨੂੰ ਤੁਸੀਂ ਯਾਦ ਕਰਨ ਤੋਂ ਥੋੜ੍ਹਾ ਜਿਹਾ, ਮੈਨੂੰ ਬਾਅਦ 'ਚ ਕਰ ਲਿਓ, ਹੈ ਨਾ। ਹਾਂ, ਦੂਜਾ ਡਾਇਲੌਗ ਕੀ ਸੀਗਾ ਇਹਦੇ ਵਿੱਚ? ਹਾਂ ਚਲੋ, ਦੂਜਾ ਡਾਇਲੌਗ ਇਸੇ ਕਿਸਮ ਦਾ ਹੈਗਾ ਜਿਹਦੇ ਵਿੱਚ ਆਖਿਆ ਗਿਆ ਕਿ ਜਿਹੜਾ ਮੀਡੀਆ ਹੈ ਕਸ਼ਮੀਰ ਦਾ, ਉਹ ਜਾਣ ਬੁੱਝ ਕੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਉਂਦਾਗਾ। ਆਪਾਂ ਮੰਨ ਲੈਂਦੇ ਹਾਂ ਕਸ਼ਮੀਰੀ ਮੀਡੀਆ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਈ ਹੋਣੀ, ਮੰਨ ਲੈਂਦੇ ਆਪਾਂ, ਠੀਕ ਹੈ। ਪਰ ਨਾਲ ਹੀ ਉਸ ਡਾਇਲੌਗ 'ਚ ਦੂਜੀ ਲਾਈਨ ਕੀ ਆ, ਉਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਵੀ ਇਹ ਮੀਡੀਆ ਜਾਣ ਬੁੱਝ ਕੇ ਲੋਕਾਂ ਨੂੰ ਜਾਂ ਇੰਟਰਨੈਸ਼ਨਲ ਪ੍ਰੈਸ ਨੂੰ ਉੱਥੇ ਲੈ ਕੇ ਜਾਂਦਾ ਹੈ ਜਿੱਥੇ ਬੱਚੇ ਦਿਖਾਏ ਜਾਂਦੇ ਨੇ, ਜਿੱਥੇ ਔਰਤਾਂ ਦਿਖਾਈਆਂ ਜਾਂਦੀਆਂ ਨੇ, ਤੇ ਆਖਿਆ ਜਾਂਦਾ ਹੈ ਕਿ ਇੰਡੀਅਨ ਸਟੇਟ ਨੇ ਉਹਨਾਂ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀ ਆ, ਉਹਨਾਂ ਦੇ ਰੇਪ ਕੀਤੇ ਨੇ। ਕਹਿੰਦੇ ਵੀ ਉਹ ਝੂਠ ਬੋਲ ਰਹੇ ਨੇ। ਮਤਲਬ ਦੂਜਾ ਨਰੇਟਿਵ ਇਹ ਸੈੱਟ ਕਰਤਾ ਵੀ ਕਸ਼ਮੀਰੀ ਮੁਸਲਮਾਨਾਂ ਨਾਲ ਉੱਥੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਹੈਗਾ। ਇਹੀ ਚੀਜ਼ਾਂ ਗੁਜਰਾਤ ਦੇ ਲੋਕਾਂ ਨੇ ਵੀ ਆਖੀਆਂ ਜਦੋਂ ਔਰਤਾਂ ਕਹਿੰਦੀਆਂ ਸਾਡਾ ਰੇਪ ਹੋਏ, ਕਹਿੰਦੀਆਂ ਵੀ ਡਰਾਮੇ ਕਰਦੀਆਂ, ਕੋਈ ਰੇਪ ਨਹੀਂ ਹੋਏ, ਮੁਸਲਮਾਨ ਔਰਤਾਂ ਨੂੰ ਡਰਾਮੇ ਵਾਲੇ ਕਰਨੇ ਆਉਂਦੇ ਆ, ਇਸ ਕਿਸਮ ਦੀਆਂ ਗੱਲਾਂ। ਮਤਲਬ ਇਹਦੇ ਵਿੱਚ ਕੀ ਮਤਲਬ ਹੈ? ਨਹੀਂ, ਫਿਰ ਇੱਥੇ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਕਿ ਆਪਾਂ 2 ਡਾਇਲੌਗਸ ਆ ਜਿਹੜੀ ਜਿਨ੍ਹਾਂ ਤੇ ਸਾਨੂੰ ਇਤਰਾਜ਼ ਹੈ, ਉਹਨਾਂ 2 ਡਾਇਲੌਗਸ ਦਾ ਵਿਰੋਧ ਕਰਨ ਦੀ ਬਜਾਏ ਪੂਰੀ ਫਿਲਮ ਨੂੰ ਬੈਨ ਕਰਨ ਦੀ ਗੱਲ ਕਹਿਣੀ, ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਿਰਫ ਉਹਨਾਂ 2 ਡਾਇਲੌਗਸ ਤੇ ਇਤਰਾਜ਼ ਜਤਾਉਣਾ ਚਾਹੀਦਾ, ਨਾ ਕਿ ਕਹਿਣਾ ਚਾਹੀਦਾ ਕਿ ਪੂਰੀ ਫਿਲਮ ਬੈਨ ਹੋਵੇ? ਨਹੀਂ, 2 ਡਾਇਲੌਗ ਨਹੀਂ, ਅਸਲ ਵਿੱਚ ਇੱਕ ਹੋਰ ਸੀਨ ਵੀ ਹੈਗੇ ਨੇ, ਉਹ ਮੈਂ ਦੱਸ ਦਿੰਦਾ। ਆਓ ਤੁਸੀਂ ਆਪਣਾ ਕੱਟ ਲਿਓ ਜੀ, ਮੈਂ ਦੱਸ ਦਿੰਦਾ, ਹੈ ਨਾ। ਤੇ ਇਸ ਤੋਂ ਬਾਅਦ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਇਹਦੇ ਵਿੱਚ ਇਹ ਕ੍ਰੀਏਟ ਕੀਤੀ ਗਈ ਕਿ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਹੀਰੋ ਆ ਉਹ ANU ਨਾਂ ਦੀ ਇੱਕ ਕਾਲਜ ਪੜ੍ਹਦਾ। ਤੁਹਾਨੂੰ ਇਹ ਸੁਣ ਕੇ ਕਿਹਦਾ ਯਾਦ ਆਉਂਦਾ? JNU, ਠੀਕ ਹੈ। ਉਹਦਾ ਨਾਂ ਹੈ ਕ੍ਰਿਸ਼ਨਾ ਪੰਡਿਤ। ਕਿਹਦਾ ਨਾਂ ਯਾਦ ਆਉਂਦਾ? ਕਨਈਆ ਕੁਮਾਰ, ਠੀਕ ਹੈ। ਉੱਥੇ ਦਿਖਾਇਆ ਗਿਆ ਕਿ ਉਸ ਜਿਹੜੇ ਕਾਲਜ ਦੇ ਪ੍ਰੋਫੈਸਰ ਨੇ, ਟੀਚਰ ਨੇ, ਪੜ੍ਹਾਉਣ ਵਾਲੇ ਨੇ, ਉਹਨਾਂ ਨੂੰ ਗਲਤ ਹਿਸਟਰੀ ਪੜ੍ਹਾ ਰਹੇ ਨੇ।
ਤੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕਸ਼ਮੀਰ ਦੇ ਮਿਲੀਟੈਂਟਾਂ ਦੇ ਹੱਕ ਵਿੱਚ, ਕਸ਼ਮੀਰ ਦੇ ਅੱਤਵਾਦੀਆਂ ਦੇ ਹੱਕ ਵਿੱਚ ਵਰਤ ਰਹੇ ਨੇ। ਤੇ ਉਹ ਮੁੰਡਾ ਜਦੋਂ ਉੱਥੇ ਜਾਂਦਾ ਤਾਂ ਉਹ ਦੇਖਦਾ ਹੈ ਕਿ ਉਹਦੇ ਟੀਚਰ ਦੀ ਫੋਟੋ ਇੱਕ ਕਸ਼ਮੀਰ ਦੇ ਅੱਤਵਾਦੀ ਦੇ ਨਾਲ ਲੱਗੀ ਹੋਈ ਆ। ਤੇ ਉਹਦੇ ਰਾਹੀਂ ਇਹ ਆਖਿਆ ਗਿਆ ਕਿ ਜਿਹੜੇ ਲੋਕ ਧਰਮ ਨਿਰਪੱਖ ਨੇ, ਜਿਹੜੇ ਲੋਕ ਸੈਕੂਲਰ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ, ਉਹ ਸਭ ਦੇਸ਼ ਦੇ ਦੁਸ਼ਮਣ ਨੇ। ਉਹ ਸਭ ਜਿਹੜੇ ਨੇ ਇਹੋ ਜਿਹਾ ਬਿਰਤਾਂਤ ਖੜਾ ਕਰ ਰਹੇ ਨੇ ਜਿਹੜਾ ਕਿ ਦੇਸ਼ ਵਿਰੋਧੀ ਆ, ਜਿਹੜਾ ਬਿਰਤਾਂਤ ਜਿਹੜਾ ਹੈ ਉਹ ਕਸ਼ਮੀਰ ਦੇ ਪੰਡਤਾਂ ਦੇ ਵਿਰੁੱਧ ਜਾਂਦਾ ਹੈ, ਕਸ਼ਮੀਰ ਪੱਖੀ ਬਿਰਤਾਂਤ ਹੈ। ਮਤਲਬ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੋਜੈਕਟ ਕਰੋਗੇ ਤਾਂ ਇਸ ਫਿਲਮ ਦੇ ਦੋ ਨਿਸ਼ਾਨੇ ਨੇ ਅਸਲ ਦੇ ਵਿੱਚ, ਇੱਕ ਮੁਸਲਮਾਨ, ਦੂਜੇ ਜਿੰਨੇ ਵੀ ਧਰਮ ਨਿਰਪੱਖ ਲੋਕ ਨੇ ਉਹ। ਤਾਂ ਇਸ ਕਰਕੇ ਇਹ ਜਿਹੜੀ ਫਿਲਮ ਹੈ ਉਹ ਦੋਨਾਂ ਵਾਸਤੇ ਖਤਰਨਾਕ। ਭਾਰਤ ਦੇ ਵਿੱਚ ਕਿਤੇ ਹੋਰ ਇਸ ਫਿਲਮ ਦਾ ਵਿਰੋਧ ਹੋ ਰਿਹਾ? ਕਿੱਥੇ ਵਿਰੋਧ ਹੋ ਰਿਹਾ? ਇਹਦਾ ਹੋਣਾ ਚਾਹੀਦਾ। ਮੈਂ ਇਸੇ ਕਰਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿ ਕਿਤੇ ਹੋਰ ਵੀ ਹੋਣਾ ਸ਼ੁਰੂ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜੀ ਜੀ ਜਲਦਬਾਜ਼ੀ ਕਰ ਗਏ ਹੋ ਕਿ ਹੋਰ ਜਿਹੜੇ ਸੈਕੂਲਰ ਲੋਕ ਨੇ, ਜਿਹੜੇ ਧਰਮ ਨਿਰਪੱਖ ਲੋਕ ਨੇ, ਜਿਹੜੇ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹ ਫਿਰ ਕਿਉਂ ਨਹੀਂ ਖੜੇ ਹੋ ਰਹੇ? ਇਸ ਕਰਕੇ ਤੁਹਾਡੀ ਭੂਮਿਕਾ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਨਹੀਂ, ਮੇਰੀ ਭੂਮਿਕਾ ਦੇ ਬਾਰੇ ਤੁਸੀਂ ਇੱਕ ਪਾਸਟ ਐਕਸਪੀਰੀਅੰਸ ਤੋਂ ਦੇਖ ਸਕਦੇ ਹੋ ਕਿ ਜਿਸ ਵੇਲੇ ਇੱਕ ਮੰਦਬੁੱਧੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਕਪੂਰਥਲੇ ਦੇ ਵਿੱਚ, ਮੈਂ ਉਸ ਵੇਲੇ ਵੀ ਵਿਰੋਧ ਕੀਤਾ ਸੀਗਾ। ਮਤਲਬ ਉਸ ਵੇਲੇ ਗੱਲ ਇਹ ਕੀਤੀ ਗਈ ਕਿ ਬਿਨਾਂ ਜਾਂਚ ਪੜਤਾਲ ਕੀਤੇ, ਇਹ ਦੇਖੇ ਬਿਨਾਂ ਕਿ ਬੰਦਾ ਕਿਸ ਮਾਨਸਿਕ ਸਥਿਤੀ ਵਿੱਚ ਹੈ, ਇਹ ਕਹਿ ਕੇ ਕਿ ਬੇਅਦਬੀ ਕੀਤੀ ਹੈ। ਤੇ ਉਹ ਗ੍ਰੰਥੀ ਦਾ ਪੂਰਾ ਬਿਆਨ ਜਿਹੜਾ ਉਹ ਇਸ ਕਿਸਮ ਦਾ ਸੀਗਾ, ਜਿਹੜਾ ਕਿ ਇਹ ਦੱਸਦਾ ਸੀਗਾ ਕਿ ਉਹ ਚਾਹੁੰਦਾ ਸੀ ਕਿ ਅਸੀਂ ਕੋਈ ਇਹੋ ਜਿਹਾ ਕਾਰਾ ਕਰੀਏ, ਉਹ ਆਪਦੀ ਪਬਲਿਸਿਟੀ ਵਾਸਤੇ ਇਹੋ ਜਿਹਾ ਕਾਰਾ ਕਰਨਾ ਚਾਹੁੰਦਾ ਸੀ। ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਤਾਂ ਜਦੋਂ ਅਸੀਂ ਵਿਰੋਧ ਕਰਨਾ ਹੋਵੇ ਜਾਂ ਮਤਲਬ ਕੋਈ ਗੱਲ ਕਹਿਣੀ ਹੋਵੇ, ਕੋਈ ਹੱਕ ਦੀ ਆਵਾਜ਼ ਉਠਾਉਣੀ ਹੋਵੇ, ਤਾਂ ਫਿਰ ਆਪਾਂ ਪਹਿਲਾਂ ਦੂਜੇ ਨੂੰ ਦੇਖੀਏ, ਉਹ ਉਠਾਊਗਾ ਤਾਂ ਅਸੀਂ ਆਵਾਂਗੇ, ਉਹ ਉਠਾਊਗਾ। ਤੇ ਬਹੁਤੇ ਕਰਕੇ ਆਪਾਂ ਐਂ ਦੇਖਦੇ ਜਿਹੜੇ ਸਾਰੇ ਬੈਠੇ ਰਹਿੰਦੇ ਆ ਘਰਾਂ ਦੇ ਵਿੱਚ। ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਹੜਾ ਕੁਝ ਮੈਂ ਅੱਜ ਕਰ ਰਿਹਾ, ਜੇ ਕਸ਼ਮੀਰ ਦੇ ਵਿੱਚ ਉਸ ਵੇਲੇ ਲੋਕ ਜਿਹੜੇ ਨੇ ਮੁਸਲਮਾਨ ਕੋਈ ਕਰਦੇ, ਚਾਹੇ ਮਤਲਬ ਉਹਨਾਂ ਨੂੰ ਗੋਲੀ ਖਾਣੀ ਪੈ ਜਾਂਦੀ, ਤਾਂ ਅੱਜ ਘੱਟੋ ਘੱਟ ਆ ਜਿਹੜਾ ਨਰੇਟਿਵ ਬਣਿਆ ਇਹ ਨਰੇਟਿਵ ਤਾਂ ਨਹੀਂ ਸੀ ਬਣਦਾ ਨਾ। ਇੱਥੇ ਮਤਲਬ ਇੱਕ ਕਲੀਅਰ ਕੱਟ ਜਿਹੜੀ ਪੋਜੀਸ਼ਨ ਹੁੰਦੀ ਕਿ ਉੱਥੇ ਉਹ ਬੰਦਾ ਜਿਹੜਾ ਉਹਨੂੰ ਬਚਾਉਂਦੇ ਹੋਏ ਮਾਰਿਆ ਗਿਆ। ਆਪਣੇ ਲੋਕ ਮਤਲਬ ਬਚਾਉਂਦੇ ਨੇ, ਬਟ ਇਸ ਹੱਦ ਤੱਕ ਨਹੀਂ ਜਾਂਦੇ ਕਿ ਆਪਦੀ ਜਾਨ ਦੀ ਬਾਜੀ ਲਾ ਦੇਣ। ਇਹੋ ਜਿਹੀਆਂ ਯਾਰੀਆਂ ਦੋਸਤੀਆਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਦੰਗਿਆਂ ਵੇਲੇ ਦੇਖੀਆਂ ਨੇ ਆਪਾਂ, ਉੱਥੇ ਲੋਕ ਆਏ ਮਰੇ ਵੀ ਨੇ, ਇਹੋ ਜਿਹੀਆਂ ਉੱਥੇ ਗੱਲਾਂ ਹੋਈਆਂ ਨੇ। ਬਟ ਹੁਣ ਆਪਾਂ ਥੋੜਾ ਜਿਹਾ ਇਹ ਦੇਖਦੇ ਆ ਕਿ ਪਹਿਲਾਂ ਕੋਈ ਹੋਰ ਆਊਗਾ ਅੱਗੇ ਫਿਰ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਹੋਰ ਆਊਗਾ, ਆਪਾਂ ਕਿਸੇ ਹੋਰ ਨੂੰ ਉਡੀਕਾਂਗੇ। ਹੋ ਸਕਦਾ ਕੋਈ ਮੈਨੂੰ ਉਡੀਕਦਾ ਹੋਵੇ, ਜੇ ਮੈਂ ਨਹੀਂ ਤਾਂ ਹੋਰ ਕੌਣ ਕਰੂਗਾ। ਮਤਲਬ ਇਹ ਇਸ ਜ਼ਿੰਮੇਵਾਰੀ ਨਾਲ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਸਨ ਪ੍ਰੋਫੈਸਰ ਅਮਨਦੀਪ, ਜੋ ਕਿ ਇਤਿਹਾਸ ਦੇ ਪ੍ਰੋਫੈਸਰ ਨੇ। ਆਪਾਂ ਜੋ ਪਿੱਛੇ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਤਾਂ ਉਸ ਸਮੇਂ ਦੌਰਾਨ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਗਏ। ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਦੇਖਦਿਆਂ ਹੋਇਆਂ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੂੰ ਸਾਈਡ ਤੇ ਕੀਤਾ। ਇਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇਹ ਆਖਰ ਵਿਰੋਧ ਕਿਉਂ ਕਰ ਰਹੇ ਆ। ਪਰ ਇਸ ਵਿਰੋਧ ਦੇ ਵਿੱਚ ਇੱਕ ਜਿਹੜਾ ਧਰਮ ਦੇ ਲੋਕ ਆ ਉਹ ਵੀ ਜਿਹੜਾ ਹੈਗਾ ਆਪਣਾ ਪੱਖ ਉਸ ਆਪਾਂ ਦਿਖਾਇਆ ਪਿੱਛੋਂ ਰੱਖਦੇ ਨਜ਼ਰ ਆ ਰਹੇ ਆ। ਪਰ ਇਹ ਡਿਸਾਈਡ ਆਮ ਲੋਕਾਂ ਨੇ ਕਰਨਾ, ਵਿਊਅਰਸ ਨੇ ਕਰਨਾ ਕਿ ਕੌਣ ਸਹੀ ਆ ਤੇ ਕੌਣ ਗਲਤ ਹੈ। ਇਹਨਾਂ ਕੁ ਮਾਦਾ ਅਸੀਂ ਰੱਖਦੇ ਹਾਂ ਕਿ ਸਮਝ ਰੱਖਦੇ ਹਾਂ ਕਿ ਅਸੀਂ ਪੱਖਾਂ ਨੂੰ ਨਿਚੋੜ ਸਕੀਏ, ਉਹਦਾ ਅਰਕ ਆ ਜਿਹੜਾ ਕੱਢ ਸਕੀਏ, ਕਿ ਸਹੀ ਗਲਤ ਦੀ ਪਹਿਚਾਣ ਆ ਜਿਹੜੀ ਅਸੀਂ ਕਰ ਸਕੀਏ। ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ, ਗੋਦਰਾ ਹੋਇਆ ਤਾਂ ਗੁਜਰਾਤ ਹੋਇਆ ਉਹਦੇ ਨਾਲ। ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ, ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ, ਜਸਟੀਫਾਈ ਹੋ ਜਾਂਦਾ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਭਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। खुलेआम कश्मीरी हिंदुओं का कत्ले आम हो रहा है। ਸਲੂਟ ਹੈ ਇਸ ਯੋਧੇ ਨੂੰ,
ਇੰਡੀਆ 'ਚ ਰਹਿ ਕੇ ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਦੂਜੀ ਗੱਲ सबसे पहले आप अपने करिए, वो कांग्रेस का था प्रॉब्लम था, ठीक है, वो कभी हिंदुओं का नहीं था। ਕਿਸੇ ਵੀ ਉਹਦੇ ਧਰਮ ਦੇ ਵਿੱਚ ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅਸੀਂ ਬਠਿੰਡਾ ਤੇ ਮਿੱਤਲ ਮਾਲ ਦੇ ਬਾਹਰ ਖੜੇ ਆ। ਮੇਰੇ ਇੱਧਰਲੇ ਪਾਸੇ ਮਿੱਤਲ ਮਾਲ ਹੈ ਤੇ ਫਨ ਸਿਨੇਮਾ ਜਿਹੜਾ ਇੱਥੇ ਇੱਕ ਬਾਹਰ ਇੱਕ ਸ਼ਖਸ ਹੈ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਕਸ਼ਮੀਰ ਫਾਈਲ ਜਿਹੜੀ ਫਿਲਮ ਰਿਲੀਜ਼ ਹੋਈ ਆ ਉਸ ਫਿਲਮ ਦੇ ਜੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਸ ਨੂੰ ਬੈਨ ਕਰਨ ਲਈ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ, ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਵੀ ਆਖਰ ਪ੍ਰੋਟੈਸਟ ਕਿਉਂ ਕੀਤਾ ਜਾ ਰਹੇ ਨੇ, ਕਿਹੜੇ ਕਾਰਨ ਆ ਉਹ ਜਿਨ੍ਹਾਂ ਕਰਕੇ ਪ੍ਰੋਟੈਸਟ ਹੋ ਰਿਹਾ। ਦਿਖਾਉਂਦੇ ਆ ਤੁਹਾਨੂੰ। ਸਿੱਖ ਮੁੰਡੇ ਨੂੰ ਟੌਰਚਰ ਕਰਦਾ ਤੇ ਉਹ ਅੱਤਵਾਦੀ ਬਣ ਜਾਂਦਾ ਹੈ। ਇੱਕ ਸਿੱਖ ਇੰਸਪੈਕਟਰ ਕਰਦਾ ਹੈ ਨਾ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆਮ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਮੈਂ 17 ਸਾਲ ਲਗਾਤਾਰ ਭਾਈ ਸਾਹਿਬ ਮੈਂ 17 ਸਾਲ ਲਗਾਤਾਰ ਕਸ਼ਮੀਰ ਗਿਆ। ਅਮਰਨਾਥ ਯਾਤਰਾ ਸੀ, ਲੰਗਰ ਲਾਉਂਦੇ, ਮੈਂ ਪ੍ਰੈਜ਼ੀਡੈਂਟ ਸੀ। ਇਹ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਗਲਤ ਸਰਿਆਮ ਗਲਤ ਹੈ ਜੀ ਇਹ। ਤੁਸੀਂ ਇੱਕ ਬੈਨਰ ਉਹ ਵੀ ਲੈ ਕੇ ਖੜੋ ਨਾ ਜਿਹੜਾ ਅਫਗਾਨਿਸਤਾਨ 'ਚ ਹੋਇਆ ਜੋ ਅੱਜ ਰੋਜ਼ ਪਾਕਿਸਤਾਨ ਦੇ ਵਿੱਚ ਹੋ ਰਿਹਾ। ਤੁਸੀਂ ਉਸ ਗੱਲ ਦਾ ਤਾਂ ਕਰਦੇ ਨਹੀਂ, ਐਪਰੀਸ਼ੀਏਟ ਨਹੀਂ ਕਰਦੇ ਸਰਕਾਰ ਨੂੰ। ਤੁਸੀਂ ਐਪਰੀਸ਼ੀਏਟ ਕਰਦੇ ਸਰਕਾਰ ਨੇ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ- ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਹੋ। ਮੂਵੀ ਬਣੀ ਹੈ, ਉਹਦੀ ਮੂਵੀ ਬਣੀ ਹੈ। ਕਿੱਥੇ ਬਣੀ ਹੋਇਆ ਕਿਉਂ ਸੀ ਗੁਜਰਾਤ? ਕਾਈ ਪੋਚੇ ਹੋਇਆ ਕਿਉਂ ਸੀ ਗੁਜਰਾਤ 'ਚ? ਗੋਦਰਾ ਸੀਗਾ, ਠੀਕ ਹੈ। ਨਹੀਂ ਹਾਂ, ਗੋਦਰਾ ਸੀਗਾ। ਫਿਰ ਉਹਦੇ ਵਾਸਤੇ ਕਦੇ ਤੁਸੀਂ ਬੋਲਿਓ ਵੀ ਇਹ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ? ਉਹਦੇ ਨਾਲ ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ। ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ ਫਿਰ ਜਸਟੀਫਾਈ ਹੋ ਜਾਂਦਾ। ਨਹੀਂ ਫਿਰ ਗੋਦਰੇ ਤੇ ਨਹੀਂ ਨਹੀਂ, ਬੈਠੇ ਦੱਸ ਦਿਓ ਜੇ ਜਸਟੀਫਾਈ ਹੋ ਜਾਂਦਾ ਹੈ। 7 ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮਾਰਿਆ ਗਿਆ, ਜਸਟੀਫਾਈ ਨਹੀਂ ਹੁੰਦਾ। ਅਸੀਂ ਤਾਂ 84 ਨੂੰ ਵੀ ਜਸਟੀਫਾਈ ਨਹੀਂ ਕਰਦੇ ਜਦੋਂ ਉੱਥੇ ਬੁਰਾ ਹਾਲ ਹੋਇਆ ਸੀ। ਇਹ ਗਲਤ ਹੈ ਸਰ, ਇੱਥੇ ਗੱਲ 84 ਦੀ ਨਹੀਂ ਹੋ ਰਹੀ। ਇੱਥੇ ਗੱਲ 84 ਦੀ ਨਹੀਂ ਹੋ ਰਹੀ। 32 ਸਾਲ ਹੋ ਗਏ। ਇੱਥੇ ਸਿਰਫ ਮਨਮੋਹਨ ਸਿੰਘ ਨਾਲ ਜਾ ਕੇ ਗੱਲ ਉਹਦੀ ਹੋ ਰਹੀ ਹੈ 84 ਦਾ ਤਾਂ ਕੋਈ ਮਸਲਾ ਹੀ ਨਹੀਂ ਨਾ ਉੱਠਿਆ ਇੱਥੇ। ਉਹ ਵੀ ਗਲਤ ਸੀ। ਅੱਤਾ ਕਹਿੰਦੇ ਉਹ ਵੀ ਗਲਤ ਹੋਇਆ। ਅਸੀਂ ਉਹਨੂੰ ਕਦੋਂ ਜਸਟੀਫਾਈ ਕਰਦੇ ਹਾਂ? ਹਾਂ ਗਲਤ। ਅਸੀਂ ਤਾਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ। ਤੁਸੀਂ 100 ਇਹ ਜਸਟੀਫਾਈ ਕਰ ਰਹੇ ਆ, ਉਹਨੂੰ ਬਿਆਨ ਕਰੋ ਇਹਨੂੰ। ਮੈਂ ਕਦੋਂ ਕਹਿ ਰਿਹਾ ਜਸਟੀਫਾਈ? ਬਿਲਕੁਲ ਤੁਹਾਡਾ ਕਹਿਣਾ ਕੀ ਹੈ? ਤੁਹਾਡਾ ਕੀ ਕਹਿਣਾ? ਤੁਹਾਡਾ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਇੱਕ ਮਿੰਟ ਆਪਾਂ ਪਹਿਲਾਂ ਆਪਦਾ ਪੱਖ ਰੱਖੋ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਇਹ ਹਰੇਕ ਥਾਂ ਉੱਤੇ ਹੁੰਦਾ ਹੈ, ਠੀਕ ਹੈ। ਇਹਦਾ ਹੱਲ ਬਾਅਦ ਦੇ ਵਿੱਚ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਾਅਦ ਚ ਕਿਸੇ ਹੋਰ ਥਾਂ ਉੱਤੇ ਦੁਬਾਰਾ ਤੋਂ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਵਿਰੁੱਧ ਭੜਕਾਓ ਤੇ ਉਹੀ ਸਭ ਕੁਝ ਕਰੋ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਇਹਦਾ ਕੀ ਮਤਲਬ ਸੀਗਾ? ਰਿਐਲਿਟੀ ਹੈ ਕਿਉਂਕਿ ਹਰ ਜੋ ਕਸ਼ਮੀਰ 'ਚ ਹੋਇਆ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾਗਾ, ਬਟ ਉਹ ਹਰ ਮੁਸਲਿਮ ਨਹੀਂ। ਇੱਕ ਮਿੰਟ ਪਹਿਲਾਂ ਜਵਾਬ ਤੁਸੀਂ ਇਹ ਦਿਓ ਵੀ ਕੀ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਤੇ ਆਪਾਂ ਉਹਦੀ ਜਸਟੀਫਿਕੇਸ਼ਨ ਦਿੰਦੇ ਹਾਂ। ਜਸਟੀਫਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ, ਠੀਕ ਹੈ ਜੀ। ਉਹਨਾਂ ਨੇ ਧੱਕਾ ਕੀਤਾ, ਖੁੱਲ੍ਹੇਆਮ ਮਸਜਿਦਾਂ ਤੋਂ ਨਾਅਰੇ ਲੱਗੇ। ਇਹ ਉਸ ਗੱਲ ਨੂੰ ਜਸਟੀਫਾਈ ਕਰ ਰਹੇ ਵੀ ਉਹ ਲੋਕਾਂ 'ਚ ਇਹ ਸੱਚ ਆਵੇ ਨਾ। ਨਹੀਂ, ਤੁਹਾਡਾ ਇਹਨਾਂ ਪ੍ਰਤੀ ਵਿਰੋਧ ਕੀ ਆ? ਇਹਨਾਂ ਦੇ ਪ੍ਰਤੀ ਇਹ ਵਿਰੋਧ ਹੈ ਵੀ ਇਹ ਜਸਟੀਫਾਈ ਕਰ ਰਹੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਹੈ। ਫਿਲਮ ਨੂੰ ਬਿਆਨ ਕਰਕੇ ਵੀ ਲੋਕਾਂ 'ਚ ਸੱਚਾਈ ਨਹੀਂ ਆਉਣੀ ਚਾਹੀਦੀ। ਇਹਨਾਂ ਦਾ ਤਾਂ ਇੱਕ ਬੈਨਰ ਨਾਲ ਵਿਰੋਧ ਹੈ, ਠੀਕ ਹੈ। ਇਹ ਮੈਨੂੰ ਪਤਾ ਹੈ ਵੀ ਮੇਰੇ ਕਹਿਣ ਦੇ ਨਾਲ ਕੋਈ ਫਿਲਮ ਬੈਨ ਨਹੀਂ ਹੁੰਦੀ। ਇਹ ਫਿਲਮ ਇਹੋ ਜਿਹੀ ਹੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਦੇਸ਼ ਦਾ ਦਿਖਾਉਣਾ ਚਾਹੁੰਦਾ ਹੈ ਲੋਕਾਂ ਨੂੰ, ਠੀਕ ਹੈ। ਤੇ ਦੂਜੀ ਗੱਲ ਇਹ ਆ ਵੀ ਜਦੋਂ ਉਹ ਇਹ ਚਾਹੁੰਦੇ ਨੇ ਕਿ ਸਾਰਾ ਦੇਸ਼ ਦੇਖੇ, ਠੀਕ ਹੈ, ਤਾਂ ਫਿਰ ਮੇਰੇ ਕਹਿਣ ਨਾਲ ਕਿਵੇਂ ਬੈਨ ਹੋ ਜੂਗੀ? ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਠੀਕ ਹੈ। ਜੇ ਅੱਜ ਮੈਂ ਬੈਨਰ ਲੈ ਖੜਾ ਤਾਂ ਇਹ ਮੇਰੇ ਨਾਲ ਸਵਾਲ ਕਰ ਰਹੇ ਨੇ ਨਾ, ਠੀਕ ਹੈ। ਮੈਂ ਤੁਹਾਡੀ ਆਲੋਚਨਾ ਕੀ ਹੈ? ਤੁਹਾਡੀ ਆਲੋਚਨਾ ਕੀ ਹੈ ਇਸ ਫਿਲਮ ਪ੍ਰਤੀ? ਤੁਹਾਡੀ ਆਲੋਚਨਾ ਇੱਕ ਮਿੰਟ ਪਲੀਜ਼। ਮੇਰੀ ਤੁਹਾਡੀ ਇਸ ਫਿਲਮ ਪ੍ਰਤੀ ਆਲੋਚਨਾ ਕੀ ਹੈ? ਮੇਰੀ ਆਲੋਚਨਾ ਇਹ ਆ
ਕਿ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਤਾਂ ਕਸ਼ਮੀਰ ਦੇ ਜਿਹੜੇ ਮੁਸਲਮਾਨਾਂ ਦਾ ਜਦੋਂ ਕਤਲੇਆਮ ਕੀਤਾ ਗਿਆ ਉੱਥੇ ਜਿਹੜਾ ਸ਼ਬਦ ਅਫਗਾਨਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ। ਫਿਲਮ ਕਸ਼ਮੀਰ ਤੇ ਹੈ, ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ। ਹੁਣ ਉਹ ਤੇ ਰਹਿਣ ਦਿਓ। ਹੁਣ ਤੁਹਾਡੇ ਇੰਨੇ ਲੋਕਾਂ ਦਾ ਸਵਾਲਾਂ ਦਾ ਜਵਾਬ ਮੈਂ ਇਕੱਲਾ ਤਾਂ ਨਹੀਂ ਦੇ ਸਕਦਾਗਾ, ਠੀਕ ਹੈ? ਇਹ ਐਗਰੀ ਹੋ ਨਾ, ਫਿਰ ਮੈਨੂੰ ਬੋਲਣ ਦਿਓ। ਦੇਖੋ ਸਵਾਲ ਇੱਕ ਇੱਕ ਹੋਣਾ ਚਾਹੀਦਾ। ਦੇਖੋ ਸਵਾਲ ਇੱਕ ਇੱਕ ਹੋਣਾ ਚਾਹੀਦਾ। ਜੇ ਤੁਸੀਂ ਸਰ ਹਾਂ ਨੋ ਦੇਖੋ 1 to 1 ਇਕੱਲੇ ਖੜੇ ਆ ਨਾ, ਬੋਰਡ ਚੱਕੇ ਆਇਆ ਤਾਂ ਜਵਾਬ ਇਹਨਾਂ ਨੂੰ ਦੇਣੇ ਇਕੱਲੇ ਖੜੇ ਆ ਨਾ, ਇਕੱਲੇ ਖੜੇ ਆ, ਇਕੱਲੇ ਖੜੇ ਆ, ਇਕੱਲੇ ਖੜੇ ਆ। ਜਵਾਬ ਇੱਕ ਇੱਕ ਕਰਕੇ ਸਵਾਲ ਆਉਣਾ ਚਾਹੀਦਾ ਹੈ। ਆਪਾਂ ਸਾਰੇ ਜਵਾਬ ਲਵਾਂਗੇ। ਮੇਰਾ ਇਹ ਮੰਨਣਾ ਹੈ ਵੀ ਦੇਸ਼ ਵਿੱਚ ਜਿਹੜੀ ਰਾਜਨੀਤੀ ਆ ਉਹ ਰੁਜ਼ਗਾਰ ਤੇ ਹੋਣੀ ਚਾਹੀਦੀ ਆ, ਸਿੱਖਿਆ ਤੇ ਹੋਣੀ ਚਾਹੀਦੀ ਆ। ਜਿਹੜੀ ਰਾਜਨੀਤੀ ਆ ਉਹ ਧਰਮ ਉੱਤੇ, ਜਾਤਾਂ ਉੱਤੇ, ਨਸਲਾਂ ਉੱਤੇ ਵੰਡੀਆਂ ਪਾ ਕੇ ਨਹੀਂ ਹੋਣੀ ਚਾਹੀਦੀ। ਇਹ ਫਿਲਮ ਇਹੀ ਕਰ ਰਹੀ ਹੈ, ਇਹ ਫਿਲਮ ਇਹੀ ਕਰ ਰਹੀ ਹੈ। ਕਿਸੇ ਫਿਲਮ ਦਾ ਅਸਰ ਆਪਾਂ ਕਿੱਥੋਂ ਦੇਖ ਸਕਦੇ ਆ? ਆਪਾਂ ਉਸ ਦੇ ਦਰਸ਼ਕਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਉਹਦੇ ਦਾ ਮੈਂ ਕਹਿ ਰਿਹਾ ਕਿ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਦੇਖੋ। ਇਹ ਚੀਜ਼ ਤੁਹਾਨੂੰ ਸਮਝ ਨਹੀਂ ਆਊਗੀ। ਭਾਈ ਸਾਹਿਬ ਮੈਨੂੰ ਇਹ ਕਹਿੰਦੇ ਆ ਵੀ ਭਾਰਤ ਦੇ ਵਿੱਚ ਰਾਜਨੀਤੀ ਧਰਮ ਦੇ ਆਧਾਰ ਤੇ, ਜਾਤਾਂ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਨਹੀਂ ਹੋਣੀ ਚਾਹੀਦੀ? ਭਾਈ ਸਾਹਿਬ ਧਰਮ ਤੇ ਜਾਤੀ ਦੇ ਆਧਾਰ ਪਰ ਜਿਹੜਾ ਧੱਕਾ ਹੋਇਆ ਉਹ ਤਾਂ ਦਿਖਾਣਾ ਹੀ ਪਊ ਨਾ। ਸਾਡੇ ਦੇਸ਼ ਦਾ ਧੱਕਾ ਇਹ ਭਾਈ ਸਾਹਿਬ ਕਹਿ ਰਹੇ ਨੇ ਜੋ ਫਿਲਮ ਹੈ ਵਨ ਸਾਈਡਡ ਹੈ, ਜੋ ਜ਼ੁਲਮ ਵਨ ਸਾਈਡਡ ਹੋਇਆ ਸੀ ਤਾਂ ਫਿਲਮ ਵੀ ਵਨ ਸਾਈਡਡ ਹੀ ਹੋਏਗੀ। ਨਹੀਂ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਵੀ ਧਰਮ ਦੇ, ਮੈਂ ਉਹਨਾਂ ਦਾ ਸਵਾਲ ਰੱਖ ਰਿਹਾ, ਧਰਮ ਦੇ, ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਵਨ ਸਾਈਡਡ ਦਾ ਮੈਂ ਜਵਾਬ ਦੇ ਦਿਆਂ। ਵਨ ਸਾਈਡਡ ਦਾ ਜਵਾਬ ਦੇ ਦਿਓ। ਆ ਦੇ ਤਾਂ ਲੈਣ ਦਿਓ ਨਾ ਫਿਰ ਜਵਾਬ ਬਈ। ਹਾਂ, ਵਨ ਸਾਈਡਡ ਦਾ ਮਤਲਬ ਇਹ ਆ ਕਿ ਜਦੋਂ ਵੀ ਕਿਤੇ ਦੰਗਾ ਹੋਇਆ, ਚਾਹੇ ਉਹ ਪਾਕਿਸਤਾਨ ਵੰਡ ਵੇਲੇ ਹੋਇਆ, ਚਾਹੇ ਦਿੱਲੀ ਦੇ ਦੰਗੇ ਹੋਏ ਨੇ, ਚਾਹੇ ਗੁਜਰਾਤ ਦੇ ਦੰਗੇ ਹੋਏ ਨੇ, ਮਾਰਨ ਵਾਲੇ ਵੀ ਸੀ ਉਸੇ ਧਰਮ 'ਚ, ਬਚਾਉਣ ਵਾਲੇ ਵੀ ਸੀ। ਇਸ ਫਿਲਮ 'ਚ ਇੱਕ ਵੀ ਸੀਨ ਦਿਖਾ ਦੇਣ ਜਿਹਦੇ ਵਿੱਚ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਬਚਾਇਆ ਹੋਵੇ। ਕੀ ਇਹ ਹੋ ਸਕਦਾ? ਤੁਸੀਂ ਸ਼ਿਕਾਰਾ ਦੇਖੋ, ਸ਼ਿਕਾਰਾ ਫਿਲਮ ਦੇਖ ਲਓ। ਸ਼ਿਕਾਰਾ ਕਿਸੇ ਵੀ ਉਹਦੇ ਵਿੱਚ ਧਰਮ ਦੇ ਵਿੱਚ ਇਹਦੇ ਨਾਲ ਸ਼ੇਮ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਗੱਲ ਇਹ ਆ ਕਿ ਅਸੀਂ ਆਪਣੀ ਵੱਖਰੀ ਗੱਲ ਰੱਖ ਸਕਦੇ ਆ, ਕਿ ਵੱਖਰੇ ਧਰਮ ਦੇ ਲੋਕ ਰਹਿ ਸਕਦੇ ਆ, ਕਿ ਵੱਖਰੇ ਵਿਚਾਰ ਦੇ ਲੋਕ ਰਹਿ ਸਕਦੇ ਆ। ਜੇ ਅੱਤਵਾਦੀ ਕਸ਼ਮੀਰ 'ਚੋਂ ਕਰ ਰਹੇ ਸੀਗੇ, ਅੱਜ ਭੀੜ ਤੰਤਰ ਇੱਥੇ ਕੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ। ਵਿਰੋਧੀ ਜਿਹੜੀ ਗੱਲ ਕਰ ਰਿਹਾ ਬੰਦਾ, ਉਹਨੂੰ ਆਏ ਇਸ ਤਰ੍ਹਾਂ ਦੇ ਨਾਲ ਭੀੜ ਵੱਲੋਂ ਜਿਹੜਾ ਘੇਰ ਕੇ ਸ਼ੇਮ ਕਰਕੇ ਚੁੱਪ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਗੱਲ ਕਸ਼ਮੀਰ 'ਚ ਹੋਈ ਸੀਗੀ, ਇਹੀ ਗੱਲ ਉੱਥੋਂ ਦੇ ਅੱਤਵਾਦੀਆਂ ਨੇ ਪੰਡਤਾਂ ਨਾਲ ਕੀਤੀ ਸੀ, ਤੇ ਮੈਂ ਉਹਨਾਂ ਦੇ ਹੱਕ 'ਚ ਖੜਾ ਹਾਂ। ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ। ਕੀ ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਹਿੰਦੂ ਜਾਂ ਪੰਡਤ ਨਹੀਂ ਮਾਰੇ ਗਏ? ਮਾਰੇ ਗਏ ਨੇ, ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੇ। ਮੈਂ ਇਸ ਤੋਂ ਪਹਿਲਾਂ ਵੀ 1992 ਦੇ ਵਿੱਚ ਬਣੀਆਂ ਹੋਈਆਂ ਡਾਕੂਮੈਂਟਰੀਜ਼ ਦੇਖੀਆਂ ਨੇ। ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਨੂੰ ਸਿਗਰਟਾਂ ਨਾਲ ਦਾਗ ਕੇ ਮਾਰਿਆ ਗਿਆ। ਠੀਕ ਹੈ, ਜ਼ੁਲਮ ਦੀਆਂ ਇੰਤਹਾ ਬਹੁਤ ਸਾਰੀਆਂ ਥਾਵਾਂ ਤੇ। ਗੁਜਰਾਤ 'ਚ ਮੁਸਲਮਾਨਾਂ ਨਾਲ ਹੋਈ ਆ, ਦਿੱਲੀ 'ਚ ਸਿੱਖਾਂ ਨਾਲ ਹੋਈ ਆ, ਹਰ ਜਗ੍ਹਾ ਤੇ ਹੋਈ ਆ। ਪਰ ਗੱਲ ਇਹ ਆ ਕਿ ਮਨੁੱਖੀ ਫਿਤਰਤ ਦੇ ਬਾਰੇ ਇੱਕ ਗਲਤ ਪ੍ਰਚਾਰ ਕਿ ਸਾਰੇ ਮੁਸਲਮਾਨ ਇਹਦੇ ਦੋਸ਼ੀ ਨੇ। ਦੂਜੀ ਗੱਲ, ਜੋ ਕੁਝ ਕਸ਼ਮੀਰ 'ਚ ਹੋਇਆ ਉਹਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ, ਇਹ ਗੱਲ ਜਿਹੜੀ ਆ, ਇਹ ਗੱਲ ਉਹਨਾਂ ਵੱਲੋਂ ਤੁਸੀਂ ਕੈਮਰੇ ਤੇ ਆਉਣਾ ਚਾਹੁੰਦੇ ਹੋ? ਬੋਲੋ, ਕੈਮਰੇ ਤੇ ਆਉਣਾ ਚਾਹੁੰਦੇ? ਤੁਸੀਂ ਇਹ ਦੱਸੋ ਵੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਉਸ ਮਸਲੇ ਦਾ ਦੋਸ਼ੀ ਠਹਿਰਾਉਣਾ ਜਾਇਜ਼ ਹੈ? बिल्कुल नहीं है, वो तो कभी भी नहीं होता, कभी भी ऐसा नहीं होता। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ
उन्होंने कहा है कि जहाँ पे भी कट्टरिज्म होगा वहाँ प्रॉब्लम आएगी। तो वहाँ पे वन साइडेड गेम था, गवर्नमेंट ने कोई स्टेप नहीं लिया है। वहाँ पे वहाँ ये नहीं कहा है कि मुस्लिम है, मुस्लिम हर जगह है, हर वर्ल्ड में मुस्लिम्स है, ठीक है। लेकिन अपने कंट्री के लिए जो सोचते हैं वो नेशनलिस्ट होते हैं, ठीक है ना। हाँ, जो कश्मीर में वो कहीं पे भी नहीं हुआ है कि कहते हैं सो कॉल्ड इंडिपेंडेंस के बाद, सो कॉल्ड इंडिपेंडेंस ਦਿੱਲੀ 'ਚ ਵੀ ਹੋਇਆ ਹੈ, ਜੋ ਦਿੱਲੀ 'ਚ ਸਿੱਖਾਂ ਨਾਲ ਹੋਇਆ ਹੈ, ਜੋ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ ਨਹੀਂ, ਉੱਥੇ ਆਪਾਂ ਹਿੰਦੂ ਕਹਿ ਸਕਦੇ ਹਾਂ, ਉੱਥੇ ਆਪਾਂ ਕਹਿ ਸਕਦੇ ਵੀ ਹਿੰਦੂਆਂ ਨੇ ਕੀਤਾ ਉਹ जो सिखा ने किया। सबसे पहले आप अपने करिए, वो कांग्रेस का था प्रॉब्लम था, ठीक है। वो कभी हिंदुओं का नहीं था, वो कांग्रेस ने किया था, हिंदुओं ने नहीं किया था। आप गलत मत करिए। क्या तो यही जानता ना कि सिखा ते हिंदुओं दे दंगे सी, वो तो कांग्रेस का नैरेटिव है ना। आज आप हिंदुओं ते सिखा दे दंगे सी, ये क्या आप मीडिया पर्सन है, ठीक है, और आप गलत नैरेटिव। मैं सिर्फ बोल रहा, मैं सिर्फ ये कह रहा कि अगर 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 कश्मीर च होया सी, अगर कश्मीर च होया सी तो दिल्ली च भी होया सी। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਦਿੱਲੀ ਦੇ ਵਿੱਚ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੀਆਂ ਇੱਜ਼ਤਾਂ ਦੀ ਜਿਹੜੀ ਬੇਅਦਬੀ ਕੀਤੀ ਗਈ, ਬੇਅਦਬੀ ਕੀਤੀ ਗਈ। ਜੇਲ੍ਹ 'ਚ ਹੈ ਜੀ, ਦਿੱਲੀ ਦੇ ਦੋਸ਼ੀ ਜੇਲ੍ਹ 'ਚ ਹੈ, ਇੱਥੋਂ ਦੇ ਕਿਹੜਾ ਦੋਸ਼ੀ ਜੇਲ੍ਹ 'ਚ ਹੈ ਦੱਸੋ। ਆ ਹੁਣ 32 ਸਾਲਾਂ ਬਾਅਦ ਇਨਸਾਫ ਮਿਲਿਆ। ਇਹਨਾਂ ਦਾ ਕਹਿਣਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਹਿਣਾ, ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਜਾਇਜ਼ ਹੈ। ਆਪਦੀ ਗੱਲ ਨਾ ਕਰੋ, ਕੱਲੀ ਦੂਜੇ ਦੀ ਵੀ ਸੁਣੋ। ਇੱਥੇ ਕਿਤੇ ਵੀ ਫਿਲਮ 'ਚ ਇਹ ਨਹੀਂ ਕਿਹਾ ਗਿਆ ਵੀ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਸ 'ਚ ਇਨਵੋਲਵ ਹੈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਇਹ ਕਰਨ, ਫਿਲਮ ਦੇ ਵਿੱਚ ਇੱਕ ਵੀ ਕਿਤੇ ਵੀ ਨਹੀਂ ਕਿਹਾ ਗਿਆ। ਕਤਲੇਆਮ ਜਿੱਥੇ ਵੀ ਹੋਇਆ ਉਹ ਮਾੜਾ ਹੈ, ਕਤਲੇਆਮ ਜਿੱਥੇ ਵੀ ਹੋਇਆ ਮਾੜਾ ਹੈ। ਉਹਨੂੰ ਕਿਸੇ ਧਰਮ ਤੇ, ਉਹਨੂੰ ਕਿਸੇ ਜਾਤ ਤੇ ਮਰਨਾ ਇਹ ਗਲਤ ਹੈ। ਕਿਸੇ ਜਾਤ ਤੇ ਮਰਨਾ, ਕਿਸੇ ਧਰਮ ਤੇ ਮਰਨਾ ਇਹ ਗਲਤ ਹੈ। ਸਾਰੇ ਮੁਸਲਮਾਨਾਂ ਨੂੰ ਕਤਲੇਆਮ ਸੁਣੋ ਜੀ, ਗੱਲ ਸੁਣੋ। ਮਨੁੱਖਤਾ ਦਾ ਘਾਣ ਜਿੱਥੇ ਵੀ ਹੋਇਆ ਉਹ ਗਲਤ ਹੈ। ਜੇ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਨਵੋਲਵ ਕੀਤੇ ਗਏ ਹੁੰਦੇ ਤੇ ਇਹਦਾ ਨਾਮ ਕਸ਼ਮੀਰ ਫਾਈਲਸ ਨਾ ਹੁੰਦਾ। ਇਹ ਪਾਰਟਿਕੂਲਰ ਕਸ਼ਮੀਰ ਤੇ ਫਿਲਮ ਹੈ ਤੇ ਕਸ਼ਮੀਰ ਵਾਲਿਆਂ ਨੂੰ ਇਨਵੋਲਵ ਕੀਤਾ ਗਿਆ। ਉਸ ਡਾਇਲੌਗ ਦਾ ਕੀ ਮਤਲਬ ਹੈ ਕਿ ਜਿਹੜੀ ਅੱਗ 'ਚ ਅੱਜ ਕਸ਼ਮੀਰ ਸੜ ਰਿਹਾ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਤੇ ਦੂਜੀ ਗੱਲ, ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਲਓ। ਅਸਾਮ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਸ਼ਮੀਰ ਦੇ ਨਾਲੋਂ ਸਾਡੀ ਵੱਧ ਤਿਆਰੀ ਆ। ਇਹ ਸਾਡੇ ਇੱਥੇ ਵੀ ਆਏ ਹੋਣ ਦੇ ਚਾਂਸ ਨੇ, ਜਿਹੋ ਜਿਹਾ ਕੁਝ ਕਸ਼ਮੀਰ 'ਚ ਹੋਇਆ ਅਸੀਂ ਦੇਖ ਲਾਂਗੇ। ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਹੈ। ਉਹਨੇ ਇਹ ਆਖਿਆ ਕਿ ਕਸ਼ਮੀਰ ਦੇ ਲੋਕ ਅਹਿੰਸਾਵਾਦੀ ਸੀਗੇ, ਪਰ ਅਸੀਂ ਨਹੀਂ ਹੈਗੇ, ਅਸੀਂ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਕਿਹਦਾ ਮੁਕਾਬਲਾ? ਮਨੁੱਖਤਾ ਦਾ ਕਤਲ ਹੋਣਾ ਜਾਇਜ਼ ਹੈ, ਭਾਵੇਂ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ। ਅਗਰ ਕਿਸੇ ਦਾ ਦੇ ਨਾਰੇ ਲੱਗਣੇ ਜਾਇਜ਼ ਹੈ, ਮਨੁੱਖਤਾ ਦਾ ਝੰਡਾ ਲੱਗਣਾ ਜਾਇਜ਼ ਹੈ। ਤੁਸੀਂ ਕਸ਼ਮੀਰ ਫਾਈਲ ਤੇ ਮਨੁੱਖਤਾ ਦਾ ਕਤਲ ਹੋਣਾ, ਕਿਸੇ ਵੀ ਇਨਸਾਨ ਦਾ ਕਤਲ ਹੋਣਾ, ਉਹਨੂੰ ਧਰਮ ਦੇ ਆਧਾਰ ਤੇ ਜੋੜਨਾ ਕਿੱਥੋਂ ਤੱਕ ਜਾਇਜ਼ ਹੈ? ਛੋਟੀ ਜੀ ਗੱਲ ਤਾਂ ਦੱਸੋ, ਅੱਜ ਕਸ਼ਮੀਰ ਫਾਈਲ ਤੇ ਖੜੇ ਇੱਕ ਪੰਡਤਾਂ ਵਾਸਤੇ ਖੜੇ ਆ ਕਦੇ? 85 ਸਿੱਖ ਵੀ ਮਰੇ ਸੀਗੇ, ਇੱਕੋ ਹੀ ਮੁਸਲਮਾਨ ਮਰਿਆ। ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਪੰਡਤਾਂ ਨੂੰ ਕੱਢਿਆ ਗਿਆ। ਪੰਡਤ ਕੀ ਹੈ? ਪੰਡਤ ਹੈ ਤਾਂ ਹਿੰਦੂ ਹੀ ਨਾ, ਉਹਨਾਂ ਨੂੰ ਕਿਉਂ ਕੱਢਤਾ ਫਿਰ? ਅੱਜ ਫਿਰ ਜੇ ਉੱਥੇ ਆਈ ਸੀ ਤਾਂ ਫਿਰ ਉੱਥੇ ਕਸ਼ਮੀਰੀ ਪੰਡਤ ਹੈ ਕਿਉਂ ਨਹੀਂ ਵਿਚਾਰੇ? ਜੇ ਉਹਨਾਂ ਦੀ ਕਿਸੇ ਨੇ ਹੈਲਪ ਕੀਤੀ ਸੀ, ਜੇ ਹੈਲਪ ਕੀਤੀ ਹੁੰਦੀ, ਹਾਂ ਹੈਲਪ ਕਰ ਦੋ, ਹੁਣ ਵਸਾ ਦੋ। ਤੂੰ ਉੱਥੇ ਜਾ ਕੇ ਖੜ ਬੈਨਰ ਲੈ ਕੇ ਕਸ਼ਮੀਰ 'ਚ। ਮੈਂ ਕਰਦਾ ਗੱਲ ਸਾਰਿਆਂ ਪਿੱਛੇ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪਹੁੰਚ ਚੁੱਕਿਆ ਹੈ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ। ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪ੍ਰੋਟੈਸਟ ਦੇ ਦੌਰਾਨ ਜਿਹੜੇ ਇਹ ਲੋਕ ਇਕੱਤਰ ਹੁੰਦੇ ਆ, ਸਵਾਲ ਕਰਦੇ ਆ, ਸਵਾਲ ਇਹਨਾਂ ਨੂੰ ਕਰਦੇ ਆ, ਸਵਾਲ ਆਮ ਲੋਕਾਂ ਵੱਲੋਂ ਕੀਤੇ ਜਾਂਦੇ ਆ। ਇਹ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਆ ਕੇ ਇਸ ਪੂਰੇ ਮਸਲੇ ਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਆ ਤੁਹਾਡਾ ਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਸੀ? ਮੇਰਾ ਨਾਮ ਅਮਨਦੀਪ ਸਿੰਘ ਸੇਖੋਂ ਆ ਜੀ। ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਸੋਸ਼ਲ ਸਾਇੰਸਿਸ ਵਿਭਾਗ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਜੀ। ਤੇ ਮੈਂ ਪ੍ਰੋਟੈਸਟ ਇਸ ਕਰਕੇ ਕਰ ਰਿਹਾ ਸੀਗਾ ਵੀ ਇਹ ਜਿਹੜੀ ਇੱਕ ਫਿਲਮ ਬਣੀ ਹੈ ਕਸ਼ਮੀਰ ਫਾਈਲਸ, ਇਹ ਇਸ ਮੁੱਦੇ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਆ ਤਾਂ ਕਿ ਸਮਾਜ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਤੇ ਮੇਰਾ ਇਹ ਖਿਆਲ ਹੈ ਵੀ ਪੋਲਿਟਿਕਸ ਜਿਹੜੀ ਉਹ ਨਫ਼ਰਤ ਤੇ ਨਹੀਂ ਹੋਣੀ ਚਾਹੀਦੀ। ਪੋਲਿਟਿਕਸ ਜਿਹੜੀ ਆ ਉਹ ਵਿਕਾਸ ਤੇ, ਰੁਜ਼ਗਾਰ ਤੇ, ਸਿੱਖਿਆ, ਸਿਹਤ ਵਰਗੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ।
ਤੋ ਇਸ ਕਿਸਮ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਡਿਸਕਰੇਜ ਕਰਨਾ ਚਾਹੀਦਾ ਹੈ। ਪਰ ਇਸ ਮੂਵੀ ਤੋਂ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੋਕ ਨਾਅਰੇ ਲਾ ਰਹੇ ਨੇ, ਜਿਸ ਕਿਸਮ ਦੇ ਨਾਲ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ, ਆਰਗੇਨਾਈਜ਼ਡ ਰੂਪ ਵਿੱਚ ਫਿਲਮ ਦੇਖੀ ਜਾ ਰਹੀ ਹੈ, ਉਹਨੂੰ ਹਾਊਸਫੁੱਲ ਜਿਹੜੇ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਨਾਅਰੇ ਲਾ ਰਹੇ ਨੇ ਤੇ ਸਿਨੇਮਾ ਘਰਾਂ 'ਚ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਦੱਸੋ ਨਾ, ਕਿਉਂਕਿ ਦੇਖੋ ਇੱਕ ਕਮਿਊਨਿਟੀ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਫਿਲਮ ਹੈ, ਕਿਉਂਕਿ ਉੱਥੇ ਕਸ਼ਮੀਰੀ ਪੰਡਤਾਂ ਦਾ ਜਿਸ ਤਰੀਕੇ ਨਾਲ ਜੋ ਵਿਹਾਰ ਕੀਤਾ ਗਿਆ, ਜਿਸ ਤਰ੍ਹਾਂ ਕਤਲੇਆਮ ਹੋਇਆ, ਉਹ ਸਾਰੇ ਜਾਣਦੇ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਨਾਲ ਇੱਕ ਖਾਸ ਕਮਿਊਨਿਟੀ ਦੇ ਲੋਕ ਜਾਂ ਇੱਕ ਖਾਸ ਵਰਗ ਦੇ ਲੋਕ ਤੁਹਾਡੇ ਤੇ ਨਾਰਾਜ਼ਗੀ ਜ਼ਾਹਰ ਕਰਨਗੇ? ਜਿਸ ਤਰ੍ਹਾਂ ਕਿ ਹੁਣੇ ਆਪਾਂ ਦੇਖਿਆ ਕਿ ਲੋਕ ਇਕੱਤਰ ਹੁੰਦੇ ਆ, ਤੁਹਾਡਾ ਵਿਰੋਧ ਕਰਦੇ ਆ, ਤੁਹਾਡੇ ਤੇ ਸਵਾਲ ਖੜੇ ਕਰਦੇ ਆ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਵੀ ਉਹ ਜਿਹੜੇ ਖਾਸ ਇੱਕ ਵਰਗ ਦੇ ਲੋਕ ਆ ਤੁਹਾਡਾ ਵਿਰੋਧ ਕਰਨਗੇ? ਨਹੀਂ, ਇੱਕ ਖਾਸ ਪੋਲੀਟੀਕਲ ਪਾਰਟੀ ਦੇ ਲੋਕ ਨੇ ਅਸਲ 'ਚ ਇਹ। ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੱਲ ਜਦੋਂ ਮੈਂ ਪ੍ਰੋਟੈਸਟ ਕਰ ਰਿਹਾ ਸੀ, ਨਾਲ ਉਹ ਬੈਨਰ ਲੈ ਕੇ ਖੜੇ ਵੀ ਸੀ ਮੇਰੇ ਨਾਲ। ਇੱਕ ਉਹਨਾਂ 'ਚੋਂ ਦੱਸ ਰਿਹਾ ਸੀ ਮੁੰਡਾ ਕਿ ਮੈਂ ਆਪ ਬ੍ਰਾਹਮਣ ਹੈ, ਠੀਕ ਹੈ। ਤਾਂ ਸਮਾਜ ਦੇ ਵਿੱਚ ਹਰ ਕਿਸਮ ਦੇ ਲੋਕ ਨੇ। ਇਹ ਹੁਣ ਜਿਹੜਾ ਆਰਐਸਐਸ ਤੇ ਭਾਜਪਾ ਦਾ ਪ੍ਰੋਪੇਗੈਂਡਾ ਹੈ, ਉਹ ਇਹ ਚਾਹੁੰਦਾ ਹੈ ਕਿ ਸਾਰਾ ਹਿੰਦੂ ਇੱਕੋ ਕਿਸਮ ਦਾ ਹੋ ਜਾਵੇ, ਸਾਰਾ ਹਿੰਦੂ ਕੱਟੜ, ਸਾਰਾ ਹਿੰਦੂ ਪੋਲੀਟੀਕਲ, ਸਾਰਾ ਹਿੰਦੂ ਐਂਟੀ ਮੁਸਲਿਮ ਹੋ ਜਾਵੇ। ਕਿਉਂਕਿ ਹਿੰਦੂਤਵ ਦਾ ਮਤਲਬ ਹੈ ਐਂਟੀ ਮੁਸਲਿਮ ਹੋਣਾ, ਐਂਟੀ ਮਾਈਨੋਰਟੀਜ਼ ਹੋਣਾ, ਐਂਟੀ ਕ੍ਰਿਸਚੀਅਨ ਹੋਣਾ। ਤੇ ਜਿਹੜੇ ਲੋਕ ਹਿੰਦੂ ਨੇ ਉਹ ਜ਼ਰੂਰੀ ਨਹੀਂ ਕਿ ਐਂਟੀ ਮੁਸਲਿਮ ਹੋਣ, ਕਿਉਂਕਿ ਹਿੰਦੂ ਤੇ ਹਿੰਦੂਤਵਾ ਵਿੱਚ ਬਹੁਤ ਫਰਕ ਹੈ। ਮੈਨੂੰ ਹਿੰਦੂ ਲੋਕ ਜਿਹੜੇ ਨੇ ਉਹ ਸਮਰਥਨ ਕਰਦੇ ਨੇ, ਬਟ ਹਿੰਦੂਤਵਾ ਵਾਲੇ ਜਿਹੜੇ ਨੇ ਉਹ ਧਮਕੀਆਂ ਦਿੰਦੇ ਨੇ। ਨਹੀਂ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਆਪਾਂ ਦੇਖਿਆ ਕਿ ਉਹ ਸਿਨੇਮਾ ਦੇ ਬਾਹਰ ਵਾਪਰਿਆ, ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਤੁਹਾਨੂੰ ਸਵਾਲ ਕੀਤੇ ਆ, ਤੁਹਾਨੂੰ ਪੁੱਛਿਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਚੀਜ਼ ਕਰਕੇ, ਇਸ ਵਿਰੋਧ ਕਰਕੇ, ਹਾਲਾਂਕਿ ਵਿਰੋਧ ਕਿਸੇ ਵੀ ਚੀਜ਼ ਦਾ ਕਰਨਾ ਇੱਕ ਸਾਡਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਇੱਕ ਹਿੰਦੂ ਮੁਸਲਿਮ ਜਾਂ ਕਹਿ ਲਈਏ ਕਿ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਬਣ ਸਕਦਾ ਵੀ ਇੱਕ ਜਿਹੜਾ ਸਮਾਜਿਕ ਜਿਹੜਾ ਸਾਡਾ ਤਾਲਮੇਲ ਆ ਉਹਦੇ ਵਾਸਤੇ ਖਤਰਾ ਬਣ ਸਕਦਾ ਹੈ? ਹਾਂ, ਇਹ ਇਸ ਕਿਸਮ ਦੀ ਭਾਸ਼ਾ ਇਹ ਵਰਤਦੇ ਸੀਗੇ। ਮਤਲਬ ਜਿਵੇਂ ਇਹਨਾਂ ਨੇ ਇਹ ਆਖਿਆ ਵੀ ਤੁਸੀਂ ਇੱਥੇ ਤਾਂ ਬੋਲਦੇ ਹੋ, ਤੁਹਾਨੂੰ ਅਫਗਾਨਿਸਤਾਨ ਤੋਂ ਮਤਲਬ ਮੋਦੀ ਬਚਾ ਕੇ ਲੈ ਆਇਆ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਸੀਗੇ। ਬਟ ਮੇਰਾ ਖਿਆਲ ਨਹੀਂਗਾ ਕਿ ਲੋਕਲ ਪੱਧਰ ਤੇ ਇਹ ਮਸਲਾ ਖੜਾ ਹੋ ਸਕਦਾ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਸਕਦਾ ਹੈ, ਹਿੰਦੂ ਮੁਸਲਿਮ ਦਾ ਮਸਲਾ ਖੜਾ ਹੋ ਸਕਦਾ ਤੁਹਾਡੇ ਇਸ ਵਿਰੋਧ ਕਰਕੇ। ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰੀ ਨਰੇਟਿਵ ਹੈ ਜਾਂ ਜੋ ਮੇਰਾ ਬਿਰਤਾਂਤ ਹੈ ਇਸ ਮਸਲੇ ਉੱਤੇ, ਠੀਕ ਹੈ, ਮੇਰਾ ਬਿਰਤਾਂਤ ਬਿਲਕੁਲ ਧਰਮ ਨਿਰਪੱਖ ਹੈ। ਉਹਦੇ ਵਿੱਚ ਮੈਂ ਨਾ ਤਾਂ ਇਸ ਫਿਲਮ ਦੇ ਫੈਕਟਸ ਨੂੰ ਸਵਾਲ ਕਰ ਰਹੇ ਹਾਂ। ਮਤਲਬ ਜਿਵੇਂ ਬਹੁਤ ਸਾਰੇ ਲੋਕ ਮੈਂ ਦੇਖਦਾ ਫੇਸਬੁੱਕ ਤੇ ਕਹਿੰਦੇ ਆ ਵੀ ਇੰਨੇ ਕਸ਼ਮੀਰੀ ਪੰਡਿਤ ਨਹੀਂ ਸੀ ਮਾਰੇ ਗਏ, ਜਾਂ ਮਤਲਬ ਉਹਨਾਂ ਨੂੰ ਤਾਂ ਜਗਮੋਹਨ ਨੇ ਭਜਾਤਾ ਡਰਾ ਕੇ, ਅਸਲ 'ਚ ਉਹਨਾਂ ਨਾਲ ਹੋਇਆ ਕੁਝ ਨਹੀਂ। ਮੈਂ ਇਹੋ ਜਿਹੀਆਂ ਗੱਲਾਂ ਨੂੰ ਮਤਲਬ ਬਹੁਤ ਸਿਰੇ ਤੋਂ ਨਕਾਰਦਾ। ਮੈਂ ਮੰਨਦਾ ਕਿ ਉਹਨਾਂ ਨਾਲ ਹੋਇਆ ਬਹੁਤ ਕੁਝ। ਤੁਹਾਨੂੰ ਲੱਗਦਾ ਵੀ ਉੱਥੇ ਕੁਝ ਹੋਇਆ, ਉੱਥੇ ਕਤਲੇਆਮ ਹੋਇਆ, ਜਾਂ ਉਹ ਮਾੜੀਆਂ ਘਟਨਾਵਾਂ ਜਾਂ ਉਸ ਤਰ੍ਹਾਂ ਦੇ ਹਾਲਾਤ ਬਣੇ? ਹਾਂ, ਬਿਲਕੁਲ ਬਣੇ, ਨਹੀਂ ਤਾਂ ਆਪਦਾ ਘਰ ਛੱਡ ਕੇ ਕਿਉਂ ਭੱਜੂਗਾ ਉੱਥੋਂ? ਮਤਲਬ ਵਿਰੋਧ ਕਾਹਦਾ ਹੈ? ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ? ਵਿਰੋਧ ਮੈਂ ਇਸ ਚੀਜ਼ ਦਾ ਕਰ ਰਿਹਾ ਕਿ ਇੱਕ ਥਾਂ ਤੇ ਹੋਈ ਜਿਹੜੀ ਨਫ਼ਰਤ, ਇੱਕ ਥਾਂ ਤੇ ਹੋਈ ਹਿੰਸਾ ਨੂੰ ਵਰਤ ਕੇ ਕਿਸੇ ਹੋਰ ਥਾਂ ਤੇ ਹਿੰਸਾ ਨਾ ਕੀਤੀ ਜਾਵੇ। ਸਭ ਤੋਂ ਵੱਡਾ ਮਤਲਬ ਖਤਰਾ ਇਹ ਆ ਸਾਡੇ ਦੇਸ਼ ਨੂੰ ਕਿ ਇੱਕ ਥਾਂ ਤੋਂ ਚੀਜ਼ ਨੂੰ ਚੱਕ ਕੇ ਦੂਜੇ ਥਾਂ ਤੇ ਲਿਆਂਦਾ ਜਾਂਦਾ ਤੇ ਉਹਦੇ ਆਧਾਰ ਤੇ ਪੂਰੇ ਦੇਸ਼ 'ਚ ਹਿੰਸਾ ਕੀਤੀ ਜਾਂਦੀ ਹੈ। ਹਿੰਸਾ ਕਿੱਥੇ, ਇਸ ਫਿਲਮ ਨਾਲ ਹਿੰਸਾ ਕਿੱਥੇ ਵਾਪਰੀ ਆ ਹੁਣ ਤੱਕ ਦੇ ਇਨਸੀਡੈਂਟ ਦੇ ਵਿੱਚੋਂ? ਕੋਈ 2 ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਇਸ ਫਿਲਮ ਕਰਕੇ ਹਿੰਸਾ ਹੋਈ ਆ ਜਾਂ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਨਾਅਰੇ ਲੱਗ ਰਹੇ ਨੇ, ਠੀਕ ਹੈ, ਜਿਸ ਕਿਸਮ ਦੇ ਉਕਸਾਊ ਤੇ ਉਹ ਆਰਗੇਨਾਈਜ਼ਡ ਢੰਗ ਦੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਲੋਕਾਂ ਨੂੰ, ਠੀਕ ਹੈ, ਤਾਂ ਉਹ ਤੋਂ ਖਤਰਾ ਹੈ। ਰੱਬ ਨਾ ਕਰੇ ਕਿ ਇਹੋ ਜਿਹਾ ਹੋਵੇ। ਮੈਂ ਦੁਆ ਕਰਦਾ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ। ਜੇ ਨਾ ਹੋਵੇ ਤਾਂ ਚੰਗਾ ਹੈ, ਬਟ ਮੇਰੇ ਸਾਹਮਣੇ, ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਮੇਰੇ ਸਾਹਮਣੇ ਪੂਰੀ ਦੀ ਪੂਰੀ ਸਥਿਤੀ ਜਿਹੜੀ ਹਿਟਲਰ ਦੀ ਵੀ ਹੈਗੀ ਆ। ਗੋਬਲਸ ਉਹਦਾ ਜਿਹੜਾ ਇੱਕ ਪ੍ਰਚਾਰ ਮੰਤਰੀ ਸੀ, ਉਹ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਵਾ ਕੇ ਯਹੂਦੀਆਂ ਦੇ ਵਿਰੁੱਧ ਜਰਮਨਾਂ ਨੂੰ ਭੜਕਾਉਂਦਾ ਸੀਗਾ। ਤੇ ਉਦੋਂ ਪਿੱਛੋਂ ਜੋ ਕੁਝ ਉੱਥੇ ਹੋਇਆ ਉਹ ਇਕੱਲਾ ਯਹੂਦੀਆਂ ਨਾਲ ਨਹੀਂ ਹੋਇਆਗਾ, ਉਹ ਪੂਰੇ ਜਰਮਨੀ ਨਾਲ ਹੋਇਆ। ਫਿਰ ਮਤਲਬ ਇੱਥੇ ਜੇ ਜਿਹੜਾ ਵੀ ਕੁਛ ਇੱਥੇ ਇਸ ਭੜਕਾਹਟ ਵਿੱਚ ਮੁਸਲਮਾਨਾਂ ਨਾਲ ਹੋਊਗਾ, ਉਹ ਤਾਂ ਗੱਲ ਇੱਕ ਅਲੱਗ ਨਰਸੰਹਾਰ ਹੈਗਾ। ਪਰ ਜਿਹੜੇ ਲੋਕ ਫਿਰ ਉਦੋਂ ਵੀ ਉਹ ਸਿਹਤ ਦੀ ਗੱਲ ਨਹੀਂ ਕਰਨਗੇ, ਸਿੱਖਿਆ ਦੀ ਗੱਲ ਨਹੀਂ ਕਰਨਗੇ, ਉਹਨਾਂ ਨਾਲ ਜੋ ਹੋਊਗਾ, ਜੋ ਲੋਕ ਬੇਰੁਜ਼ਗਾਰ ਹੋਣਗੇ, ਜੋ ਲੋਕ ਜਿਹੜੇ ਨੇ, ਜਿਵੇਂ ਕਰੋਨਾ ਵਿੱਚ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ ਤੇ ਕੋਈ ਸਵਾਲ ਨਹੀਂ ਕਰਦਾਗਾ। ਭਾਰਤੀ ਰਾਜਨੀਤੀ ਨੂੰ ਤੁਸੀਂ ਹਿਟਲਰ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਹੇ ਹੋ? ਜਿਸ ਕਿਸਮ ਦਾ ਇਸ ਵੇਲੇ ਚੱਲ ਰਿਹਾ ਉਸ ਪਾਸੇ ਨੂੰ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਜਿਹੜੀ ਆਰਐਸਐਸ ਦੀ ਪੂਰੀ ਵਿਚਾਰਧਾਰਾ ਜਿਹੜੀ ਆ ਉਹੀ ਆ।
ਹਿਟਲਰ ਇਹਨਾਂ ਦੇ ਲਈ ਇੱਕ ਆਈਡਲ ਹੈ, ਉਹਦੇ ਹਿਸਾਬ ਨਾਲ ਇਹ ਚੱਲਣਾ ਚਾਹੁੰਦੇ ਨੇ। ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਨਾ, ਇੱਕ ਹਿੰਦੂ ਕਮਿਊਨਿਟੀ ਉਹਨਾਂ ਦੇ ਹਿੰਦੂਆਂ ਦੇ ਦਰਦ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਅਗਰ ਤੁਸੀਂ ਹਿੰਦੂਆਂ ਦੇ ਦਿਖਾਏ ਗਏ ਉਸ ਦਰਦ ਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਵੀ ਉਹ ਪੰਡਤ, ਉਹ ਹਿੰਦੂ, ਉਹ ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਸਵਾਲ ਖੜੇ ਕਰਨਗੇ। ਕੀ ਉਹ ਗਲਤ ਨੇ ਜਿਹੜੇ ਤੁਹਾਡੇ ਤੇ ਸਵਾਲ ਕਰ ਰਹੇ ਨੇ? ਕੀ ਉਹਨਾਂ ਪੰਡਤਾਂ ਤੇ ਹੋਏ ਜ਼ੁਲਮ ਹੈ ਜਿਹੜੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਤੁਸੀਂ ਆਪਣੀ ਵਿਚਾਰਧਾਰਾ ਨਾਲ ਕਹਿ ਰਹੇ ਹੋ ਕਿ ਮੈਂ ਇਨਸਾਨੀਅਤ ਦੀ ਗੱਲ ਕਰਦਾ ਕਿ ਉਸ ਘਟਨਾ ਨੂੰ ਦੇਖ ਕੇ ਹੋਰ ਘਟਨਾ ਨਾ ਵਾਪਰੇ, ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਉੱਦਾਂ ਦੀ ਸਥਿਤੀ ਨਾ ਬਣੇ। ਪਰ ਕੀ ਆਮ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਜੋ ਤੁਸੀਂ ਕਹਿਣੀਆਂ ਚਾਹੁੰਦੇ ਹੋ? ਆਮ ਲੋਕ, ਮੈਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਨਹੀਂ ਸਮਝਦੇਗੇ, ਪਰ ਜੇ ਆਪਾਂ ਆਵਾਜ਼ ਨਹੀਂ ਉਠਾਵਾਂਗੇ ਤਾਂ ਕਦੇ ਵੀ ਨਹੀਂ ਸਮਝਣਗੇ। ਗੱਲ ਤਾਂ ਇਹ ਆ, ਮੇਰੇ ਸਾਹਮਣੇ ਗੱਲ ਹਿੰਦੂ ਮੁਸਲਮਾਨ ਦੀ ਨਹੀਂ ਗੀ, ਮੇਰੇ ਸਾਹਮਣੇ ਗੱਲ ਘੱਟ ਗਿਣਤੀਆਂ ਦੀ ਆ। ਕਸ਼ਮੀਰ ਦੇ ਵਿੱਚ ਪੰਡਿਤ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਗੁਜਰਾਤ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਦਿੱਲੀ ਵਿੱਚ ਸਿੱਖ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਸਰਕਾਰ ਹੋਣ ਦੇ ਨਾਤੇ ਕਿਸੇ ਵੀ ਸਰਕਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨਾਲ ਖੜਨਾ ਚਾਹੀਦਾ ਹੈ। ਇਸ ਵੇਲੇ ਜਿਹੜੀ ਇਹ ਸਰਕਾਰ ਹੈ, ਜਦੋਂ ਸਿਨੇਮਾ ਹਾਲਾਂ ਦੇ ਵਿੱਚ ਇਹੋ ਜਿਹੇ ਨਾਅਰੇ ਲੱਗ ਰਹੇ ਨੇ, ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਦੱਸੋ ਤੁਸੀਂ। ਇੱਕ ਧਰਮ ਸੰਸਦ ਹੋਈ ਸੀਗੀ, ਉੱਥੇ ਆਖਿਆ ਗਿਆ ਸੀਗਾ ਕਿ ਮੁਸਲਮਾਨਾਂ ਤੇ ਜਿਹੜਾ ਈਸਾਈਆਂ ਨੂੰ ਮਾਰਿਆ ਜਾਵੇ, ਉੱਥੇ ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਇੱਕ ਦਿੱਲੀ ਦੇ ਵਿੱਚ ਹੀ ਜੰਤਰ ਮੰਤਰ ਦੇ ਪ੍ਰੋਟੈਸਟ ਕਰਦੇ ਹੋਏ ਜਿਹੜੇ ਉਹ ਆਖਿਆ ਸੀਗਾ ਕਿ ਮੁੱਲੇ ਜਬ ਕਾਟੇ ਜਾਏਂਗੇ ਤਾਂ ਰਾਮ ਰਾਮ ਚਿਲਾਏਂਗੇ, ਇਹੋ ਜਿਹੇ ਨਾਅਰੇ ਲਾਏ ਗਏ ਸੀ। ਉੱਥੇ ਕਿਹਨੂੰ ਮਤਲਬ ਫੜਿਆ ਗਿਆ, ਕਿਹਦੇ ਉੱਤੇ ਮਤਲਬ ਐਕਸ਼ਨ ਲਿਆ ਗਿਆ? ਤਾਂ ਗੱਲ ਇਹ ਆ ਭਰਾ ਵੀ ਇਹ ਸਰਕਾਰ ਜਿਹੜੀ ਆ ਉਹ ਇੱਕ ਪਾਸੜ ਹੋ ਕੇ ਕੰਮ ਕਰ ਰਹੀ ਆ। ਜੇ ਇਹ ਸਰਕਾਰ ਨਿਰਪੱਖ ਹੋਵੇ ਤਾਂ ਸਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀਗੀ। ਸਰਕਾਰ ਆਪ ਦੇਖ ਲੈ ਕਿ ਇਸ ਫਿਲਮ 'ਚ ਕਿਹੋ ਜਿਹੇ ਡਾਇਲੌਗ ਨੇ, ਉਹਦੇ ਵਿੱਚੋਂ ਇਸ ਫਿਲਮ ਦੀ ਸਟੋਰੀ ਆਈ ਰਹਿਣ ਦੇਵੇ, ਠੀਕ ਹੈ, ਕੋਈ ਇਤਰਾਜ਼ ਨਹੀਂ। ਉਹਦਾ ਨਰੇਟਿਵ ਖਤਮ ਕਰ ਦੇ। ਨਰੇਟਿਵ ਸੈੱਟ ਹੁੰਦਾ 2-3 ਡਾਇਲੌਗਾਂ ਦੇ ਨਾਲ, ਉਹ ਮੈਂ ਦੱਸ ਦਿੰਦਾ, ਠੀਕ ਹੈ। ਇੱਕ ਤਾਂ ਡਾਇਲੌਗ ਹੈ ਜਿਹੜਾ ਅਨੁਪਮ ਖੇਰ ਦਾ ਕਿ ਜੋ ਕੁਛ ਅੱਜ ਕਸ਼ਮੀਰ ਮੇਂ ਹੋ ਰਹਾ ਹੈ ਕੱਲ ਪੂਰੇ ਹਿੰਦੁਸਤਾਨ ਮੇਂ ਹੋਗਾ, ਠੀਕ ਹੈ। ਉਹ ਜਿਹੜਾ ਡਾਇਲੌਗ ਉਹਦੇ ਵਿੱਚੋਂ ਕੱਟ ਦੇਣਾ ਚਾਹੀਦਾ। ਉਹਦੇ ਨਾਲ ਕਸ਼ਮੀਰ ਵਾਲੀ ਸਾਰੀ ਗੱਲ ਜਿਹੜੀ ਆ ਉਹ ਪੂਰੇ ਦੇਸ਼ ਦੇ ਨਾਲ ਉਹ ਜੋੜ ਰਹੇ ਨੇ, ਠੀਕ ਹੈ। ਦੂਜਾ ਜਿਹੜਾ ਡਾਇਲੌਗ ਹੈ, ਮੈਨੂੰ ਤੁਸੀਂ ਯਾਦ ਕਰਨ ਦਿਓ ਥੋੜ੍ਹਾ ਜਿਹਾ, ਮੈਨੂੰ ਬਾਅਦ 'ਚ ਕਰ ਲਿਓ, ਹੈ ਨਾ। ਹਾਂ, ਦੂਜਾ ਡਾਇਲੌਗ ਕੀ ਸੀਗਾ ਇਹਦੇ ਵਿੱਚ? ਹਾਂ ਚਲੋ, ਦੂਜਾ ਡਾਇਲੌਗ ਇਸੇ ਕਿਸਮ ਦਾ ਹੈਗਾ ਜਿਹਦੇ ਵਿੱਚ ਆਖਿਆ ਗਿਆ ਕਿ ਜਿਹੜਾ ਮੀਡੀਆ ਹੈ ਕਸ਼ਮੀਰ ਦਾ, ਉਹ ਜਾਣ-ਬੁੱਝ ਕੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਉਂਦਾਗਾ। ਆਪਾਂ ਮੰਨ ਲੈਂਦੇ ਹਾਂ ਕਸ਼ਮੀਰੀ ਮੀਡੀਆ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਈ ਹੋਣੀ, ਮੰਨ ਲੈਂਦੇ ਹਾਂ ਆਪਾਂ, ਠੀਕ ਹੈ। ਪਰ ਨਾਲ ਹੀ ਉਸ ਡਾਇਲੌਗ 'ਚ ਦੂਜੀ ਲਾਈਨ ਕੀ ਆ, ਉਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਵੀ ਇਹ ਮੀਡੀਆ ਜਾਣ-ਬੁੱਝ ਕੇ ਲੋਕਾਂ ਨੂੰ ਜਾਂ ਇੰਟਰਨੈਸ਼ਨਲ ਪ੍ਰੈਸ ਨੂੰ ਉੱਥੇ ਲੈ ਕੇ ਜਾਂਦਾ ਹੈ ਜਿੱਥੇ ਬੱਚੇ ਦਿਖਾਏ ਜਾਂਦੇ ਨੇ, ਜਿੱਥੇ ਔਰਤਾਂ ਦਿਖਾਈਆਂ ਜਾਂਦੀਆਂ ਨੇ, ਤੇ ਆਖਿਆ ਜਾਂਦਾ ਹੈ ਕਿ ਇੰਡੀਅਨ ਸਟੇਟ ਨੇ ਉਹਨਾਂ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀ ਆ, ਉਹਨਾਂ ਦੇ ਰੇਪ ਕੀਤੇ ਨੇ। ਕਹਿੰਦੇ ਵੀ ਉਹ ਝੂਠ ਬੋਲ ਰਹੇ ਨੇ। ਮਤਲਬ ਦੂਜਾ ਨਰੇਟਿਵ ਇਹ ਸੈੱਟ ਕਰਤਾ ਵੀ ਕਸ਼ਮੀਰੀ ਮੁਸਲਮਾਨਾਂ ਨਾਲ ਉੱਥੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਹੈਗਾ। ਇਹੀ ਚੀਜ਼ਾਂ ਗੁਜਰਾਤ ਦੇ ਲੋਕਾਂ ਨੇ ਵੀ ਆਖੀਆਂ ਜਦੋਂ ਔਰਤਾਂ ਕਹਿੰਦੀਆਂ ਸਾਡਾ ਰੇਪ ਹੋਏ, ਕਹਿੰਦੀਆਂ ਵੀ ਡਰਾਮੇ ਕਰਦੀਆਂ, ਕੋਈ ਰੇਪ ਨਹੀਂ ਹੋਏ, ਮੁਸਲਮਾਨ ਔਰਤਾਂ ਨੂੰ ਡਰਾਮੇ ਵਾਲੇ ਕਰਨੇ ਆਉਂਦੇ ਆ, ਇਸ ਕਿਸਮ ਦੀਆਂ ਗੱਲਾਂ। ਮਤਲਬ ਇਹਦੇ ਵਿੱਚ ਕੀ ਮਤਲਬ ਹੈ? ਨਹੀਂ, ਫਿਰ ਇੱਥੇ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਕਿ ਆਪਾਂ 2 ਡਾਇਲੌਗਸ ਆ ਜਿਹੜੀ ਜਿਨ੍ਹਾਂ ਤੇ ਸਾਨੂੰ ਇਤਰਾਜ਼ ਹੈ, ਉਹਨਾਂ 2 ਡਾਇਲੌਗਸ ਦਾ ਵਿਰੋਧ ਕਰਨ ਦੀ ਬਜਾਏ ਪੂਰੀ ਫਿਲਮ ਨੂੰ ਬੈਨ ਕਰਨ ਦੀ ਗੱਲ ਕਹਿਣੀ, ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਿਰਫ ਉਹਨਾਂ 2 ਡਾਇਲੌਗਸ ਤੇ ਇਤਰਾਜ਼ ਜਤਾਉਣਾ ਚਾਹੀਦਾ, ਨਾ ਕਿ ਕਹਿਣਾ ਚਾਹੀਦਾ ਕਿ ਪੂਰੀ ਫਿਲਮ ਬੈਨ ਹੋਵੇ? ਨਹੀਂ, 2 ਡਾਇਲੌਗ ਨਹੀਂ, ਅਸਲ ਵਿੱਚ ਇੱਕ ਹੋਰ ਸੀਨ ਵੀ ਹੈਗੇ ਨੇ, ਉਹ ਮੈਂ ਦੱਸ ਦਿੰਦਾ। ਆਓ ਤੁਸੀਂ ਆਪਣਾ ਕੱਟ ਲਿਓ ਜੀ, ਮੈਂ ਦੱਸ ਦਿੰਦਾ, ਹੈ ਨਾ। ਤੇ ਇਸ ਤੋਂ ਬਾਅਦ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਇਹਦੇ ਵਿੱਚ ਇਹ ਕ੍ਰੀਏਟ ਕੀਤੀ ਗਈ ਕਿ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਹੀਰੋ ਆ ਉਹ ANU ਨਾਂ ਦੀ ਇੱਕ ਕਾਲਜ ਪੜ੍ਹਦਾ। ਤੁਹਾਨੂੰ ਇਹ ਸੁਣ ਕੇ ਕਿਹਦਾ ਯਾਦ ਆਉਂਦਾ? JNU, ਠੀਕ ਹੈ। ਉਹਦਾ ਨਾਂ ਹੈ ਕ੍ਰਿਸ਼ਨਾ ਪੰਡਿਤ। ਕਿਹਦਾ ਨਾਂ ਯਾਦ ਆਉਂਦਾ? ਕਨਈਆ ਕੁਮਾਰ, ਠੀਕ ਹੈ। ਉੱਥੇ ਦਿਖਾਇਆ ਗਿਆ ਕਿ ਉਸ ਜਿਹੜੇ ਕਾਲਜ ਦੇ ਪ੍ਰੋਫੈਸਰ ਨੇ, ਟੀਚਰ ਨੇ, ਪੜ੍ਹਾਉਣ ਵਾਲੇ ਨੇ, ਉਹਨਾਂ ਨੂੰ ਗਲਤ ਹਿਸਟਰੀ ਪੜ੍ਹਾ ਰਹੇ ਨੇ ਤੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕਸ਼ਮੀਰ ਦੇ ਮਿਲੀਟੈਂਟਾਂ ਦੇ ਹੱਕ ਵਿੱਚ, ਕਸ਼ਮੀਰ ਦੇ ਅੱਤਵਾਦੀਆਂ ਦੇ ਹੱਕ ਵਿੱਚ ਵਰਤ ਰਹੇ ਨੇ। ਤੇ ਉਹ ਮੁੰਡਾ ਜਦੋਂ ਉੱਥੇ ਜਾਂਦਾ ਤਾਂ ਉਹ ਦੇਖਦਾ ਹੈ ਕਿ ਉਹਦੇ ਟੀਚਰ ਦੀ ਫੋਟੋ ਇੱਕ ਕਸ਼ਮੀਰ ਦੇ ਅੱਤਵਾਦੀ ਦੇ ਨਾਲ ਲੱਗੀ ਹੋਈ ਆ। ਤੇ ਉਹਦੇ ਰਾਹੀਂ ਇਹ ਆਖਿਆ ਗਿਆ ਕਿ ਜਿਹੜੇ ਲੋਕ ਧਰਮ ਨਿਰਪੱਖ ਨੇ, ਜਿਹੜੇ ਲੋਕ ਸੈਕੂਲਰ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ,
ਉਹ ਸਭ ਦੇਸ਼ ਦੇ ਦੁਸ਼ਮਣ ਨੇ। ਉਹ ਸਭ ਜਿਹੜੇ ਨੇ ਇਹੋ ਜਿਹਾ ਬਿਰਤਾਂਤ ਖੜਾ ਕਰ ਰਹੇ ਨੇ ਜਿਹੜਾ ਕਿ ਦੇਸ਼ ਵਿਰੋਧੀ ਆ, ਜਿਹੜਾ ਬਿਰਤਾਂਤ ਜਿਹੜਾ ਹੈ ਉਹ ਕਸ਼ਮੀਰ ਦੇ ਪੰਡਤਾਂ ਦੇ ਵਿਰੁੱਧ ਜਾਂਦਾ ਹੈ, ਕਸ਼ਮੀਰ ਪੱਖੀ ਬਿਰਤਾਂਤ ਹੈ। ਮਤਲਬ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੋਜੈਕਟ ਕਰੋਗੇ ਤਾਂ ਇਸ ਫਿਲਮ ਦੇ ਦੋ ਨਿਸ਼ਾਨੇ ਨੇ ਅਸਲ ਦੇ ਵਿੱਚ, ਇੱਕ ਮੁਸਲਮਾਨ, ਦੂਜੇ ਜਿੰਨੇ ਵੀ ਧਰਮ ਨਿਰਪੱਖ ਲੋਕ ਨੇ ਉਹ। ਤਾਂ ਇਸ ਕਰਕੇ ਇਹ ਜਿਹੜੀ ਫਿਲਮ ਹੈ ਉਹ ਦੋਨਾਂ ਵਾਸਤੇ ਖਤਰਨਾਕ। ਭਾਰਤ ਦੇ ਵਿੱਚ ਕਿਤੇ ਹੋਰ ਇਸ ਫਿਲਮ ਦਾ ਵਿਰੋਧ ਹੋ ਰਿਹਾ? ਕਿੱਥੇ ਵਿਰੋਧ ਹੋ ਰਿਹਾ? ਇਹਦਾ ਹੋਣਾ ਚਾਹੀਦਾ। ਮੈਂ ਇਸੇ ਕਰਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿ ਕਿਤੇ ਹੋਰ ਵੀ ਹੋਣਾ ਸ਼ੁਰੂ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜੀ ਜੀ ਜਲਦਬਾਜ਼ੀ ਕਰ ਗਏ ਹੋ ਕਿ ਹੋਰ ਜਿਹੜੇ ਸੈਕੂਲਰ ਲੋਕ ਨੇ, ਜਿਹੜੇ ਧਰਮ ਨਿਰਪੱਖ ਲੋਕ ਨੇ, ਜਿਹੜੇ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹ ਫਿਰ ਕਿਉਂ ਨਹੀਂ ਖੜੇ ਹੋ ਰਹੇ? ਇਸ ਕਰਕੇ ਤੁਹਾਡੀ ਭੂਮਿਕਾ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਨਹੀਂ, ਮੇਰੀ ਭੂਮਿਕਾ ਦੇ ਬਾਰੇ ਤੁਸੀਂ ਇੱਕ ਪਾਸਟ ਐਕਸਪੀਰੀਅੰਸ ਤੋਂ ਦੇਖ ਸਕਦੇ ਹੋ ਕਿ ਜਿਸ ਵੇਲੇ ਇੱਕ ਮੰਦਬੁੱਧੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਕਪੂਰਥਲੇ ਦੇ ਵਿੱਚ, ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਮਤਲਬ ਉਸ ਵੇਲੇ ਗੱਲ ਇਹ ਕੀਤੀ ਗਈ ਕਿ ਬਿਨਾਂ ਜਾਂਚ ਪੜਤਾਲ ਕੀਤੇ, ਇਹ ਦੇਖੇ ਬਿਨਾਂ ਕਿ ਬੰਦਾ ਕਿਸ ਮਾਨਸਿਕ ਸਥਿਤੀ ਵਿੱਚ ਹੈ, ਇਹ ਕਹਿ ਕੇ ਕਿ ਬੇਅਦਬੀ ਕੀਤੀ ਹੈ। ਤੇ ਉਹ ਗ੍ਰੰਥੀ ਦਾ ਪੂਰਾ ਬਿਆਨ ਜਿਹੜਾ ਉਹ ਇਸ ਕਿਸਮ ਦਾ ਸੀਗਾ, ਜਿਹੜਾ ਕਿ ਇਹ ਦੱਸਦਾ ਸੀਗਾ ਕਿ ਉਹ ਚਾਹੁੰਦਾ ਸੀ ਕਿ ਅਸੀਂ ਕੋਈ ਇਹੋ ਜਿਹਾ ਕਾਰਾ ਕਰੀਏ, ਉਹ ਆਪਦੀ ਪਬਲਿਸਿਟੀ ਵਾਸਤੇ ਇਹੋ ਜਿਹਾ ਕਾਰਾ ਕਰਨਾ ਚਾਹੁੰਦਾ ਸੀ। ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਤਾਂ ਜਦੋਂ ਅਸੀਂ ਵਿਰੋਧ ਕਰਨਾ ਹੋਵੇ ਜਾਂ ਮਤਲਬ ਕੋਈ ਗੱਲ ਕਹਿਣੀ ਹੋਵੇ, ਕੋਈ ਹੱਕ ਦੀ ਆਵਾਜ਼ ਉਠਾਉਣੀ ਹੋਵੇ, ਤਾਂ ਫਿਰ ਆਪਾਂ ਪਹਿਲਾਂ ਦੂਜੇ ਨੂੰ ਦੇਖੀਏ, ਉਹ ਉਠਾਊਗਾ ਤਾਂ ਅਸੀਂ ਆਵਾਂਗੇ, ਉਹ ਉਠਾਊਗਾ। ਤੇ ਬਹੁਤੇ ਕਰਕੇ ਆਪਾਂ ਐਂ ਦੇਖਦੇ ਜਿਹੜੇ ਸਾਰੇ ਬੈਠੇ ਰਹਿੰਦੇ ਘਰਾਂ ਦੇ ਵਿੱਚ। ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਹੜਾ ਕੁਝ ਮੈਂ ਅੱਜ ਕਰ ਰਿਹਾ, ਜੇ ਕਸ਼ਮੀਰ ਦੇ ਵਿੱਚ ਉਸ ਵੇਲੇ ਲੋਕ ਜਿਹੜੇ ਨੇ ਮੁਸਲਮਾਨ ਕੋਈ ਕਰਦੇ, ਚਾਹੇ ਮਤਲਬ ਉਹਨਾਂ ਨੂੰ ਗੋਲੀ ਖਾਣੀ ਪੈ ਜਾਂਦੀ, ਤਾਂ ਅੱਜ ਘੱਟੋ ਘੱਟ ਆ ਜਿਹੜਾ ਨਰੇਟਿਵ ਬਣਿਆ ਹੈ, ਇਹ ਨਰੇਟਿਵ ਤਾਂ ਨਹੀਂ ਸੀ ਬਣਦਾ ਨਾ। ਇੱਥੇ ਮਤਲਬ ਇੱਕ ਕਲੀਅਰ ਕੱਟ ਜਿਹੜੀ ਪੋਜੀਸ਼ਨ ਹੁੰਦੀ ਕਿ ਉੱਥੇ ਉਹ ਬੰਦਾ ਜਿਹੜਾ ਉਹਨੂੰ ਬਚਾਉਂਦੇ ਹੋਏ ਮਾਰਿਆ ਗਿਆ। ਆਪਣੇ ਲੋਕ ਮਤਲਬ ਬਚਾਉਂਦੇ ਨੇ, ਬਟ ਇਸ ਹੱਦ ਤੱਕ ਨਹੀਂ ਜਾਂਦੇ ਕਿ ਆਪਦੀ ਜਾਨ ਦੀ ਬਾਜੀ ਲਾ ਦੇਣ। ਇਹੋ ਜਿਹੀਆਂ ਯਾਰੀਆਂ ਦੋਸਤੀਆਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਦੰਗਿਆਂ ਵੇਲੇ ਦੇਖੀਆਂ ਨੇ ਆਪਾਂ, ਉੱਥੇ ਲੋਕ ਆਏ ਮਰੇ ਵੀ ਨੇ, ਇਹੋ ਜਿਹੀਆਂ ਉੱਥੇ ਗੱਲਾਂ ਹੋਈਆਂ ਨੇ। ਬਟ ਹੁਣ ਆਪਾਂ ਥੋੜਾ ਜਿਹਾ ਇਹ ਦੇਖਦੇ ਆ ਕਿ ਪਹਿਲਾਂ ਕੋਈ ਹੋਰ ਆਊਗਾ ਅੱਗੇ ਫਿਰ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਹੋਰ ਆਊਗਾ, ਆਪਾਂ ਕਿਸੇ ਹੋਰ ਨੂੰ ਉਡੀਕਾਂਗੇ। ਹੋ ਸਕਦਾ ਕੋਈ ਮੈਨੂੰ ਉਡੀਕਦਾ ਹੋਵੇ, ਜੇ ਮੈਂ ਨਹੀਂ ਤਾਂ ਹੋਰ ਕੌਣ ਕਰੂਗਾ। ਮਤਲਬ ਇਹ ਇਸ ਜ਼ਿੰਮੇਵਾਰੀ ਨਾਲ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਸਨ ਪ੍ਰੋਫੈਸਰ ਅਮਨਦੀਪ, ਜੋ ਕਿ ਇਤਿਹਾਸ ਦੇ ਪ੍ਰੋਫੈਸਰ ਨੇ। ਆਪਾਂ ਜੋ ਪਿੱਛੇ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਤਾਂ ਉਸ ਸਮੇਂ ਦੌਰਾਨ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਗਏ। ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਦੇਖਦਿਆਂ ਹੋਇਆਂ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੂੰ ਸਾਈਡ ਤੇ ਕੀਤਾ। ਇਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇਹ ਆਖਰ ਵਿਰੋਧ ਕਿਉਂ ਕਰ ਰਹੇ ਆ। ਪਰ ਇਸ ਵਿਰੋਧ ਦੇ ਵਿੱਚ ਇੱਕ ਜਿਹੜਾ ਧਰਮ ਦੇ ਲੋਕ ਆ ਉਹ ਵੀ ਜਿਹੜਾ ਹੈਗਾ ਆਪਣਾ ਪੱਖ ਉਸ ਆਪਾਂ ਦਿਖਾਇਆ, ਪਿੱਛੋਂ ਰੱਖਦੇ ਨਜ਼ਰ ਆ ਰਹੇ ਆ। ਪਰ ਇਹ ਡਿਸਾਈਡ ਆਮ ਲੋਕਾਂ ਨੇ ਕਰਨਾ, ਵਿਊਅਰਸ ਨੇ ਕਰਨਾ ਕਿ ਕੌਣ ਸਹੀ ਆ ਤੇ ਕੌਣ ਗਲਤ ਹੈ। ਇਹਨਾਂ ਕੁ ਮਾਦਾ ਅਸੀਂ ਰੱਖਦੇ ਹਾਂ ਕਿ ਸਮਝ ਰੱਖਦੇ ਹਾਂ ਕਿ ਅਸੀਂ ਪੱਖਾਂ ਨੂੰ ਨਿਚੋੜ ਸਕੀਏ, ਉਹਦਾ ਅਰਕ ਆ ਜਿਹੜਾ ਕੱਢ ਸਕੀਏ, ਕਿ ਸਹੀ ਗਲਤ ਦੀ ਪਹਿਚਾਣ ਆ ਜਿਹੜੀ ਅਸੀਂ ਕਰ ਸਕੀਏ। ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਗੁਜਰਾਤ- ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ। ਗੋਦਰਾ ਹੋਇਆ ਤਾਂ ਗੁਜਰਾਤ ਹੋਇਆ, ਉਹਦੇ ਨਾਲ ਅੱਛਾ ਉਹਦਾ ਜਸਟੀਫਾਈ ਹੋ ਜਾਂਦਾ, ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਭਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ, ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। खुलेआम कश्मीरी हिंदुओं का कत्ले आम हो रहा है। ਸਲੂਟ ਹੈ ਇਸ ਯੋਧੇ ਨੂੰ ਇੰਡੀਆ 'ਚ ਰਹਿ ਕੇ। ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ? ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਦੂਜੀ ਗੱਲ सबसे पहले आप अपनी करिए, वो कांग्रेस का था प्रॉब्लम था, ठीक है, वो कभी हिंदुओं का नहीं था। ਕਿਸੇ ਵੀ ਉਹਦੇ ਧਰਮ ਦੇ ਵਿੱਚ ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅਸੀਂ ਬਠਿੰਡਾ ਤੇ ਮਿੱਤਲ ਮਾਲ ਦੇ ਬਾਹਰ ਖੜੇ ਆ। ਮੇਰੇ ਇੱਧਰਲੇ ਪਾਸੇ ਮਿੱਤਲ ਮਾਲ ਹੈ ਤੇ ਫਨ ਸਿਨੇਮਾ ਜਿਹੜਾ ਇੱਥੇ ਇੱਕ ਬਾਹਰ ਇੱਕ ਸ਼ਖਸ ਹੈ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਕਸ਼ਮੀਰ ਫਾਈਲ ਜਿਹੜੀ ਫਿਲਮ ਰਿਲੀਜ਼ ਹੋਈ ਆ ਉਸ ਫਿਲਮ ਦੇ ਜੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਸ ਨੂੰ ਬੈਨ ਕਰਨ ਲਈ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ, ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਵੀ ਆਖਰ ਪ੍ਰੋਟੈਸਟ ਕਿਉਂ ਕੀਤਾ ਜਾ ਰਹੇ ਨੇ, ਕਿਹੜੇ ਕਾਰਨ ਆ ਉਹ ਜਿਨ੍ਹਾਂ ਕਰਕੇ ਪ੍ਰੋਟੈਸਟ ਹੋ ਰਿਹਾ। ਦਿਖਾਉਂਦੇ ਆ ਤੁਹਾਨੂੰ। ਸਿੱਖ ਮੁੰਡੇ ਨੂੰ ਟੌਰਚਰ ਕਰਦਾ ਤੇ ਉਹ ਅੱਤਵਾਦੀ ਬਣ ਜਾਂਦਾ ਹੈ। ਇੱਕ ਸਿੱਖ ਇੰਸਪੈਕਟਰ ਕਰਦਾ ਹੈ ਨਾ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਮੈਂ 17 ਸਾਲ ਲਗਾਤਾਰ ਭਾਈ ਸਾਹਿਬ ਮੈਂ 17 ਸਾਲ ਲਗਾਤਾਰ ਕਸ਼ਮੀਰ ਗਿਆ। ਅਮਰਨਾਥ ਯਾਤਰਾ ਸੀ, ਲੰਗਰ ਲਾਉਂਦੇ, ਮੈਂ ਪ੍ਰੈਜ਼ੀਡੈਂਟ ਸੀ। ਇਹ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਦੱਸ ਰਹੇ ਹਾਂ ਗੱਲ ਹੈ ਜੀ ਇਹ। ਤੁਸੀਂ ਇੱਕ ਬੈਨਰ ਉਹ ਵੀ ਲੈ ਕੇ ਖੜੋ ਨਾ ਜੋ ਅਫਗਾਨਿਸਤਾਨ 'ਚ ਹੋਇਆ ਹੈ, ਜੋ ਅੱਜ ਰੋਜ਼ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈ। ਤੁਸੀਂ ਉਸ ਗੱਲ ਦਾ ਤਾਂ ਕਰਦੇ ਨਹੀਂ, ਐਪਰੀਸ਼ੀਏਟ ਨਹੀਂ ਕਰਦੇ ਸਰਕਾਰ ਨੂੰ। ਤੁਸੀਂ ਐਪਰੀਸ਼ੀਏਟ ਕਰਦੇ ਸਰਕਾਰ ਨੇ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ ਕਿੱਥੇ ਬਣੀ ਹੈ? ਹੋਇਆ ਕਿਉਂ ਸੀ ਗੁਜਰਾਤ? ਕਾਈ ਪੋਚੇ ਹੋਇਆ ਕਿਉਂ ਸੀ ਗੁਜਰਾਤ 'ਚ 6-7 ਸੀਗਾ। ਠੀਕ ਹੈ, ਨਹੀਂ ਹਾਂ ਗੋਦਰਾ ਸੀਗਾ। ਫੇਰ ਉਹਦੇ ਵਾਸਤੇ ਕਦੇ ਤੁਸੀਂ ਬੋਲੇ ਹੋ ਵੀ ਇਹ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ? ਉਹਦੇ ਨਾਲ ਅੱਛਾ ਉਹਦੇ ਨਾਲ ਜਸਟੀਫਾਈ ਹੋ ਜਾਂਦਾ ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ ਫਿਰ ਜਸਟੀਫਾਈ ਹੋ ਜਾਂਦਾ ਨਹੀਂ, ਫਿਰ ਗੋਦਰੇ ਤੇ ਨਹੀਂ ਬੈਠੇ ਦੱਸ ਦਿਓ ਜੇ ਜਸਟੀਫਾਈ ਹੋ ਜਾਂਦਾ ਹੈ। 6-7 ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮਾਰਿਆ ਗਿਆ, ਜਸਟੀਫਾਈ ਨਹੀਂ ਹੁੰਦਾ। ਅਸੀਂ ਤਾਂ 84 ਨੂੰ ਵੀ ਜਸਟੀਫਾਈ ਨਹੀਂ ਕਰਦੇ ਜਦੋਂ ਉੱਥੇ ਬੁਰਾ ਹਾਲ ਹੋਇਆ ਸੀ। ਮੈਂ ਕਦੋਂ ਕਰ ਰਿਹਾ ਜਸਟੀਫਾਈ? ਇਹ ਗਲਤ ਹੈ ਸਰ। ਜਸਟੀਫਾਈ ਨਹੀਂ ਹੋਇਆ। ਇੱਥੇ ਗੱਲ 84 ਦੀ ਨਹੀਂ ਹੋ ਰਹੀ। ਇੱਥੇ ਗੱਲ 84 ਦੀ ਨਹੀਂ ਹੋ ਰਹੀ। 32 ਸਾਲ ਹੋ ਗਏ। ਇੱਥੇ ਸਿਰਫ ਮਨਮੋਹਨ ਸਿੰਘ ਨਾਲ ਜਾ ਕੇ ਗੱਲ ਉਹਦੀ ਹੋ ਰਹੀ ਹੈ। 84 ਦਾ ਤਾਂ ਕੋਈ ਮਸਲਾ ਹੀ ਨਹੀਂ ਨਾ ਉੱਠਿਆ ਇੱਥੇ। ਉਹ ਵੀ ਗਲਤ ਸੀ। ਅੱਜ ਤੱਕ ਕਹਿੰਦੇ ਉਹ ਵੀ ਗਲਤ ਹੋਇਆ। ਅਸੀਂ ਉਹਨੂੰ ਕਦੋਂ ਜਸਟੀਫਾਈ ਕਰਦੇ ਹਾਂ? ਅਸੀਂ ਗਲਤ ਅਸੀਂ ਤਾਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ। ਤੁਸੀਂ 100 ਇਹ ਜਸਟੀਫਾਈ ਕਰ ਰਹੇ ਆ ਉਹਨੂੰ, ਬਿਆਨ ਕਰੋ ਇਹਨੂੰ। ਮੈਂ ਕਦੋਂ ਕਹਿ ਰਿਹਾ ਜਸਟੀਫਾਈ? ਬਿਲਕੁਲ ਤੁਹਾਡਾ ਕਹਿਣਾ ਕੀ ਹੈ? ਤੁਹਾਡਾ ਕੀ ਕਹਿਣਾ ਹੈ? ਤੁਹਾਡਾ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਇੱਕ ਮਿੰਟ ਆਪਾਂ ਪਹਿਲਾਂ ਆਪਦਾ ਪੱਖ ਰੱਖੋ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਇਹ ਹਰੇਕ ਥਾਂ ਉੱਤੇ ਹੁੰਦਾ ਹੈ। ਠੀਕ ਹੈ, ਇਹਦਾ ਹੱਲ ਬਾਅਦ ਦੇ ਵਿੱਚ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਾਅਦ ਚ ਕਿਸੇ ਹੋਰ ਥਾਂ ਉੱਤੇ ਦੁਬਾਰਾ ਤੋਂ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਵਿਰੁੱਧ ਭੜਕਾਓ ਤੇ ਉਹੀ ਸਭ ਕੁਝ ਕਰੋ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਇਹਦਾ ਕੀ ਮਤਲਬ ਸੀਗਾ? ਰਿਐਲਿਟੀ ਹੈ ਕਿਉਂਕਿ ਹਰ ਜੋ ਕਸ਼ਮੀਰ 'ਚ ਹੋਇਆ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾਗਾ, ਬਟ ਉਹ ਹਰ ਮੁਸਲਿਮ ਇੱਕ ਮਿੰਟ ਪਹਿਲਾਂ ਜਵਾਬ ਤੁਸੀਂ ਇਹ ਦਿਓ ਵੀ ਕੀ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ ਤੇ ਆਪਾਂ ਉਹਦੀ ਜਸਟੀਫਿਕੇਸ਼ਨ ਦਿੰਦੇ ਹਾਂ। ਜਸਟੀਫਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ। ਠੀਕ ਹੈ ਜੀ, ਉਹਨਾਂ ਨੇ ਧੱਕਾ ਕੀਤਾ, ਖੁੱਲ੍ਹੇਆਮ ਮਸਜਿਦਾਂ ਤੋਂ ਨਾਅਰੇ ਲੱਗੇ। ਇਹ ਉਸ ਗੱਲ ਨੂੰ ਜਸਟੀਫਾਈ ਕਰ ਰਹੇ ਵੀ ਉਹ ਲੋਕਾਂ 'ਚ ਇਹ ਸੱਚ ਆਵੇ ਨਾ। ਨਹੀਂ, ਤੁਹਾਡਾ ਇਹਨਾਂ ਪ੍ਰਤੀ ਵਿਰੋਧ ਕੀ ਆ? ਇਹਨਾਂ ਦੇ ਪ੍ਰਤੀ ਇਹ ਵਿਰੋਧ ਹੈ ਵੀ ਇਹ ਜਸਟੀਫਾਈ ਕਰ ਰਹੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ। ਫਿਲਮ ਨੂੰ ਬਿਆਨ ਕਰਕੇ ਵੀ ਲੋਕਾਂ 'ਚ ਸੱਚਾਈ ਨਹੀਂ ਹੋਣੀ ਚਾਹੀਦੀ। ਇਹਨਾਂ ਦਾ ਤਾਂ ਇੱਕ ਬੈਨਰ ਨਾਲ ਵਿਰੋਧ ਹੈ। ਠੀਕ ਹੈ, ਇਹ ਮੈਨੂੰ ਪਤਾ ਹੈ ਵੀ ਮੇਰੇ ਕਹਿਣ ਦੇ ਨਾਲ ਕੋਈ ਫਿਲਮ ਬੈਨ ਨਹੀਂ ਹੁੰਦੀ। ਇਹ ਫਿਲਮ ਇਹੋ ਜਿਹੀ ਹੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਦੇਸ਼ ਦਾ ਦਿਖਾਉਣਾ ਚਾਹੁੰਦਾ ਹੈ ਲੋਕਾਂ ਨੂੰ। ਠੀਕ ਹੈ, ਤੇ ਦੂਜੀ ਗੱਲ ਇਹ ਆ ਵੀ ਜਦੋਂ ਉਹ ਇਹ ਚਾਹੁੰਦੇ ਨੇ ਕਿ ਸਾਰਾ ਦੇਸ਼ ਦੇਖੇ, ਠੀਕ ਹੈ, ਤਾਂ ਫਿਰ ਮੇਰੇ ਕਹਿਣ ਨਾਲ ਕਿਵੇਂ ਬੈਨ ਹੋ ਜੂਗੀ? ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ। ਠੀਕ ਹੈ, ਜੇ ਅੱਜ ਮੈਂ ਬੈਨਰ ਲੈ ਕੇ ਖੜਾ ਤਾਂ ਇਹ ਮੇਰੇ ਨਾਲ ਸਵਾਲ ਕਰ ਰਹੇ ਨੇ ਨਾ। ਠੀਕ ਹੈ, ਮੈਂ ਤੁਹਾਡੀ ਆਲੋਚਨਾ ਕੀ ਹੈ? ਤੁਹਾਡੀ ਆਲੋਚਨਾ ਕੀ ਹੈ ਇਸ ਫਿਲਮ ਪ੍ਰਤੀ? ਤੁਹਾਡੀ ਆਲੋਚਨਾ ਇੱਕ ਮਿੰਟ ਪਲੀਜ਼। ਤੁਹਾਡੀ ਇਸ ਫਿਲਮ ਪ੍ਰਤੀ ਆਲੋਚਨਾ ਕੀ ਹੈ? ਮੇਰੀ ਆਲੋਚਨਾ ਇਹ ਆ ਕਿ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਤਾਂ ਕਸ਼ਮੀਰ ਦੇ ਜਿਹੜੇ ਮੁਸਲਮਾਨਾਂ ਦਾ ਜਦੋਂ ਕਤਲੇਆਮ ਕੀਤਾ ਗਿਆ, ਉੱਥੇ ਜਿਹੜਾ ਸ਼ਬਦ ਅਫਗਾਨਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ। ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ। ਹੁਣ ਉਹ ਤੇ ਰਹਿਣ ਦਿਓ। ਹੁਣ ਤੁਹਾਡੇ ਇੰਨੇ ਲੋਕਾਂ ਦਾ ਸਵਾਲਾਂ ਦਾ ਜਵਾਬ ਮੈਂ ਇਕੱਲਾ ਤਾਂ ਨਹੀਂ ਦੇ ਸਕਦਾਗਾ। ਠੀਕ ਹੈ, ਇਹ ਐਗਰੀ ਹੋ ਨਾ? ਫਿਰ ਮੈਨੂੰ ਦੇਖੋ ਸਵਾਲ ਇੱਕ ਹੋਣਾ ਚਾਹੀਦਾ।
ਦੇਖੋ ਸਵਾਲ ਇੱਕ ਇੱਕ ਹੋਣਾ ਚਾਹੀਦਾ ਹੈ। ਜੇ ਤੁਸੀਂ ਸਾਰੇ ਹਾਂ ਨੋ ਦੇਖੋ 1 to 1 ਇਕੱਲੇ ਖੜੇ ਆ ਨਾ, ਬੋਰਡ ਚੱਕੇ ਆਇਆ ਤਾਂ ਜਵਾਬ ਇਹਨਾਂ ਨੂੰ ਦੇਣੇ ਇਕੱਲੇ ਖੜੇ ਆ ਨਾ, ਇਕੱਲੇ ਖੜੇ ਆ, ਇਕੱਲੇ ਖੜੇ ਆ, ਇਕੱਲੇ ਖੜੇ ਆ। ਜਵਾਬ ਇੱਕ ਇੱਕ ਕਰਕੇ ਸਵਾਲ ਆਉਣਾ ਚਾਹੀਦਾ ਹੈ। ਆਪਾਂ ਸਾਰੇ ਜਵਾਬ ਲਵਾਂਗੇ। ਮੇਰਾ ਇਹ ਮੰਨਣਾ ਹੈ ਵੀ ਦੇਸ਼ ਵਿੱਚ ਜਿਹੜੀ ਰਾਜਨੀਤੀ ਆ ਉਹ ਰੁਜ਼ਗਾਰ ਤੇ ਹੋਣੀ ਚਾਹੀਦੀ ਆ, ਸਿੱਖਿਆ ਤੇ ਹੋਣੀ ਚਾਹੀਦੀ ਆ। ਜਿਹੜੀ ਰਾਜਨੀਤੀ ਆ ਉਹ ਧਰਮ ਉੱਤੇ, ਜਾਤਾਂ ਉੱਤੇ, ਨਸਲਾਂ ਉੱਤੇ ਵੰਡੀਆਂ ਪਾ ਕੇ ਨਹੀਂ ਹੋਣੀ ਚਾਹੀਦੀ। ਇਹ ਫਿਲਮ ਇਹੀ ਕਰ ਰਹੀ ਹੈ, ਇਹ ਫਿਲਮ ਇਹੀ ਕਰ ਰਹੀ ਹੈ। ਕਿਸੇ ਫਿਲਮ ਦਾ ਅਸਰ ਆਪਾਂ ਕਿੱਥੋਂ ਦੇਖ ਸਕਦੇ ਆ? ਆਪਾਂ ਉਸ ਦੇ ਦਰਸ਼ਕਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਉਹਦੇ ਦਾ ਮੈਂ ਕਹਿ ਰਿਹਾ ਕਿ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਦੇਖੋ। ਇਹ ਚੀਜ਼ ਤੁਹਾਨੂੰ ਸਮਝ ਨਹੀਂ ਆਊਗੀ। ਭਾਈ ਸਾਹਿਬ ਮੈਨੂੰ ਇਹ ਕਹਿੰਦੇ ਆ ਵੀ ਭਾਰਤ ਦੇ ਵਿੱਚ ਰਾਜਨੀਤੀ ਧਰਮ ਦੇ ਆਧਾਰ ਤੇ, ਜਾਤਾਂ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਨਹੀਂ ਹੋਣੀ ਚਾਹੀਦੀ? ਭਾਈ ਸਾਹਿਬ ਧਰਮ ਤੇ ਜਾਤੀ ਦੇ ਆਧਾਰ ਪਰ ਜਿਹੜਾ ਧੱਕਾ ਹੋਇਆ ਉਹ ਤਾਂ ਦਿਖਾਣਾ ਹੀ ਪਊ ਨਾ। ਸਾਡੇ ਦੇਸ਼ ਦਾ ਧੱਕਾ ਹੋਇਆ। ਇਹ ਭਾਈ ਸਾਹਿਬ ਕਹਿ ਰਹੇ ਨੇ ਜੋ ਫਿਲਮ ਹੈ ਉਹ ਵਨ ਸਾਈਡਡ ਹੈ, ਜੋ ਜ਼ੁਲਮ ਵਨ ਸਾਈਡਡ ਹੋਇਆ ਸੀ ਤਾਂ ਫਿਲਮ ਵੀ ਵਨ ਸਾਈਡਡ ਹੀ ਹੋਏਗੀ। ਨਹੀਂ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਵੀ ਧਰਮ ਦੇ, ਮੈਂ ਉਹਨਾਂ ਦਾ ਸਵਾਲ ਰੱਖ ਰਿਹਾ, ਮੈਂ ਉਹਨਾਂ ਦਾ ਸਵਾਲ ਰੱਖ ਰਿਹਾ, ਧਰਮ ਦੇ, ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਵਨ ਸਾਈਡਡ ਦਾ ਮੈਂ ਜਵਾਬ ਦੇ ਦਿਆਂ। ਵਨ ਸਾਈਡਡ ਦਾ ਜਵਾਬ ਦੇ ਦਿਓ। ਆ ਦੇ ਤਾਂ ਲੈਣ ਦਿਓ ਨਾ ਫਿਰ ਜਵਾਬ ਭਾਈ। ਹਾਂ, ਵਨ ਸਾਈਡਡ ਦਾ ਮਤਲਬ ਇਹ ਆ ਕਿ ਜਦੋਂ ਵੀ ਕਿਤੇ ਦੰਗਾ ਹੋਇਆ, ਚਾਹੇ ਉਹ ਪਾਕਿਸਤਾਨ ਵੰਡ ਵੇਲੇ ਹੋਇਆ, ਚਾਹੇ ਦਿੱਲੀ ਦੇ ਦੰਗੇ ਹੋਏ ਨੇ, ਚਾਹੇ ਗੁਜਰਾਤ ਦੇ ਦੰਗੇ ਹੋਏ ਨੇ, ਮਾਰਨ ਵਾਲੇ ਵੀ ਸੀ ਉਸੇ ਧਰਮ 'ਚ, ਬਚਾਉਣ ਵਾਲੇ ਵੀ ਸੀ। ਇਸ ਫਿਲਮ 'ਚ ਇੱਕ ਵੀ ਸੀਨ ਦਿਖਾ ਦੇਣ ਜਿਹਦੇ ਵਿੱਚ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਬਚਾਇਆ ਹੋਵੇ। ਕੀ ਇਹ ਹੋ ਸਕਦਾ? ਤੁਸੀਂ ਸ਼ਿਕਾਰਾ ਦੇਖੋ, ਸ਼ਿਕਾਰਾ ਫਿਲਮ ਦੇਖ ਲਓ, ਸ਼ਿਕਾਰਾ ਕਿਸੇ ਵੀ ਉਹਦੇ ਵਿੱਚ ਧਰਮ ਦੇ ਵਿੱਚ ਇਹਦੇ ਨਾਲ ਸ਼ੇਮ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਗੱਲ ਇਹ ਆ ਕਿ ਅਸੀਂ ਆਪਣੀ ਵੱਖਰੀ ਗੱਲ ਰੱਖ ਸਕਦੇ ਆ, ਕਿ ਵੱਖਰੇ ਧਰਮ ਦੇ ਲੋਕ ਰਹਿ ਸਕਦੇ ਆ, ਕਿ ਵੱਖਰੇ ਵਿਚਾਰ ਦੇ ਲੋਕ ਰਹਿ ਸਕਦੇ ਆ। ਜੇ ਅੱਤਵਾਦੀ ਕਸ਼ਮੀਰ 'ਚੋਂ ਕਰ ਰਹੇ ਸੀਗੇ, ਅੱਜ ਭੀੜ ਤੰਤਰ ਇੱਥੇ ਕੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ। ਵਿਰੋਧੀ ਜਿਹੜੀ ਗੱਲ ਕਰ ਰਿਹਾ ਬੰਦਾ, ਉਹਨੂੰ ਆਏ ਇਸ ਤਰ੍ਹਾਂ ਦੇ ਨਾਲ ਭੀੜ ਵੱਲੋਂ ਜਿਹੜਾ ਘੇਰ ਕੇ ਸ਼ੇਮ ਕਰਕੇ ਚੁੱਪ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਗੱਲ ਕਸ਼ਮੀਰ 'ਚ ਹੋਈ ਸੀਗੀ, ਇਹੀ ਗੱਲ ਉੱਥੋਂ ਦੇ ਅੱਤਵਾਦੀਆਂ ਨੇ ਪੰਡਤਾਂ ਨਾਲ ਕੀਤੀ ਸੀ ਤੇ ਮੈਂ ਉਹਨਾਂ ਦੇ ਹੱਕ 'ਚ ਖੜਾ ਹਾਂ। ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਹਿੰਦੂ ਜਾਂ ਪੰਡਤ ਨਹੀਂ ਮਾਰੇ ਗਏ? ਮਾਰੇ ਗਏ ਨੇ, ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੇ। ਮੈਂ ਇਸ ਤੋਂ ਪਹਿਲਾਂ ਵੀ 1992 ਦੇ ਵਿੱਚ ਬਣੀਆਂ ਹੋਈਆਂ ਡਾਕੂਮੈਂਟਰੀਜ਼ ਦੇਖੀਆਂ ਨੇ। ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਨੂੰ ਸਿਗਰਟਾਂ ਨਾਲ ਦਾਗ ਕੇ ਮਾਰਿਆ ਗਿਆ। ਠੀਕ ਹੈ, ਜ਼ੁਲਮ ਦੀਆਂ ਇੰਤਹਾ ਬਹੁਤ ਸਾਰੀਆਂ ਥਾਵਾਂ ਤੇ। ਗੁਜਰਾਤ 'ਚ ਮੁਸਲਮਾਨਾਂ ਨਾਲ ਹੋਈ ਆ, ਦਿੱਲੀ 'ਚ ਸਿੱਖਾਂ ਨਾਲ ਹੋਈ ਆ, ਹਰ ਜਗ੍ਹਾ ਤੇ ਹੋਈ ਆ। ਪਰ ਗੱਲ ਇਹ ਆ ਕਿ ਮਨੁੱਖੀ ਫਿਤਰਤ ਦੇ ਬਾਰੇ ਇੱਕ ਗਲਤ ਪ੍ਰਚਾਰ ਕਿ ਸਾਰੇ ਮੁਸਲਮਾਨ ਇਹਦੇ ਦੋਸ਼ੀ ਨੇ। ਦੂਜੀ ਗੱਲ, ਜੋ ਕੁਝ ਕਸ਼ਮੀਰ 'ਚ ਹੋਇਆ ਉਹਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ, ਇਹ ਗੱਲ ਜਿਹੜੀ ਆ, ਇਹ ਗੱਲ ਉਹਨਾਂ ਵੱਲੋਂ ਤੁਸੀਂ ਕੈਮਰੇ ਤੇ ਆਉਣਾ ਚਾਹੁੰਦੇ ਹੋ? ਬੋਲੋ, ਕੈਮਰੇ ਤੇ ਆਉਣਾ ਚਾਹੁੰਦੇ? ਤੁਸੀਂ ਇਹ ਦੱਸੋ ਵੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਉਸ ਮਸਲੇ ਦਾ ਦੋਸ਼ੀ ਠਹਿਰਾਉਣਾ ਜਾਇਜ਼ ਹੈ? बिल्कुल नहीं है, वो तो कभी भी नहीं होता, कभी भी ऐसा नहीं होता। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ अगर उन्होंने कहा है कि जहाँ पे भी कट्टरिज्म होगा वहाँ प्रॉब्लम आएगी। तो वहाँ पे वन साइडेड गेम था, गवर्नमेंट ने कोई स्टेप नहीं लिया है। वहाँ ये नहीं कहा है कि मुस्लिम है, मुस्लिम हर जगह है, हर वर्ल्ड में मुस्लिम्स है, ठीक है। लेकिन अपने कंट्री के लिए जो सोचते हैं वो नेशनलिस्ट होते हैं, ठीक है ना। हाँ, जो कश्मीर में वो कहीं पे भी नहीं हुआ है कि कहते हैं सो कॉल्ड इंडिपेंडेंस के बाद, सो कॉल्ड इंडिपेंडेंस ਦਿੱਲੀ 'ਚ ਵੀ ਹੋਇਆ ਹੈ, ਜੋ ਦਿੱਲੀ 'ਚ ਸਿੱਖਾਂ ਨਾਲ ਹੋਇਆ ਹੈ, ਜੋ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ। ਨਹੀਂ, ਉੱਥੇ ਆਪਾਂ ਹਿੰਦੂ ਕਹਿ ਸਕਦੇ ਹਾਂ, ਉੱਥੇ ਆਪਾਂ ਕਹਿ ਸਕਦੇ ਵੀ ਹਿੰਦੂਆਂ ਨੇ ਕੀਤਾ ਉਹ जो सिक्खा ने किया। सबसे पहले आप अपने करिए, वो कांग्रेस का था, प्रॉब्लम था, ठीक है। वो कभी हिंदुओं का नहीं था, वो कांग्रेस ने किया था, हिंदुओं ने नहीं कहा था। आप गलत मत करिए। क्या तो यही जानता ना कि सिक्खा ते हिंदुओं दे दंगे सी, वो तो कांग्रेस का नैरेटिव है ना।
आज आप ਹਿੰਦੂਆਂ ਤੇ ਸਿੱਖਾਂ ਤੇ ਦੰਗੇ ਸੀ, ਇਹ ਕਿਹਾ ਜਾਂਦਾ। आप मीडिया पर्सन है, ठीक है, और आप गलत नैरेटिव मैं सिर्फ बोल रहा, मैं सिर्फ ये कह रहा कि अगर कश्मीर च होया सी, अगर कश्मीर च होया सी तो दिल्ली च भी होया सी। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਦਿੱਲੀ ਦੇ ਵਿੱਚ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੀਆਂ ਇੱਜ਼ਤਾਂ ਦੀ ਜਿਹੜੀ ਬੇਅਦਬੀ ਕੀਤੀ ਗਈ, ਬੇਅਦਬੀ ਕੀਤੀ ਗਈ। ਜੇਲ੍ਹ 'ਚ ਹੈ ਜੀ, ਦਿੱਲੀ ਦੇ ਦੋਸ਼ੀ ਜੇਲ੍ਹ 'ਚ ਹੈ, ਇੱਥੋਂ ਦੇ ਕਿਹੜਾ ਦੋਸ਼ੀ ਜੇਲ੍ਹ 'ਚ ਹੈ ਦੱਸੋ? ਆ ਹੁਣ 32 ਸਾਲਾਂ ਬਾਅਦ ਇਨਸਾਫ ਮਿਲਿਆ। ਇਹਨਾਂ ਦਾ ਕਹਿਣਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਹਿਣਾ, ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਜਾਇਜ਼ ਹੈ। ਆਪਦੀ ਗੱਲ ਨਾ ਕਰੋ, ਕੱਲੀ ਦੂਜੇ ਦੀ ਵੀ ਸੁਣੋ। ਇੱਥੇ ਕਿਤੇ ਵੀ ਫਿਲਮ 'ਚ ਇਹ ਨਹੀਂ ਕਿਹਾ ਗਿਆ ਵੀ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਸ 'ਚ ਇਨਵੋਲਵ ਹੈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਇਹ ਕਰਨ। ਫਿਲਮ ਦੇ ਵਿੱਚ ਇੱਕ ਕਿਤੇ ਵੀ ਨਹੀਂ ਕਿਹਾ ਗਿਆ। ਕਤਲੇਆਮ ਜਿੱਥੇ ਵੀ ਹੋਇਆ ਉਹ ਮਾੜਾ ਹੈ। ਕਤਲੇਆਮ ਜਿੱਥੇ ਵੀ ਹੋਇਆ ਮਾੜਾ ਹੈ। ਉਹਨੂੰ ਕਿਸੇ ਧਰਮ ਤੇ, ਉਹਨੂੰ ਕਿਸੇ ਜਾਤ ਤੇ ਮਰਨਾ ਇਹ ਗਲਤ ਹੈ। ਕਿਸੇ ਜਾਤ ਤੇ ਮਰਨਾ, ਕਿਸੇ ਧਰਮ ਤੇ ਮਰਨਾ ਇਹ ਗਲਤ ਹੈ। ਸਾਰੇ ਮੁਸਲਮਾਨਾਂ ਨੂੰ ਕਤਲੇਆਮ ਸੁਣੋ ਜੀ, ਗੱਲ ਸੁਣੋ। ਮਨੁੱਖਤਾ ਦਾ ਘਾਣ ਜਿੱਥੇ ਵੀ ਹੋਇਆ ਉਹ ਗਲਤ ਹੈ। ਜੇ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਨਵੋਲਵ ਕੀਤੇ ਗਏ ਹੁੰਦੇ ਤੇ ਇਹਦਾ ਨਾਮ ਕਸ਼ਮੀਰ ਫਾਈਲਸ ਨਾ ਹੁੰਦਾ। ਇਹ ਪਾਰਟਿਕੂਲਰ ਕਸ਼ਮੀਰ ਤੇ ਫਿਲਮ ਹੈ ਤੇ ਕਸ਼ਮੀਰ ਵਾਲਿਆਂ ਨੂੰ ਇਨਵੋਲਵ ਕੀਤਾ ਗਿਆ। ਕੀ ਮਤਲਬ ਹੈ? ਉਸ ਡਾਇਲੌਗ ਦਾ ਕੀ ਮਤਲਬ ਹੈ ਕਿ ਜਿਹੜੀ ਅੱਗ 'ਚ ਅੱਜ ਕਸ਼ਮੀਰ ਸੜ ਰਿਹਾ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਤੇ ਦੂਜੀ ਗੱਲ, ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਲਓ। ਅਸਾਮ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਸ਼ਮੀਰ ਦੇ ਨਾਲੋਂ ਸਾਡੀ ਵੱਧ ਤਿਆਰੀ ਆ। ਇਹ ਸਾਡੇ ਇੱਥੇ ਵੀ ਆਏ ਹੋਣ ਦੇ ਚਾਂਸ ਨੇ, ਜਿਹੋ ਜਿਹਾ ਕੁਝ ਕਸ਼ਮੀਰ 'ਚ ਹੋਇਆ ਅਸੀਂ ਦੇਖ ਲਾਂਗੇ। ਅਸਾਮ ਦੇ ਮੁੱਖ ਮੰਤਰੀ ਦਾ ਇਹ ਬਿਆਨ ਹੈ। ਉਹਨੇ ਇਹ ਆਖਿਆ ਕਿ ਕਸ਼ਮੀਰ ਦੇ ਲੋਕ ਅਹਿੰਸਾਵਾਦੀ ਸੀਗੇ, ਪਰ ਅਸੀਂ ਨਹੀਂ ਹੈਗੇ। ਅਸੀਂ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਕਿਹਦਾ ਮੁਕਾਬਲਾ? ਮਨੁੱਖਤਾ ਦਾ ਕਤਲ ਹੋਣਾ ਜਾਇਜ਼ ਹੈ, ਭਾਵੇਂ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ। ਅਗਰ ਕਿਸੇ ਦਾ ਦੇ ਨਾਰੇ ਲੱਗਣੇ ਜਾਇਜ਼ ਹੈ। ਮਨੁੱਖਤਾ ਦਾ ਝੰਡਾ ਲੱਗਣਾ ਜਾਇਜ਼ ਹੈ। ਤੁਸੀਂ ਕਸ਼ਮੀਰ ਫਾਈਲ ਤੇ ਮਨੁੱਖਤਾ ਦਾ ਕਤਲ ਹੋਣਾ, ਕਿਸੇ ਵੀ ਇਨਸਾਨ ਦਾ ਕਤਲ ਹੋਣਾ, ਉਹਨੂੰ ਧਰਮ ਦੇ ਆਧਾਰ ਤੇ ਜੋੜਨਾ ਕਿੱਥੋਂ ਤੱਕ ਜਾਇਜ਼ ਹੈ? ਛੋਟੀ ਜੀ ਗੱਲ ਤਾਂ ਦੱਸੋ, ਅੱਜ ਕਸ਼ਮੀਰ ਫਾਈਲ ਤੇ ਖੜੇ ਪੰਡਤਾਂ ਵਾਸਤੇ ਖੜੇ ਆ ਕਦੇ? 85 ਸਿੱਖ ਵੀ ਮਰੇ ਸੀਗੇ, ਇੱਕੋ ਹੀ ਮੁਸਲਮਾਨ ਮਰਿਆ। ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਪੰਡਤਾਂ ਨੂੰ ਕੱਢਿਆ ਗਿਆ। ਪੰਡਤ ਕੀ ਹੈ? ਪੰਡਤ ਹੈ ਤਾਂ ਹਿੰਦੂ ਹੀ ਨਾ, ਉਹਨਾਂ ਨੂੰ ਕਿਉਂ ਕੱਢਤਾ ਫਿਰ? ਅੱਜ ਫਿਰ ਜੇ ਉੱਥੇ ਆਈ ਸੀ ਤਾਂ ਫਿਰ ਉੱਥੇ ਕਸ਼ਮੀਰੀ ਪੰਡਤ ਹੈ ਕਿਉਂ ਨਹੀਂ ਵਿਚਾਰੇ? ਜੇ ਉਹਨਾਂ ਦੀ ਕਿਸੇ ਨੇ ਹੈਲਪ ਕੀਤੀ ਸੀ, ਜੇ ਹੈਲਪ ਕੀਤੀ ਹੁੰਦੀ, ਹਾਂ ਹੈਲਪ ਕਰ ਦੋ, ਹੁਣ ਵਸਾ ਦੋ। ਤੂੰ ਉੱਥੇ ਜਾ ਕੇ ਖੜ ਬੈਨਰ ਲੈ ਕੇ ਕਸ਼ਮੀਰ 'ਚ। ਮੈਂ ਕਰਦਾ ਗੱਲ ਸਰ, ਪਿੱਛੇ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪਹੁੰਚ ਚੁੱਕਿਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ। ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪ੍ਰੋਟੈਸਟ ਦੇ ਦੌਰਾਨ ਜਿਹੜੇ ਇਹ ਲੋਕ ਇਕੱਤਰ ਹੁੰਦੇ ਆ, ਸਵਾਲ ਕਰਦੇ ਆ। ਸਵਾਲ ਇਹਨਾਂ ਨੂੰ ਕਰਦੇ ਆ, ਸਵਾਲ ਆਮ ਲੋਕਾਂ ਵੱਲੋਂ ਕੀਤੇ ਜਾਂਦੇ ਆ। ਇਹ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਆ ਕੇ ਇਸ ਪੂਰੇ ਮਸਲੇ ਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ ਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਸੀ? ਮੇਰਾ ਨਾਮ ਅਮਨਦੀਪ ਸਿੰਘ ਸੇਖੋਂ ਆ ਜੀ। ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ। ਸੋਸ਼ਲ ਸਾਇੰਸਿਸ ਵਿਭਾਗ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਜੀ। ਤੇ ਮੈਂ ਪ੍ਰੋਟੈਸਟ ਇਸ ਕਰਕੇ ਕਰ ਰਿਹਾ ਸੀਗਾ ਵੀ ਇਹ ਜਿਹੜੀ ਇੱਕ ਫਿਲਮ ਬਣੀ ਹੈ ਕਸ਼ਮੀਰ ਫਾਈਲਸ, ਇਹ ਇਸ ਮੁੱਦੇ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਆ ਤਾਂ ਕਿ ਸਮਾਜ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਤੇ ਮੇਰਾ ਇਹ ਖਿਆਲ ਹੈ ਵੀ ਪੋਲਿਟਿਕਸ ਜਿਹੜੀ ਉਹ ਨਫ਼ਰਤ ਤੇ ਨਹੀਂ ਹੋਣੀ ਚਾਹੀਦੀ। ਪੋਲਿਟਿਕਸ ਜਿਹੜੀ ਆ ਉਹ ਵਿਕਾਸ ਤੇ, ਰੁਜ਼ਗਾਰ ਤੇ, ਸਿੱਖਿਆ, ਸਿਹਤ ਵਰਗੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਡਿਸਕਰੇਜ ਕਰਨਾ ਚਾਹੀਦਾ। ਪਰ ਇਸ ਮੂਵੀ ਤੋਂ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੋਕ ਨਾਅਰੇ ਲਾ ਰਹੇ ਨੇ, ਜਿਸ ਕਿਸਮ ਦੇ ਨਾਲ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ, ਆਰਗੇਨਾਈਜ਼ਡ ਰੂਪ ਵਿੱਚ ਫਿਲਮ ਦੇਖੀ ਜਾ ਰਹੀ ਹੈ, ਉਹਨੂੰ ਹਾਊਸਫੁੱਲ ਜਿਹੜੇ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਨਾਅਰੇ ਲਾ ਰਹੇ ਨੇ ਤੇ ਸਿਨੇਮਾ ਘਰਾਂ 'ਚ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਦੱਸੋ ਨਾ, ਕਿਉਂਕਿ ਦੇਖੋ ਇੱਕ ਕਮਿਊਨਿਟੀ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਫਿਲਮ ਹੈ। ਕਿਉਂਕਿ ਉੱਥੇ ਕਸ਼ਮੀਰੀ ਪੰਡਤਾਂ ਦਾ ਜਿਸ ਤਰੀਕੇ ਨਾਲ ਜੋ ਵਿਹਾਰ ਕੀਤਾ ਗਿਆ, ਜਿਸ ਤਰ੍ਹਾਂ ਕਤਲੇਆਮ ਹੋਇਆ, ਉਹ ਸਾਰੇ ਜਾਣਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਨਾਲ ਇੱਕ ਖਾਸ ਕਮਿਊਨਿਟੀ ਦੇ ਲੋਕ ਜਾਂ ਇੱਕ ਖਾਸ ਵਰਗ ਦੇ ਲੋਕ ਤੁਹਾਡੇ ਤੇ ਨਾਰਾਜ਼ਗੀ ਜ਼ਾਹਰ ਕਰਨਗੇ? ਜਿਸ ਤਰ੍ਹਾਂ ਕਿ ਹੁਣੇ ਆਪਾਂ ਦੇਖਿਆ ਕਿ ਲੋਕ ਇਕੱਤਰ ਹੁੰਦੇ ਆ, ਤੁਹਾਡਾ ਵਿਰੋਧ ਕਰਦੇ ਆ, ਤੁਹਾਡੇ ਤੇ ਸਵਾਲ ਖੜੇ ਕਰਦੇ ਆ,
ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਵੀ ਉਹ ਜਿਹੜੇ ਖਾਸ ਇੱਕ ਵਰਗ ਦੇ ਲੋਕ ਆ ਤੁਹਾਡਾ ਵਿਰੋਧ ਕਰਨਗੇ? ਨਹੀਂ, ਇੱਕ ਖਾਸ ਪੋਲੀਟੀਕਲ ਪਾਰਟੀ ਦੇ ਲੋਕ ਨੇ ਅਸਲ 'ਚ ਇਹ। ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੱਲ ਜਦੋਂ ਮੈਂ ਪ੍ਰੋਟੈਸਟ ਕਰ ਰਿਹਾ ਸੀ, ਨਾਲ ਉਹ ਬੈਨਰ ਲੈ ਕੇ ਖੜੇ ਵੀ ਸੀ ਮੇਰੇ ਨਾਲ। ਇੱਕ ਉਹਨਾਂ 'ਚੋਂ ਦੱਸ ਰਿਹਾ ਸੀ ਮੁੰਡਾ ਕਿ ਮੈਂ ਆਪ ਬ੍ਰਾਹਮਣ ਹੈ, ਠੀਕ ਹੈ। ਤਾਂ ਸਮਾਜ ਦੇ ਵਿੱਚ ਹਰ ਕਿਸਮ ਦੇ ਲੋਕ ਨੇ। ਇਹ ਹੁਣ ਜਿਹੜਾ RSS ਤੇ ਭਾਜਪਾ ਦਾ ਪ੍ਰੋਪੇਗੈਂਡਾ ਹੈ, ਉਹ ਇਹ ਚਾਹੁੰਦਾ ਹੈ ਕਿ ਸਾਰਾ ਹਿੰਦੂ ਇੱਕੋ ਕਿਸਮ ਦਾ ਹੋ ਜਾਵੇ, ਸਾਰਾ ਹਿੰਦੂ ਕੱਟੜ, ਸਾਰਾ ਹਿੰਦੂ ਪੋਲੀਟੀਕਲ, ਸਾਰਾ ਹਿੰਦੂ ਐਂਟੀ ਮੁਸਲਿਮ ਹੋ ਜਾਵੇ। ਕਿਉਂਕਿ ਹਿੰਦੂਤਵ ਦਾ ਮਤਲਬ ਹੈ ਐਂਟੀ ਮੁਸਲਿਮ ਹੋਣਾ, ਐਂਟੀ ਮਾਈਨੋਰਟੀਜ਼ ਹੋਣਾ, ਐਂਟੀ ਕ੍ਰਿਸਚੀਅਨ ਹੋਣਾ। ਤੇ ਜਿਹੜੇ ਲੋਕ ਹਿੰਦੂ ਨੇ ਉਹ ਜ਼ਰੂਰੀ ਨਹੀਂ ਕਿ ਐਂਟੀ ਮੁਸਲਿਮ ਹੋਣ, ਕਿਉਂਕਿ ਹਿੰਦੂ ਤੇ ਹਿੰਦੂਤਵਾ ਵਿੱਚ ਬਹੁਤ ਫਰਕ ਹੈ। ਮੈਨੂੰ ਹਿੰਦੂ ਲੋਕ ਜਿਹੜੇ ਨੇ ਉਹ ਸਮਰਥਨ ਕਰਦੇ ਨੇ, ਬਟ ਹਿੰਦੂਤਵਾ ਵਾਲੇ ਜਿਹੜੇ ਨੇ ਉਹ ਧਮਕੀਆਂ ਦਿੰਦੇ ਨੇ। ਨਹੀਂ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਆਪਾਂ ਦੇਖਿਆ ਕਿ ਉਹ ਸਿਨੇਮਾ ਦੇ ਬਾਹਰ ਵਾਪਰਿਆ, ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਤੁਹਾਨੂੰ ਸਵਾਲ ਕੀਤੇ ਆ, ਤੁਹਾਨੂੰ ਪੁੱਛਿਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਚੀਜ਼ ਕਰਕੇ, ਇਸ ਵਿਰੋਧ ਕਰਕੇ, ਹਾਲਾਂਕਿ ਵਿਰੋਧ ਕਿਸੇ ਵੀ ਚੀਜ਼ ਦਾ ਕਰਨਾ ਇੱਕ ਸਾਡਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਇੱਕ ਹਿੰਦੂ ਮੁਸਲਿਮ ਜਾਂ ਕਹਿ ਲਈਏ ਕਿ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਬਣ ਸਕਦਾ ਵੀ ਇੱਕ ਜਿਹੜਾ ਸਮਾਜਿਕ ਜਿਹੜਾ ਸਾਡਾ ਤਾਲਮੇਲ ਆ ਉਹਦੇ ਵਾਸਤੇ ਖਤਰਾ ਬਣ ਸਕਦਾ ਹੈ? ਹਾਂ, ਇਹ ਇਸ ਕਿਸਮ ਦੀ ਭਾਸ਼ਾ ਇਹ ਵਰਤਦੇ ਸੀਗੇ। ਮਤਲਬ ਜਿਵੇਂ ਇਹਨਾਂ ਨੇ ਇਹ ਆਖਿਆ ਵੀ ਤੁਸੀਂ ਇੱਥੇ ਤਾਂ ਬੋਲਦੇ ਹੋ, ਤੁਹਾਨੂੰ ਅਫਗਾਨਿਸਤਾਨ ਤੋਂ ਮਤਲਬ ਮੋਦੀ ਬਚਾ ਕੇ ਲੈ ਆਇਆ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਸੀਗੇ। ਬਟ ਮੇਰਾ ਖਿਆਲ ਨਹੀਂਗਾ ਕਿ ਲੋਕਲ ਪੱਧਰ ਤੇ ਇਹ ਮਸਲਾ ਖੜਾ ਹੋ ਸਕਦਾ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਸਕਦਾ ਹੈ, ਹਿੰਦੂ ਮੁਸਲਿਮ ਦਾ ਮਸਲਾ ਖੜਾ ਹੋ ਸਕਦਾ ਹੈ ਤੁਹਾਡੇ ਇਸ ਵਿਰੋਧ ਕਰਕੇ। ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰੀ ਨਰੇਟਿਵ ਹੈ ਜਾਂ ਜੋ ਮੇਰਾ ਬਿਰਤਾਂਤ ਹੈ ਇਸ ਮਸਲੇ ਉੱਤੇ, ਠੀਕ ਹੈ, ਮੇਰਾ ਬਿਰਤਾਂਤ ਬਿਲਕੁਲ ਧਰਮ ਨਿਰਪੱਖ ਹੈ। ਉਹਦੇ ਵਿੱਚ ਮੈਂ ਨਾ ਤਾਂ ਇਸ ਫਿਲਮ ਦੇ ਫੈਕਟਸ ਨੂੰ ਸਵਾਲ ਕਰ ਰਹੇ ਹਾਂ। ਮਤਲਬ ਜਿਵੇਂ ਬਹੁਤ ਸਾਰੇ ਲੋਕ ਮੈਂ ਦੇਖਦਾ ਫੇਸਬੁੱਕ ਤੇ ਕਹਿੰਦੇ ਆ ਵੀ ਇੰਨੇ ਕਸ਼ਮੀਰੀ ਪੰਡਿਤ ਨਹੀਂ ਸੀ ਮਾਰੇ ਗਏ, ਜਾਂ ਮਤਲਬ ਉਹਨਾਂ ਨੂੰ ਤਾਂ ਜਗਮੋਹਨ ਨੇ ਭਜਾਤਾ ਡਰਾ ਕੇ, ਅਸਲ 'ਚ ਉਹਨਾਂ ਨਾਲ ਹੋਇਆ ਕੁਝ ਨਹੀਂ। ਮੈਂ ਇਹੋ ਜਿਹੀਆਂ ਗੱਲਾਂ ਨੂੰ ਮਤਲਬ ਬਹੁਤ ਸਿਰੇ ਤੋਂ ਨਕਾਰਦਾ। ਮੈਂ ਮੰਨਦਾ ਕਿ ਉਹਨਾਂ ਨਾਲ ਹੋਇਆ ਬਹੁਤ ਕੁਝ। ਤੁਹਾਨੂੰ ਲੱਗਦਾ ਵੀ ਉੱਥੇ ਕੁਝ ਹੋਇਆ, ਉੱਥੇ ਕਤਲੇਆਮ ਹੋਇਆ, ਜਾਂ ਉਹ ਮਾੜੀਆਂ ਘਟਨਾਵਾਂ ਜਾਂ ਉਸ ਤਰ੍ਹਾਂ ਦੇ ਹਾਲਾਤ ਬਣੇ? ਹਾਂ, ਬਿਲਕੁਲ ਬਣੇ, ਨਹੀਂ ਤਾਂ ਆਪਦਾ ਘਰ ਛੱਡ ਕੇ ਕਿਉਂ ਭੱਜੂਗਾ ਉੱਥੋਂ? ਮਤਲਬ ਵਿਰੋਧ ਕਾਹਦਾ ਹੈ? ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ? ਵਿਰੋਧ ਮੈਂ ਇਸ ਚੀਜ਼ ਦਾ ਕਰ ਰਿਹਾ ਕਿ ਇੱਕ ਥਾਂ ਤੇ ਹੋਈ ਜਿਹੜੀ ਨਫ਼ਰਤ, ਇੱਕ ਥਾਂ ਤੇ ਹੋਈ ਹਿੰਸਾ ਨੂੰ ਵਰਤ ਕੇ ਕਿਸੇ ਹੋਰ ਥਾਂ ਤੇ ਹਿੰਸਾ ਨਾ ਕੀਤੀ ਜਾਵੇ। ਸਭ ਤੋਂ ਵੱਡਾ ਮਤਲਬ ਖਤਰਾ ਇਹ ਆ ਸਾਡੇ ਦੇਸ਼ ਨੂੰ ਕਿ ਇੱਕ ਥਾਂ ਤੋਂ ਚੀਜ਼ ਨੂੰ ਚੱਕ ਕੇ ਦੂਜੇ ਥਾਂ ਤੇ ਲਿਆਂਦਾ ਜਾਂਦਾ ਤੇ ਉਹਦੇ ਆਧਾਰ ਤੇ ਪੂਰੇ ਦੇਸ਼ 'ਚ ਹਿੰਸਾ ਕੀਤੀ ਜਾਂਦੀ ਹੈ। ਹਿੰਸਾ ਕਿੱਥੇ, ਇਸ ਫਿਲਮ ਨਾਲ ਹਿੰਸਾ ਕਿੱਥੇ ਵਾਪਰੀ ਆ ਹੁਣ ਤੱਕ ਦੇ ਇਨਸੀਡੈਂਟ ਦੇ ਵਿੱਚੋਂ? ਕੋਈ 2 ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਇਸ ਫਿਲਮ ਕਰਕੇ ਹਿੰਸਾ ਹੋਈ ਆ ਜਾਂ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਨਾਅਰੇ ਲੱਗ ਰਹੇ ਨੇ, ਠੀਕ ਹੈ, ਜਿਸ ਕਿਸਮ ਦੇ ਉਕਸਾਊ ਤੇ ਉਹ ਆਰਗੇਨਾਈਜ਼ਡ ਢੰਗ ਦੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਲੋਕਾਂ ਨੂੰ, ਠੀਕ ਹੈ, ਤਾਂ ਉਹ ਤੋਂ ਖਤਰਾ ਹੈ। ਰੱਬ ਨਾ ਕਰੇ ਕਿ ਇਹੋ ਜਿਹਾ ਹੋਵੇ। ਮੈਂ ਦੁਆ ਕਰਦਾ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ। ਜੇ ਨਾ ਹੋਵੇ ਤਾਂ ਚੰਗਾ। ਬਟ ਮੇਰੇ ਸਾਹਮਣੇ, ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਮੇਰੇ ਸਾਹਮਣੇ ਪੂਰੀ ਦੀ ਪੂਰੀ ਸਥਿਤੀ ਜਿਹੜੀ ਹਿਟਲਰ ਦੀ ਵੀ ਹੈਗੀ ਆ। ਗੋਬਲਸ ਉਹਦਾ ਜਿਹੜਾ ਇੱਕ ਪ੍ਰਚਾਰ ਮੰਤਰੀ ਸੀ, ਉਹ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਵਾ ਕੇ ਯਹੂਦੀਆਂ ਦੇ ਵਿਰੁੱਧ ਜਰਮਨਾਂ ਨੂੰ ਭੜਕਾਉਂਦਾ ਸੀਗਾ। ਤੇ ਉਦੋਂ ਪਿੱਛੋਂ ਜੋ ਕੁਝ ਉੱਥੇ ਹੋਇਆ ਉਹ ਇਕੱਲਾ ਯਹੂਦੀਆਂ ਨਾਲ ਨਹੀਂ ਹੋਇਆਗਾ, ਉਹ ਪੂਰੇ ਜਰਮਨੀ ਨਾਲ ਹੋਇਆ। ਫਿਰ ਮਤਲਬ ਇੱਥੇ ਜਿਹੜਾ ਵੀ ਕੁਛ ਇੱਥੇ ਇਸ ਭੜਕਾਹਟ ਵਿੱਚ ਮੁਸਲਮਾਨਾਂ ਨਾਲ ਹੋਊਗਾ, ਉਹ ਤਾਂ ਗੱਲ ਇੱਕ ਅਲੱਗ ਨਰਸੰਹਾਰ ਹੈਗਾ। ਪਰ ਜਿਹੜੇ ਲੋਕ ਫਿਰ ਉਦੋਂ ਵੀ ਉਹ ਸਿਹਤ ਦੀ ਗੱਲ ਨਹੀਂ ਕਰਨਗੇ, ਸਿੱਖਿਆ ਦੀ ਗੱਲ ਨਹੀਂ ਕਰਨਗੇ, ਉਹਨਾਂ ਨਾਲ ਜੋ ਹੋਊਗਾ, ਜੋ ਲੋਕ ਬੇਰੁਜ਼ਗਾਰ ਹੋਣਗੇ, ਜੋ ਲੋਕ ਜਿਹੜੇ ਨੇ, ਜਿਵੇਂ ਕਰੋਨਾ ਵਿੱਚ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ ਤੇ ਕੋਈ ਸਵਾਲ ਨਹੀਂ ਕਰਦਾਗਾ। ਭਾਰਤੀ ਰਾਜਨੀਤੀ ਨੂੰ ਤੁਸੀਂ ਹਿਟਲਰ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਹੇ ਹੋ? ਜਿਸ ਕਿਸਮ ਦਾ ਇਸ ਵੇਲੇ ਚੱਲ ਰਿਹਾ ਉਸ ਪਾਸੇ ਨੂੰ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਤੇ ਇਹ ਜਿਹੜੀ RSS ਦੀ ਪੂਰੀ ਵਿਚਾਰਧਾਰਾ ਜਿਹੜੀ ਆ ਉਹੀ ਆ। ਹਿਟਲਰ ਇਹਨਾਂ ਦੇ ਲਈ ਇੱਕ ਆਈਡਲ ਹੈ, ਉਹਦੇ ਹਿਸਾਬ ਨਾਲ ਇਹ ਚੱਲਣਾ ਚਾਹੁੰਦੇ ਨੇ। ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਨਾ, ਇੱਕ ਹਿੰਦੂ ਕਮਿਊਨਿਟੀ, ਉਹਨਾਂ ਦੇ ਹਿੰਦੂਆਂ ਦੇ ਦਰਦ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਅਗਰ ਤੁਸੀਂ ਹਿੰਦੂਆਂ ਦੇ ਦਿਖਾਏ ਗਏ ਉਸ ਦਰਦ ਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਵੀ ਉਹ ਪੰਡਤ, ਉਹ ਹਿੰਦੂ, ਉਹ ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਸਵਾਲ ਖੜੇ ਕਰਨਗੇ। ਕੀ ਉਹ ਗਲਤ ਨਹੀਂ ਜਿਹੜੇ ਤੁਹਾਡੇ ਤੇ ਸਵਾਲ ਕਰ ਰਹੇ ਨੇ? ਕੀ ਉਹਨਾਂ ਪੰਡਤਾਂ ਤੇ ਹੋਏ ਜ਼ੁਲਮ ਹੈ ਜਿਹੜੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੇ, ਤੁਸੀਂ ਆਪਣੀ ਵਿਚਾਰਧਾਰਾ ਨਾਲ ਕਹਿ ਰਹੇ ਹੋ ਕਿ ਮੈਂ ਇਨਸਾਨੀਅਤ ਦੀ ਗੱਲ ਕਰਦਾ, ਕਿ ਉਸ ਘਟਨਾ ਨੂੰ ਦੇਖ ਕੇ ਹੋਰ ਘਟਨਾ ਨਾ ਵਾਪਰੇ, ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਉੱਦਾਂ ਦੀ ਸਥਿਤੀ ਨਾ ਬਣੇ? ਪਰ ਕੀ ਆਮ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਜੋ ਤੁਸੀਂ ਕਹਿਣੀਆਂ ਚਾਹੁੰਦੇ ਹੋ? ਆਮ ਲੋਕ, ਮੈਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਨਹੀਂ ਸਮਝਦੇਗੇ, ਪਰ ਜੇ ਆਪਾਂ ਆਵਾਜ਼ ਨਹੀਂ ਉਠਾਵਾਂਗੇ ਤਾਂ ਕਦੇ ਵੀ ਨਹੀਂ ਸਮਝਣਗੇ।
ਗੱਲ ਤਾਂ ਇਹ ਆ, ਮੇਰੇ ਸਾਹਮਣੇ ਗੱਲ ਹਿੰਦੂ ਮੁਸਲਮਾਨ ਦੀ ਨਹੀਂ ਗੀ, ਮੇਰੇ ਸਾਹਮਣੇ ਗੱਲ ਘੱਟ ਗਿਣਤੀਆਂ ਦੀ ਆ। ਕਸ਼ਮੀਰ ਦੇ ਵਿੱਚ ਪੰਡਿਤ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਗੁਜਰਾਤ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਦਿੱਲੀ ਵਿੱਚ ਸਿੱਖ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਸਰਕਾਰ ਹੋਣ ਦੇ ਨਾਤੇ ਕਿਸੇ ਵੀ ਸਰਕਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨਾਲ ਖੜਨਾ ਚਾਹੀਦਾ ਹੈ। ਇਸ ਵੇਲੇ ਜਿਹੜੀ ਇਹ ਸਰਕਾਰ ਹੈ, ਜਦੋਂ ਸਿਨੇਮਾ ਹਾਲਾਂ ਦੇ ਵਿੱਚ ਇਹੋ ਜਿਹੇ ਨਾਅਰੇ ਲੱਗ ਰਹੇ ਨੇ, ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਦੱਸੋ ਤੁਸੀਂ। ਇੱਕ ਧਰਮ ਸੰਸਦ ਹੋਈ ਸੀਗੀ, ਉੱਥੇ ਆਖਿਆ ਗਿਆ ਸੀਗਾ ਕਿ ਮੁਸਲਮਾਨਾਂ ਤੇ ਜਿਹੜਾ ਈਸਾਈਆਂ ਨੂੰ ਮਾਰਿਆ ਜਾਵੇ। ਉੱਥੇ ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਇੱਕ ਦਿੱਲੀ ਦੇ ਵਿੱਚ ਹੀ ਜੰਤਰ ਮੰਤਰ ਦੇ ਪ੍ਰੋਟੈਸਟ ਕਰਦੇ ਹੋਏ ਜਿਹੜੇ ਉਹ ਆਖਿਆ ਸੀਗਾ ਕਿ ਮੁੱਲੇ ਜਬ ਕਾਟੇ ਜਾਏਂਗੇ ਤਾਂ ਰਾਮ ਰਾਮ ਚਿਲਾਏਂਗੇ, ਇਹੋ ਜਿਹੇ ਨਾਅਰੇ ਲਾਏ ਗਏ ਸੀ। ਉੱਥੇ ਕਿਹਨੂੰ ਮਤਲਬ ਫੜਿਆ ਗਿਆ, ਕਿਹਦੇ ਉੱਤੇ ਮਤਲਬ ਐਕਸ਼ਨ ਲਿਆ ਗਿਆ? ਤਾਂ ਗੱਲ ਇਹ ਆ ਭਰਾ ਵੀ ਇਹ ਸਰਕਾਰ ਜਿਹੜੀ ਆ ਉਹ ਇੱਕ ਪਾਸੜ ਹੋ ਕੇ ਕੰਮ ਕਰ ਰਹੀ ਆ। ਜੇ ਇਹ ਸਰਕਾਰ ਨਿਰਪੱਖ ਹੋਵੇ ਤਾਂ ਸਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀਗੀ। ਸਰਕਾਰ ਆਪ ਦੇਖ ਲੇ ਕਿ ਇਸ ਫਿਲਮ 'ਚ ਕਿਹੋ ਜਿਹੇ ਡਾਇਲੌਗ ਨੇ, ਉਹਦੇ ਵਿੱਚੋਂ ਇਸ ਫਿਲਮ ਦੀ ਸਟੋਰੀ ਆਈ ਰਹਿਣ ਦੇਵੇ, ਠੀਕ ਹੈ, ਕੋਈ ਇਤਰਾਜ਼ ਨਹੀਂ। ਉਹਦਾ ਨਰੇਟਿਵ ਖਤਮ ਕਰ ਦੇ। ਨਰੇਟਿਵ ਸੈੱਟ ਹੁੰਦਾ 2-3 ਡਾਇਲੌਗਾਂ ਦੇ ਨਾਲ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ। ਇੱਕ ਤਾਂ ਡਾਇਲੌਗ ਹੈ ਜਿਹੜਾ ਅਨੁਪਮ ਖੇਰ ਦਾ ਕਿ ਜੋ ਕੁਛ ਅੱਜ ਕਸ਼ਮੀਰ ਮੇਂ ਹੋ ਰਹਾ ਹੈ ਕੱਲ ਪੂਰੇ ਹਿੰਦੁਸਤਾਨ ਮੇਂ ਹੋਗਾ, ਠੀਕ ਹੈ। ਉਹ ਜਿਹੜਾ ਡਾਇਲੌਗ ਉਹਦੇ ਵਿੱਚੋਂ ਕੱਟ ਦੇਣਾ ਚਾਹੀਦਾ। ਉਹਦੇ ਨਾਲ ਕਸ਼ਮੀਰ ਵਾਲੀ ਸਾਰੀ ਗੱਲ ਜਿਹੜੀ ਆ ਉਹ ਪੂਰੇ ਦੇਸ਼ ਦੇ ਨਾਲ ਉਹ ਜੋੜ ਰਹੇ ਨੇ, ਠੀਕ ਹੈ। ਦੂਜਾ ਜਿਹੜਾ ਡਾਇਲੌਗ ਹੈ, ਮੈਨੂੰ ਯਾਦ ਕਰਨ ਤੋਂ ਥੋੜ੍ਹਾ ਜਿਹਾ, ਮੈਨੂੰ ਬਾਅਦ 'ਚ ਕਰ ਲਿਓ, ਹੈ ਨਾ। ਹਾਂ, ਦੂਜਾ ਡਾਇਲੌਗ ਕੀ ਸੀਗਾ ਇਹਦੇ ਵਿੱਚ? ਹਾਂ ਚਲੋ, ਦੂਜਾ ਡਾਇਲੌਗ ਇਸੇ ਕਿਸਮ ਦਾ ਹੈਗਾ ਜਿਹਦੇ ਵਿੱਚ ਆਖਿਆ ਗਿਆ ਕਿ ਜਿਹੜਾ ਮੀਡੀਆ ਹੈ ਕਸ਼ਮੀਰ ਦਾ, ਉਹ ਜਾਣ ਬੁੱਝ ਕੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਉਂਦਾਗਾ। ਆਪਾਂ ਮੰਨ ਲੈਂਦੇ ਹਾਂ ਕਸ਼ਮੀਰੀ ਮੀਡੀਆ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਈ ਹੋਣੀ, ਮੰਨ ਲੈਂਦੇ ਆਪਾਂ, ਠੀਕ ਹੈ। ਪਰ ਨਾਲ ਹੀ ਉਸ ਡਾਇਲੌਗ 'ਚ ਦੂਜੀ ਲਾਈਨ ਕੀ ਆ, ਉਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਵੀ ਇਹ ਮੀਡੀਆ ਜਾਣ ਬੁੱਝ ਕੇ ਲੋਕਾਂ ਨੂੰ ਜਾਂ ਇੰਟਰਨੈਸ਼ਨਲ ਪ੍ਰੈਸ ਨੂੰ ਉੱਥੇ ਲੈ ਕੇ ਜਾਂਦਾ ਹੈ ਜਿੱਥੇ ਬੱਚੇ ਦਿਖਾਏ ਜਾਂਦੇ ਨੇ, ਜਿੱਥੇ ਔਰਤਾਂ ਦਿਖਾਈਆਂ ਜਾਂਦੀਆਂ ਨੇ, ਤੇ ਆਖਿਆ ਜਾਂਦਾ ਹੈ ਕਿ ਇੰਡੀਅਨ ਸਟੇਟ ਨੇ ਉਹਨਾਂ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀ ਆ, ਉਹਨਾਂ ਦੇ ਰੇਪ ਕੀਤੇ ਨੇ। ਕਹਿੰਦੇ ਵੀ ਉਹ ਝੂਠ ਬੋਲ ਰਹੇ ਨੇ। ਮਤਲਬ ਦੂਜਾ ਨਰੇਟਿਵ ਇਹ ਸੈੱਟ ਕਰਤਾ ਵੀ ਕਸ਼ਮੀਰੀ ਮੁਸਲਮਾਨਾਂ ਨਾਲ ਉੱਥੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਹੈਗਾ। ਇਹੀ ਚੀਜ਼ਾਂ ਗੁਜਰਾਤ ਦੇ ਲੋਕਾਂ ਨੇ ਵੀ ਆਖੀਆਂ ਜਦੋਂ ਔਰਤਾਂ ਕਹਿੰਦੀਆਂ ਸਾਡਾ ਰੇਪ ਹੋਏ, ਕਹਿੰਦੀਆਂ ਵੀ ਡਰਾਮੇ ਕਰਦੀਆਂ, ਕੋਈ ਰੇਪ ਨਹੀਂ ਹੋਏ, ਮੁਸਲਮਾਨ ਔਰਤਾਂ ਨੂੰ ਡਰਾਮੇ ਵਾਲੇ ਕਰਨੇ ਆਉਂਦੇ ਆ, ਇਸ ਕਿਸਮ ਦੀਆਂ ਗੱਲਾਂ। ਮਤਲਬ ਇਹਦੇ ਵਿੱਚ ਕੀ ਮਤਲਬ ਹੈ? ਨਹੀਂ ਫਿਰ ਇੱਥੇ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਕਿ ਆਪਾਂ 2 ਡਾਇਲੌਗਸ ਆ ਜਿਹੜੀ ਜਿਨ੍ਹਾਂ ਤੇ ਸਾਨੂੰ ਇਤਰਾਜ਼ ਹੈ, ਉਹਨਾਂ 2 ਡਾਇਲੌਗਸ ਦਾ ਵਿਰੋਧ ਕਰਨ ਦੀ ਬਜਾਏ ਪੂਰੀ ਫਿਲਮ ਨੂੰ ਬੈਨ ਕਰਨ ਦੀ ਗੱਲ ਕਹਿਣੀ, ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਿਰਫ ਉਹਨਾਂ 2 ਡਾਇਲੌਗਸ ਤੇ ਇਤਰਾਜ਼ ਜਤਾਉਣਾ ਚਾਹੀਦਾ, ਨਾ ਕਿ ਕਹਿਣਾ ਚਾਹੀਦਾ ਕਿ ਪੂਰੀ ਫਿਲਮ ਬੈਨ ਹੋਵੇ? ਨਹੀਂ, 2 ਡਾਇਲੌਗ ਨਹੀਂ, ਅਸਲ ਵਿੱਚ ਇੱਕ ਹੋਰ ਸੀਨ ਵੀ ਹੈਗੇ ਨੇ, ਉਹ ਮੈਂ ਦੱਸ ਦਿੰਦਾ। ਆਓ ਤੁਸੀਂ ਆਪਣਾ ਕੱਟ ਲਿਓ ਜੀ, ਮੈਂ ਦੱਸ ਦਿੰਦਾ, ਹੈ ਨਾ। ਤੇ ਇਸ ਤੋਂ ਬਾਅਦ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਇਹਦੇ ਵਿੱਚ ਇਹ ਕ੍ਰੀਏਟ ਕੀਤੀ ਗਈ ਕਿ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਹੀਰੋ ਆ ਉਹ ANU ਨਾਂ ਦੀ ਇੱਕ ਕਾਲਜ 'ਚ ਪੜ੍ਹਦਾ। ਤੁਹਾਨੂੰ ਇਹ ਸੁਣ ਕੇ ਕਿਹਦਾ ਯਾਦ ਆਉਂਦਾ? JNU, ਠੀਕ ਹੈ। ਉਹਦਾ ਨਾਂ ਹੈ ਕ੍ਰਿਸ਼ਨਾ ਪੰਡਿਤ। ਕਿਹਦਾ ਨਾਂ ਯਾਦ ਆਉਂਦਾ? ਕਨਈਆ ਕੁਮਾਰ, ਠੀਕ ਹੈ। ਉੱਥੇ ਦਿਖਾਇਆ ਗਿਆ ਕਿ ਉਸ ਜਿਹੜੇ ਕਾਲਜ ਦੇ ਪ੍ਰੋਫੈਸਰ ਨੇ, ਟੀਚਰ ਨੇ, ਪੜ੍ਹਾਉਣ ਵਾਲੇ ਨੇ, ਉਹਨਾਂ ਨੂੰ ਗਲਤ ਹਿਸਟਰੀ ਪੜ੍ਹਾ ਰਹੇ ਨੇ ਤੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕਸ਼ਮੀਰ ਦੇ ਮਿਲੀਟੈਂਟਾਂ ਦੇ ਹੱਕ ਵਿੱਚ, ਕਸ਼ਮੀਰ ਦੇ ਅੱਤਵਾਦੀਆਂ ਦੇ ਹੱਕ ਵਿੱਚ ਵਰਤ ਰਹੇ ਨੇ। ਤੇ ਉਹ ਮੁੰਡਾ ਜਦੋਂ ਉੱਥੇ ਜਾਂਦਾ ਤਾਂ ਉਹ ਦੇਖਦਾ ਹੈ ਕਿ ਉਹਦੇ ਟੀਚਰ ਦੀ ਫੋਟੋ ਇੱਕ ਕਸ਼ਮੀਰ ਦੇ ਅੱਤਵਾਦੀ ਦੇ ਨਾਲ ਲੱਗੀ ਹੋਈ ਆ। ਤੇ ਉਹਦੇ ਰਾਹੀਂ ਇਹ ਆਖਿਆ ਗਿਆ ਕਿ ਜਿਹੜੇ ਲੋਕ ਧਰਮ ਨਿਰਪੱਖ ਨੇ, ਜਿਹੜੇ ਲੋਕ ਸੈਕੂਲਰ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ, ਉਹ ਸਭ ਦੇਸ਼ ਦੇ ਦੁਸ਼ਮਣ ਨੇ। ਉਹ ਸਭ ਜਿਹੜੇ ਨੇ ਇਹੋ ਜਿਹਾ ਬਿਰਤਾਂਤ ਖੜਾ ਕਰ ਰਹੇ ਨੇ ਜਿਹੜਾ ਕਿ ਦੇਸ਼ ਵਿਰੋਧੀ ਆ, ਜਿਹੜਾ ਬਿਰਤਾਂਤ ਜਿਹੜਾ ਹੈ ਉਹ ਕਸ਼ਮੀਰ ਦੇ ਪੰਡਤਾਂ ਦੇ ਵਿਰੁੱਧ ਜਾਂਦਾ ਹੈ, ਕਸ਼ਮੀਰ ਪੱਖੀ ਬਿਰਤਾਂਤ ਹੈ। ਮਤਲਬ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੋਜੈਕਟ ਕਰੋਗੇ ਤਾਂ ਇਸ ਫਿਲਮ ਦੇ 2 ਨਿਸ਼ਾਨੇ ਨੇ ਅਸਲ ਦੇ ਵਿੱਚ, ਇੱਕ ਮੁਸਲਮਾਨ, ਦੂਜੇ ਜਿੰਨੇ ਵੀ ਧਰਮ ਨਿਰਪੱਖ ਲੋਕ ਨੇ ਉਹ। ਤਾਂ ਇਸ ਕਰਕੇ ਇਹ ਜਿਹੜੀ ਫਿਲਮ ਹੈ ਉਹ ਦੋਨਾਂ ਵਾਸਤੇ ਖਤਰਨਾਕ। ਭਾਰਤ ਦੇ ਵਿੱਚ ਕਿਤੇ ਹੋਰ ਇਸ ਫਿਲਮ ਦਾ ਵਿਰੋਧ ਹੋ ਰਿਹਾ? ਕਿੱਥੇ ਵਿਰੋਧ ਹੋ ਰਿਹਾ? ਇਹਦਾ ਹੋਣਾ ਚਾਹੀਦਾ। ਮੈਂ ਇਸੇ ਕਰਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿ ਕਿਤੇ ਹੋਰ ਵੀ ਹੋਣਾ ਸ਼ੁਰੂ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜੀ ਜੀ ਜਲਦਬਾਜ਼ੀ ਕਰ ਗਏ ਹੋ ਕਿ ਹੋਰ ਜਿਹੜੇ ਸੈਕੂਲਰ ਲੋਕ ਨੇ, ਜਿਹੜੇ ਧਰਮ ਨਿਰਪੱਖ ਲੋਕ ਨੇ, ਜਿਹੜੇ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ,
ਉਹ ਫਿਰ ਕਿਉਂ ਨਹੀਂ ਖੜੇ ਹੋ ਰਹੇ? ਇਸ ਕਰਕੇ ਤੁਹਾਡੀ ਭੂਮਿਕਾ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਨਹੀਂ, ਮੇਰੀ ਭੂਮਿਕਾ ਦੇ ਬਾਰੇ ਤੁਸੀਂ ਇੱਕ ਪਾਸਟ ਐਕਸਪੀਰੀਅੰਸ ਤੋਂ ਦੇਖ ਸਕਦੇ ਹੋ ਕਿ ਜਿਸ ਵੇਲੇ ਇੱਕ ਮੰਦਬੁੱਧੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਕਪੂਰਥਲੇ ਦੇ ਵਿੱਚ, ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਮਤਲਬ ਉਸ ਵੇਲੇ ਗੱਲ ਇਹ ਕੀਤੀ ਗਈ ਕਿ ਬਿਨਾਂ ਜਾਂਚ ਪੜਤਾਲ ਕੀਤੇ, ਇਹ ਦੇਖੇ ਬਿਨਾਂ ਕਿ ਬੰਦਾ ਕਿਸ ਮਾਨਸਿਕ ਸਥਿਤੀ ਵਿੱਚ ਹੈ, ਇਹ ਕਹਿ ਕੇ ਕਿ ਬੇਅਦਬੀ ਕੀਤੀ ਹੈ। ਤੇ ਉਹ ਗ੍ਰੰਥੀ ਦਾ ਪੂਰਾ ਬਿਆਨ ਜਿਹੜਾ ਉਹ ਇਸ ਕਿਸਮ ਦਾ ਸੀਗਾ, ਜਿਹੜਾ ਕਿ ਇਹ ਦੱਸਦਾ ਸੀਗਾ ਕਿ ਉਹ ਚਾਹੁੰਦਾ ਸੀ ਕਿ ਅਸੀਂ ਕੋਈ ਇਹੋ ਜਿਹਾ ਕਾਰਾ ਕਰੀਏ, ਉਹ ਆਪਦੀ ਪਬਲਿਸਿਟੀ ਵਾਸਤੇ ਇਹੋ ਜਿਹਾ ਕਾਰਾ ਕਰਨਾ ਚਾਹੁੰਦਾ ਸੀ। ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਤਾਂ ਜਦੋਂ ਅਸੀਂ ਵਿਰੋਧ ਕਰਨਾ ਹੋਵੇ ਜਾਂ ਮਤਲਬ ਕੋਈ ਗੱਲ ਕਹਿਣੀ ਹੋਵੇ, ਕੋਈ ਹੱਕ ਦੀ ਆਵਾਜ਼ ਉਠਾਉਣੀ ਹੋਵੇ, ਤਾਂ ਫਿਰ ਆਪਾਂ ਪਹਿਲਾਂ ਦੂਜੇ ਨੂੰ ਦੇਖੀਏ, ਉਹ ਉਠਾਊਗਾ ਤਾਂ ਅਸੀਂ ਆਵਾਂਗੇ, ਉਹ ਉਠਾਊਗਾ। ਤੇ ਬਹੁਤੇ ਕਰਕੇ ਆਪਾਂ ਐਂ ਦੇਖਦੇ ਜਿਹੜੇ ਸਾਰੇ ਬੈਠੇ ਰਹਿੰਦੇ ਆ ਘਰਾਂ ਦੇ ਵਿੱਚ। ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਹੜਾ ਕੁਝ ਮੈਂ ਅੱਜ ਕਰ ਰਿਹਾ, ਜੇ ਕਸ਼ਮੀਰ ਦੇ ਵਿੱਚ ਉਸ ਵੇਲੇ ਲੋਕ ਜਿਹੜੇ ਨੇ ਮੁਸਲਮਾਨ ਕੋਈ ਕਰਦੇ, ਚਾਹੇ ਮਤਲਬ ਉਹਨਾਂ ਨੂੰ ਗੋਲੀ ਖਾਣੀ ਪੈ ਜਾਂਦੀ, ਤਾਂ ਅੱਜ ਘੱਟੋ ਘੱਟ ਆਹ ਜਿਹੜਾ ਨਰੇਟਿਵ ਬਣਿਆ, ਇਹ ਨਰੇਟਿਵ ਤਾਂ ਨਹੀਂ ਸੀ ਬਣਦਾ ਨਾ। ਇੱਥੇ ਮਤਲਬ ਇੱਕ ਕਲੀਅਰ ਕੱਟ ਜਿਹੜੀ ਪੋਜੀਸ਼ਨ ਹੁੰਦੀ ਕਿ ਉੱਥੇ ਉਹ ਬੰਦਾ ਜਿਹੜਾ ਉਹਨੂੰ ਬਚਾਉਂਦੇ ਹੋਏ ਮਾਰਿਆ ਗਿਆ। ਆਪਣੇ ਲੋਕ ਮਤਲਬ ਬਚਾਉਂਦੇ ਨੇ, ਬਟ ਇਸ ਹੱਦ ਤੱਕ ਨਹੀਂ ਜਾਂਦੇ ਕਿ ਆਪਦੀ ਜਾਨ ਦੀ ਬਾਜੀ ਲਾ ਦੇਣ। ਇਹੋ ਜਿਹੀਆਂ ਯਾਰੀਆਂ ਦੋਸਤੀਆਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਦੰਗਿਆਂ ਵੇਲੇ ਦੇਖੀਆਂ ਨੇ ਆਪਾਂ, ਉੱਥੇ ਲੋਕ ਆਏ ਮਰੇ ਵੀ ਨੇ, ਇਹੋ ਜਿਹੀਆਂ ਉੱਥੇ ਗੱਲਾਂ ਹੋਈਆਂ ਨੇ। ਬਟ ਹੁਣ ਆਪਾਂ ਥੋੜਾ ਜਿਹਾ ਇਹ ਦੇਖਦੇ ਆ ਕਿ ਪਹਿਲਾਂ ਕੋਈ ਹੋਰ ਆਊਗਾ ਅੱਗੇ ਫਿਰ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਹੋਰ ਆਊਗਾ, ਆਪਾਂ ਕਿਸੇ ਹੋਰ ਨੂੰ ਉਡੀਕਾਂਗੇ, ਹੋ ਸਕਦਾ ਕੋਈ ਮੈਨੂੰ ਉਡੀਕਦਾ ਹੋਵੇ। ਜੇ ਮੈਂ ਨਹੀਂ ਤਾਂ ਹੋਰ ਕੌਣ ਕਰੂਗਾ? ਮਤਲਬ ਇਹ ਇਸ ਜ਼ਿੰਮੇਵਾਰੀ ਨਾਲ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਸਨ ਪ੍ਰੋਫੈਸਰ ਅਮਨਦੀਪ, ਜੋ ਕਿ ਇਤਿਹਾਸ ਦੇ ਪ੍ਰੋਫੈਸਰ ਨੇ। ਆਪਾਂ ਜੋ ਪਿੱਛੇ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਤਾਂ ਉਸ ਸਮੇਂ ਦੌਰਾਨ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਗਏ। ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਦੇਖਦਿਆਂ ਹੋਇਆਂ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੂੰ ਸਾਈਡ ਤੇ ਕੀਤਾ। ਇਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇਹ ਆਖਰ ਵਿਰੋਧ ਕਿਉਂ ਕਰ ਰਹੇ ਆ। ਪਰ ਇਸ ਵਿਰੋਧ ਦੇ ਵਿੱਚ ਇੱਕ ਜਿਹੜਾ ਧਰਮ ਦੇ ਲੋਕ ਆ, ਉਹ ਵੀ ਜਿਹੜਾ ਹੈਗਾ ਆਪਣਾ ਪੱਖ ਉਸ ਆਪਾਂ ਦਿਖਾਇਆ ਪਿੱਛੋਂ ਰੱਖਦੇ ਨਜ਼ਰ ਆ ਰਹੇ ਆ। ਪਰ ਇਹ ਡਿਸਾਈਡ ਆਮ ਲੋਕਾਂ ਨੇ ਕਰਨਾ, ਵਿਊਅਰਸ ਨੇ ਕਰਨਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਇਹਨਾਂ ਕੁ ਮਾਦਾ ਅਸੀਂ ਰੱਖਦੇ ਹਾਂ ਕਿ ਸਮਝ ਰੱਖਦੇ ਹਾਂ ਕਿ ਅਸੀਂ ਪੱਖਾਂ ਨੂੰ ਨਿਚੋੜ ਸਕੀਏ, ਉਹਦਾ ਅਰਕ ਆ ਜਿਹੜਾ ਕੱਢ ਸਕੀਏ, ਕਿ ਸਹੀ ਗਲਤ ਦੀ ਪਹਿਚਾਣ ਆ ਜਿਹੜੀ ਅਸੀਂ ਕਰ ਸਕੀਏ। ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆਂ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ, ਨਹੀਂ ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹ ਮੂਵੀ ਬਣੀ ਹੈ। ਵੀ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ, ਉਹਦੇ ਨਾਲ ਅੱਛਾ, ਉਹਦਾ ਜਸਟੀਫਾਈ ਹੋ ਜਾਂਦਾ, ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਭਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। खुलेआम कश्मीरी हिंदुओं का कत्ले आम हो रहा है। ਸਲੂਟ ਹੈ ਯੋਧੇ ਨੂੰ ਇੰਡੀਆ 'ਚ ਰਹਿ ਕੇ। ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਦੂਜੀ ਗੱਲ, सबसे पहले आप अपने करिए, वो कांग्रेस का था प्रॉब्लम था, ठीक है, वो कभी हिंदुओं का नहीं था। ਕਿਸੇ ਵੀ ਉਹਦੇ ਧਰਮ ਦੇ ਵਿੱਚ ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅਸੀਂ ਬਠਿੰਡਾ ਤੇ ਮਿੱਤਲ ਮਾਲ ਦੇ ਬਾਹਰ ਖੜੇ ਆ। ਮੇਰੇ ਇੱਧਰਲੇ ਪਾਸੇ ਮਿੱਤਲ ਮਾਲ ਹੈ ਤੇ ਫਨ ਸਿਨੇਮਾ ਜਿਹੜਾ ਇੱਥੇ ਇੱਕ ਬਾਹਰ ਇੱਕ ਸ਼ਖਸ ਹੈ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਕਸ਼ਮੀਰ ਫਾਈਲ ਜਿਹੜੀ ਫਿਲਮ ਰਿਲੀਜ਼ ਹੋਈ ਆ, ਉਸ ਫਿਲਮ ਦੇ ਜੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ, ਉਸ ਨੂੰ ਬੈਨ ਕਰਨ ਲਈ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ, ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਵੀ ਆਖਰ ਪ੍ਰੋਟੈਸਟ ਕਿਉਂ ਕੀਤਾ ਜਾ ਰਹੇ ਨੇ, ਕਿਹੜੇ ਕਾਰਨ ਆ ਉਹ ਜਿਨ੍ਹਾਂ ਕਰਕੇ ਪ੍ਰੋਟੈਸਟ ਹੋ ਰਿਹਾ। ਦਿਖਾਉਂਦੇ ਆ ਤੁਹਾਨੂੰ। ਸਿੱਖ ਮੁੰਡੇ ਨੂੰ ਟੌਰਚਰ ਕਰਦਾ ਤੇ ਉਹ ਅੱਤਵਾਦੀ ਬਣ ਜਾਂਦਾ ਹੈ। ਇੱਕ ਸਿੱਖ ਇੰਸਪੈਕਟਰ ਕਰਦਾ ਹੈ ਨਾ,
ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆਮ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਮੈਂ 17 ਸਾਲ ਲਗਾਤਾਰ ਭਾਈ ਸਾਹਿਬ, ਮੈਂ 17 ਸਾਲ ਲਗਾਤਾਰ ਕਸ਼ਮੀਰ ਗਿਆ। ਅਮਰਨਾਥ ਯਾਤਰਾ ਸੀ, ਲੰਗਰ ਲਾਉਂਦੇ, ਮੈਂ ਪ੍ਰੈਜ਼ੀਡੈਂਟ ਸੀ। ਇਹ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਗਲਤ ਅਸੀਂ ਗਲਤ ਹੈ ਜੀ ਇਹ। ਤੁਸੀਂ ਇੱਕ ਬੈਨਰ ਉਹ ਵੀ ਲੈ ਕੇ ਖੜੋ ਨਾ ਜਿਹੜਾ ਅਫਗਾਨਿਸਤਾਨ ਚ ਹੋਇਆ ਹੈ, ਜੋ ਅੱਜ ਰੋਜ਼ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈ। ਤੁਸੀਂ ਉਸ ਗੱਲ ਦਾ ਤਾਂ ਕਰਦੇ ਨਹੀਂ, ਐਪਰੀਸ਼ੀਏਟ ਨਹੀਂ ਕਰਦੇ ਸਰਕਾਰ ਨੂੰ। ਤੁਸੀਂ ਐਪਰੀਸ਼ੀਏਟ ਕੀਤੀ ਸਰਕਾਰ ਨੇ, ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ- ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਕਿਉਂ ਮੂਵੀ ਹੋਇਆ? ਬਣੀ ਹੈ, ਉਹਦੀ ਮੂਵੀ ਬਣੀ ਹੈ, ਉਹਦੀ ਮੂਵੀ ਬਣੀ ਹੈ। ਕਿੱਥੇ ਬਣੀ ਹੈ? ਹੋਇਆ ਕਿਉਂ ਸੀ ਗੁਜਰਾਤ 'ਚ? ਕਾਈ ਪੋਚੇ ਕਾਈ ਪੋਚੇ ਕਾਈ ਪੋਚੇ ਹੋਇਆ ਕਿਉਂ ਸੀ ਗੁਜਰਾਤ 'ਚ? 6-7 ਸੀਗਾ, ਠੀਕ ਹੈ। ਨਹੀਂ ਹਾਂ, ਗੋਦਰਾ ਸੀਗਾ। ਫਿਰ ਉਹਦੇ ਵਾਸਤੇ ਕਦੇ ਤੁਸੀਂ ਬੋਲਿਓ ਵੀ ਇਹ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ? ਉਹਦੇ ਨਾਲ ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ, ਫਿਰ ਉਹ ਨਹੀਂ, ਜਸਟੀਫਾਈ ਹੋ ਜਾਂਦਾ। ਜਸਟੀਫਾਈ ਹੋ ਜਾਂਦਾ, ਫਿਰ ਤੂੰ ਫਿਰ ਜਸਟੀਫਾਈ ਹੋ ਜਾਂਦਾ। ਨਹੀਂ, ਫਿਰ ਗੋਦਰੇ ਤੇ ਨਹੀਂ ਨਹੀਂ, ਬੈਠੇ ਦੱਸ ਦਿਓ ਜੇ ਜਸਟੀਫਾਈ ਹੋ ਜਾਂਦਾ ਹੈ। 6-7 ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮਾਰਿਆ ਗਿਆ, ਜਸਟੀਫਾਈ ਨਹੀਂ ਹੁੰਦਾ। ਅਸੀਂ ਤਾਂ 84 ਨੂੰ ਵੀ ਜਸਟੀਫਾਈ ਨਹੀਂ ਕਰਦੇ ਜਦੋਂ ਉੱਥੇ ਬੁਰਾ ਹਾਲ ਹੋਇਆ ਸੀ। ਅਸੀਂ ਜਿਹੜੇ ਕੋਈ ਹਰ ਜਗ੍ਹਾ ਬੈਨ ਚਾਰ ਸਾਈਡ ਜਾ ਮੈਂ ਕਦੋਂ ਕਰ ਰਿਹਾ ਜਸਟੀਫਾਈ? ਇਹ ਗਲਤ ਹੈ ਸਰ, ਇਹ ਜਸਟੀਫਾਈ ਨਹੀਂ ਹੋਇਆ। ਇੱਥੇ ਗੱਲ 84 ਦੀ ਨਹੀਂ ਹੋ ਰਹੀ, ਇੱਥੇ ਗੱਲ 84 ਦੀ ਨਹੀਂ ਹੋ ਰਹੀ। 32 ਸਾਲ ਹੋ ਗਏ ਇੱਥੇ ਸਿਰਫ ਮਨਮੋਹਨ ਸਿੰਘ ਨਾਲ ਜਾ ਕੇ ਗੱਲ ਉਹਦੀ ਹੋ ਰਹੀ ਹੈ, 84 ਦਾ ਤਾਂ ਕੋਈ ਮਸਲਾ ਹੀ ਨਹੀਂ ਨਾ ਉੱਠ ਰਿਹਾ ਉਹ ਇੱਥੇ। ਵੀ ਗਲਤ ਸੀ, ਤਾਂ ਕਹਿੰਦੇ ਉਹ ਵੀ ਗਲਤ ਹੋਇਆ। ਅਸੀਂ ਉਹਨੂੰ ਕਦੋਂ ਜਸਟੀਫਾਈ ਕਰਦੇ ਹਾਂ? ਅਸੀਂ ਹਾਂ ਗਲਤ, ਅਸੀਂ ਤਾਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ। ਤੁਸੀਂ 100 ਇਹ ਜਸਟੀਫਾਈ ਕਰ ਰਹੇ ਆ, ਉਹਨੂੰ ਬਿਆਨ ਕਰੋ ਇਹਨੂੰ। ਮੈਂ ਕਦੋਂ ਕਹਿ ਰਿਹਾ ਜਸਟੀਫਾਈ? ਬਿਲਕੁਲ ਤੁਹਾਡਾ ਕਹਿਣਾ ਕੀ ਹੈ? ਤੁਹਾਡਾ ਕੀ ਕਹਿਣਾ ਹੈ? ਤੁਹਾਡਾ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਇੱਕ ਮਿੰਟ, ਆਪਾਂ ਪਹਿਲਾਂ ਆਪਦਾ ਪੱਖ ਰੱਖੋ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਇਹ ਹਰੇਕ ਥਾਂ ਉੱਤੇ ਹੁੰਦਾ ਹੈ, ਠੀਕ ਹੈ। ਇਹਦਾ ਹੱਲ ਬਾਅਦ ਦੇ ਵਿੱਚ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਾਅਦ ਚ ਕਿਸੇ ਹੋਰ ਥਾਂ ਉੱਤੇ ਦੁਬਾਰਾ ਤੋਂ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਵਿਰੁੱਧ ਭੜਕਾਓ ਤੇ ਉਹੀ ਸਭ ਕੁਝ ਕਰੋ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਇਹਦਾ ਕੀ ਮਤਲਬ ਸੀਗਾ? ਰਿਐਲਿਟੀ ਹੈ, ਕਿਉਂਕਿ ਹਰ ਜੋ ਕਸ਼ਮੀਰ 'ਚ ਹੋਇਆ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਹੈ। ਨਹੀਂ ਹੋਣਾ ਚਾਹੀਦਾਗਾ, ਬਟ ਉਹ ਹਰ ਮੁਸਲਿਮ ਨਹੀਂ, ਇੱਕ ਮਿੰਟ ਪਹਿਲਾਂ ਜਵਾਬ ਤੁਸੀਂ ਇਹ ਦਿਓ ਵੀ ਕੀ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਹੈ? ਨਹੀਂ ਹੋਣਾ ਚਾਹੀਦਾ। ਤੇ ਆਪਾਂ ਉਹਦੀ ਜਸਟੀਫਿਕੇਸ਼ਨ ਦਿੰਦੇ ਹਾਂ। ਜਸਟੀਫਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ, ਠੀਕ ਹੈ ਜੀ। ਉਹਨਾਂ ਨੇ ਧੱਕਾ ਕੀਤਾ, ਖੁੱਲ੍ਹੇਆਮ ਮਸਜਿਦਾਂ ਤੋਂ ਨਾਅਰੇ ਲੱਗੇ। ਇਹ ਉਸ ਗੱਲ ਨੂੰ ਜਸਟੀਫਾਈ ਕਰ ਰਹੇ ਵੀ ਉਹ ਲੋਕਾਂ 'ਚ ਇਹ ਸੱਚ ਆਵੇ ਨਾ। ਤੁਹਾਡਾ ਇਹਨਾਂ ਪ੍ਰਤੀ ਵਿਰੋਧ ਕੀ ਆ? ਇਹਨਾਂ ਦੇ ਪ੍ਰਤੀ ਇਹ ਵਿਰੋਧ ਹੈ ਵੀ ਇਹ ਜਸਟੀਫਾਈ ਕਰ ਰਹੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਹੈ। ਫਿਲਮ ਨੂੰ ਬਿਆਨ ਕਰਕੇ ਵੀ ਲੋਕਾਂ 'ਚ ਸੱਚਾਈ ਨਹੀਂ ਹੋਣੀ ਚਾਹੀਦੀ। ਇਹਨਾਂ ਦਾ ਤਾਂ ਇੱਕ ਬੈਨਰ ਨਾਲ ਵਿਰੋਧ ਹੈ, ਠੀਕ ਹੈ। ਇਹ ਮੈਨੂੰ ਪਤਾ ਹੈ ਵੀ ਮੇਰੇ ਕਹਿਣ ਦੇ ਨਾਲ ਕੋਈ ਫਿਲਮ ਬੈਨ ਨਹੀਂ ਹੁੰਦੀ। ਇਹ ਫਿਲਮ ਇਹੋ ਜਿਹੀ ਹੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਦੇਸ਼ ਦਾ ਦਿਖਾਉਣਾ ਚਾਹੁੰਦਾ ਹੈ ਲੋਕਾਂ ਨੂੰ, ਠੀਕ ਹੈ। ਤੇ ਦੂਜੀ ਗੱਲ ਇਹ ਆ ਵੀ ਜਦੋਂ ਉਹ ਇਹ ਚਾਹੁੰਦੇ ਨੇ ਕਿ ਸਾਰਾ ਦੇਸ਼ ਦੇਖੇ, ਠੀਕ ਹੈ, ਤਾਂ ਫਿਰ ਮੇਰੇ ਕਹਿਣ ਨਾਲ ਕਿਵੇਂ ਬੈਨ ਹੋ ਜੂਗੀ? ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਠੀਕ ਹੈ। ਜੇ ਅੱਜ ਮੈਂ ਬੈਨਰ ਲੈ ਖੜਾ ਤਾਂ ਇਹ ਮੇਰੇ ਨਾਲ ਸਵਾਲ ਕਰ ਰਹੇ ਨੇ ਨਾ, ਠੀਕ ਹੈ। ਮੈਂ ਤੁਹਾਡੀ ਆਲੋਚਨਾ ਕੀ ਹੈ? ਤੁਹਾਡੀ ਆਲੋਚਨਾ ਕੀ ਹੈ ਇਸ ਫਿਲਮ ਪ੍ਰਤੀ? ਤੁਹਾਡੀ ਆਲੋਚਨਾ, ਇੱਕ ਮਿੰਟ ਜੀ, ਇੱਕ ਮਿੰਟ ਪਲੀਜ਼। ਤੁਹਾਡੀ ਇਸ ਫਿਲਮ ਪ੍ਰਤੀ ਆਲੋਚਨਾ ਕੀ ਹੈ? ਮੇਰੀ ਆਲੋਚਨਾ ਇਹ ਆ ਕਿ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਤਾਂ ਕਸ਼ਮੀਰ ਦੇ ਜਿਹੜੇ ਮੁਸਲਮਾਨਾਂ ਦਾ ਜਦੋਂ ਕਤਲੇਆਮ ਕੀਤਾ ਗਿਆ, ਉੱਥੇ ਜਿਹੜਾ ਸ਼ਬਦ ਅਫਗਾਨਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ। ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ। ਹੁਣ ਉਹ ਤੇ ਰਹਿਣ ਦਿਓ। ਹੁਣ ਤੁਹਾਡੇ ਇੰਨੇ ਲੋਕਾਂ ਦਾ ਸਵਾਲਾਂ ਦਾ ਜਵਾਬ ਮੈਂ ਇਕੱਲਾ ਤਾਂ ਨਹੀਂ ਦੇ ਸਕਦਾਗਾ, ਠੀਕ ਹੈ। ਇਹ ਐਗਰੀ ਹੋ ਨਾ, ਫਿਰ ਮੈਨੂੰ ਬੋਲਣ ਦੇਖੋ ਸਵਾਲ ਇੱਕ ਹੋਣਾ ਚਾਹੀਦਾ। ਦੇਖੋ ਸਵਾਲ ਇੱਕ ਹੋਣਾ ਚਾਹੀਦਾ। ਜੇ ਤੁਸੀਂ ਸਰ ਹਾਂ ਨੋ ਦੇਖੋ 1 to 1 ਇਕੱਲੇ ਖੜੇ ਆ ਨਾ, ਬੋਰਡ ਚੱਕੇ ਆਇਆ ਤਾਂ ਜਵਾਬ ਵੀ ਨਹੀਂ ਦੇਣੇ ਇਕੱਲੇ ਖੜੇ ਆ ਨਾ, ਇਕੱਲੇ ਖੜੇ ਆ। ਜਵਾਬ ਇੱਕ ਕਰਕੇ ਸਵਾਲ ਆਉਣਾ ਚਾਹੀਦਾ ਹੈ। ਆਪਾਂ ਸਾਰੇ ਜਵਾਬ ਲਵਾਂਗੇ। ਮੇਰਾ ਇਹ ਮੰਨਣਾ ਹੈ ਵੀ ਦੇਸ਼ ਵਿੱਚ ਜਿਹੜੀ ਰਾਜਨੀਤੀ ਆ ਉਹ ਰੁਜ਼ਗਾਰ ਤੇ ਹੋਣੀ ਚਾਹੀਦੀ ਆ, ਸਿੱਖਿਆ ਤੇ ਹੋਣੀ ਚਾਹੀਦੀ ਆ। ਜਿਹੜੀ ਰਾਜਨੀਤੀ ਆ ਉਹ ਧਰਮ ਉੱਤੇ, ਜਾਤਾਂ ਉੱਤੇ, ਨਸਲਾਂ ਉੱਤੇ ਵੰਡੀਆਂ ਪਾ ਕੇ ਨਹੀਂ ਹੋਣੀ ਚਾਹੀਦੀ। ਇਹ ਫਿਲਮ ਇਹੀ ਕਰ ਰਹੀ ਹੈ, ਇਹ ਫਿਲਮ ਇਹੀ ਕਰ ਰਹੀ ਹੈ। ਕਿਸੇ ਫਿਲਮ ਦਾ ਅਸਰ ਆਪਾਂ ਕਿੱਥੋਂ ਦੇਖ ਸਕਦੇ ਆ? ਆਪਾਂ ਉਸ ਦੇ ਦਰਸ਼ਕਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਉਹਦੇ ਦਾ। ਮੈਂ ਕਹਿ ਰਿਹਾ ਕਿ
ਕਿ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਦੇਖੋ। ਇਹ ਚੀਜ਼ ਤੁਹਾਨੂੰ ਸਮਝ ਨਹੀਂ ਆਊਗੀ। ਭਾਈ ਸਾਹਿਬ ਮੈਨੂੰ ਇਹ ਕਹਿੰਦੇ ਆ ਵੀ ਭਾਰਤ ਦੇ ਵਿੱਚ ਰਾਜਨੀਤੀ ਧਰਮ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਨਹੀਂ ਹੋਣੀ ਚਾਹੀਦੀ? ਭਾਈ ਸਾਹਿਬ ਧਰਮ ਤੇ ਜਾਤੀ ਦੇ ਆਧਾਰ ਪਰ ਜਿਹੜਾ ਧੱਕਾ ਹੋਇਆ ਉਹ ਤਾਂ ਦਿਖਾਣਾ ਹੀ ਪਊ ਨਾ। ਸਾਡੇ ਦੇਸ਼ ਦਾ ਧੱਕਾ ਇਹ ਭਾਈ ਸਾਹਿਬ ਕਹਿ ਰਹੇ ਨੇ ਜੋ ਫਿਲਮ ਹੈ ਵਨ ਸਾਈਡਡ ਹੈ, ਜੋ ਜ਼ੁਲਮ ਵਨ ਸਾਈਡਡ ਹੋਇਆ ਸੀ ਤਾਂ ਫਿਲਮ ਵੀ ਵਨ ਸਾਈਡਡ ਹੀ ਹੋਏਗੀ। ਨਹੀਂ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਵੀ ਧਰਮ ਦੇ ਮੈਂ ਉਹਨਾਂ ਦਾ ਸਵਾਲ ਰੱਖ ਰਿਹਾ ਧਰਮ ਦੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਵਨ ਸਾਈਡਡ ਦਾ ਮੈਂ ਜਵਾਬ ਦੇ ਦਿਆਂ। ਵਨ ਸਾਈਡਡ ਦਾ ਜਵਾਬ ਦੇ ਦਿਆਂ। ਆ ਦੇ ਤਾਂ ਲੈਣ ਦੋ ਨਾ ਫਿਰ ਜਵਾਬ ਬਈ। ਹਾਂ, ਵਨ ਸਾਈਡਡ ਦਾ ਮਤਲਬ ਇਹ ਆ ਕਿ ਜਦੋਂ ਵੀ ਕਿਤੇ ਦੰਗਾ ਹੋਇਆ, ਚਾਹੇ ਉਹ ਪਾਕਿਸਤਾਨ ਵੰਡ ਵੇਲੇ ਹੋਇਆ, ਚਾਹੇ ਦਿੱਲੀ ਦੇ ਦੰਗੇ ਹੋਏ ਨੇ, ਚਾਹੇ ਗੁਜਰਾਤ ਦੇ ਦੰਗੇ ਹੋਏ ਨੇ, ਮਾਰਨ ਵਾਲੇ ਵੀ ਸੀ ਉਸੇ ਧਰਮ 'ਚ, ਬਚਾਉਣ ਵਾਲੇ ਵੀ ਸੀ। ਇਸ ਫਿਲਮ 'ਚ ਇੱਕ ਵੀ ਸੀਨ ਦਿਖਾ ਦੇਣ ਜਿਹਦੇ ਵਿੱਚ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਬਚਾਇਆ ਹੋਵੇ। ਕੀ ਇਹ ਹੋ ਸਕਦਾ? ਤੁਸੀਂ ਸ਼ਿਕਾਰਾ ਦੇਖੋ, ਮੈਨੂੰ ਇੱਕ ਗੱਲ ਦੱਸੋ। ਸ਼ਿਕਾਰਾ ਫਿਲਮ ਦੇਖ ਲਓ। ਸ਼ਿਕਾਰਾ ਕਿਸੇ ਵੀ ਉਹਦੇ ਵਿੱਚ ਧਰਮ ਦੇ ਵਿੱਚ ਇਹਦੇ ਨਾਲ ਸ਼ੇਮ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਗੱਲ ਇਹ ਆ ਕਿ ਅਸੀਂ ਆਪਣੀ ਵੱਖਰੀ ਗੱਲ ਰੱਖ ਸਕਦੇ ਆ, ਕਿ ਵੱਖਰੇ ਧਰਮ ਦੇ ਲੋਕ ਰਹਿ ਸਕਦੇ ਆ, ਕਿ ਵੱਖਰੇ ਵਿਚਾਰ ਦੇ ਲੋਕ ਰਹਿ ਸਕਦੇ ਆ। ਜੇ ਅੱਤਵਾਦੀ ਕਸ਼ਮੀਰ 'ਚੋਂ ਕਰ ਰਹੇ ਸੀਗੇ, ਅੱਜ ਭੀੜ ਤੰਤਰ ਇੱਥੇ ਕੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ। ਵਿਰੋਧੀ ਜਿਹੜੀ ਗੱਲ ਕਰ ਰਿਹਾ ਬੰਦਾ, ਉਹਨੂੰ ਆਏ ਇਸ ਤਰ੍ਹਾਂ ਦੇ ਨਾਲ ਭੀੜ ਵੱਲੋਂ ਜਿਹੜਾ ਘੇਰ ਕੇ ਸ਼ੇਮ ਕਰਕੇ ਚੁੱਪ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਗੱਲ ਕਸ਼ਮੀਰ 'ਚ ਹੋਈ ਸੀਗੀ, ਇਹੀ ਗੱਲ ਉੱਥੋਂ ਦੇ ਅੱਤਵਾਦੀਆਂ ਨੇ ਪੰਡਤਾਂ ਨਾਲ ਕੀਤੀ ਸੀ, ਤੇ ਮੈਂ ਉਹਨਾਂ ਦੇ ਹੱਕ 'ਚ ਖੜਾ। ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਹਿੰਦੂ ਜਾਂ ਪੰਡਤ ਨਹੀਂ ਮਾਰੇ ਗਏ? ਮਾਰੇ ਗਏ ਨੇ, ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੇ। ਮੈਂ ਇਸ ਤੋਂ ਪਹਿਲਾਂ ਵੀ 1992 ਦੇ ਵਿੱਚ ਬਣੀਆਂ ਹੋਈਆਂ ਡਾਕੂਮੈਂਟਰੀਜ਼ ਦੇਖੀਆਂ ਨੇ। ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਪੰਡਤ ਨੇ, ਉਹਨਾਂ ਨੂੰ ਸਿਗਰਟਾਂ ਨਾਲ ਦਾਗ ਕੇ ਮਾਰਿਆ ਗਿਆ। ਠੀਕ ਹੈ, ਜ਼ੁਲਮ ਦੀਆਂ ਇੰਤਹਾ ਬਹੁਤ ਸਾਰੀਆਂ ਥਾਵਾਂ ਤੇ। ਗੁਜਰਾਤ 'ਚ ਮੁਸਲਮਾਨਾਂ ਨਾਲ ਹੋਈ ਆ, ਦਿੱਲੀ 'ਚ ਸਿੱਖਾਂ ਨਾਲ ਹੋਈ ਆ, ਹਰ ਜਗ੍ਹਾ ਤੇ ਹੋਈ ਆ। ਪਰ ਗੱਲ ਇਹ ਆ ਕਿ ਮਨੁੱਖੀ ਫਿਤਰਤ ਦੇ ਬਾਰੇ ਇੱਕ ਗਲਤ ਪ੍ਰਚਾਰ ਕਿ ਸਾਰੇ ਮੁਸਲਮਾਨ ਇਹਦੇ ਦੋਸ਼ੀ ਨੇ। ਦੂਜੀ ਗੱਲ, ਜੋ ਕੁਝ ਕਸ਼ਮੀਰ 'ਚ ਹੋਇਆ ਉਹਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ, ਇਹ ਗੱਲ ਜਿਹੜੀ ਆ, ਇਹ ਗੱਲ ਉਹਨਾਂ ਵੱਲੋਂ ਤੁਸੀਂ ਕੈਮਰੇ ਤੇ ਆਉਣਾ ਚਾਹੁੰਦੇ ਹੋ? ਬੋਲੋ, ਕੈਮਰੇ ਤੇ ਆਉਣਾ ਚਾਹੁੰਦੇ? ਤੁਸੀਂ ਇਹ ਦੱਸੋ ਵੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਉਸ ਮਸਲੇ ਦਾ ਦੋਸ਼ੀ ਠਹਿਰਾਉਣਾ ਜਾਇਜ਼ ਹੈ? बिल्कुल नहीं है, वो तो कभी भी नहीं होता, कभी भी ऐसा नहीं होता। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ उन्होंने कहा है कि जहाँ पे भी कट्टरिज्म होगा वहाँ प्रॉब्लम आएगी। तो वहाँ पे वन साइडेड गेम था, गवर्नमेंट ने कोई स्टेप नहीं लिया है। वहाँ ये नहीं कहा है कि मुस्लिम है, मुस्लिम हर जगह है, हर वर्ल्ड में मुस्लिम्स है, ठीक है। लेकिन अपने कंट्री के लिए जो सोचते हैं वो नेशनलिस्ट होते हैं, ठीक है ना। जो कश्मीर में वो कहीं पे भी नहीं हुआ है कि कहते हैं सो कॉल्ड इंडिपेंडेंस के बाद, सो कॉल्ड इंडिपेंडेंस ਦਿੱਲੀ 'ਚ ਵੀ ਹੋਇਆ ਹੈ, ਜੋ ਦਿੱਲੀ 'ਚ ਸਿੱਖਾਂ ਨਾਲ ਹੋਇਆ ਹੈ, ਜੋ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ। ਨਹੀਂ, ਉੱਥੇ ਆਪਾਂ ਹਿੰਦੂ ਕਹਿ ਸਕਦੇ ਹਾਂ, ਉੱਥੇ ਆਪਾਂ ਕਹਿ ਸਕਦੇ ਵੀ ਹਿੰਦੂਆਂ ਨੇ ਕੀਤਾ ਉਹ जो सिखा ने किया। सबसे पहले आप अपनी करिए, वो कांग्रेस का था, प्रॉब्लम था, ठीक है। वो कभी हिंदुओं का नहीं था, वो कांग्रेस ने किया था, हिंदुओं ने नहीं किया था। आप गलत मत करिए। क्या तो यही जानता ना कि सिखा ते हिंदुओं दे दंगे सी, वो तो कांग्रेस का नैरेटिव है ना। आज आप हिंदुओं ते सिखा ते दंगे सी, ये क्या? आप मीडिया पर्सन है, ठीक है, और आप गलत नैरेटिव। मैं सिर्फ बोल रहा, मैं सिर्फ ये कह रहा कि अगर कश्मीर च होया सी, अगर कश्मीर च होया सी तो दिल्ली च भी होया सी। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਦਿੱਲੀ ਦੇ ਵਿੱਚ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ। ਉਹਨਾਂ ਦੀਆਂ ਇੱਜ਼ਤਾਂ ਦੀ ਜਿਹੜੀ ਬੇਅਦਬੀ ਕੀਤੀ ਗਈ,
ਬੇਅਦਬੀ ਕੀਤੀ ਗਈ। ਜੇਲ੍ਹ 'ਚ ਹੈ ਜੀ, ਦਿੱਲੀ ਦੇ ਦੋਸ਼ੀ ਜੇਲ੍ਹ 'ਚ ਹੈ। ਇੱਥੋਂ ਦੇ ਕਿਹੜਾ ਦੋਸ਼ੀ ਜੇਲ੍ਹ 'ਚ ਹੈ ਦੱਸੋ? ਆ ਹੁਣ 32 ਸਾਲਾਂ ਬਾਅਦ ਇਨਸਾਫ ਮਿਲਿਆ। ਇਹਨਾਂ ਦਾ ਕਹਿਣਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਹਿਣਾ, ਫਿਲਮ 'ਚ ਕਿਤੇ ਵੀ ਨਹੀਂ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਜਾਇਜ਼ ਹੈ। ਆਪਦੀ ਗੱਲ ਨਾ ਕਰੋ, ਕੱਲੀ ਦੂਜੇ ਦੀ ਵੀ ਸੁਣੋ। ਇੱਥੇ ਕਿਤੇ ਵੀ ਫਿਲਮ 'ਚ ਇਹ ਨਹੀਂ ਕਿਹਾ ਗਿਆ ਵੀ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਸ 'ਚ ਇਨਵੋਲਵ ਹੈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਇਹ ਕਰਨ। ਫਿਲਮ ਦੇ ਵਿੱਚ ਇੱਕ ਵੀ ਕਿਤੇ ਵੀ ਨਹੀਂ ਕਿਹਾ ਗਿਆ। ਕਤਲੇਆਮ ਜਿੱਥੇ ਵੀ ਹੋਇਆ ਉਹ ਮਾੜਾ ਹੈ। ਕਤਲੇਆਮ ਜਿੱਥੇ ਵੀ ਹੋਇਆ ਮਾੜਾ ਹੈ। ਉਹਨੂੰ ਕਿਸੇ ਧਰਮ ਤੇ, ਉਹਨੂੰ ਕਿਸੇ ਜਾਤ ਤੇ ਮਰਨਾ ਇਹ ਗਲਤ ਹੈ। ਕਿਸੇ ਜਾਤ ਤੇ ਮਰਨਾ, ਕਿਸੇ ਧਰਮ ਤੇ ਮਰਨਾ ਇਹ ਗਲਤ ਹੈ। ਸਾਰੇ ਮੁਸਲਮਾਨਾਂ ਨੂੰ ਕਤਲੇਆਮ ਸੁਣੋ ਜੀ, ਗੱਲ ਸੁਣੋ। ਮਨੁੱਖਤਾ ਦਾ ਘਾਣ ਜਿੱਥੇ ਵੀ ਹੋਇਆ ਉਹ ਗਲਤ ਹੈ। ਜੇ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਨਵੋਲਵ ਕੀਤੇ ਗਏ ਹੁੰਦੇ ਤੇ ਇਹਦਾ ਨਾਮ ਕਸ਼ਮੀਰ ਫਾਈਲਸ ਨਾ ਹੁੰਦਾ। ਇਹ ਪਾਰਟਿਕੂਲਰ ਕਸ਼ਮੀਰ ਤੇ ਫਿਲਮ ਹੈ ਤੇ ਕਸ਼ਮੀਰ ਵਾਲਿਆਂ ਨੂੰ ਇਨਵੋਲਵ ਕੀਤਾ ਗਿਆ। ਉਸ ਡਾਇਲੌਗ ਦਾ ਕੀ ਮਤਲਬ ਹੈ ਕਿ ਜਿਹੜੀ ਅੱਗ 'ਚ ਅੱਜ ਕਸ਼ਮੀਰ ਸੜ ਰਿਹਾ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਤੇ ਦੂਜੀ ਗੱਲ, ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਲਓ। ਅਸਾਮ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਸ਼ਮੀਰ ਦੇ ਨਾਲੋਂ ਸਾਡੀ ਵੱਧ ਤਿਆਰੀ ਆ। ਇਹ ਸਾਡੇ ਇੱਥੇ ਵੀ ਆਏ ਹੋਣ ਦੇ ਚਾਂਸ ਨੇ, ਜਿਹੋ ਜਿਹਾ ਕੁਝ ਕਸ਼ਮੀਰ 'ਚ ਹੋਇਆ ਅਸੀਂ ਦੇਖ ਲਾਂਗੇ। ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਹੈ। ਉਹਨੇ ਇਹ ਆਖਿਆ ਕਿ ਕਸ਼ਮੀਰ ਦੇ ਲੋਕ ਅਹਿੰਸਾਵਾਦੀ ਸੀਗੇ, ਪਰ ਅਸੀਂ ਨਹੀਂ ਹੈਗੇ। ਅਸੀਂ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਕਿਹਦਾ ਮੁਕਾਬਲਾ? ਮਨੁੱਖਤਾ ਦਾ ਕਤਲ ਹੋਣਾ ਜਾਇਜ਼ ਹੈ। ਭਾਵੇਂ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ। ਅਗਰ ਕਿਸੇ ਦਾ ਦੇ ਨਾਰੇ ਲੱਗਣੇ ਜਾਇਜ਼ ਹੈ। ਮਨੁੱਖਤਾ ਦਾ ਝੰਡਾ ਲੱਗਣਾ ਜਾਇਜ਼ ਹੈ। ਤੁਸੀਂ ਕਸ਼ਮੀਰ ਫਾਈਲ ਤੇ ਨਹੀਂ ਮਨੁੱਖਤਾ ਦਾ ਕਤਲ ਹੋਣਾ, ਕਿਸੇ ਵੀ ਇਨਸਾਨ ਦਾ ਕਤਲ ਹੋਣਾ, ਉਹਨੂੰ ਧਰਮ ਦੇ ਆਧਾਰ ਤੇ ਜੋੜਨਾ ਕਿੱਥੋਂ ਤੱਕ ਜਾਇਜ਼ ਹੈ? ਛੋਟੀ ਜੀ ਗੱਲ ਤਾਂ ਦੱਸੋ। ਅੱਜ ਕਸ਼ਮੀਰ ਫਾਈਲ ਤੇ ਖੜੇ, ਇੱਕ ਪੰਡਤਾਂ ਵਾਸਤੇ ਖੜੇ ਆ ਕਦੇ? 85 ਸਿੱਖ ਵੀ ਮਰੇ ਸੀਗੇ, ਇੱਕੋ ਹੀ ਮੁਸਲਮਾਨ ਮਰਿਆ। ਧਰਮ ਦੇ ਆਧਾਰ ਤੇ ਇਹ ਗੱਲਾਂ ਕਿਉਂ ਕਰਦੇ? ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਪੰਡਤਾਂ ਨੂੰ ਕੱਢਿਆ ਗਿਆ। ਪੰਡਤ ਕੀ ਹੈ? ਪੰਡਤ ਹੈ ਤਾਂ ਹਿੰਦੂ ਹੀ ਨਾ, ਉਹਨਾਂ ਨੂੰ ਕਿਉਂ ਕੱਢਤਾ ਫਿਰ? ਅੱਜ ਫਿਰ ਜੇ ਉੱਥੇ ਆਈ ਸੀ ਤਾਂ ਫਿਰ ਉੱਥੇ ਕਸ਼ਮੀਰੀ ਪੰਡਤ ਹੈ ਕਿਉਂ ਨਹੀਂ ਵਿਚਾਰੇ? ਜੇ ਉਹਨਾਂ ਦੀ ਕਿਸੇ ਨੇ ਹੈਲਪ ਕੀਤੀ ਸੀ, ਜੇ ਹੈਲਪ ਕੀਤੀ ਹੁੰਦੀ, ਹਾਂ ਹੈਲਪ ਕਰ ਦੋ, ਹੁਣ ਵਸਾ ਦੋ। ਤੂੰ ਉੱਥੇ ਜਾ ਕੇ ਖੜ ਬੈਨਰ ਲੈ ਕੇ ਕਸ਼ਮੀਰ 'ਚ। ਮੈਂ ਕਰਦਾ ਗੱਲ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪਹੁੰਚ ਚੁੱਕਿਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ। ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪ੍ਰੋਟੈਸਟ ਦੇ ਦੌਰਾਨ ਜਿਹੜੇ ਇਹ ਲੋਕ ਇਕੱਤਰ ਹੁੰਦੇ ਆ, ਸਵਾਲ ਕਰਦੇ ਆ। ਸਵਾਲ ਇਹਨਾਂ ਨੂੰ ਕਰਦੇ ਆ। ਸਵਾਲ ਆਮ ਲੋਕਾਂ ਵੱਲੋਂ ਕੀਤੇ ਜਾਂਦੇ ਆ। ਇਹ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਆ ਕੇ ਇਸ ਪੂਰੇ ਮਸਲੇ ਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਆ ਤੁਹਾਡਾ ਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਸੀ? ਮੇਰਾ ਨਾਮ ਅਮਨਦੀਪ ਸਿੰਘ ਸੇਖੋਂ ਆ ਜੀ। ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ। ਸੋਸ਼ਲ ਸਾਇੰਸਿਸ ਵਿਭਾਗ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਜੀ। ਤੇ ਮੈਂ ਪ੍ਰੋਟੈਸਟ ਇਸ ਕਰਕੇ ਕਰ ਰਿਹਾ ਸੀਗਾ ਵੀ ਇਹ ਜਿਹੜੀ ਇੱਕ ਫਿਲਮ ਬਣੀ ਹੈ ਕਸ਼ਮੀਰ ਫਾਈਲਸ, ਇਹ ਇਸ ਮੁੱਦੇ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਆ ਤਾਂ ਕਿ ਸਮਾਜ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਤੇ ਮੇਰਾ ਇਹ ਖਿਆਲ ਹੈ ਵੀ ਪੋਲਿਟਿਕਸ ਜਿਹੜੀ ਉਹ ਨਫ਼ਰਤ ਤੇ ਨਹੀਂ ਹੋਣੀ ਚਾਹੀਦੀ। ਪੋਲਿਟਿਕਸ ਜਿਹੜੀ ਆ ਉਹ ਵਿਕਾਸ ਤੇ, ਰੁਜ਼ਗਾਰ ਤੇ, ਸਿੱਖਿਆ, ਸਿਹਤ ਵਰਗੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਡਿਸਕਰੇਜ ਕਰਨਾ ਚਾਹੀਦਾ। ਪਰ ਇਸ ਮੂਵੀ ਤੋਂ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੋਕ ਨਾਅਰੇ ਲਾ ਰਹੇ ਨੇ, ਜਿਸ ਕਿਸਮ ਦੇ ਨਾਲ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ, ਆਰਗੇਨਾਈਜ਼ਡ ਰੂਪ ਵਿੱਚ ਫਿਲਮ ਦੇਖੀ ਜਾ ਰਹੀ ਆ, ਉਹਨੂੰ ਹਾਊਸਫੁੱਲ ਜਿਹੜੇ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਨਾਅਰੇ ਲਾ ਰਹੇ ਨੇ ਤੇ ਸਿਨੇਮਾ ਘਰਾਂ 'ਚ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਦੱਸੋ ਨਾ, ਕਿਉਂਕਿ ਦੇਖੋ ਇੱਕ ਕਮਿਊਨਿਟੀ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਫਿਲਮ ਹੈ। ਕਿਉਂਕਿ ਉੱਥੇ ਕਸ਼ਮੀਰੀ ਪੰਡਤਾਂ ਦਾ ਜਿਸ ਤਰੀਕੇ ਨਾਲ ਜੋ ਵਿਹਾਰ ਕੀਤਾ ਗਿਆ, ਜਿਸ ਤਰ੍ਹਾਂ ਕਤਲੇਆਮ ਹੋਇਆ, ਉਹ ਸਾਰੇ ਜਾਣਦੇ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਨਾਲ ਇੱਕ ਖਾਸ ਕਮਿਊਨਿਟੀ ਦੇ ਲੋਕ ਜਾਂ ਇੱਕ ਖਾਸ ਵਰਗ ਦੇ ਲੋਕ ਤੁਹਾਡੇ ਤੇ ਨਾਰਾਜ਼ਗੀ ਜ਼ਾਹਰ ਕਰਨਗੇ? ਜਿਸ ਤਰ੍ਹਾਂ ਕਿ ਹੁਣੇ ਆਪਾਂ ਦੇਖਿਆ ਕਿ ਲੋਕ ਇਕੱਤਰ ਹੁੰਦੇ ਆ, ਤੁਹਾਡਾ ਵਿਰੋਧ ਕਰਦੇ ਆ, ਤੁਹਾਡੇ ਤੇ ਸਵਾਲ ਖੜੇ ਕਰਦੇ ਆ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਵੀ ਉਹ ਜਿਹੜੇ ਖਾਸ ਇੱਕ ਵਰਗ ਦੇ ਲੋਕ ਆ ਤੁਹਾਡਾ ਵਿਰੋਧ ਕਰਨਗੇ? ਨਹੀਂ, ਇੱਕ ਖਾਸ ਪੋਲੀਟੀਕਲ ਪਾਰਟੀ ਦੇ ਲੋਕ ਨੇ ਅਸਲ 'ਚ ਇਹ। ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੱਲ ਜਦੋਂ ਮੈਂ ਪ੍ਰੋਟੈਸਟ ਕਰ ਰਿਹਾ ਸੀ, ਨਾਲ ਉਹ ਬੈਲਰ ਲੈ ਕੇ ਖੜੇ ਵੀ ਸੀ ਮੇਰੇ ਨਾਲ। ਇੱਕ ਉਹਨਾਂ 'ਚੋਂ ਦੱਸ ਰਿਹਾ ਸੀ ਮੁੰਡਾ ਕਿ ਮੈਂ ਆਪ ਬ੍ਰਾਹਮਣ ਹੈ, ਠੀਕ ਹੈ। ਤਾਂ ਸਮਾਜ ਦੇ ਵਿੱਚ ਹਰ ਕਿਸਮ ਦੇ ਲੋਕ ਨੇ। ਇਹ ਹੁਣ ਜਿਹੜਾ RSS ਤੇ ਭਾਜਪਾ ਦਾ ਪ੍ਰੋਪੇਗੈਂਡਾ ਹੈ,
ਉਹ ਇਹ ਚਾਹੁੰਦਾ ਹੈ ਕਿ ਸਾਰਾ ਹਿੰਦੂ ਇੱਕੋ ਕਿਸਮ ਦਾ ਹੋ ਜਾਵੇ, ਸਾਰਾ ਹਿੰਦੂ ਕੱਟੜ, ਸਾਰਾ ਹਿੰਦੂ ਪੋਲੀਟੀਕਲ, ਸਾਰਾ ਹਿੰਦੂ ਐਂਟੀ ਮੁਸਲਿਮ ਹੋ ਜਾਵੇ, ਕਿਉਂਕਿ ਹਿੰਦੂਤਵ ਦਾ ਮਤਲਬ ਹੈ ਐਂਟੀ ਮੁਸਲਿਮ ਹੋਣਾ, ਐਂਟੀ ਮਾਈਨੋਰਟੀਜ਼ ਹੋਣਾ, ਐਂਟੀ ਕ੍ਰਿਸਚੀਅਨ ਹੋਣਾ। ਤੇ ਜਿਹੜੇ ਲੋਕ ਹਿੰਦੂ ਨੇ ਉਹ ਜ਼ਰੂਰੀ ਨਹੀਂ ਕਿ ਐਂਟੀ ਮੁਸਲਿਮ ਹੋਣ, ਕਿਉਂਕਿ ਹਿੰਦੂ ਤੇ ਹਿੰਦੂਤਵਾ ਵਿੱਚ ਬਹੁਤ ਫਰਕ ਹੈ। ਮੈਨੂੰ ਹਿੰਦੂ ਲੋਕ ਜਿਹੜੇ ਨੇ ਉਹ ਸਮਰਥਨ ਕਰਦੇ ਨੇ, ਬਟ ਹਿੰਦੂਤਵਾ ਵਾਲੇ ਜਿਹੜੇ ਨੇ ਉਹ ਧਮਕੀਆਂ ਦਿੰਦੇ ਨੇ। ਨਹੀਂ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਆਪਾਂ ਦੇਖਿਆ ਕਿ ਉਹ ਸਿਨੇਮਾ ਦੇ ਬਾਹਰ ਵਾਪਰਿਆ, ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਤੁਹਾਨੂੰ ਸਵਾਲ ਕੀਤੇ ਆ, ਤੁਹਾਨੂੰ ਪੁੱਛਿਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਚੀਜ਼ ਕਰਕੇ, ਇਸ ਵਿਰੋਧ ਕਰਕੇ, ਹਾਲਾਂਕਿ ਵਿਰੋਧ ਕਿਸੇ ਵੀ ਚੀਜ਼ ਦਾ ਕਰਨਾ ਇੱਕ ਸਾਡਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਇੱਕ ਹਿੰਦੂ ਮੁਸਲਿਮ ਜਾਂ ਕਹਿ ਲਈਏ ਕਿ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਬਣ ਸਕਦਾ ਵੀ ਇੱਕ ਜਿਹੜਾ ਸਮਾਜਿਕ ਜਿਹੜਾ ਸਾਡਾ ਤਾਲਮੇਲ ਆ ਉਹਦੇ ਵਾਸਤੇ ਖਤਰਾ ਬਣ ਸਕਦਾ ਹੈ। ਹਾਂ, ਇਹ ਇਸ ਕਿਸਮ ਦੀ ਭਾਸ਼ਾ ਇਹ ਵਰਤਦੇ ਸੀਗੇ, ਮਤਲਬ ਜਿਵੇਂ ਇਹਨਾਂ ਨੇ ਇਹ ਆਖਿਆ ਵੀ ਤੁਸੀਂ ਇੱਥੇ ਤਾਂ ਬੋਲਦੇ ਹੋ, ਤੁਹਾਨੂੰ ਅਫਗਾਨਿਸਤਾਨ ਤੋਂ ਮਤਲਬ ਮੋਦੀ ਬਚਾ ਕੇ ਲੈ ਆਇਆ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਸੀਗੇ। ਬਟ ਮੇਰਾ ਖਿਆਲ ਨਹੀਂਗਾ ਕਿ ਲੋਕਲ ਪੱਧਰ ਤੇ ਇਹ ਮਸਲਾ ਖੜਾ ਹੋ ਸਕਦਾ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਸਕਦਾ ਹੈ, ਹਿੰਦੂ ਮੁਸਲਿਮ ਦਾ ਮਸਲਾ ਖੜਾ ਹੋ ਸਕਦਾ ਤੁਹਾਡੇ ਇਸ ਵਿਰੋਧ ਕਰਕੇ। ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰੀ ਨਰੇਟਿਵ ਹੈ ਜਾਂ ਜੋ ਮੇਰਾ ਬਿਰਤਾਂਤ ਹੈ ਇਸ ਮਸਲੇ ਉੱਤੇ, ਠੀਕ ਹੈ, ਮੇਰਾ ਬਿਰਤਾਂਤ ਬਿਲਕੁਲ ਧਰਮ ਨਿਰਪੱਖ ਹੈ। ਉਹਦੇ ਵਿੱਚ ਮੈਂ ਨਾ ਤਾਂ ਇਸ ਫਿਲਮ ਦੇ ਫੈਕਟਸ ਨੂੰ ਸਵਾਲ ਕਰ ਰਹੇ ਹਾਂ, ਮਤਲਬ ਜਿਵੇਂ ਬਹੁਤ ਸਾਰੇ ਲੋਕ ਮੈਂ ਦੇਖਦਾ ਫੇਸਬੁੱਕ ਤੇ ਕਹਿੰਦੇ ਆ ਵੀ ਇੰਨੇ ਕਸ਼ਮੀਰੀ ਪੰਡਿਤ ਨਹੀਂ ਸੀ ਮਾਰੇ ਗਏ, ਜਾਂ ਮਤਲਬ ਉਹਨਾਂ ਨੂੰ ਤਾਂ ਜਗਮੋਹਨ ਨੇ ਭਜਾਤਾ ਡਰਾ ਕੇ, ਅਸਲ 'ਚ ਉਹਨਾਂ ਨਾਲ ਹੋਇਆ ਕੁਝ ਨਹੀਂ। ਮੈਂ ਇਹੋ ਜਿਹੀਆਂ ਗੱਲਾਂ ਨੂੰ ਮਤਲਬ ਬਹੁਤ ਸਿਰੇ ਤੋਂ ਨਕਾਰਦਾ। ਮੈਂ ਮੰਨਦਾ ਕਿ ਉਹਨਾਂ ਨਾਲ ਹੋਇਆ ਬਹੁਤ ਕੁਝ। ਤੁਹਾਨੂੰ ਲੱਗਦਾ ਵੀ ਉੱਥੇ ਕੁਝ ਹੋਇਆ, ਉੱਥੇ ਕਤਲੇਆਮ ਹੋਇਆ, ਜਾਂ ਉਹ ਮਾੜੀਆਂ ਘਟਨਾਵਾਂ ਜਾਂ ਉਸ ਤਰ੍ਹਾਂ ਦੇ ਹਾਲਾਤ ਬਣੇ? ਹਾਂ, ਬਿਲਕੁਲ ਬਣੇ, ਨਹੀਂ ਤਾਂ ਆਪਦਾ ਘਰ ਛੱਡ ਕੇ ਕਿਉਂ ਭੱਜੂਗਾ ਉੱਥੋਂ? ਮਤਲਬ ਵਿਰੋਧ ਕਾਹਦਾ ਹੈ? ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ? ਵਿਰੋਧ ਮੈਂ ਇਸ ਚੀਜ਼ ਦਾ ਕਰ ਰਿਹਾ ਕਿ ਇੱਕ ਥਾਂ ਤੇ ਹੋਈ ਜਿਹੜੀ ਨਫ਼ਰਤ, ਇੱਕ ਥਾਂ ਤੇ ਹੋਈ ਹਿੰਸਾ ਨੂੰ ਵਰਤ ਕੇ ਕਿਸੇ ਹੋਰ ਥਾਂ ਤੇ ਹਿੰਸਾ ਨਾ ਕੀਤੀ ਜਾਵੇ। ਸਭ ਤੋਂ ਵੱਡਾ ਮਤਲਬ ਖਤਰਾ ਇਹ ਆ ਸਾਡੇ ਦੇਸ਼ ਨੂੰ ਕਿ ਇੱਕ ਥਾਂ ਤੋਂ ਚੀਜ਼ ਨੂੰ ਚੱਕ ਕੇ ਦੂਜੇ ਥਾਂ ਤੇ ਲਿਆਂਦਾ ਜਾਂਦਾ ਤੇ ਉਹਦੇ ਆਧਾਰ ਤੇ ਪੂਰੇ ਦੇਸ਼ 'ਚ ਹਿੰਸਾ ਕੀਤੀ ਜਾਂਦੀ ਹੈ। ਹਿੰਸਾ ਕਿੱਥੇ, ਇਸ ਫਿਲਮ ਨਾਲ ਹਿੰਸਾ ਕਿੱਥੇ ਵਾਪਰੀ ਆ ਹੁਣ ਤੱਕ ਦੇ ਇਨਸੀਡੈਂਟ ਦੇ ਵਿੱਚੋਂ? ਕੋਈ 2 ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਇਸ ਫਿਲਮ ਕਰਕੇ ਹਿੰਸਾ ਹੋਈ ਆ ਜਾਂ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਨਾਅਰੇ ਲੱਗ ਰਹੇ ਨੇ, ਠੀਕ ਹੈ, ਜਿਸ ਕਿਸਮ ਦੇ ਉਕਸਾਊ ਤੇ ਉਹ ਆਰਗੇਨਾਈਜ਼ਡ ਢੰਗ ਦੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਲੋਕਾਂ ਨੂੰ, ਠੀਕ ਹੈ, ਤਾਂ ਉਹ ਤੋਂ ਖਤਰਾ ਹੈ। ਰੱਬ ਨਾ ਕਰੇ ਕਿ ਇਹੋ ਜਿਹਾ ਹੋਵੇ, ਮੈਂ ਦੁਆ ਕਰਦਾ ਹਾਂ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ। ਜੇ ਨਾ ਹੋਵੇ ਤਾਂ ਚੰਗਾ ਹੈ, ਬਟ ਮੇਰੇ ਸਾਹਮਣੇ, ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਮੇਰੇ ਸਾਹਮਣੇ ਪੂਰੀ ਦੀ ਪੂਰੀ ਸਥਿਤੀ ਜਿਹੜੀ ਹਿਟਲਰ ਦੀ ਵੀ ਹੈਗੀ ਆ। ਗੋਬਲਸ ਉਹਦਾ ਜਿਹੜਾ ਇੱਕ ਪ੍ਰਚਾਰ ਮੰਤਰੀ ਸੀ, ਉਹ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਵਾ ਕੇ ਯਹੂਦੀਆਂ ਦੇ ਵਿਰੁੱਧ ਜਰਮਨਾਂ ਨੂੰ ਭੜਕਾਉਂਦਾ ਸੀਗਾ। ਤੇ ਉਦੋਂ ਪਿੱਛੋਂ ਜੋ ਕੁਝ ਉੱਥੇ ਹੋਇਆ ਉਹ ਇਕੱਲਾ ਯਹੂਦੀਆਂ ਨਾਲ ਨਹੀਂ ਹੋਇਆਗਾ, ਉਹ ਪੂਰੇ ਜਰਮਨੀ ਨਾਲ ਹੋਇਆ। ਫਿਰ ਮਤਲਬ ਇੱਥੇ ਜੇ ਜਿਹੜਾ ਵੀ ਕੁਛ ਇੱਥੇ ਇਸ ਭੜਕਾਹਟ ਵਿੱਚ ਮੁਸਲਮਾਨਾਂ ਨਾਲ ਹੋਊਗਾ ਉਹ ਤਾਂ ਗੱਲ ਇੱਕ ਅਲੱਗ ਨਰਸੰਹਾਰ ਹੈਗਾ, ਪਰ ਜਿਹੜੇ ਲੋਕ ਫਿਰ ਉਦੋਂ ਵੀ ਉਹ ਸਿਹਤ ਦੀ ਗੱਲ ਨਹੀਂ ਕਰਨਗੇ, ਸਿੱਖਿਆ ਦੀ ਗੱਲ ਨਹੀਂ ਕਰਨਗੇ, ਉਹਨਾਂ ਨਾਲ ਜੋ ਹੋਊਗਾ, ਜੋ ਲੋਕ ਬੇਰੁਜ਼ਗਾਰ ਹੋਣਗੇ, ਜੋ ਲੋਕ ਜਿਹੜੇ ਨੇ ਜਿਵੇਂ ਕਰੋਨਾ ਵਿੱਚ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ ਤੇ ਕੋਈ ਸਵਾਲ ਨਹੀਂ ਕਰਦਾਗਾ। ਭਾਰਤੀ ਰਾਜਨੀਤੀ ਨੂੰ ਤੁਸੀਂ ਹਿਟਲਰ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਹੇ ਹੋ? ਜਿਸ ਕਿਸਮ ਦਾ ਇਸ ਵੇਲੇ ਚੱਲ ਰਿਹਾ ਹੈ ਉਸ ਪਾਸੇ ਨੂੰ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਜਿਹੜੀ RSS ਦੀ ਪੂਰੀ ਵਿਚਾਰਧਾਰਾ ਜਿਹੜੀ ਆ ਉਹੀ ਆ। ਹਿਟਲਰ ਇਹਨਾਂ ਦੇ ਲਈ ਇੱਕ ਆਈਡਲ ਹੈ, ਉਹਦੇ ਹਿਸਾਬ ਨਾਲ ਇਹ ਚੱਲਣਾ ਚਾਹੁੰਦੇ ਨੇ। ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਨਾ ਕਿ ਹਿੰਦੂ ਕਮਿਊਨਿਟੀ, ਉਹਨਾਂ ਦੇ ਹਿੰਦੂਆਂ ਦੇ ਦਰਦ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਅਗਰ ਤੁਸੀਂ ਹਿੰਦੂਆਂ ਦੇ ਦਿਖਾਏ ਗਏ ਉਸ ਦਰਦ ਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਵੀ ਉਹ ਪੰਡਤ, ਉਹ ਹਿੰਦੂ, ਉਹ ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਸਵਾਲ ਖੜੇ ਕਰਨਗੇ। ਕੀ ਉਹ ਗਲਤ ਨੇ ਜਿਹੜੇ ਤੁਹਾਡੇ ਤੇ ਸਵਾਲ ਕਰ ਰਹੇ ਨੇ? ਕੀ ਉਹਨਾਂ ਪੰਡਤਾਂ ਤੇ ਹੋਏ ਜ਼ੁਲਮ ਹੈ ਜਿਹੜੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੇ, ਤੁਸੀਂ ਆਪਣੀ ਵਿਚਾਰਧਾਰਾ ਨਾਲ ਕਹਿ ਰਹੇ ਹੋ ਕਿ ਮੈਂ ਇਨਸਾਨੀਅਤ ਦੀ ਗੱਲ ਕਰਦਾ, ਕਿ ਉਸ ਘਟਨਾ ਨੂੰ ਦੇਖ ਕੇ ਹੋਰ ਘਟਨਾ ਨਾ ਵਾਪਰੇ, ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਉੱਦਾਂ ਦੀ ਸਥਿਤੀ ਨਾ ਬਣੇ? ਪਰ ਕੀ ਆਮ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਜੋ ਤੁਸੀਂ ਕਹਿਣੀਆਂ ਚਾਹੁੰਦੇ ਹੋ? ਆਮ ਲੋਕ, ਮੈਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਨਹੀਂ ਸਮਝਦੇਗੇ, ਪਰ ਜੇ ਆਪਾਂ ਆਵਾਜ਼ ਨਹੀਂ ਉਠਾਵਾਂਗੇ ਤਾਂ ਕਦੇ ਵੀ ਨਹੀਂ ਸਮਝਣਗੇ। ਗੱਲ ਤਾਂ ਇਹ ਹੈ, ਮੇਰੇ ਸਾਹਮਣੇ ਗੱਲ ਹਿੰਦੂ ਮੁਸਲਮਾਨ ਦੀ ਨਹੀਂ ਗੀ, ਮੇਰੇ ਸਾਹਮਣੇ ਗੱਲ ਘੱਟ ਗਿਣਤੀਆਂ ਦੀ ਆ। ਕਸ਼ਮੀਰ ਦੇ ਵਿੱਚ ਪੰਡਿਤ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਗੁਜਰਾਤ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਦਿੱਲੀ ਵਿੱਚ ਸਿੱਖ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਸਰਕਾਰ ਹੋਣ ਦੇ ਨਾਤੇ
ਕਿਸੇ ਵੀ ਸਰਕਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨਾਲ ਖੜਨਾ ਚਾਹੀਦਾ ਹੈ। ਇਸ ਵੇਲੇ ਜਿਹੜੀ ਇਹ ਸਰਕਾਰ ਹੈ, ਜਦੋਂ ਸਿਨੇਮਾ ਹਾਲਾਂ ਦੇ ਵਿੱਚ ਇਹੋ ਜਿਹੇ ਨਾਅਰੇ ਲੱਗ ਰਹੇ ਨੇ, ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਦੱਸੋ ਤੁਸੀਂ। ਇੱਕ ਧਰਮ ਸੰਸਦ ਹੋਈ ਸੀਗੀ, ਉੱਥੇ ਆਖਿਆ ਗਿਆ ਸੀਗਾ ਕਿ ਮੁਸਲਮਾਨਾਂ ਤੇ ਜਿਹੜਾ ਈਸਾਈਆਂ ਨੂੰ ਮਾਰਿਆ ਜਾਵੇ। ਉੱਥੇ ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ? ਇੱਕ ਦਿੱਲੀ ਦੇ ਵਿੱਚ ਹੀ ਜੰਤਰ ਮੰਤਰ ਦੇ ਪ੍ਰੋਟੈਸਟ ਕਰਦੇ ਹੋਏ ਜਿਹੜੇ ਉਹ ਆਖਿਆ ਸੀਗਾ ਕਿ ਮੁੱਲੇ ਜਬ ਕਾਟੇ ਜਾਏਂਗੇ ਤਾਂ ਰਾਮ ਰਾਮ ਚਿਲਾਏਂਗੇ, ਇਹੋ ਜਿਹੇ ਨਾਅਰੇ ਲਾਏ ਗਏ ਸੀ। ਉੱਥੇ ਕਿਹਨੂੰ ਮਤਲਬ ਫੜਿਆ ਗਿਆ, ਕਿਹਦੇ ਉੱਤੇ ਮਤਲਬ ਐਕਸ਼ਨ ਲਿਆ ਗਿਆ? ਤਾਂ ਗੱਲ ਇਹ ਆ ਭਰਾ ਵੀ ਇਹ ਸਰਕਾਰ ਜਿਹੜੀ ਆ ਉਹ ਇੱਕ ਪਾਸੜ ਹੋ ਕੇ ਕੰਮ ਕਰ ਰਹੀ ਆ। ਜੇ ਇਹ ਸਰਕਾਰ ਨਿਰਪੱਖ ਹੋਵੇ ਤਾਂ ਸਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀਗੀ। ਸਰਕਾਰ ਆਪ ਦੇਖ ਲੈ ਕਿ ਇਸ ਫਿਲਮ 'ਚ ਕਿਹੋ ਜਿਹੇ ਡਾਇਲੌਗ ਨੇ, ਉਹਦੇ ਵਿੱਚੋਂ ਇਸ ਫਿਲਮ ਦੀ ਸਟੋਰੀ ਆਈ ਰਹਿਣ ਦੇਵੇ, ਠੀਕ ਹੈ, ਕੋਈ ਇਤਰਾਜ਼ ਨਹੀਂ। ਉਹਦਾ ਨਰੇਟਿਵ ਖਤਮ ਕਰ ਦੇ। ਨਰੇਟਿਵ ਸੈੱਟ ਹੁੰਦਾ 2-3 ਡਾਇਲੌਗਾਂ ਦੇ ਨਾਲ, ਉਹ ਮੈਂ ਦੱਸ ਦਿੰਦਾ, ਠੀਕ ਹੈ। ਇੱਕ ਤਾਂ ਡਾਇਲੌਗ ਹੈ ਜਿਹੜਾ ਅਨੁਪਮ ਖੇਰ ਦਾ ਕਿ ਜੋ ਕੁਛ ਅੱਜ ਕਸ਼ਮੀਰ ਮੇਂ ਹੋ ਰਹਾ ਹੈ ਕੱਲ ਪੂਰੇ ਹਿੰਦੁਸਤਾਨ ਮੇਂ ਹੋਗਾ, ਠੀਕ ਹੈ। ਉਹ ਜਿਹੜਾ ਡਾਇਲੌਗ ਉਹਦੇ ਵਿੱਚੋਂ ਕੱਟ ਦੇਣਾ ਚਾਹੀਦਾ। ਉਹਦੇ ਨਾਲ ਕਸ਼ਮੀਰ ਵਾਲੀ ਸਾਰੀ ਗੱਲ ਜਿਹੜੀ ਆ ਉਹ ਪੂਰੇ ਦੇਸ਼ ਦੇ ਨਾਲ ਉਹ ਜੋੜ ਰਹੇ ਨੇ, ਠੀਕ ਹੈ। ਦੂਜਾ ਜਿਹੜਾ ਡਾਇਲੌਗ ਹੈ, ਮੈਨੂੰ ਤੁਸੀਂ ਯਾਦ ਕਰਨ ਤੋਂ ਥੋੜ੍ਹਾ ਜਿਹਾ, ਮੈਨੂੰ ਬਾਅਦ 'ਚ ਕਰ ਲਿਓ, ਹੈ ਨਾ। ਹਾਂ, ਦੂਜਾ ਡਾਇਲੌਗ ਕੀ ਸੀਗਾ ਇਹਦੇ ਵਿੱਚ? ਹਾਂ ਚਲੋ, ਦੂਜਾ ਡਾਇਲੌਗ ਇਸੇ ਕਿਸਮ ਦਾ ਹੈਗਾ ਜਿਹਦੇ ਵਿੱਚ ਆਖਿਆ ਗਿਆ ਕਿ ਜਿਹੜਾ ਮੀਡੀਆ ਹੈ ਕਸ਼ਮੀਰ ਦਾ, ਉਹ ਜਾਣ-ਬੁੱਝ ਕੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਉਂਦਾਗਾ। ਆਪਾਂ ਮੰਨ ਲੈਂਦੇ ਕਸ਼ਮੀਰੀ ਮੀਡੀਆ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਈ ਹੋਣੀ, ਮੰਨ ਲੈਂਦੇ ਆਪਾਂ, ਠੀਕ ਹੈ। ਪਰ ਨਾਲ ਹੀ ਉਸ ਡਾਇਲੌਗ 'ਚ ਦੂਜੀ ਲਾਈਨ ਕੀ ਆ, ਉਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਵੀ ਇਹ ਮੀਡੀਆ ਜਾਣ-ਬੁੱਝ ਕੇ ਲੋਕਾਂ ਨੂੰ ਜਾਂ ਇੰਟਰਨੈਸ਼ਨਲ ਪ੍ਰੈਸ ਨੂੰ ਉੱਥੇ ਲੈ ਕੇ ਜਾਂਦਾ ਹੈ ਜਿੱਥੇ ਬੱਚੇ ਦਿਖਾਏ ਜਾਂਦੇ ਨੇ, ਜਿੱਥੇ ਔਰਤਾਂ ਦਿਖਾਈਆਂ ਜਾਂਦੀਆਂ ਨੇ, ਤੇ ਆਖਿਆ ਜਾਂਦਾ ਹੈ ਕਿ ਇੰਡੀਅਨ ਸਟੇਟ ਨੇ ਉਹਨਾਂ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀ ਆ, ਉਹਨਾਂ ਦੇ ਰੇਪ ਕੀਤੇ ਨੇ। ਕਹਿੰਦੇ ਵੀ ਉਹ ਝੂਠ ਬੋਲ ਰਹੇ ਨੇ। ਮਤਲਬ ਦੂਜਾ ਨਰੇਟਿਵ ਇਹ ਸੈੱਟ ਕਰਤਾ ਵੀ ਕਸ਼ਮੀਰੀ ਮੁਸਲਮਾਨਾਂ ਨਾਲ ਉੱਥੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਹੈਗਾ। ਇਹੀ ਚੀਜ਼ਾਂ ਗੁਜਰਾਤ ਦੇ ਲੋਕਾਂ ਨੇ ਵੀ ਆਖੀਆਂ ਜਦੋਂ ਔਰਤਾਂ ਕਹਿੰਦੀਆਂ ਸਾਡਾ ਰੇਪ ਹੋਏ, ਕਹਿੰਦੀਆਂ ਵੀ ਡਰਾਮੇ ਕਰਦੀਆਂ, ਕੋਈ ਰੇਪ ਨਹੀਂ ਹੋਏ, ਮੁਸਲਮਾਨ ਔਰਤਾਂ ਨੂੰ ਡਰਾਮੇ ਵਾਲੇ ਕਰਨੇ ਆਉਂਦੇ ਆ, ਇਸ ਕਿਸਮ ਦੀਆਂ ਗੱਲਾਂ। ਮਤਲਬ ਇਹਦੇ ਵਿੱਚ ਕੀ ਮਤਲਬ ਹੈ ਕਿ ਫਿਰ ਇੱਥੇ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਕਿ ਆਪਾਂ 2 ਡਾਇਲੌਗਸ ਆ ਜਿਹੜੀ ਜਿਨ੍ਹਾਂ ਤੇ ਸਾਨੂੰ ਇਤਰਾਜ਼ ਹੈ, ਉਹਨਾਂ 2 ਡਾਇਲੌਗਸ ਦਾ ਵਿਰੋਧ ਕਰਨ ਦੀ ਬਜਾਏ ਪੂਰੀ ਫਿਲਮ ਨੂੰ ਬੈਨ ਕਰਨ ਦੀ ਗੱਲ ਕਹਿਣੀ, ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਿਰਫ ਉਹਨਾਂ 2 ਡਾਇਲੌਗਸ ਤੇ ਇਤਰਾਜ਼ ਜਤਾਉਣਾ ਚਾਹੀਦਾ, ਨਾ ਕਿ ਕਹਿਣਾ ਚਾਹੀਦਾ ਕਿ ਪੂਰੀ ਫਿਲਮ ਬੈਨ ਹੋਵੇ? ਨਹੀਂ, 2 ਡਾਇਲੌਗ ਨਹੀਂ, ਅਸਲ ਵਿੱਚ ਇੱਕ ਹੋਰ ਸੀਨ ਵੀ ਹੈਗੇ ਨੇ, ਉਹ ਮੈਂ ਦੱਸ ਦਿੰਦਾ। ਆਓ ਤੁਸੀਂ ਆਪਣਾ ਕੱਟ ਲਿਓ ਜੀ, ਮੈਂ ਦੱਸ ਦਿੰਦਾ, ਹੈ ਨਾ। ਤੇ ਇਸ ਤੋਂ ਬਾਅਦ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਇਹਦੇ ਵਿੱਚ ਇਹ ਕ੍ਰੀਏਟ ਕੀਤੀ ਗਈ ਕਿ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਹੀਰੋ ਆ ਉਹ ANU ਨਾਂ ਦੀ ਇੱਕ ਕਾਲਜ ਪੜ੍ਹਦਾ। ਤੁਹਾਨੂੰ ਇਹ ਸੁਣ ਕੇ ਕਿਹਦਾ ਯਾਦ ਆਉਂਦਾ? JNU, ਠੀਕ ਹੈ। ਉਹਦਾ ਨਾਮ ਹੈ ਕ੍ਰਿਸ਼ਨਾ ਪੰਡਿਤ। ਕਿਹਦਾ ਨਾਮ ਯਾਦ ਆਉਂਦਾ? ਕਨਈਆ ਕੁਮਾਰ, ਠੀਕ ਹੈ। ਉੱਥੇ ਦਿਖਾਇਆ ਗਿਆ ਕਿ ਉਸ ਜਿਹੜੇ ਕਾਲਜ ਦੇ ਪ੍ਰੋਫੈਸਰ ਨੇ, ਟੀਚਰ ਨੇ, ਪੜ੍ਹਾਉਣ ਵਾਲੇ ਨੇ, ਉਹਨਾਂ ਨੂੰ ਗਲਤ ਹਿਸਟਰੀ ਪੜ੍ਹਾ ਰਹੇ ਨੇ ਤੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕਸ਼ਮੀਰ ਦੇ ਮਿਲੀਟੈਂਟਾਂ ਦੇ ਹੱਕ ਵਿੱਚ, ਕਸ਼ਮੀਰ ਦੇ ਅੱਤਵਾਦੀਆਂ ਦੇ ਹੱਕ ਵਿੱਚ ਵਰਤ ਰਹੇ ਨੇ। ਤੇ ਉਹ ਮੁੰਡਾ ਜਦੋਂ ਉੱਥੇ ਜਾਂਦਾ ਤਾਂ ਉਹ ਦੇਖਦਾ ਹੈ ਕਿ ਉਹਦੇ ਟੀਚਰ ਦੀ ਫੋਟੋ ਇੱਕ ਕਸ਼ਮੀਰ ਦੇ ਅੱਤਵਾਦੀ ਦੇ ਨਾਲ ਲੱਗੀ ਹੋਈ ਆ। ਤੇ ਉਹਦੇ ਰਾਹੀਂ ਇਹ ਆਖਿਆ ਗਿਆ ਕਿ ਜਿਹੜੇ ਲੋਕ ਧਰਮ ਨਿਰਪੱਖ ਨੇ, ਜਿਹੜੇ ਲੋਕ ਸੈਕੂਲਰ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ, ਉਹ ਸਭ ਦੇਸ਼ ਦੇ ਦੁਸ਼ਮਣ ਨੇ। ਉਹ ਸਭ ਜਿਹੜੇ ਨੇ ਇਹੋ ਜਿਹਾ ਬਿਰਤਾਂਤ ਖੜਾ ਕਰ ਰਹੇ ਨੇ ਜਿਹੜਾ ਕਿ ਦੇਸ਼ ਵਿਰੋਧੀ ਆ, ਜਿਹੜਾ ਬਿਰਤਾਂਤ ਜਿਹੜਾ ਹੈ ਉਹ ਕਸ਼ਮੀਰ ਦੇ ਪੰਡਤਾਂ ਦੇ ਵਿਰੁੱਧ ਜਾਂਦਾ ਹੈ, ਕਸ਼ਮੀਰ ਪੱਖੀ ਬਿਰਤਾਂਤ ਹੈ। ਮਤਲਬ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੋਜੈਕਟ ਕਰੋਗੇ ਤਾਂ ਇਸ ਫਿਲਮ ਦੇ 2 ਨਿਸ਼ਾਨੇ ਨੇ ਅਸਲ ਦੇ ਵਿੱਚ, ਇੱਕ ਮੁਸਲਮਾਨ, ਦੂਜੇ ਜਿੰਨੇ ਵੀ ਧਰਮ ਨਿਰਪੱਖ ਲੋਕ ਨੇ ਉਹ। ਤਾਂ ਇਸ ਕਰਕੇ ਇਹ ਜਿਹੜੀ ਫਿਲਮ ਹੈ ਉਹ ਦੋਨਾਂ ਵਾਸਤੇ ਖਤਰਨਾਕ। ਭਾਰਤ ਦੇ ਵਿੱਚ ਕਿਤੇ ਹੋਰ ਇਸ ਫਿਲਮ ਦਾ ਵਿਰੋਧ ਹੋ ਰਿਹਾ? ਕਿੱਥੇ ਵਿਰੋਧ ਹੋ ਰਿਹਾ? ਇਹਦਾ ਹੋਣਾ ਚਾਹੀਦਾ। ਮੈਂ ਇਸੇ ਕਰਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿ ਕਿਤੇ ਹੋਰ ਵੀ ਹੋਣਾ ਸ਼ੁਰੂ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜੀ ਜੀ ਜਲਦਬਾਜ਼ੀ ਕਰ ਗਏ ਹੋ ਕਿ ਹੋਰ ਜਿਹੜੇ ਸੈਕੂਲਰ ਲੋਕ ਨੇ, ਜਿਹੜੇ ਧਰਮ ਨਿਰਪੱਖ ਲੋਕ ਨੇ, ਜਿਹੜੇ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹ ਫਿਰ ਕਿਉਂ ਨਹੀਂ ਖੜੇ ਹੋ ਰਹੇ? ਇਸ ਕਰਕੇ ਤੁਹਾਡੀ ਭੂਮਿਕਾ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਨਹੀਂ, ਮੇਰੀ ਭੂਮਿਕਾ ਦੇ ਬਾਰੇ ਤੁਸੀਂ ਇੱਕ ਪਾਸਟ ਐਕਸਪੀਰੀਅੰਸ ਤੋਂ ਦੇਖ ਸਕਦੇ ਹੋ ਕਿ ਜਿਸ ਵੇਲੇ ਇੱਕ ਮੰਦਬੁੱਧੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਕਪੂਰਥਲੇ ਦੇ ਵਿੱਚ, ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਮਤਲਬ ਉਸ ਵੇਲੇ ਗੱਲ ਇਹ ਕੀਤੀ ਗਈ ਕਿ ਬਿਨਾਂ ਜਾਂਚ ਪੜਤਾਲ ਕੀਤੇ, ਇਹ ਦੇਖੇ ਬਿਨਾਂ ਕਿ ਬੰਦਾ
ਕਿਸ ਮਾਨਸਿਕ ਸਥਿਤੀ ਵਿੱਚ ਹੈ ਇਹ ਕਹਿ ਕੇ ਕਿ ਬੇਅਦਬੀ ਕੀਤੀ ਹੈ। ਤੇ ਉਹ ਗ੍ਰੰਥੀ ਦਾ ਪੂਰਾ ਬਿਆਨ ਜਿਹੜਾ ਉਹ ਇਸ ਕਿਸਮ ਦਾ ਸੀਗਾ ਜਿਹੜਾ ਕਿ ਇਹ ਦੱਸਦਾ ਸੀਗਾ ਕਿ ਉਹ ਚਾਹੁੰਦਾ ਸੀ ਕਿ ਅਸੀਂ ਕੋਈ ਇਹੋ ਜਿਹਾ ਕਾਰਾ ਕਰੀਏ, ਉਹ ਆਪਦੀ ਪਬਲਿਸਿਟੀ ਵਾਸਤੇ ਇਹੋ ਜਿਹਾ ਕਾਰਾ ਕਰਨਾ ਚਾਹੁੰਦਾ ਸੀ। ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਤਾਂ ਜਦੋਂ ਅਸੀਂ ਵਿਰੋਧ ਕਰਨਾ ਹੋਵੇ ਜਾਂ ਮਤਲਬ ਕੋਈ ਗੱਲ ਕਹਿਣੀ ਹੋਵੇ, ਕੋਈ ਹੱਕ ਦੀ ਆਵਾਜ਼ ਉਠਾਉਣੀ ਹੋਵੇ, ਤਾਂ ਫਿਰ ਆਪਾਂ ਪਹਿਲਾਂ ਦੂਜੇ ਨੂੰ ਦੇਖੀਏ, ਉਹ ਉਠਾਊਗਾ ਤਾਂ ਅਸੀਂ ਆਵਾਂਗੇ, ਉਹ ਉਠਾਊਗਾ। ਤੇ ਬਹੁਤੇ ਕਰਕੇ ਆਪਾਂ ਐਂ ਦੇਖਦੇ ਜਿਹੜੇ ਸਾਰੇ ਬੈਠੇ ਰਹਿੰਦੇ ਘਰਾਂ ਦੇ ਵਿੱਚ। ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਹੜਾ ਕੁਝ ਮੈਂ ਅੱਜ ਕਰ ਰਿਹਾ, ਜੇ ਕਸ਼ਮੀਰ ਦੇ ਵਿੱਚ ਉਸ ਵੇਲੇ ਲੋਕ ਜਿਹੜੇ ਨੇ ਮੁਸਲਮਾਨ ਕੋਈ ਕਰਦੇ, ਚਾਹੇ ਮਤਲਬ ਉਹਨਾਂ ਨੂੰ ਗੋਲੀ ਖਾਣੀ ਪੈ ਜਾਂਦੀ, ਤਾਂ ਅੱਜ ਘੱਟੋ ਘੱਟ ਆਹ ਜਿਹੜਾ ਨਰੇਟਿਵ ਬਣਿਆ ਹੈ, ਇਹ ਨਰੇਟਿਵ ਤਾਂ ਨਹੀਂ ਸੀ ਬਣਦਾ ਨਾ। ਇੱਥੇ ਮਤਲਬ ਇੱਕ ਕਲੀਅਰ ਕੱਟ ਜਿਹੜੀ ਪੋਜੀਸ਼ਨ ਹੁੰਦੀ ਕਿ ਉੱਥੇ ਉਹ ਬੰਦਾ ਜਿਹੜਾ ਉਹਨੂੰ ਬਚਾਉਂਦੇ ਹੋਏ ਮਾਰਿਆ ਗਿਆ। ਆਪਣੇ ਲੋਕ ਮਤਲਬ ਬਚਾਉਂਦੇ ਨੇ, ਬਟ ਇਸ ਹੱਦ ਤੱਕ ਨਹੀਂ ਜਾਂਦੇ ਕਿ ਆਪਦੀ ਜਾਨ ਦੀ ਬਾਜੀ ਲਾ ਦੇਣ। ਇਹੋ ਜਿਹੀਆਂ ਯਾਰੀਆਂ ਦੋਸਤੀਆਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਦੰਗਿਆਂ ਵੇਲੇ ਦੇਖੀਆਂ ਨੇ ਆਪਾਂ, ਉੱਥੇ ਲੋਕ ਆਏ ਮਰੇ ਵੀ ਨੇ, ਇਹੋ ਜਿਹੀਆਂ ਉੱਥੇ ਗੱਲਾਂ ਹੋਈਆਂ ਨੇ। ਬਟ ਹੁਣ ਆਪਾਂ ਥੋੜਾ ਜਿਹਾ ਇਹ ਦੇਖਦੇ ਆ ਕਿ ਪਹਿਲਾਂ ਕੋਈ ਹੋਰ ਆਊਗਾ ਅੱਗੇ ਫਿਰ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਹੋਰ ਆਊਗਾ, ਆਪਾਂ ਕਿਸੇ ਹੋਰ ਨੂੰ ਉਡੀਕਾਂਗੇ। ਹੋ ਸਕਦਾ ਕੋਈ ਮੈਨੂੰ ਉਡੀਕਦਾ ਹੋਵੇ, ਜੇ ਮੈਂ ਨਹੀਂ ਤਾਂ ਹੋਰ ਕੌਣ ਕਰੂਗਾ। ਮਤਲਬ ਇਹ ਇਸ ਜ਼ਿੰਮੇਵਾਰੀ ਨਾਲ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਸਨ ਪ੍ਰੋਫੈਸਰ ਅਮਨਦੀਪ ਜੋ ਕਿ ਇਤਿਹਾਸ ਦੇ ਪ੍ਰੋਫੈਸਰ ਨੇ। ਆਪਾਂ ਜੋ ਪਿੱਛੇ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਤਾਂ ਉਸ ਸਮੇਂ ਦੌਰਾਨ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਗਏ। ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਦੇਖਦਿਆਂ ਹੋਇਆਂ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੂੰ ਸਾਈਡ ਤੇ ਕੀਤਾ। ਇਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇਹ ਆਖਰ ਵਿਰੋਧ ਕਿਉਂ ਕਰ ਰਹੇ ਆ। ਪਰ ਇਸ ਵਿਰੋਧ ਦੇ ਵਿੱਚ ਇੱਕ ਜਿਹੜਾ ਧਰਮ ਦੇ ਲੋਕ ਆ ਉਹ ਵੀ ਜਿਹੜਾ ਹੈਗਾ ਆਪਣਾ ਪੱਖ ਉਸ ਆਪਾਂ ਦਿਖਾਇਆ ਪਿੱਛੋਂ ਰੱਖਦੇ ਨਜ਼ਰ ਆ ਰਹੇ ਆ। ਪਰ ਇਹ ਡਿਸਾਈਡ ਆਮ ਲੋਕਾਂ ਨੇ ਕਰਨਾ, ਵਿਊਅਰਸ ਨੇ ਕਰਨਾ ਕਿ ਕੌਣ ਸਹੀ ਆ ਤੇ ਕੌਣ ਗਲਤ ਹੈ। ਇਹਨਾਂ ਕਮਾਦਾ ਅਸੀਂ ਰੱਖਦੇ ਹਾਂ ਕਿ ਸਮਝ ਰੱਖਦੇ ਹਾਂ ਕਿ ਅਸੀਂ ਪੱਖਾਂ ਨੂੰ ਨਿਚੋੜ ਸਕੀਏ, ਉਹਦਾ ਅਰਕ ਆ ਜਿਹੜਾ ਕੱਢ ਸਕੀਏ, ਕਿ ਸਹੀ ਗਲਤ ਦੀ ਪਹਿਚਾਣ ਆ ਜਿਹੜੀ ਅਸੀਂ ਕਰ ਸਕੀਏ। ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ, ਗੋਦਰਾ ਹੋਇਆ ਤਾਂ ਗੁਜਰਾਤ ਹੋਇਆ ਉਹਦੇ ਨਾਲ। ਅੱਛਾ, ਉਹਦਾ ਜਸਟੀਫਾਈ ਹੋ ਜਾਂਦਾ ਫਿਰ? ਉਹ ਨਹੀਂ ਜਸਟੀਫਾਈ ਹੋ ਜਾਂਦਾ, ਜਸਟੀਫਾਈ ਹੋ ਜਾਂਦਾ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਭਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। खुलेआम कश्मीरी हिंदुओं का कत्ले आम हो रहा है। ਸਲੂਟ ਹੈ ਯੋਧੇ ਨੂੰ ਇੰਡੀਆ 'ਚ ਰਹਿ ਕੇ। ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ? ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਦੂਜੀ ਗੱਲ, सबसे पहले आप अपने करिए, वो कांग्रेस का था प्रॉब्लम था, ठीक है, वो कभी हिंदुओं का नहीं था। ਕਿਸੇ ਵੀ ਉਹਦੇ ਧਰਮ ਦੇ ਵਿੱਚ ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅਸੀਂ ਬਠਿੰਡਾ ਤੇ ਮਿੱਤਲ ਮਾਲ ਦੇ ਬਾਹਰ ਖੜੇ ਆ। ਮੇਰੇ ਇੱਧਰਲੇ ਪਾਸੇ ਮਿੱਤਲ ਮਾਲ ਹੈ ਤੇ ਫਨ ਸਿਨੇਮਾ ਜਿਹੜਾ ਇੱਥੇ ਇੱਕ ਬਾਹਰ ਇੱਕ ਸ਼ਖਸ ਹੈ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਕਸ਼ਮੀਰ ਫਾਈਲ ਜਿਹੜੀ ਫਿਲਮ ਰਿਲੀਜ਼ ਹੋਈ ਆ, ਉਸ ਫਿਲਮ ਦੇ ਜੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ, ਉਸ ਨੂੰ ਬੈਨ ਕਰਨ ਲਈ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ, ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਵੀ ਆਖਰ ਪ੍ਰੋਟੈਸਟ ਕਿਉਂ ਕੀਤਾ ਜਾ ਰਹੇ ਨੇ, ਕਿਹੜੇ ਕਾਰਨ ਆ ਉਹ ਜਿਨ੍ਹਾਂ ਕਰਕੇ ਪ੍ਰੋਟੈਸਟ ਹੋ ਰਿਹਾ। ਦਿਖਾਉਂਦੇ ਆ ਤੁਹਾਨੂੰ। ਸਿੱਖ ਮੁੰਡੇ ਨੂੰ ਟੌਰਚਰ ਕਰਦਾ ਤੇ ਉਹ ਅੱਤਵਾਦੀ ਬਣ ਜਾਂਦਾ ਹੈ। ਇੱਕ ਸਿੱਖ ਇੰਸਪੈਕਟਰ ਕਰਦਾ ਹੈ ਨਾ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਮੈਂ 17 ਸਾਲ ਲਗਾਤਾਰ ਭਾਈ ਸਾਹਿਬ, ਮੈਂ 17 ਸਾਲ ਲਗਾਤਾਰ ਕਸ਼ਮੀਰ ਗਿਆ। ਅਮਰਨਾਥ ਯਾਤਰਾ ਸੀ, ਲੰਗਰ ਲਾਉਂਦੇ, ਮੈਂ ਪ੍ਰੈਜ਼ੀਡੈਂਟ ਸੀ। ਇਹ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਦੱਸ ਰਿਹਾ ਗੱਲ ਹੈ ਜੀ ਇਹ। ਤੁਸੀਂ ਇੱਕ ਬੈਨਰ ਉਹ ਵੀ ਲੈ ਕੇ ਖੜੋ ਨਾ, ਜਿਹੜਾ ਅਫਗਾਨਿਸਤਾਨ 'ਚ ਹੋਇਆ।
ਜੋ ਅੱਜ ਰੋਜ਼ ਪਾਕਿਸਤਾਨ ਦੇ ਵਿੱਚ ਹੋ ਰਿਹਾ ਤੁਸੀਂ ਉਸ ਗੱਲ ਦਾ ਤਾਂ ਕਰਦੇ ਨਹੀਂ, ਐਪਰੀਸ਼ੀਏਟ ਨਹੀਂ ਕਰਦੇ ਸਰਕਾਰ ਨੂੰ। ਤੁਸੀਂ ਐਪਰੀਸ਼ੀਏਟ ਕੀਤੀ ਸਰਕਾਰ ਨੇ, ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ- ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ, ਉਹਦੀ ਮੂਵੀ ਬਣੀ ਹੈ। ਕਿੱਥੇ ਬਣੀ? ਹੋਇਆ ਕਿਉਂ ਸੀ ਗੁਜਰਾਤ? ਕਾਈ ਪੋਚੇ ਹੋਇਆ ਕਿਉਂ ਸੀ ਗੁਜਰਾਤ 'ਚ 6-7 ਸੀਗਾ, ਠੀਕ ਹੈ। ਨਹੀਂ ਹਾਂ ਗੋਦਰਾ ਸੀਗਾ, ਫਿਰ ਉਹਦੇ ਵਾਸਤੇ ਕਦੇ ਤੁਸੀਂ ਬੋਲੇ ਹੋ ਵੀ ਇਹ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ? ਉਹਦੇ ਨਾਲ ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ, ਜਸਟੀਫਾਈ ਹੋ ਜਾਂਦਾ ਫਿਰ ਜਸਟੀਫਾਈ ਹੋ ਜਾਂਦਾ ਨਹੀਂ ਫਿਰ ਗੋਦਰੇ ਤੇ ਨਹੀਂ ਬੈਠੇ ਦੱਸ ਦਿਓ ਜੇ ਜਸਟੀਫਾਈ ਹੋ ਜਾਂਦਾ ਹੈ 6-7 ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮਾਰਿਆ ਗਿਆ, ਜਸਟੀਫਾਈ ਨਹੀਂ ਹੁੰਦਾ। ਅਸੀਂ ਤਾਂ 84 ਨੂੰ ਵੀ ਜਸਟੀਫਾਈ ਨਹੀਂ ਕਰਦੇ ਜਦੋਂ ਉੱਥੇ ਬੁਰਾ ਹਾਲ ਹੋਇਆ ਸੀ। ਮੈਂ ਕਦੋਂ ਕਰ ਰਿਹਾ ਜਸਟੀਫਾਈ? ਇਹ ਗਲਤ ਹੈ ਸਰ, ਜਸਟੀਫਾਈ ਨਹੀਂ ਹੋਇਆ। ਇੱਥੇ ਗੱਲ 84 ਦੀ ਨਹੀਂ ਹੋ ਰਹੀ, ਇੱਥੇ ਗੱਲ 84 ਦੀ ਨਹੀਂ ਹੋ ਰਹੀ, 32 ਸਾਲ ਹੋ ਗਏ ਇੱਥੇ ਸਿਰਫ ਮਨਮੋਹਨ ਸਿੰਘ ਨਾਲ ਜਾ ਕੇ ਗੱਲ ਉਹਦੀ ਹੋ ਰਹੀ ਹੈ 84 ਦਾ ਤਾਂ ਕੋਈ ਮਸਲਾ ਹੀ ਨਹੀਂ ਨਾ ਉੱਠਿਆ ਇੱਥੇ। ਉਹ ਵੀ ਗਲਤ ਸੀ, ਅੱਤਾ ਕਹਿੰਦੇ ਉਹ ਵੀ ਗਲਤ ਹੋਇਆ। ਅਸੀਂ ਉਹਨੂੰ ਕਦੋਂ ਜਸਟੀਫਾਈ ਕਰਦੇ ਹਾਂ? ਅਸੀਂ ਗਲਤ ਅਸੀਂ ਤਾਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ। ਤੁਸੀਂ 100 ਇਹ ਜਸਟੀਫਾਈ ਕਰ ਰਹੇ ਆ, ਉਹਨੂੰ ਬਿਆਨ ਕਰੋ ਇਹਨੂੰ। ਮੈਂ ਕਦੋਂ ਕਹਿ ਰਿਹਾ ਜਸਟੀਫਾਈ? ਬਿਲਕੁਲ ਤੁਹਾਡਾ ਕਹਿਣਾ ਕੀ ਹੈ? ਤੁਹਾਡਾ ਕੀ ਕਹਿਣਾ ਹੈ? ਤੁਹਾਡਾ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਇੱਕ ਮਿੰਟ ਆਪਾਂ ਪਹਿਲਾਂ ਆਪਦਾ ਪੱਖ ਰੱਖੋ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਇਹ ਹਰੇਕ ਥਾਂ ਉੱਤੇ ਹੁੰਦਾ ਹੈ, ਠੀਕ ਹੈ। ਇਹਦਾ ਹੱਲ ਬਾਅਦ ਦੇ ਵਿੱਚ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਾਅਦ ਚ ਕਿਸੇ ਹੋਰ ਥਾਂ ਉੱਤੇ ਦੁਬਾਰਾ ਤੋਂ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਵਿਰੁੱਧ ਭੜਕਾਓ ਤੇ ਉਹੀ ਸਭ ਕੁਝ ਕਰੋ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਇਹਦਾ ਕੀ ਮਤਲਬ ਸੀਗਾ? ਰਿਐਲਿਟੀ ਹੈ ਕਿਉਂਕਿ ਹਰ ਜੋ ਕਸ਼ਮੀਰ 'ਚ ਹੋਇਆ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾਗਾ, ਬਟ ਉਹ ਹਰ ਮੁਸਲਿਮ ਨਹੀਂ। ਇੱਕ ਮਿੰਟ ਪਹਿਲਾਂ ਜਵਾਬ ਤੁਸੀਂ ਇਹ ਦਿਓ ਵੀ ਕੀ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ। ਤੇ ਆਪਾਂ ਉਹਦੀ ਜਸਟੀਫਿਕੇਸ਼ਨ ਦਿੰਦੇ ਹਾਂ। ਜਸਟੀਫਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ, ਠੀਕ ਹੈ ਜੀ। ਉਹਨਾਂ ਨੇ ਧੱਕਾ ਕੀਤਾ, ਖੁੱਲ੍ਹੇਆਮ ਮਸਜਿਦਾਂ ਤੋਂ ਨਾਅਰੇ ਲੱਗੇ। ਇਹ ਉਸ ਗੱਲ ਨੂੰ ਜਸਟੀਫਾਈ ਕਰ ਰਹੇ ਵੀ ਉਹ ਲੋਕਾਂ 'ਚ ਇਹ ਸੱਚ ਆਵੇ ਨਾ। ਨਹੀਂ, ਤੁਹਾਡਾ ਇਹਨਾਂ ਪ੍ਰਤੀ ਵਿਰੋਧ ਕੀ ਆ? ਇਹਨਾਂ ਦੇ ਪ੍ਰਤੀ ਇਹ ਵਿਰੋਧ ਹੈ ਵੀ ਇਹ ਜਸਟੀਫਾਈ ਕਰ ਰਹੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ। ਫਿਲਮ ਨੂੰ ਬਿਆਨ ਕਰਕੇ ਵੀ ਲੋਕਾਂ 'ਚ ਸੱਚਾਈ ਨਹੀਂ ਹੋਣੀ ਚਾਹੀਦੀ। ਇਹਨਾਂ ਦਾ ਤਾਂ ਇੱਕ ਬੈਨਰ ਨਾਲ ਵਿਰੋਧ ਹੈ, ਠੀਕ ਹੈ। ਇਹ ਮੈਨੂੰ ਪਤਾ ਹੈ ਵੀ ਮੇਰੇ ਕਹਿਣ ਦੇ ਨਾਲ ਕੋਈ ਫਿਲਮ ਬੈਨ ਨਹੀਂ ਹੁੰਦੀ। ਇਹ ਫਿਲਮ ਇਹੋ ਜਿਹੀ ਹੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਦੇਸ਼ ਦਾ ਦਿਖਾਉਣਾ ਚਾਹੁੰਦਾ ਹੈ ਲੋਕਾਂ ਨੂੰ, ਠੀਕ ਹੈ। ਤੇ ਦੂਜੀ ਗੱਲ ਇਹ ਆ ਵੀ ਜਦੋਂ ਉਹ ਇਹ ਚਾਹੁੰਦੇ ਨੇ ਕਿ ਸਾਰਾ ਦੇਸ਼ ਦੇਖੇ, ਠੀਕ ਹੈ, ਤਾਂ ਫਿਰ ਮੇਰੇ ਕਹਿਣ ਨਾਲ ਕਿਵੇਂ ਬੈਨ ਹੋ ਜੂਗੀ? ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਠੀਕ ਹੈ। ਜੇ ਅੱਜ ਮੈਂ ਬੈਨਰ ਲੈ ਖੜਾ ਤਾਂ ਇਹ ਮੇਰੇ ਨਾਲ ਸਵਾਲ ਕਰ ਰਹੇ ਨੇ ਨਾ, ਠੀਕ ਹੈ। ਮੈਂ ਤੁਹਾਡੀ ਆਲੋਚਨਾ ਕੀ ਹੈ? ਤੁਹਾਡੀ ਆਲੋਚਨਾ ਕੀ ਹੈ ਇਸ ਫਿਲਮ ਪ੍ਰਤੀ? ਤੁਹਾਡੀ ਆਲੋਚਨਾ ਇੱਕ ਮਿੰਟ ਪਲੀਜ਼। ਤੁਹਾਡੀ ਇਸ ਫਿਲਮ ਪ੍ਰਤੀ ਆਲੋਚਨਾ ਕੀ ਹੈ? ਮੇਰੀ ਆਲੋਚਨਾ ਇਹ ਆ ਕਿ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਤਾਂ ਕਸ਼ਮੀਰ ਦੇ ਜਿਹੜੇ ਮੁਸਲਮਾਨਾਂ ਦਾ ਜਦੋਂ ਕਤਲੇਆਮ ਕੀਤਾ ਗਿਆ, ਉੱਥੇ ਜਿਹੜਾ ਸ਼ਬਦ ਅਫਗਾਨਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ। ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ। ਹੁਣ ਉਹ ਤੇ ਰਹਿਣ ਦਿਓ। ਹੁਣ ਤੁਹਾਡੇ ਇੰਨੇ ਲੋਕਾਂ ਦਾ ਸਵਾਲਾਂ ਦਾ ਜਵਾਬ ਮੈਂ ਇਕੱਲਾ ਤਾਂ ਨਹੀਂ ਦੇ ਸਕਦਾਗਾ, ਠੀਕ ਹੈ। ਇਹ ਐਗਰੀ ਹੋ ਨਾ, ਫਿਰ ਮੈਨੂੰ ਬੋਲਣ। ਦੇਖੋ ਸਵਾਲ ਇੱਕ ਹੋਣਾ ਚਾਹੀਦਾ। ਦੇਖੋ ਸਵਾਲ ਇੱਕ ਹੋਣਾ ਚਾਹੀਦਾ। ਜੇ ਤੁਸੀਂ ਸਾਰੇ ਨੋ ਦੇਖੋ 1 to 1 ਇਕੱਲੇ ਖੜੇ ਆ ਨਾ, ਬੋਰਡ ਚੱਕੇ ਆਇਆ ਤਾਂ ਜਵਾਬ ਇਹਨਾਂ ਨੂੰ ਦੇਣੇ ਇਕੱਲੇ ਖੜੇ ਆ ਨਾ, ਇਕੱਲੇ ਖੜੇ ਆ। ਜਵਾਬ ਇੱਕ ਕਰਕੇ ਸਵਾਲ ਆਉਣਾ ਚਾਹੀਦਾ। ਆਪਾਂ ਸਾਰੇ ਜਵਾਬ ਲਵਾਂਗੇ। ਮੇਰਾ ਇਹ ਮੰਨਣਾ ਹੈ ਵੀ ਦੇਸ਼ ਵਿੱਚ ਜਿਹੜੀ ਰਾਜਨੀਤੀ ਆ ਉਹ ਰੁਜ਼ਗਾਰ ਤੇ ਹੋਣੀ ਚਾਹੀਦੀ ਆ, ਸਿੱਖਿਆ ਤੇ ਹੋਣੀ ਚਾਹੀਦੀ ਆ। ਜਿਹੜੀ ਰਾਜਨੀਤੀ ਆ ਉਹ ਧਰਮ ਉੱਤੇ, ਜਾਤਾਂ ਉੱਤੇ, ਨਸਲਾਂ ਉੱਤੇ ਵੰਡੀਆਂ ਪਾ ਕੇ ਨਹੀਂ ਹੋਣੀ ਚਾਹੀਦੀ। ਇਹ ਫਿਲਮ ਇਹੀ ਕਰ ਰਹੀ ਹੈ, ਇਹ ਫਿਲਮ ਇਹੀ ਕਰ ਰਹੀ ਹੈ। ਕਿਸੇ ਫਿਲਮ ਦਾ ਅਸਰ ਆਪਾਂ ਕਿੱਥੋਂ ਦੇਖ ਸਕਦੇ ਆ? ਆਪਾਂ ਉਸ ਦੇ ਦਰਸ਼ਕਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਉਹਦੇ ਦਾ ਮੈਂ ਕਹਿ ਰਿਹਾ ਕਿ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਦੇਖੋ। ਇਹ ਚੀਜ਼ ਤੁਹਾਨੂੰ ਸਮਝ ਨਹੀਂ ਆਊਗੀ। ਭਾਈ ਸਾਹਿਬ ਮੈਨੂੰ ਇਹ ਕਹਿੰਦੇ ਆ ਵੀ ਭਾਰਤ ਦੇ ਵਿੱਚ
ਭਾਰਤ ਦੇ ਵਿੱਚ ਰਾਜਨੀਤੀ ਧਰਮ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਨਹੀਂ ਹੋਣੀ ਚਾਹੀਦੀ? ਭਾਈ ਸਾਹਿਬ ਧਰਮ ਤੇ ਜਾਤੀ ਦੇ ਆਧਾਰ ਪਰ ਜਿਹੜਾ ਧੱਕਾ ਹੋਇਆ ਉਹ ਤਾਂ ਦਿਖਾਣਾ ਹੀ ਪਊ ਨਾ। ਸਾਡੇ ਦੇਸ਼ ਦਾ ਧੱਕਾ ਇਹ ਭਾਈ ਸਾਹਿਬ ਕਹਿ ਰਹੇ ਨੇ ਜੋ ਫਿਲਮ ਹੈ ਵਨ ਸਾਈਡਡ ਹੈ, ਜੋ ਜ਼ੁਲਮ ਵਨ ਸਾਈਡਡ ਹੋਇਆ ਸੀ ਤਾਂ ਫਿਲਮ ਵੀ ਵਨ ਸਾਈਡਡ ਹੀ ਹੋਏਗੀ। ਨਹੀਂ ਨਹੀਂ, ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਵੀ ਧਰਮ ਦੇ, ਮੈਂ ਉਹਨਾਂ ਦਾ ਸਵਾਲ ਰੱਖ ਰਿਹਾ, ਮੈਂ ਉਹਨਾਂ ਦਾ ਸਵਾਲ ਰੱਖ ਰਿਹਾ, ਧਰਮ ਦੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ? ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਵਨ ਸਾਈਡਡ ਦਾ ਮੈਂ ਜਵਾਬ ਦੇ ਦਿਆਂ, ਵਨ ਸਾਈਡਡ ਦਾ ਜਵਾਬ ਦੇ ਦਿਓ। ਆ ਦੇ ਤਾਂ ਲੈਣ ਦੋ ਨਾ ਫਿਰ ਜਵਾਬ ਬਈ। ਹਾਂ, ਵਨ ਸਾਈਡਡ ਦਾ ਮਤਲਬ ਇਹ ਆ ਕਿ ਜਦੋਂ ਵੀ ਕਿਤੇ ਦੰਗਾ ਹੋਇਆ, ਚਾਹੇ ਉਹ ਪਾਕਿਸਤਾਨ ਵੰਡ ਵੇਲੇ ਹੋਇਆ, ਚਾਹੇ ਦਿੱਲੀ ਦੇ ਦੰਗੇ ਹੋਏ ਨੇ, ਚਾਹੇ ਗੁਜਰਾਤ ਦੇ ਦੰਗੇ ਹੋਏ ਨੇ, ਮਾਰਨ ਵਾਲੇ ਵੀ ਸੀ ਉਸੇ ਧਰਮ 'ਚ, ਬਚਾਉਣ ਵਾਲੇ ਵੀ ਸੀ। ਇਸ ਫਿਲਮ 'ਚ ਇੱਕ ਵੀ ਸੀਨ ਦਿਖਾ ਦੇਣ ਜਿਹਦੇ ਵਿੱਚ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਬਚਾਇਆ ਹੋਵੇ। ਕੀ ਇਹ ਹੋ ਸਕਦਾ ਹੈ? ਤੁਸੀਂ ਸ਼ਿਕਾਰਾ ਦੇਖੋ, ਮੈਨੂੰ ਇੱਕ ਗੱਲ ਦੱਸੋ, ਸ਼ਿਕਾਰਾ ਫਿਲਮ ਦੇਖ ਲਓ, ਸਹੀ ਹੋ ਗਿਆ, ਗਲਤ ਹੋ ਗਈ। ਸ਼ਿਕਾਰਾ ਕਿਸੇ ਵੀ ਉਹਦੇ ਵਿੱਚ ਧਰਮ ਦੇ ਵਿੱਚ shame on you। ਇਹਦੇ ਨਾਲ ਸ਼ੇਮ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਗੱਲ ਇਹ ਆ ਕਿ ਅਸੀਂ ਆਪਣੀ ਵੱਖਰੀ ਗੱਲ ਰੱਖ ਸਕਦੇ ਆ, ਕਿ ਵੱਖਰੇ ਧਰਮ ਦੇ ਲੋਕ ਰਹਿ ਸਕਦੇ ਆ, ਕਿ ਵੱਖਰੇ ਵਿਚਾਰ ਦੇ ਲੋਕ ਰਹਿ ਸਕਦੇ ਆ। ਜੇ ਅੱਤਵਾਦੀ ਕਸ਼ਮੀਰ 'ਚੋਂ ਕਰ ਰਹੇ ਸੀਗੇ, ਅੱਜ ਭੀੜ ਤੰਤਰ ਇੱਥੇ ਕੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ। ਵਿਰੋਧੀ ਜਿਹੜੀ ਗੱਲ ਕਰ ਰਿਹਾ ਬੰਦਾ, ਉਹਨੂੰ ਆਏ ਇਸ ਤਰ੍ਹਾਂ ਦੇ ਨਾਲ ਭੀੜ ਵੱਲੋਂ ਜਿਹੜਾ ਘੇਰ ਕੇ ਸ਼ੇਮ ਕਰਕੇ ਚੁੱਪ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਗੱਲ ਕਸ਼ਮੀਰ 'ਚ ਹੋਈ ਸੀਗੀ, ਇਹੀ ਗੱਲ ਉੱਥੋਂ ਦੇ ਅੱਤਵਾਦੀਆਂ ਨੇ ਪੰਡਤਾਂ ਨਾਲ ਕੀਤੀ ਸੀ, ਤੇ ਮੈਂ ਉਹਨਾਂ ਦੇ ਹੱਕ 'ਚ ਖੜਾ ਹਾਂ। ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਹਿੰਦੂ ਜਾਂ ਪੰਡਤ ਨਹੀਂ ਮਾਰੇ ਗਏ? ਮਾਰੇ ਗਏ ਨੇ, ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੇ। ਮੈਂ ਇਸ ਤੋਂ ਪਹਿਲਾਂ ਵੀ 1992 ਦੇ ਵਿੱਚ ਬਣੀਆਂ ਹੋਈਆਂ ਡਾਕੂਮੈਂਟਰੀਜ਼ ਦੇਖੀਆਂ ਨੇ। ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਪੰਡਤ ਨੇ, ਉਹਨਾਂ ਨੂੰ ਸਿਗਰਟਾਂ ਨਾਲ ਦਾਗ ਕੇ ਮਾਰਿਆ ਗਿਆ। ਠੀਕ ਹੈ, ਜ਼ੁਲਮ ਦੀਆਂ ਇੰਤਹਾ ਬਹੁਤ ਸਾਰੀਆਂ ਥਾਵਾਂ ਤੇ, ਗੁਜਰਾਤ 'ਚ ਮੁਸਲਮਾਨਾਂ ਨਾਲ ਹੋਈ ਆ, ਦਿੱਲੀ 'ਚ ਸਿੱਖਾਂ ਨਾਲ ਹੋਈ ਆ, ਹਰ ਜਗ੍ਹਾ ਤੇ ਹੋਈ ਆ। ਪਰ ਗੱਲ ਇਹ ਆ ਕਿ ਮਨੁੱਖੀ ਫਿਤਰਤ ਦੇ ਬਾਰੇ ਇੱਕ ਗਲਤ ਪ੍ਰਚਾਰ ਕਿ ਸਾਰੇ ਮੁਸਲਮਾਨ ਇਹਦੇ ਦੋਸ਼ੀ ਨੇ। ਦੂਜੀ ਗੱਲ, ਜੋ ਕੁਝ ਕਸ਼ਮੀਰ 'ਚ ਹੋਇਆ ਉਹਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ, ਇਹ ਗੱਲ ਜਿਹੜੀ ਆ, ਇਹ ਗੱਲ ਉਹਨਾਂ ਵੱਲੋਂ ਤੁਸੀਂ ਕੈਮਰੇ ਤੇ ਆਉਣਾ ਚਾਹੁੰਦੇ ਹੋ? ਬੋਲੋ, ਕੈਮਰੇ ਤੇ ਆਉਣਾ ਚਾਹੁੰਦੇ? ਤੁਸੀਂ ਇਹ ਦੱਸੋ ਵੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਉਸ ਮਸਲੇ ਦਾ ਦੋਸ਼ੀ ਠਹਿਰਾਉਣਾ ਜਾਇਜ਼ ਹੈ? बिल्कुल नहीं है, वो तो कभी भी नहीं होता, कभी भी ऐसा नहीं होता। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ उन्होंने कहा है कि जहाँ पे भी कट्टरिज्म होगा वहाँ प्रॉब्लम आएगी, तो वहाँ पे वन साइडेड गेम था, गवर्नमेंट ने कोई स्टेप नहीं लिया है। वहाँ ये नहीं कहा है कि मुस्लिम है, मुस्लिम हर जगह है, हर वर्ल्ड में मुस्लिम्स है, ठीक है, लेकिन अपने कंट्री के लिए जो सोचते हैं वो नेशनलिस्ट होते हैं, ठीक है ना। हाँ, जो कश्मीर में वो कहीं पे भी नहीं हुआ है कि कहते हैं सो कॉल्ड इंडिपेंडेंस के बाद, सो कॉल्ड इंडिपेंडेंस ਦਿੱਲੀ 'ਚ ਵੀ ਹੋਇਆ ਹੈ, ਜੋ ਦਿੱਲੀ 'ਚ ਸਿੱਖਾਂ ਨਾਲ ਹੋਇਆ ਹੈ, ਜੋ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ। ਨਹੀਂ, ਉੱਥੇ ਆਪਾਂ ਹਿੰਦੂ ਕਹਿ ਸਕਦੇ ਹਾਂ, ਉੱਥੇ ਆਪਾਂ ਕਹਿ ਸਕਦੇ ਵੀ ਹਿੰਦੂਆਂ ਨੇ ਕੀਤਾ ਉਹ जो सिखा ने किया। सबसे पहले आप अपने करिए, वो कांग्रेस का था, प्रॉब्लम था, ठीक है, वो कभी हिंदुओं का नहीं था, वो कांग्रेस ने किया था, हिंदुओं ने नहीं कहा था। आप गलत मत करिए। क्या तो यही जानता ना कि सिखा ते हिंदुओं के दंगे सी, वो तो कांग्रेस का नैरेटिव है ना। आज आप हिंदुओं ते सिखा ते दंगे सी, ये क्या? आप मीडिया पर्सन है, ठीक है, और आप गलत नैरेटिव। मैं सिर्फ बोल रहा, मैं सिर्फ ये कह रहा कि अगर कश्मीर च होया सी, अगर कश्मीर च होया सी तो दिल्ली च भी होया सी। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਦਿੱਲੀ ਦੇ ਵਿੱਚ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੀਆਂ ਇੱਜ਼ਤਾਂ ਦੀ ਜਿਹੜੀ ਬੇਅਦਬੀ ਕੀਤੀ ਗਈ, ਦਿੱਲੀ ਦੇ ਦੋਸ਼ੀ ਜੇਲ੍ਹ 'ਚ ਹੈ।
ਉੱਥੋਂ ਦੇ ਕਿਹੜਾ ਦੋਸ਼ੀ ਜੇਲ੍ਹ 'ਚ ਦੱਸੋ? ਆ ਹੁਣ 32 ਸਾਲਾਂ ਬਾਅਦ ਇਨਸਾਫ ਮਿਲਿਆ। ਇਹਨਾਂ ਦਾ ਕਹਿਣਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਹਿਣਾ, ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਜਾਇਜ਼ ਹੈ। ਆਪਦੀ ਗੱਲ ਨਾ ਕਰੋ, ਕੱਲੀ ਦੂਜੇ ਦੀ ਵੀ ਸੁਣੋ। ਇੱਥੇ ਕਿਤੇ ਵੀ ਫਿਲਮ 'ਚ ਇਹ ਨਹੀਂ ਕਿਹਾ ਗਿਆ ਵੀ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਸ 'ਚ ਇਨਵੋਲਵ ਹੈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਇਹ ਕਰਨ। ਫਿਲਮ ਦੇ ਵਿੱਚ ਇੱਕ ਕਿਤੇ ਵੀ ਨਹੀਂ ਕਿਹਾ ਗਿਆ। ਕਤਲੇਆਮ ਜਿੱਥੇ ਵੀ ਹੋਇਆ ਉਹ ਮਾੜਾ ਹੈ। ਕਤਲੇਆਮ ਜਿੱਥੇ ਵੀ ਹੋਇਆ ਮਾੜਾ ਹੈ। ਉਹਨੂੰ ਕਿਸੇ ਧਰਮ ਤੇ, ਉਹਨੂੰ ਕਿਸੇ ਜਾਤ ਤੇ ਮਰਨਾ ਇਹ ਗਲਤ ਹੈ। ਕਿਸੇ ਜਾਤ ਤੇ ਮਰਨਾ, ਕਿਸੇ ਧਰਮ ਤੇ ਮਰਨਾ ਇਹ ਗਲਤ ਹੈ। ਸਾਰੇ ਮੁਸਲਮਾਨਾਂ ਨੂੰ ਕਤਲੇਆਮ ਸੁਣੋ ਜੀ, ਗੱਲ ਸੁਣੋ। ਮਨੁੱਖਤਾ ਦਾ ਘਾਣ ਜਿੱਥੇ ਵੀ ਹੋਇਆ ਉਹ ਗਲਤ ਹੈ। ਜੇ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਨਵੋਲਵ ਕੀਤੇ ਗਏ ਹੁੰਦੇ ਤੇ ਇਹਦਾ ਨਾਮ ਕਸ਼ਮੀਰ ਫਾਈਲਸ ਨਾ ਹੁੰਦਾ। ਇਹ ਪਾਰਟਿਕੂਲਰ ਕਸ਼ਮੀਰ ਤੇ ਫਿਲਮ ਹੈ ਤੇ ਕਸ਼ਮੀਰ ਵਾਲਿਆਂ ਨੂੰ ਇਨਵੋਲਵ ਕੀਤਾ ਗਿਆ। ਕੀ ਮਤਲਬ ਹੈ? ਉਸ ਡਾਇਲੌਗ ਦਾ ਕੀ ਮਤਲਬ ਹੈ ਕਿ ਜਿਹੜੀ ਅੱਗ 'ਚ ਅੱਜ ਕਸ਼ਮੀਰ ਸੜ ਰਿਹਾ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਤੇ ਦੂਜੀ ਗੱਲ, ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਲਓ। ਅਸਾਮ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਸ਼ਮੀਰ ਦੇ ਨਾਲੋਂ ਸਾਡੀ ਵੱਧ ਤਿਆਰੀ ਆ। ਇਹ ਸਾਡੇ ਇੱਥੇ ਵੀ ਆਏ ਹੋਣ ਦੇ ਚਾਂਸ ਨੇ, ਜਿਹੋ ਜਿਹਾ ਕੁਝ ਕਸ਼ਮੀਰ 'ਚ ਹੋਇਆ ਹੈ। ਅਸੀਂ ਦੇਖ ਲਾਂਗੇ। ਅਸਾਮ ਦੇ ਮੁੱਖ ਮੰਤਰੀ ਦਾ ਇਹ ਬਿਆਨ ਹੈ। ਉਹਨੇ ਇਹ ਆਖਿਆ ਕਿ ਕਸ਼ਮੀਰ ਦੇ ਲੋਕ ਅਹਿੰਸਾਵਾਦੀ ਸੀਗੇ, ਪਰ ਅਸੀਂ ਨਹੀਂ ਹੈਗੇ। ਅਸੀਂ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਕਿਹਦਾ ਮੁਕਾਬਲਾ? ਮਨੁੱਖਤਾ ਦਾ ਕਤਲ ਹੋਣਾ ਜਾਇਜ਼ ਹੈ। ਭਾਵੇਂ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ। ਅਗਰ ਕਿਸੇ ਦਾ ਦੇ ਨਾਰੇ ਲੱਗਣੇ ਜਾਇਜ਼ ਹੈ। ਮਨੁੱਖਤਾ ਦਾ ਝੰਡਾ ਲੱਗਣਾ ਜਾਇਜ਼ ਹੈ। ਤੁਸੀਂ ਕਸ਼ਮੀਰ ਫਾਈਲ ਤੇ ਮਨੁੱਖਤਾ ਦਾ ਕਤਲ ਹੋਣਾ, ਕਿਸੇ ਵੀ ਇਨਸਾਨ ਦਾ ਕਤਲ ਹੋਣਾ, ਉਹਨੂੰ ਧਰਮ ਦੇ ਆਧਾਰ ਤੇ ਜੋੜਨਾ ਕਿੱਥੋਂ ਤੱਕ ਜਾਇਜ਼ ਹੈ? ਛੋਟੀ ਜੀ ਗੱਲ ਤਾਂ ਦੱਸੋ, ਅੱਜ ਕਸ਼ਮੀਰ ਫਾਈਲ ਤੇ ਖੜੇ ਪੰਡਤਾਂ ਵਾਸਤੇ ਖੜੇ ਆ ਕਦੇ? 85 ਸਿੱਖ ਵੀ ਮਰੇ ਸੀਗੇ, ਇੱਕੋ ਹੀ ਮੁਸਲਮਾਨ ਮਰਿਆ। ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਪੰਡਤਾਂ ਨੂੰ ਕੱਢਿਆ ਗਿਆ। ਪੰਡਤ ਕੀ ਹੈ? ਪੰਡਤ ਹੈ ਤਾਂ ਹਿੰਦੂ ਹੀ ਨਾ, ਉਹਨਾਂ ਨੂੰ ਕਿਉਂ ਕੱਢਤਾ ਫਿਰ? ਅੱਜ ਫਿਰ ਜੇ ਉੱਥੇ ਆਈ ਸੀ ਤਾਂ ਫਿਰ ਉੱਥੇ ਕਸ਼ਮੀਰੀ ਪੰਡਤ ਹੈ ਕਿਉਂ ਨਹੀਂ ਵਿਚਾਰੇ? ਜੇ ਉਹਨਾਂ ਦੀ ਕਿਸੇ ਨੇ ਹੈਲਪ ਕੀਤੀ ਸੀ, ਜੇ ਹੈਲਪ ਕੀਤੀ ਹੁੰਦੀ, ਹਾਂ ਹੈਲਪ ਕਰ ਦੋ, ਹੁਣ ਵਸਾ ਦੋ। ਤੂੰ ਉੱਥੇ ਜਾ ਕੇ ਖੜ ਬੈਨਰ ਲੈ ਕੇ ਕਸ਼ਮੀਰ 'ਚ। ਮੈਂ ਕਰਦਾ ਗੱਲ ਸਾਰਿਆਂ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪਹੁੰਚ ਚੁੱਕਿਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ। ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪ੍ਰੋਟੈਸਟ ਦੇ ਦੌਰਾਨ ਜਿਹੜੇ ਇਹ ਲੋਕ ਇਕੱਤਰ ਹੁੰਦੇ ਆ, ਸਵਾਲ ਕਰਦੇ ਆ। ਸਵਾਲ ਇਹਨਾਂ ਨੂੰ ਕਰਦੇ ਆ। ਸਵਾਲ ਆਮ ਲੋਕਾਂ ਵੱਲੋਂ ਕੀਤੇ ਜਾਂਦੇ ਆ। ਇਹ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਆ ਕੇ ਇਸ ਪੂਰੇ ਮਸਲੇ ਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ ਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਸੀ? ਮੇਰਾ ਨਾਮ ਅਮਨਦੀਪ ਸਿੰਘ ਸੇਖੋਂ ਆ ਜੀ। ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ। ਸੋਸ਼ਲ ਸਾਇੰਸਿਸ ਵਿਭਾਗ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਜੀ। ਤੇ ਮੈਂ ਪ੍ਰੋਟੈਸਟ ਇਸ ਕਰਕੇ ਕਰ ਰਿਹਾ ਸੀਗਾ ਵੀ ਇਹ ਜਿਹੜੀ ਇੱਕ ਫਿਲਮ ਬਣੀ ਹੈ ਕਸ਼ਮੀਰ ਫਾਈਲਸ, ਇਹ ਇਸ ਮੁੱਦੇ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਆ ਤਾਂ ਕਿ ਸਮਾਜ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਤੇ ਮੇਰਾ ਇਹ ਖਿਆਲ ਹੈ ਵੀ ਪੋਲਿਟਿਕਸ ਜਿਹੜੀ ਉਹ ਨਫ਼ਰਤ ਤੇ ਨਹੀਂ ਹੋਣੀ ਚਾਹੀਦੀ। ਪੋਲਿਟਿਕਸ ਜਿਹੜੀ ਆ ਉਹ ਵਿਕਾਸ ਤੇ, ਰੁਜ਼ਗਾਰ ਤੇ, ਸਿੱਖਿਆ, ਸਿਹਤ ਵਰਗੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਡਿਸਕਰੇਜ ਕਰਨਾ ਚਾਹੀਦਾ। ਪਰ ਇਸ ਮੂਵੀ ਤੋਂ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੋਕ ਨਾਅਰੇ ਲਾ ਰਹੇ ਨੇ, ਜਿਸ ਕਿਸਮ ਦੇ ਨਾਲ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ, ਆਰਗੇਨਾਈਜ਼ਡ ਰੂਪ ਵਿੱਚ ਫਿਲਮ ਦੇਖੀ ਜਾ ਰਹੀ ਹੈ, ਉਹਨੂੰ ਹਾਊਸਫੁੱਲ ਜਿਹੜੇ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਨਾਅਰੇ ਲਾ ਰਹੇ ਨੇ ਤੇ ਸਿਨੇਮਾ ਘਰਾਂ 'ਚ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਦੱਸੋ ਨਾ, ਕਿਉਂਕਿ ਦੇਖੋ ਇੱਕ ਕਮਿਊਨਿਟੀ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਫਿਲਮ ਹੈ। ਕਿਉਂਕਿ ਉੱਥੇ ਕਸ਼ਮੀਰੀ ਪੰਡਤਾਂ ਦਾ ਜਿਸ ਤਰੀਕੇ ਨਾਲ ਜੋ ਵਿਹਾਰ ਕੀਤਾ ਗਿਆ, ਜਿਸ ਤਰ੍ਹਾਂ ਕਤਲੇਆਮ ਹੋਇਆ, ਉਹ ਸਾਰੇ ਜਾਣਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਨਾਲ ਇੱਕ ਖਾਸ ਕਮਿਊਨਿਟੀ ਦੇ ਲੋਕ ਜਾਂ ਇੱਕ ਖਾਸ ਵਰਗ ਦੇ ਲੋਕ ਤੁਹਾਡੇ ਤੇ ਨਾਰਾਜ਼ਗੀ ਜ਼ਾਹਰ ਕਰਨਗੇ? ਜਿਸ ਤਰ੍ਹਾਂ ਕਿ ਹੁਣੇ ਆਪਾਂ ਦੇਖਿਆ ਕਿ ਲੋਕ ਇਕੱਤਰ ਹੁੰਦੇ ਆ, ਤੁਹਾਡਾ ਵਿਰੋਧ ਕਰਦੇ ਆ, ਤੁਹਾਡੇ ਤੇ ਸਵਾਲ ਖੜੇ ਕਰਦੇ ਆ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਵੀ ਉਹ ਜਿਹੜੇ ਖਾਸ ਇੱਕ ਵਰਗ ਦੇ ਲੋਕ ਆ ਤੁਹਾਡਾ ਵਿਰੋਧ ਕਰਨਗੇ? ਨਹੀਂ, ਇੱਕ ਖਾਸ ਪੋਲੀਟੀਕਲ ਪਾਰਟੀ ਦੇ ਲੋਕ ਨੇ ਅਸਲ 'ਚ ਇਹ। ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੱਲ ਜਦੋਂ ਮੈਂ ਪ੍ਰੋਟੈਸਟ ਕਰ ਰਿਹਾ ਸੀ, ਨਾਲ ਉਹ ਬੈਨਰ ਲੈ ਕੇ ਖੜੇ ਵੀ ਸੀ ਮੇਰੇ ਨਾਲ। ਇੱਕ ਉਹਨਾਂ 'ਚੋਂ ਦੱਸ ਰਿਹਾ ਸੀ ਮੁੰਡਾ ਕਿ ਮੈਂ ਆਪ ਬ੍ਰਾਹਮਣ ਹੈ, ਠੀਕ ਹੈ। ਤਾਂ ਸਮਾਜ ਦੇ ਵਿੱਚ ਹਰ ਕਿਸਮ ਦੇ ਲੋਕ ਨੇ। ਇਹ ਹੁਣ ਜਿਹੜਾ RSS ਤੇ ਭਾਜਪਾ ਦਾ ਪ੍ਰੋਪੇਗੈਂਡਾ ਹੈ, ਉਹ ਇਹ ਚਾਹੁੰਦਾ ਹੈ ਕਿ ਸਾਰਾ ਹਿੰਦੂ ਇੱਕੋ ਕਿਸਮ ਦਾ ਹੋ ਜਾਵੇ, ਸਾਰਾ ਹਿੰਦੂ ਕੱਟੜ,
ਸਾਰਾ ਹਿੰਦੂ ਪੋਲੀਟੀਕਲ, ਸਾਰਾ ਹਿੰਦੂ ਐਂਟੀ ਮੁਸਲਿਮ ਹੋ ਜਾਵੇ, ਕਿਉਂਕਿ ਹਿੰਦੂਤਵ ਦਾ ਮਤਲਬ ਹੈ ਐਂਟੀ ਮੁਸਲਿਮ ਹੋਣਾ, ਐਂਟੀ ਮਾਈਨੋਰਟੀਜ਼ ਹੋਣਾ, ਐਂਟੀ ਕ੍ਰਿਸਚੀਅਨ ਹੋਣਾ। ਤੇ ਜਿਹੜੇ ਲੋਕ ਹਿੰਦੂ ਨੇ ਉਹ ਜ਼ਰੂਰੀ ਨਹੀਂ ਕਿ ਐਂਟੀ ਮੁਸਲਿਮ ਹੋਣ, ਕਿਉਂਕਿ ਹਿੰਦੂ ਤੇ ਹਿੰਦੂਤਵਾ ਵਿੱਚ ਬਹੁਤ ਫਰਕ ਹੈ। ਮੈਨੂੰ ਹਿੰਦੂ ਲੋਕ ਜਿਹੜੇ ਨੇ ਉਹ ਸਮਰਥਨ ਕਰਦੇ ਨੇ, ਬਟ ਹਿੰਦੂਤਵਾ ਵਾਲੇ ਜਿਹੜੇ ਨੇ ਉਹ ਧਮਕੀਆਂ ਦਿੰਦੇ ਨੇ। ਨਹੀਂ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਆਪਾਂ ਦੇਖਿਆ ਕਿ ਉਹ ਸਿਨੇਮਾ ਦੇ ਬਾਹਰ ਵਾਪਰਿਆ, ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਤੁਹਾਨੂੰ ਸਵਾਲ ਕੀਤੇ ਆ, ਤੁਹਾਨੂੰ ਪੁੱਛਿਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਚੀਜ਼ ਕਰਕੇ, ਇਸ ਵਿਰੋਧ ਕਰਕੇ, ਹਾਲਾਂਕਿ ਵਿਰੋਧ ਕਿਸੇ ਵੀ ਚੀਜ਼ ਦਾ ਕਰਨਾ ਇੱਕ ਸਾਡਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਇੱਕ ਹਿੰਦੂ ਮੁਸਲਿਮ ਜਾਂ ਕਹਿ ਲਈਏ ਕਿ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਬਣ ਸਕਦਾ ਵੀ ਇੱਕ ਜਿਹੜਾ ਸਮਾਜਿਕ ਜਿਹੜਾ ਸਾਡਾ ਤਾਲਮੇਲ ਆ ਉਹਦੇ ਵਾਸਤੇ ਖਤਰਾ ਬਣ ਸਕਦਾ ਹੈ। ਹਾਂ, ਇਹ ਇਸ ਕਿਸਮ ਦੀ ਭਾਸ਼ਾ ਇਹ ਵਰਤਦੇ ਸੀਗੇ, ਮਤਲਬ ਜਿਵੇਂ ਇਹਨਾਂ ਨੇ ਇਹ ਆਖਿਆ ਵੀ ਤੁਸੀਂ ਇੱਥੇ ਤਾਂ ਬੋਲਦੇ ਹੋ, ਤੁਹਾਨੂੰ ਅਫਗਾਨਿਸਤਾਨ ਤੋਂ ਮਤਲਬ ਮੋਦੀ ਬਚਾ ਕੇ ਲੈ ਆਇਆ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਸੀਗੇ। ਬਟ ਮੇਰਾ ਖਿਆਲ ਨਹੀਂਗਾ ਕਿ ਲੋਕਲ ਪੱਧਰ ਤੇ ਇਹ ਮਸਲਾ ਖੜਾ ਹੋ ਸਕਦਾ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਸਕਦਾ ਹੈ, ਹਿੰਦੂ ਮੁਸਲਿਮ ਦਾ ਮਸਲਾ ਖੜਾ ਹੋ ਸਕਦਾ ਤੁਹਾਡੇ ਇਸ ਵਿਰੋਧ ਕਰਕੇ। ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰੀ ਨਰੇਟਿਵ ਹੈ ਜਾਂ ਜੋ ਮੇਰਾ ਬਿਰਤਾਂਤ ਹੈ ਇਸ ਮਸਲੇ ਉੱਤੇ, ਠੀਕ ਹੈ, ਮੇਰਾ ਬਿਰਤਾਂਤ ਬਿਲਕੁਲ ਧਰਮ ਨਿਰਪੱਖ ਹੈ। ਉਹਦੇ ਵਿੱਚ ਮੈਂ ਨਾ ਤਾਂ ਇਸ ਫਿਲਮ ਦੇ ਫੈਕਟਸ ਨੂੰ ਸਵਾਲ ਕਰ ਰਹੇ ਹਾਂ, ਮਤਲਬ ਜਿਵੇਂ ਬਹੁਤ ਸਾਰੇ ਲੋਕ ਮੈਂ ਦੇਖਦਾ ਫੇਸਬੁੱਕ ਤੇ ਕਹਿੰਦੇ ਆ ਵੀ ਇੰਨੇ ਕਸ਼ਮੀਰੀ ਪੰਡਿਤ ਨਹੀਂ ਸੀ ਮਾਰੇ ਗਏ, ਜਾਂ ਮਤਲਬ ਉਹਨਾਂ ਨੂੰ ਤਾਂ ਜਗਮੋਹਨ ਨੇ ਭਜਾਤਾ ਡਰਾ ਕੇ, ਅਸਲ 'ਚ ਉਹਨਾਂ ਨਾਲ ਹੋਇਆ ਕੁਝ ਨਹੀਂ। ਮੈਂ ਇਹੋ ਜਿਹੀਆਂ ਗੱਲਾਂ ਨੂੰ ਮਤਲਬ ਬਹੁਤ ਸਿਰੇ ਤੋਂ ਨਕਾਰਦਾ। ਮੈਂ ਮੰਨਦਾ ਕਿ ਉਹਨਾਂ ਨਾਲ ਹੋਇਆ ਬਹੁਤ ਕੁਝ। ਤੁਹਾਨੂੰ ਲੱਗਦਾ ਵੀ ਉੱਥੇ ਕੁਝ ਹੋਇਆ, ਉੱਥੇ ਕਤਲੇਆਮ ਹੋਇਆ, ਜਾਂ ਉਹ ਮਾੜੀਆਂ ਘਟਨਾਵਾਂ ਜਾਂ ਉਸ ਤਰ੍ਹਾਂ ਦੇ ਹਾਲਾਤ ਬਣੇ? ਹਾਂ, ਬਿਲਕੁਲ ਬਣੇ, ਨਹੀਂ ਤਾਂ ਆਪਦਾ ਘਰ ਛੱਡ ਕੇ ਕਿਉਂ ਭੱਜੂਗਾ ਉੱਥੋਂ? ਮਤਲਬ ਵਿਰੋਧ ਕਾਹਦਾ ਹੈ? ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ? ਵਿਰੋਧ ਮੈਂ ਇਸ ਚੀਜ਼ ਦਾ ਕਰ ਰਿਹਾ ਕਿ ਇੱਕ ਥਾਂ ਤੇ ਹੋਈ ਜਿਹੜੀ ਨਫ਼ਰਤ, ਇੱਕ ਥਾਂ ਤੇ ਹੋਈ ਹਿੰਸਾ ਨੂੰ ਵਰਤ ਕੇ ਕਿਸੇ ਹੋਰ ਥਾਂ ਤੇ ਹਿੰਸਾ ਨਾ ਕੀਤੀ ਜਾਵੇ। ਸਭ ਤੋਂ ਵੱਡਾ ਮਤਲਬ ਖਤਰਾ ਇਹ ਆ ਸਾਡੇ ਦੇਸ਼ ਨੂੰ ਕਿ ਇੱਕ ਥਾਂ ਤੋਂ ਚੀਜ਼ ਨੂੰ ਚੱਕ ਕੇ ਦੂਜੇ ਥਾਂ ਤੇ ਲਿਆਂਦਾ ਜਾਂਦਾ ਤੇ ਉਹਦੇ ਆਧਾਰ ਤੇ ਪੂਰੇ ਦੇਸ਼ 'ਚ ਹਿੰਸਾ ਕੀਤੀ ਜਾਂਦੀ ਹੈ। ਹਿੰਸਾ ਕਿੱਥੇ, ਇਸ ਫਿਲਮ ਨਾਲ ਹਿੰਸਾ ਕਿੱਥੇ ਵਾਪਰੀ ਆ ਹੁਣ ਤੱਕ ਦੇ ਇਨਸੀਡੈਂਟ ਦੇ ਵਿੱਚੋਂ? ਕੋਈ 2 ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਇਸ ਫਿਲਮ ਕਰਕੇ ਹਿੰਸਾ ਹੋਈ ਆ ਜਾਂ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਨਾਅਰੇ ਲੱਗ ਰਹੇ ਨੇ, ਠੀਕ ਹੈ, ਜਿਸ ਕਿਸਮ ਦੇ ਉਕਸਾਊ ਤੇ ਉਹ ਆਰਗੇਨਾਈਜ਼ਡ ਢੰਗ ਦੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਲੋਕਾਂ ਨੂੰ, ਠੀਕ ਹੈ, ਤਾਂ ਉਹ ਤੋਂ ਖਤਰਾ ਹੈ। ਰੱਬ ਨਾ ਕਰੇ ਕਿ ਇਹੋ ਜਿਹਾ ਹੋਵੇ, ਮੈਂ ਦੁਆ ਕਰਦਾ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ, ਜੇ ਨਾ ਹੋਵੇ ਤਾਂ ਚੰਗਾ। ਬਟ ਮੇਰੇ ਸਾਹਮਣੇ, ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਮੇਰੇ ਸਾਹਮਣੇ ਪੂਰੀ ਦੀ ਪੂਰੀ ਸਥਿਤੀ ਜਿਹੜੀ ਹਿਟਲਰ ਦੀ ਵੀ ਹੈਗੀ ਆ। ਗੋਬਲਸ ਉਹਦਾ ਜਿਹੜਾ ਇੱਕ ਪ੍ਰਚਾਰ ਮੰਤਰੀ ਸੀ, ਉਹ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਵਾ ਕੇ ਯਹੂਦੀਆਂ ਦੇ ਵਿਰੁੱਧ ਜਰਮਨਾਂ ਨੂੰ ਭੜਕਾਉਂਦਾ ਸੀਗਾ। ਤੇ ਉਦੋਂ ਪਿੱਛੋਂ ਜੋ ਕੁਝ ਉੱਥੇ ਹੋਇਆ ਉਹ ਇਕੱਲਾ ਯਹੂਦੀਆਂ ਨਾਲ ਨਹੀਂ ਹੋਇਆਗਾ, ਉਹ ਪੂਰੇ ਜਰਮਨੀ ਨਾਲ ਹੋਇਆ। ਫਿਰ ਮਤਲਬ ਇੱਥੇ ਜਿਹੜਾ ਵੀ ਕੁਝ ਇੱਥੇ ਇਸ ਭੜਕਾਹਟ ਵਿੱਚ ਮੁਸਲਮਾਨਾਂ ਨਾਲ ਹੋਊਗਾ, ਉਹ ਤਾਂ ਗੱਲ ਇੱਕ ਅਲੱਗ ਨਰਸੰਹਾਰ ਹੈਗਾ। ਪਰ ਜਿਹੜੇ ਲੋਕ ਫਿਰ ਉਦੋਂ ਵੀ ਉਹ ਸਿਹਤ ਦੀ ਗੱਲ ਨਹੀਂ ਕਰਨਗੇ, ਸਿੱਖਿਆ ਦੀ ਗੱਲ ਨਹੀਂ ਕਰਨਗੇ, ਉਹਨਾਂ ਨਾਲ ਜੋ ਹੋਊਗਾ, ਜੋ ਲੋਕ ਬੇਰੁਜ਼ਗਾਰ ਹੋਣਗੇ, ਜੋ ਲੋਕ ਜਿਹੜੇ ਨੇ, ਜਿਵੇਂ ਕਰੋਨਾ ਵਿੱਚ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ ਤੇ ਕੋਈ ਸਵਾਲ ਨਹੀਂ ਕਰਦਾਗਾ। ਭਾਰਤੀ ਰਾਜਨੀਤੀ ਨੂੰ ਤੁਸੀਂ ਹਿਟਲਰ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਹੇ ਹੋ? ਜਿਸ ਕਿਸਮ ਦਾ ਇਸ ਵੇਲੇ ਚੱਲ ਰਿਹਾ ਉਸ ਪਾਸੇ ਨੂੰ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਜਿਹੜੀ RSS ਦੀ ਪੂਰੀ ਵਿਚਾਰਧਾਰਾ ਜਿਹੜੀ ਆ ਉਹੀ ਆ। ਹਿਟਲਰ ਇਹਨਾਂ ਦੇ ਲਈ ਇੱਕ ਆਈਡਲ ਹੈ, ਉਹਦੇ ਹਿਸਾਬ ਨਾਲ ਇਹ ਚੱਲਣਾ ਚਾਹੁੰਦੇ ਨੇ। ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਨਾ, ਇੱਕ ਹਿੰਦੂ ਕਮਿਊਨਿਟੀ, ਉਹਨਾਂ ਦੇ ਹਿੰਦੂਆਂ ਦੇ ਦਰਦ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਅਗਰ ਤੁਸੀਂ ਹਿੰਦੂਆਂ ਦੇ ਦਿਖਾਏ ਗਏ ਉਸ ਦਰਦ ਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਵੀ ਉਹ ਪੰਡਤ, ਉਹ ਹਿੰਦੂ, ਉਹ ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਸਵਾਲ ਖੜੇ ਕਰਨਗੇ। ਕੀ ਉਹ ਗਲਤ ਨਹੀਂ ਜਿਹੜੇ ਤੁਹਾਡੇ ਤੇ ਸਵਾਲ ਕਰ ਰਹੇ ਨੇ? ਕੀ ਉਹਨਾਂ ਪੰਡਤਾਂ ਤੇ ਹੋਏ ਜ਼ੁਲਮ ਹੈ ਜਿਹੜੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੇ, ਤੁਸੀਂ ਆਪਣੀ ਵਿਚਾਰਧਾਰਾ ਨਾਲ ਕਹਿ ਰਹੇ ਹੋ ਕਿ ਮੈਂ ਇਨਸਾਨੀਅਤ ਦੀ ਗੱਲ ਕਰਦਾ, ਕਿ ਉਸ ਘਟਨਾ ਨੂੰ ਦੇਖ ਕੇ ਹੋਰ ਘਟਨਾ ਨਾ ਵਾਪਰੇ, ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਉੱਦਾਂ ਦੀ ਸਥਿਤੀ ਨਾ ਬਣੇ? ਪਰ ਕੀ ਆਮ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਜੋ ਤੁਸੀਂ ਕਹਿਣੀਆਂ ਚਾਹੁੰਦੇ ਹੋ? ਆਮ ਲੋਕ, ਮੈਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਨਹੀਂ ਸਮਝਦੇਗੇ, ਪਰ ਜੇ ਆਪਾਂ ਆਵਾਜ਼ ਨਹੀਂ ਉਠਾਵਾਂਗੇ ਤਾਂ ਕਦੇ ਵੀ ਨਹੀਂ ਸਮਝਣਗੇ। ਗੱਲ ਤਾਂ ਇਹ ਆ, ਮੇਰੇ ਸਾਹਮਣੇ ਗੱਲ ਹਿੰਦੂ ਮੁਸਲਮਾਨ ਦੀ ਨਹੀਂ ਗੀ, ਮੇਰੇ ਸਾਹਮਣੇ ਗੱਲ ਘੱਟ ਗਿਣਤੀਆਂ ਦੀ ਆ। ਕਸ਼ਮੀਰ ਦੇ ਵਿੱਚ ਪੰਡਿਤ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਗੁਜਰਾਤ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਦਿੱਲੀ ਵਿੱਚ ਸਿੱਖ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਸਰਕਾਰ ਹੋਣ ਦੇ ਨਾਤੇ ਕਿਸੇ ਵੀ ਸਰਕਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨਾਲ ਖੜਨਾ ਚਾਹੀਦਾ ਹੈ। ਇਸ ਵੇਲੇ ਜਿਹੜੀ ਇਹ ਸਰਕਾਰ ਹੈ, ਜਦੋਂ ਸਿਨੇਮਾ ਹਾਲਾਂ ਦੇ ਵਿੱਚ ਇਹੋ ਜਿਹੇ ਨਾਅਰੇ ਲੱਗ ਰਹੇ ਨੇ
ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ ਦੱਸੋ ਤੁਸੀਂ। ਇੱਕ ਧਰਮ ਸੰਸਦ ਹੋਈ ਸੀਗੀ, ਉੱਥੇ ਆਖਿਆ ਗਿਆ ਸੀਗਾ ਕਿ ਮੁਸਲਮਾਨਾਂ ਤੇ ਜਿਹੜਾ ਈਸਾਈਆਂ ਨੂੰ ਮਾਰਿਆ ਜਾਵੇ, ਉੱਥੇ ਕਿਹਨੇ ਐਕਸ਼ਨ ਲਿਆ ਉਹਨਾਂ ਦੇ ਵਿਰੁੱਧ। ਇੱਕ ਦਿੱਲੀ ਦੇ ਵਿੱਚ ਹੀ ਜੰਤਰ ਮੰਤਰ ਦੇ ਪ੍ਰੋਟੈਸਟ ਕਰਦੇ ਹੋਏ ਜਿਹੜੇ ਉਹ ਆਖਿਆ ਸੀਗਾ ਕਿ ਮੁੱਲੇ ਜਬ ਕਾਟੇ ਜਾਏਂਗੇ ਤਾਂ ਰਾਮ ਰਾਮ ਚਿਲਾਏਂਗੇ, ਇਹੋ ਜਿਹੇ ਨਾਅਰੇ ਲਾਏ ਗਏ ਸੀ। ਉੱਥੇ ਕਿਹਨੂੰ ਮਤਲਬ ਫੜਿਆ ਗਿਆ, ਕਿਹਦੇ ਉੱਤੇ ਮਤਲਬ ਐਕਸ਼ਨ ਲਿਆ ਗਿਆ। ਤਾਂ ਗੱਲ ਇਹ ਆ ਭਰਾ ਵੀ ਇਹ ਸਰਕਾਰ ਜਿਹੜੀ ਆ ਉਹ ਇੱਕ ਪਾਸੜ ਹੋ ਕੇ ਕੰਮ ਕਰ ਰਹੀ ਆ। ਜੇ ਇਹ ਸਰਕਾਰ ਨਿਰਪੱਖ ਹੋਵੇ ਤਾਂ ਸਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀਗੀ। ਸਰਕਾਰ ਆਪ ਦੇਖ ਲੇ ਕਿ ਇਸ ਫਿਲਮ 'ਚ ਕਿਹੋ ਜਿਹੇ ਡਾਇਲੌਗ ਨੇ, ਉਹਦੇ ਵਿੱਚੋਂ ਇਸ ਫਿਲਮ ਦੀ ਸਟੋਰੀ ਆਈ ਰਹਿਣ ਦੇਵੇ, ਠੀਕ ਹੈ, ਕੋਈ ਇਤਰਾਜ਼ ਨਹੀਂ। ਉਹਦਾ ਨਰੇਟਿਵ ਖਤਮ ਕਰ ਦੇ। ਨਰੇਟਿਵ ਸੈੱਟ ਹੁੰਦਾ 2-3 ਡਾਇਲੌਗਾਂ ਦੇ ਨਾਲ, ਉਹ ਮੈਂ ਦੱਸ ਦਿੰਦਾ, ਠੀਕ ਹੈ। ਇੱਕ ਤਾਂ ਡਾਇਲੌਗ ਹੈ ਜਿਹੜਾ ਅਨੁਪਮ ਖੇਰ ਦਾ ਕਿ ਜੋ ਕੁਛ ਅੱਜ ਕਸ਼ਮੀਰ ਮੇਂ ਹੋ ਰਹਾ ਹੈ ਕੱਲ ਪੂਰੇ ਹਿੰਦੁਸਤਾਨ ਮੇਂ ਹੋਗਾ, ਠੀਕ ਹੈ। ਉਹ ਜਿਹੜਾ ਡਾਇਲੌਗ ਉਹਦੇ ਵਿੱਚੋਂ ਕੱਟ ਦੇਣਾ ਚਾਹੀਦਾ। ਉਹਦੇ ਨਾਲ ਕਸ਼ਮੀਰ ਵਾਲੀ ਸਾਰੀ ਗੱਲ ਜਿਹੜੀ ਆ ਉਹ ਪੂਰੇ ਦੇਸ਼ ਦੇ ਨਾਲ ਉਹ ਜੋੜ ਰਹੇ ਨੇ, ਠੀਕ ਹੈ। ਦੂਜਾ ਜਿਹੜਾ ਡਾਇਲੌਗ ਹੈ, ਮੈਨੂੰ ਤੁਸੀਂ ਯਾਦ ਕਰਨ ਤੋਂ ਥੋੜ੍ਹਾ ਜਿਹਾ, ਮੈਨੂੰ ਬਾਅਦ 'ਚ ਕਰ ਲਿਓ, ਹੈ ਨਾ। ਹਾਂ, ਦੂਜਾ ਡਾਇਲੌਗ ਕੀ ਸੀਗਾ ਇਹਦੇ ਵਿੱਚ, ਹਾਂ ਚਲੋ, ਦੂਜਾ ਡਾਇਲੌਗ ਇਸੇ ਕਿਸਮ ਦਾ ਹੈਗਾ ਜਿਹਦੇ ਵਿੱਚ ਆਖਿਆ ਗਿਆ ਕਿ ਜਿਹੜਾ ਮੀਡੀਆ ਹੈ ਕਸ਼ਮੀਰ ਦਾ ਉਹ ਜਾਣ ਬੁੱਝ ਕੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਉਂਦਾਗਾ। ਆਪਾਂ ਮੰਨ ਲੈਂਦੇ ਹਾਂ ਕਸ਼ਮੀਰੀ ਮੀਡੀਆ ਨੇ ਕਸ਼ਮੀਰੀ ਪੰਡਤਾਂ ਦੀ ਗੱਲ ਨਹੀਂ ਦਿਖਾਈ ਹੋਣੀ, ਮੰਨ ਲੈਂਦੇ ਆਪਾਂ, ਠੀਕ ਹੈ। ਪਰ ਨਾਲ ਹੀ ਉਸ ਡਾਇਲੌਗ 'ਚ ਦੂਜੀ ਲਾਈਨ ਕੀ ਆ ਉਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਵੀ ਇਹ ਮੀਡੀਆ ਜਾਣ ਬੁੱਝ ਕੇ ਲੋਕਾਂ ਨੂੰ ਜਾਂ ਇੰਟਰਨੈਸ਼ਨਲ ਪ੍ਰੈਸ ਨੂੰ ਉੱਥੇ ਲੈ ਕੇ ਜਾਂਦਾ ਹੈ ਜਿੱਥੇ ਬੱਚੇ ਦਿਖਾਏ ਜਾਂਦੇ ਨੇ, ਜਿੱਥੇ ਔਰਤਾਂ ਦਿਖਾਈਆਂ ਜਾਂਦੀਆਂ ਨੇ, ਤੇ ਆਖਿਆ ਜਾਂਦਾ ਹੈ ਕਿ ਇੰਡੀਅਨ ਸਟੇਟ ਨੇ ਉਹਨਾਂ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀ ਆ, ਉਹਨਾਂ ਦੇ ਰੇਪ ਕੀਤੇ ਨੇ। ਕਹਿੰਦੇ ਵੀ ਉਹ ਝੂਠ ਬੋਲ ਰਹੇ ਨੇ। ਮਤਲਬ ਦੂਜਾ ਨਰੇਟਿਵ ਇਹ ਸੈੱਟ ਕਰਤਾ ਵੀ ਕਸ਼ਮੀਰੀ ਮੁਸਲਮਾਨਾਂ ਨਾਲ ਉੱਥੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਹੈਗਾ। ਇਹੀ ਚੀਜ਼ਾਂ ਗੁਜਰਾਤ ਦੇ ਲੋਕਾਂ ਨੇ ਵੀ ਆਖੀਆਂ ਜਦੋਂ ਔਰਤਾਂ ਕਹਿੰਦੀਆਂ ਸਾਡਾ ਰੇਪ ਹੋਏ, ਕਹਿੰਦੀਆਂ ਵੀ ਡਰਾਮੇ ਕਰਦੀਆਂ, ਕੋਈ ਰੇਪ ਨਹੀਂ ਹੋਏ, ਮੁਸਲਮਾਨ ਔਰਤਾਂ ਨੂੰ ਡਰਾਮੇ ਵਾਲੇ ਕਰਨੇ ਆਉਂਦੇ ਆ, ਇਸ ਕਿਸਮ ਦੀਆਂ ਗੱਲਾਂ। ਮਤਲਬ ਇਹਦੇ ਵਿੱਚ ਕੀ ਮਤਲਬ ਹੈ ਕਿ ਫਿਰ ਇੱਥੇ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਕਿ ਆਪਾਂ 2 ਡਾਇਲੌਗਸ ਆ ਜਿਹੜੀ ਜਿਨ੍ਹਾਂ ਤੇ ਸਾਨੂੰ ਇਤਰਾਜ਼ ਹੈ, ਉਹਨਾਂ 2 ਡਾਇਲੌਗਸ ਦਾ ਵਿਰੋਧ ਕਰਨ ਦੀ ਬਜਾਏ ਪੂਰੀ ਫਿਲਮ ਨੂੰ ਬੈਨ ਕਰਨ ਦੀ ਗੱਲ ਕਹਿਣੀ, ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਿਰਫ ਉਹਨਾਂ 2 ਡਾਇਲੌਗਸ ਤੇ ਇਤਰਾਜ਼ ਜਤਾਉਣਾ ਚਾਹੀਦਾ, ਨਾ ਕਿ ਕਹਿਣਾ ਚਾਹੀਦਾ ਕਿ ਪੂਰੀ ਫਿਲਮ ਬੈਨ ਹੋਵੇ? ਨਹੀਂ, 2 ਡਾਇਲੌਗ ਨਹੀਂ, ਅਸਲ ਵਿੱਚ ਇੱਕ ਹੋਰ ਸੀਨ ਵੀ ਹੈਗੇ ਨੇ, ਉਹ ਮੈਂ ਦੱਸ ਦਿੰਦਾ। ਆਓ ਤੁਸੀਂ ਆਪਣਾ ਕੱਟ ਲਿਓ ਜੀ, ਮੈਂ ਦੱਸ ਦਿੰਦਾ, ਹੈ ਨਾ। ਤੇ ਇਸ ਤੋਂ ਬਾਅਦ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਇਹਦੇ ਵਿੱਚ ਇਹ ਕ੍ਰੀਏਟ ਕੀਤੀ ਗਈ ਕਿ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਹੀਰੋ ਆ ਉਹ ANU ਨਾਂ ਦੀ ਇੱਕ ਕਾਲਜ ਪੜ੍ਹਦਾ। ਤੁਹਾਨੂੰ ਇਹ ਸੁਣ ਕੇ ਕਿਹਦਾ ਯਾਦ ਆਉਂਦਾ? JNU, ਠੀਕ ਹੈ। ਉਹਦਾ ਨਾਂ ਹੈ ਕ੍ਰਿਸ਼ਨਾ ਪੰਡਿਤ। ਕਿਹਦਾ ਨਾਂ ਯਾਦ ਆਉਂਦਾ? ਕਨਈਆ ਕੁਮਾਰ, ਠੀਕ ਹੈ। ਉੱਥੇ ਦਿਖਾਇਆ ਗਿਆ ਕਿ ਉਸ ਜਿਹੜੇ ਕਾਲਜ ਦੇ ਪ੍ਰੋਫੈਸਰ ਨੇ, ਟੀਚਰ ਨੇ, ਪੜ੍ਹਾਉਣ ਵਾਲੇ ਨੇ, ਉਹਨਾਂ ਨੂੰ ਗਲਤ ਹਿਸਟਰੀ ਪੜ੍ਹਾ ਰਹੇ ਨੇ ਤੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕਸ਼ਮੀਰ ਦੇ ਮਿਲੀਟੈਂਟਾਂ ਦੇ ਹੱਕ ਵਿੱਚ, ਕਸ਼ਮੀਰ ਦੇ ਅੱਤਵਾਦੀਆਂ ਦੇ ਹੱਕ ਵਿੱਚ ਵਰਤ ਰਹੇ ਨੇ। ਤੇ ਉਹ ਮੁੰਡਾ ਜਦੋਂ ਉੱਥੇ ਜਾਂਦਾ ਤਾਂ ਉਹ ਦੇਖਦਾ ਹੈ ਕਿ ਉਹਦੇ ਟੀਚਰ ਦੀ ਫੋਟੋ ਇੱਕ ਕਸ਼ਮੀਰ ਦੇ ਅੱਤਵਾਦੀ ਦੇ ਨਾਲ ਲੱਗੀ ਹੋਈ ਆ। ਤੇ ਉਹਦੇ ਰਾਹੀਂ ਇਹ ਆਖਿਆ ਗਿਆ ਕਿ ਜਿਹੜੇ ਲੋਕ ਧਰਮ ਨਿਰਪੱਖ ਨੇ, ਜਿਹੜੇ ਲੋਕ ਸੈਕੂਲਰ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ, ਉਹ ਸਭ ਦੇਸ਼ ਦੇ ਦੁਸ਼ਮਣ ਨੇ। ਉਹ ਸਭ ਜਿਹੜੇ ਨੇ ਇਹੋ ਜਿਹਾ ਬਿਰਤਾਂਤ ਖੜਾ ਕਰ ਰਹੇ ਨੇ ਜਿਹੜਾ ਕਿ ਦੇਸ਼ ਵਿਰੋਧੀ ਆ, ਜਿਹੜਾ ਬਿਰਤਾਂਤ ਜਿਹੜਾ ਹੈ ਉਹ ਕਸ਼ਮੀਰ ਦੇ ਪੰਡਤਾਂ ਦੇ ਵਿਰੁੱਧ ਜਾਂਦਾ ਹੈ, ਕਸ਼ਮੀਰ ਪੱਖੀ ਬਿਰਤਾਂਤ ਹੈ। ਮਤਲਬ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੋਜੈਕਟ ਕਰੋਗੇ ਤਾਂ ਇਸ ਫਿਲਮ ਦੇ 2 ਨਿਸ਼ਾਨੇ ਨੇ ਅਸਲ ਦੇ ਵਿੱਚ, ਇੱਕ ਮੁਸਲਮਾਨ, ਦੂਜੇ ਜਿੰਨੇ ਵੀ ਧਰਮ ਨਿਰਪੱਖ ਲੋਕ ਨੇ ਉਹ। ਤਾਂ ਇਸ ਕਰਕੇ ਇਹ ਜਿਹੜੀ ਫਿਲਮ ਹੈ ਉਹ ਦੋਨਾਂ ਵਾਸਤੇ ਖਤਰਨਾਕ। ਭਾਰਤ ਦੇ ਵਿੱਚ ਕਿਤੇ ਹੋਰ ਇਸ ਫਿਲਮ ਦਾ ਵਿਰੋਧ ਹੋ ਰਿਹਾ? ਕਿੱਥੇ ਵਿਰੋਧ ਹੋ ਰਿਹਾ? ਇਹਦਾ ਹੋਣਾ ਚਾਹੀਦਾ। ਮੈਂ ਇਸੇ ਕਰਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿ ਕਿਤੇ ਹੋਰ ਵੀ ਹੋਣਾ ਸ਼ੁਰੂ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜੀ ਜੀ ਜਲਦਬਾਜ਼ੀ ਕਰ ਗਏ ਹੋ ਕਿ ਹੋਰ ਜਿਹੜੇ ਸੈਕੂਲਰ ਲੋਕ ਨੇ, ਜਿਹੜੇ ਧਰਮ ਨਿਰਪੱਖ ਲੋਕ ਨੇ, ਜਿਹੜੇ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹ ਫਿਰ ਕਿਉਂ ਨਹੀਂ ਖੜੇ ਹੋ ਰਹੇ? ਇਸ ਕਰਕੇ ਤੁਹਾਡੀ ਭੂਮਿਕਾ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਨਹੀਂ, ਮੇਰੀ ਭੂਮਿਕਾ ਦੇ ਬਾਰੇ ਤੁਸੀਂ ਇੱਕ ਪਾਸਟ ਐਕਸਪੀਰੀਅੰਸ ਤੋਂ ਦੇਖ ਸਕਦੇ ਹੋ ਕਿ ਜਿਸ ਵੇਲੇ ਇੱਕ ਮੰਦਬੁੱਧੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਕਪੂਰਥਲੇ ਦੇ ਵਿੱਚ, ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਮਤਲਬ ਉਸ ਵੇਲੇ ਗੱਲ ਇਹ ਕੀਤੀ ਗਈ ਕਿ ਬਿਨਾਂ ਜਾਂਚ ਪੜਤਾਲ ਕੀਤੇ, ਇਹ ਦੇਖੇ ਬਿਨਾਂ ਕਿ ਬੰਦਾ
ਕਿਸ ਮਾਨਸਿਕ ਸਥਿਤੀ ਵਿੱਚ ਹੈ ਇਹ ਕਹਿ ਕੇ ਕਿ ਬੇਅਦਬੀ ਕੀਤੀ ਹੈ। ਤੇ ਉਹ ਗ੍ਰੰਥੀ ਦਾ ਪੂਰਾ ਬਿਆਨ ਜਿਹੜਾ ਉਹ ਇਸ ਕਿਸਮ ਦਾ ਸੀਗਾ ਜਿਹੜਾ ਕਿ ਇਹ ਦੱਸਦਾ ਸੀਗਾ ਕਿ ਉਹ ਚਾਹੁੰਦਾ ਸੀ ਕਿ ਅਸੀਂ ਕੋਈ ਇਹੋ ਜਿਹਾ ਕਾਰਾ ਕਰੀਏ। ਉਹ ਆਪਦੀ ਪਬਲਿਸਿਟੀ ਵਾਸਤੇ ਇਹੋ ਜਿਹਾ ਕਾਰਾ ਕਰਨਾ ਚਾਹੁੰਦਾ ਸੀ। ਮੈਂ ਉਸ ਵੇਲੇ ਵਿਰੋਧ ਕੀਤਾ ਸੀਗਾ। ਤਾਂ ਜਦੋਂ ਅਸੀਂ ਵਿਰੋਧ ਕਰਨਾ ਹੋਵੇ ਜਾਂ ਮਤਲਬ ਕੋਈ ਗੱਲ ਕਹਿਣੀ ਹੋਵੇ, ਕੋਈ ਹੱਕ ਦੀ ਆਵਾਜ਼ ਉਠਾਉਣੀ ਹੋਵੇ ਤਾਂ ਫਿਰ ਆਪਾਂ ਪਹਿਲਾਂ ਦੂਜੇ ਨੂੰ ਦੇਖੀਏ, ਉਹ ਉਠਾਊਗਾ ਤਾਂ ਅਸੀਂ ਆਵਾਂਗੇ, ਉਹ ਉਠਾਊਗਾ। ਤੇ ਬਹੁਤੇ ਕਰਕੇ ਆਪਾਂ ਐਂ ਦੇਖਦੇ ਜਿਹੜੇ ਸਾਰੇ ਬੈਠੇ ਰਹਿੰਦੇ ਆ ਘਰਾਂ ਦੇ ਵਿੱਚ। ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਹੜਾ ਕੁਝ ਮੈਂ ਅੱਜ ਕਰ ਰਿਹਾ, ਜੇ ਕਸ਼ਮੀਰ ਦੇ ਵਿੱਚ ਉਸ ਵੇਲੇ ਲੋਕ ਜਿਹੜੇ ਨੇ ਮੁਸਲਮਾਨ ਕੋਈ ਕਰਦੇ, ਚਾਹੇ ਮਤਲਬ ਉਹਨਾਂ ਨੂੰ ਗੋਲੀ ਖਾਣੀ ਪੈ ਜਾਂਦੀ, ਤਾਂ ਅੱਜ ਘੱਟੋ ਘੱਟ ਆਹ ਜਿਹੜਾ ਨਰੇਟਿਵ ਬਣਿਆ ਇਹ ਨਰੇਟਿਵ ਤਾਂ ਨਹੀਂ ਸੀ ਬਣਦਾ ਨਾ। ਇੱਥੇ ਮਤਲਬ ਇੱਕ ਕਲੀਅਰ ਕੱਟ ਜਿਹੜੀ ਪੋਜੀਸ਼ਨ ਹੁੰਦੀ ਕਿ ਉੱਥੇ ਉਹ ਬੰਦਾ ਜਿਹੜਾ ਉਹਨੂੰ ਬਚਾਉਂਦੇ ਹੋਏ ਮਾਰਿਆ ਗਿਆ। ਆਪਣੇ ਲੋਕ ਮਤਲਬ ਬਚਾਉਂਦੇ ਨੇ ਬਟ ਇਸ ਹੱਦ ਤੱਕ ਨਹੀਂ ਜਾਂਦੇ ਕਿ ਆਪਦੀ ਜਾਨ ਦੀ ਬਾਜੀ ਲਾ ਦੇਣ। ਇਹੋ ਜਿਹੀਆਂ ਯਾਰੀਆਂ ਦੋਸਤੀਆਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਦੰਗਿਆਂ ਵੇਲੇ ਦੇਖੀਆਂ ਨੇ ਆਪਾਂ। ਉੱਥੇ ਲੋਕ ਆਏ ਮਰੇ ਵੀ ਨੇ, ਇਹੋ ਜਿਹੀਆਂ ਉੱਥੇ ਗੱਲਾਂ ਹੋਈਆਂ ਨੇ। ਬਟ ਹੁਣ ਆਪਾਂ ਥੋੜ੍ਹਾ ਜਿਹਾ ਇਹ ਦੇਖਦੇ ਹਾਂ ਕਿ ਪਹਿਲਾਂ ਕੋਈ ਹੋਰ ਆਊਗਾ ਅੱਗੇ ਫਿਰ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਹੋਰ ਆਊਗਾ, ਆਪਾਂ ਕਿਸੇ ਹੋਰ ਨੂੰ ਉਡੀਕਾਂਗੇ। ਹੋ ਸਕਦਾ ਕੋਈ ਮੈਨੂੰ ਉਡੀਕਦਾ ਹੋਵੇ, ਜੇ ਮੈਂ ਨਹੀਂ ਤਾਂ ਹੋਰ ਕੌਣ ਕਰੂਗਾ। ਮਤਲਬ ਇਹ ਇਸ ਜ਼ਿੰਮੇਵਾਰੀ ਨਾਲ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਸਨ ਪ੍ਰੋਫੈਸਰ ਅਮਨਦੀਪ ਜੋ ਕਿ ਇਤਿਹਾਸ ਦੇ ਪ੍ਰੋਫੈਸਰ ਨੇ। ਆਪਾਂ ਜੋ ਪਿੱਛੇ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਗਏ। ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਦੇਖਦਿਆਂ ਹੋਇਆਂ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨੂੰ ਸਾਈਡ ਤੇ ਕੀਤਾ। ਇਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇਹ ਆਖਰ ਵਿਰੋਧ ਕਿਉਂ ਕਰ ਰਹੇ ਆ। ਪਰ ਇਸ ਵਿਰੋਧ ਦੇ ਵਿੱਚ ਇੱਕ ਜਿਹੜਾ ਧਰਮ ਦੇ ਲੋਕ ਆ ਉਹ ਵੀ ਜਿਹੜਾ ਹੈਗਾ ਆਪਣਾ ਪੱਖ ਉਸ ਆਪਾਂ ਦਿਖਾਇਆ ਪਿੱਛੋਂ ਰੱਖਦੇ ਨਜ਼ਰ ਆ ਰਹੇ ਆ। ਪਰ ਇਹ ਡਿਸਾਈਡ ਆਮ ਲੋਕਾਂ ਨੇ ਕਰਨਾ, ਵਿਊਅਰਸ ਨੇ ਕਰਨਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਇਹਨਾਂ ਕਮਾਦਾ ਅਸੀਂ ਰੱਖਦੇ ਹਾਂ ਕਿ ਸਮਝ ਰੱਖਦੇ ਹਾਂ ਕਿ ਅਸੀਂ ਪੱਖਾਂ ਨੂੰ ਨਿਚੋੜ ਸਕੀਏ, ਉਹਦਾ ਅਰਕ ਆ ਜਿਹੜਾ ਕੱਢ ਸਕੀਏ ਕਿ ਸਹੀ ਗਲਤ ਦੀ ਪਹਿਚਾਣ ਆ ਜਿਹੜੀ ਅਸੀਂ ਕਰ ਸਕੀਏ। ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆਮ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ। ਗੋਦਰਾ ਹੋਇਆ ਤਾਂ ਗੁਜਰਾਤ ਹੋਇਆ ਉਹਦੇ ਨਾਲ। ਅੱਛਾ, ਉਹਦਾ ਜਸਟੀਫਾਈ ਹੋ ਜਾਂਦਾ ਫਿਰ? ਉਹ ਨਹੀਂ ਜਸਟੀਫਾਈ ਹੋ ਜਾਂਦਾ, ਜਸਟੀਫਾਈ ਹੋ ਜਾਂਦਾ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਭਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। खुलेआम कश्मीरी हिंदुओं का कत्ले आम हो रहा है। ਸਲੂਟ ਹੈ ਇਸ ਯੋਧੇ ਨੂੰ ਇੰਡੀਆ 'ਚ ਰਹਿ ਕੇ। ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਦੂਜੀ ਗੱਲ, सबसे पहले आप अपने करिए, वो कांग्रेस का था प्रॉब्लम था, ठीक है, वो कभी हिंदुओं का नहीं था। ਕਿਸੇ ਵੀ ਉਹਦੇ ਧਰਮ ਦੇ ਵਿੱਚ ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅਸੀਂ ਬਠਿੰਡਾ ਤੇ ਮਿੱਤਲ ਮਾਲ ਦੇ ਬਾਹਰ ਖੜੇ ਆ। ਮੇਰੇ ਇੱਧਰਲੇ ਪਾਸੇ ਮਿੱਤਲ ਮਾਲ ਹੈ ਤੇ ਫਨ ਸਿਨੇਮਾ ਜਿਹੜਾ ਇੱਥੇ ਇੱਕ ਬਾਹਰ ਇੱਕ ਸ਼ਖਸ ਹੈ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਕਸ਼ਮੀਰ ਫਾਈਲ ਜਿਹੜੀ ਫਿਲਮ ਰਿਲੀਜ਼ ਹੋਈ ਆ, ਉਸ ਫਿਲਮ ਦੇ ਜੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ, ਉਸ ਨੂੰ ਬੈਨ ਕਰਨ ਲਈ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਵਾਉਂਦੇ ਆ, ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਵੀ ਆਖਰ ਪ੍ਰੋਟੈਸਟ ਕਿਉਂ ਕੀਤਾ ਜਾ ਰਹੇ ਨੇ, ਕਿਹੜੇ ਕਾਰਨ ਆ ਉਹ ਜਿਨ੍ਹਾਂ ਕਰਕੇ ਪ੍ਰੋਟੈਸਟ ਹੋ ਰਿਹਾ। ਦਿਖਾਉਂਦੇ ਤੁਹਾਨੂੰ। ਸਿੱਖ ਮੁੰਡੇ ਨੂੰ ਟੌਰਚਰ ਕਰਦਾ ਤੇ ਉਹ ਅੱਤਵਾਦੀ ਬਣ ਜਾਂਦਾ ਹੈ। ਇੱਕ ਸਿੱਖ ਇੰਸਪੈਕਟਰ ਕਰਦਾ ਹੈ ਨਾ। ਸਿੱਖ ਜਾਂ ਮੁਸਲਿਮ ਦੀ ਗੱਲ ਨਹੀਂ ਹੈਗੀ, ਰਿਐਲਿਟੀ ਦੀ ਗੱਲ ਹੈ, ਰਿਐਲਿਟੀ ਦੀ। ਅਸੀਂ ਤਾਂ ਕਹਿੰਦੇ ਉੱਥੇ ਧੱਕਾ ਹੋਇਆ ਸੀ, ਕੋਈ ਨਹੀਂ ਬੋਲਿਆ। ਉੱਥੇ ਸ਼ਰੀਆਮ ਮਸਜਿਦਾਂ 'ਚ ਸਪੀਕਰ ਲਾ ਕੇ ਅਨਾਉਂਸ ਕੀਤਾ, ਕੋਈ ਨਹੀਂ ਬੋਲਿਆ। ਮੈਂ 17 ਸਾਲ ਲਗਾਤਾਰ ਭਾਈ ਸਾਹਿਬ, ਮੈਂ 17 ਸਾਲ ਲਗਾਤਾਰ ਕਸ਼ਮੀਰ ਗਿਆ। ਅਮਰਨਾਥ ਯਾਤਰਾ ਸੀ, ਲੰਗਰ ਲਾਉਂਦੇ, ਮੈਂ ਪ੍ਰੈਜ਼ੀਡੈਂਟ ਸੀ। ਇਹ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਗਲਤ ਹੈ ਜੀ ਇਹ। ਤੁਸੀਂ ਇੱਕ ਬੈਨਰ ਉਹ ਵੀ ਲੈ ਕੇ ਖੜੋ ਨਾ, ਜਿਹੜਾ ਅਫਗਾਨਿਸਤਾਨ 'ਚ ਹੋਇਆ, ਜੋ ਅੱਜ ਰੋਜ਼
ਪਾਕਿਸਤਾਨ ਦੇ ਵਿੱਚ ਹੋ ਰਿਹਾ ਤੁਸੀਂ ਉਸ ਗੱਲ ਦਾ ਤਾਂ ਕਰਦੇ ਨਹੀਂ, ਐਪਰੀਸ਼ੀਏਟ ਨਹੀਂ ਕਰਦੇ ਸਰਕਾਰ ਨੂੰ। ਤੁਸੀਂ ਐਪਰੀਸ਼ੀਏਟ ਕੀਤੀ ਸਰਕਾਰ ਨੇ, ਤੁਸੀਂ ਇਹ ਗੱਲ ਦੱਸੋ, ਜਦੋਂ ਗੁਜਰਾਤ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ, ਗੁਜਰਾਤ- ਉਦੋਂ ਤੁਸੀਂ ਬੈਨਰ ਲੈ ਖੜੇ ਉਹਦੀ ਮੂਵੀ ਬਣੀ ਹੈ, ਉਹਦੀ ਮੂਵੀ ਬਣੀ ਹੈ। ਕਿੱਥੇ ਬਣੀ ਹੈ? ਹੋਇਆ ਕਿਉਂ ਸੀ ਗੁਜਰਾਤ? ਕਾਈ ਪੋਚੇ ਹੋਇਆ ਕਿਉਂ ਸੀ ਗੁਜਰਾਤ ਚ 6-7 ਸੀਗਾ, ਠੀਕ ਹੈ। ਨਹੀਂ ਹਾਂ ਗੋਦਰਾ ਸੀਗਾ, ਫਿਰ ਉਹਦੇ ਵਾਸਤੇ ਕਦੇ ਤੁਸੀਂ ਬੋਲਿਓ ਵੀ ਇਹ ਗੋਦਰਾ ਹੋਇਆ ਤਾਂ ਗੁਜਰਾਤ ਹੋਇਆ? ਉਹਦੇ ਨਾਲ ਅੱਛਾ, ਉਹਦੇ ਨਾਲ ਜਸਟੀਫਾਈ ਹੋ ਜਾਂਦਾ, ਫਿਰ ਉਹ ਨਹੀਂ ਜਸਟੀਫਾਈ ਹੋ ਜਾਂਦਾ, ਜਸਟੀਫਾਈ ਹੋ ਜਾਂਦਾ, ਫਿਰ ਤੂੰ ਫਿਰ ਜਸਟੀਫਾਈ ਹੋ ਜਾਂਦਾ। ਨਹੀਂ ਫਿਰ ਗੋਦਰੇ ਤੇ ਨਹੀਂ ਨਹੀਂ ਬੈਠੇ ਦੱਸ ਦਿਓ, ਜੇ ਜਸਟੀਫਾਈ ਹੋ ਜਾਂਦਾ ਹੈ 7 ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮਾਰਿਆ ਗਿਆ, ਜਸਟੀਫਾਈ ਨਹੀਂ ਹੁੰਦਾ। ਅਸੀਂ ਤਾਂ 84 ਨੂੰ ਵੀ ਜਸਟੀਫਾਈ ਨਹੀਂ ਕਰਦੇ ਜਦੋਂ ਉੱਥੇ ਬੁਰਾ ਹਾਲ ਹੋਇਆ ਸੀ। ਸਾਡੇ ਸਾਡੇ ਹਰ ਜਗ੍ਹਾ ਚਾਰ ਸਾਈਡ ਜਾ ਮੈਂ ਕਦੋਂ ਕਰ ਰਿਹਾ ਜਸਟੀਫਾਈ? ਇਹ ਗਲਤ ਹੈ ਸਰ। ਜਸਟੀਫਾਈ ਨਹੀਂ ਹੋਇਆ ਇੱਥੇ ਗੱਲ 84 ਦੀ ਨਹੀਂ ਹੋ ਰਹੀ, ਇੱਥੇ ਗੱਲ 84 ਦੀ ਨਹੀਂ ਹੋ ਰਹੀ, 32 ਸਾਲ ਹੋ ਗਏ ਇੱਥੇ ਸਿਰਫ ਮਨਮੋਹਨ ਸਿੰਘ ਨਾਲ ਜਾ ਕੇ ਗੱਲ ਉਹਦੀ ਹੋ ਰਹੀ ਹੈ। 84 ਦਾ ਤਾਂ ਕੋਈ ਮਸਲਾ ਹੀ ਨਹੀਂ ਨਾ ਉੱਠਿਆ ਇੱਥੇ। ਉਹ ਵੀ ਗਲਤ ਸੀ, ਤਾਂ ਕਹਿੰਦੇ ਉਹ ਵੀ ਗਲਤ ਹੋਇਆ। ਅਸੀਂ ਉਹਨੂੰ ਕਦੋਂ ਜਸਟੀਫਾਈ ਕਰਦੇ ਹਾਂ? ਅਸੀਂ ਹਾਂ ਗਲਤ, ਅਸੀਂ ਤਾਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ। ਤੁਸੀਂ 100 ਇਹ ਜਸਟੀਫਾਈ ਕਰ ਰਹੇ ਆ, ਉਹਨੂੰ ਬਿਆਨ ਕਰੋ ਇਹਨੂੰ। ਮੈਂ ਕਦੋਂ ਕਹਿ ਰਿਹਾ ਜਸਟੀਫਾਈ? ਬਿਲਕੁਲ ਤੁਹਾਡਾ ਕਹਿਣਾ ਕੀ ਹੈ? ਤੁਹਾਡਾ ਕੀ ਕਹਿਣਾ? ਤੁਹਾਡਾ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਇੱਕ ਮਿੰਟ, ਆਪਾਂ ਪਹਿਲਾਂ ਆਪਦਾ ਪੱਖ ਰੱਖੋ। ਮੇਰਾ ਇਹ ਕਹਿਣਾ ਹੈ ਵੀ ਦੁਨੀਆ ਵਿੱਚ ਹਰੇਕ ਥਾਂ ਉੱਤੇ ਇਹ ਹੁੰਦਾ ਹੈ ਕਿ ਬਹੁ ਗਿਣਤੀਆਂ ਨੂੰ ਭੜਕਾ ਕੇ ਲੀਡਰ ਜਿਹੜੇ ਨੇ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੇ ਨੇ। ਇਹ ਹਰੇਕ ਥਾਂ ਉੱਤੇ ਹੁੰਦਾ ਹੈ, ਠੀਕ ਹੈ। ਇਹਦਾ ਹੱਲ ਬਾਅਦ ਦੇ ਵਿੱਚ ਇਹ ਨਹੀਂ ਹੁੰਦਾਗਾ ਵੀ ਤੁਸੀਂ ਬਾਅਦ ਚ ਕਿਸੇ ਹੋਰ ਥਾਂ ਉੱਤੇ ਦੁਬਾਰਾ ਤੋਂ ਬਹੁ ਗਿਣਤੀਆਂ ਨੂੰ ਘੱਟ ਗਿਣਤੀਆਂ ਵਿਰੁੱਧ ਭੜਕਾਓ ਤੇ ਉਹੀ ਸਭ ਕੁਝ ਕਰੋ। ਮਤਲਬ ਜੋ ਕੁਝ ਕਸ਼ਮੀਰ 'ਚ ਹੋਇਆ ਉਹ ਗਲਤ ਸੀ, ਪਰ ਉਹਦੇ ਵਿੱਚ ਹੁਣ ਅਨੁਪਮ ਖੇਰ ਦਾ ਇੱਕ ਡਾਇਲੌਗ ਹੈ। ਉਹ ਇਹ ਕਹਿੰਦਾ ਹੈ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਜਿਵੇਂ ਕਸ਼ਮੀਰ ਸੜਿਆ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਇਹਦਾ ਕੀ ਮਤਲਬ ਸੀਗਾ? ਰਿਐਲਿਟੀ ਹੈ ਕਿਉਂਕਿ ਹਰ ਜੋ ਕਸ਼ਮੀਰ 'ਚ ਹੋਇਆ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾਗਾ, ਬਟ ਉਹ ਹਰ ਮੁਸਲਿਮ ਨਹੀਂ। ਇੱਕ ਮਿੰਟ ਪਹਿਲਾਂ ਜਵਾਬ ਤੁਸੀਂ ਇਹ ਦਿਓ ਵੀ ਕੀ ਉਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ। ਤੇ ਆਪਾਂ ਉਹਦੀ ਜਸਟੀਫਿਕੇਸ਼ਨ ਦਿੰਦੇ ਹਾਂ। ਜਸਟੀਫਾਈ ਇਹ ਕਹਿੰਦੇ ਜਿਹੜੇ ਬਹੁ ਗਿਣਤੀਆਂ ਵਾਲੇ, ਪਹਿਲਾਂ ਤਾਂ ਉੱਥੇ ਬਹੁ ਗਿਣਤੀ ਮੁਸਲਿਮ ਸੀ, ਹਿੰਦੂ ਨਹੀਂ ਸੀ। ਫਸਟ ਆਫ ਆਲ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਹੈ, ਠੀਕ ਹੈ ਜੀ। ਉਹਨਾਂ ਨੇ ਧੱਕਾ ਕੀਤਾ, ਖੁੱਲ੍ਹੇਆਮ ਮਸਜਿਦਾਂ ਤੋਂ ਨਾਅਰੇ ਲੱਗੇ। ਇਹ ਉਸ ਗੱਲ ਨੂੰ ਜਸਟੀਫਾਈ ਕਰ ਰਹੇ ਵੀ ਉਹ ਲੋਕਾਂ 'ਚ ਇਹ ਸੱਚ ਆਵੇ ਨਾ। ਤੁਹਾਡਾ ਇਹਨਾਂ ਪ੍ਰਤੀ ਵਿਰੋਧ ਕੀ ਆ? ਇਹਨਾਂ ਦੇ ਪ੍ਰਤੀ ਇਹ ਵਿਰੋਧ ਹੈ ਵੀ ਇਹ ਜਸਟੀਫਾਈ ਕਰ ਰਹੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਹੈ। ਫਿਲਮ ਨੂੰ ਬਿਆਨ ਕਰਕੇ ਵੀ ਲੋਕਾਂ 'ਚ ਸੱਚਾਈ ਨਹੀਂ ਆਉਣੀ ਚਾਹੀਦੀ। ਇਹਨਾਂ ਦਾ ਤਾਂ ਇੱਕ ਬੈਨਰ ਨਾਲ ਵਿਰੋਧ ਹੈ, ਠੀਕ ਹੈ। ਇਹ ਮੈਨੂੰ ਪਤਾ ਹੈ ਵੀ ਮੇਰੇ ਕਹਿਣ ਦੇ ਨਾਲ ਕੋਈ ਫਿਲਮ ਬੈਨ ਨਹੀਂ ਹੁੰਦੀ। ਇਹ ਫਿਲਮ ਇਹੋ ਜਿਹੀ ਹੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਦੇਸ਼ ਦਾ ਦਿਖਾਉਣਾ ਚਾਹੁੰਦਾ ਹੈ ਲੋਕਾਂ ਨੂੰ, ਠੀਕ ਹੈ। ਤੇ ਦੂਜੀ ਗੱਲ ਇਹ ਆ ਵੀ ਜਦੋਂ ਉਹ ਇਹ ਚਾਹੁੰਦੇ ਨੇ ਕਿ ਸਾਰਾ ਦੇਸ਼ ਦੇਖੇ, ਠੀਕ ਹੈ, ਤਾਂ ਫਿਰ ਮੇਰੇ ਕਹਿਣ ਨਾਲ ਕਿਵੇਂ ਬੈਨ ਹੋ ਜੂਗੀ? ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਇਹਨੂੰ ਆਲੋਚਨਾਤਮਕ ਢੰਗ ਨਾਲ ਦੇਖੋ। ਇਹ ਫਿਲਮ ਇੱਕ ਪਾਸੜ ਹੈ, ਵਨ ਸਾਈਡਡ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਠੀਕ ਹੈ। ਜੇ ਅੱਜ ਮੈਂ ਬੈਨਰ ਲੈ ਖੜਾ ਤਾਂ ਇਹ ਮੇਰੇ ਨਾਲ ਸਵਾਲ ਕਰ ਰਹੇ ਨੇ ਨਾ, ਠੀਕ ਹੈ। ਮੈਂ ਤੁਹਾਡੀ ਆਲੋਚਨਾ ਕੀ ਹੈ? ਤੁਹਾਡੀ ਆਲੋਚਨਾ ਕੀ ਹੈ ਇਸ ਫਿਲਮ ਪ੍ਰਤੀ? ਤੁਹਾਡੀ ਆਲੋਚਨਾ ਇੱਕ ਮਿੰਟ ਪਲੀਜ਼। ਤੁਹਾਡੀ ਇਸ ਫਿਲਮ ਪ੍ਰਤੀ ਆਲੋਚਨਾ ਕੀ ਹੈ? ਮੇਰੀ ਆਲੋਚਨਾ ਇਹ ਆ ਕਿ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਤਾਂ ਕਸ਼ਮੀਰ ਦੇ ਜਿਹੜੇ ਮੁਸਲਮਾਨਾਂ ਦਾ ਜਦੋਂ ਕਤਲੇਆਮ ਕੀਤਾ ਗਿਆ, ਉੱਥੇ ਜਿਹੜਾ ਸ਼ਬਦ ਅਫਗਾਨਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ। ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ ਆ, ਫਿਲਮ ਕਸ਼ਮੀਰ ਤੇ। ਹੁਣ ਉਹ ਤੇ ਰਹਿਣ ਦਿਓ। ਹੁਣ ਤੁਹਾਡੇ ਇੰਨੇ ਲੋਕਾਂ ਦਾ ਸਵਾਲਾਂ ਦਾ ਜਵਾਬ ਮੈਂ ਇਕੱਲਾ ਤਾਂ ਨਹੀਂ ਦੇ ਸਕਦਾਗਾ, ਠੀਕ ਹੈ। ਇਹ ਐਗਰੀ ਹੋ ਨਾ, ਫਿਰ ਮੈਨੂੰ ਬੋਲਣ ਦਿਓ। ਦੇਖੋ ਸਵਾਲ ਇੱਕ ਹੋਣਾ ਚਾਹੀਦਾ। ਦੇਖੋ ਸਵਾਲ ਇੱਕ ਹੋਣਾ ਚਾਹੀਦਾ। ਜੇ ਤੁਸੀਂ ਸਰ ਹਾਂ ਨੋ ਦੇਖੋ 1 to 1 ਇਕੱਲੇ ਖੜੇ ਆ ਨਾ, ਬੋਰਡ ਚੱਕੇ ਆ ਤਾਂ ਜਵਾਬ ਵੀ ਨਾ ਦੇਣੇ ਇਕੱਲੇ ਖੜੇ ਆ ਨਾ, ਇਕੱਲੇ ਖੜੇ ਆ। ਜਵਾਬ ਇੱਕ ਕਰਕੇ ਸਵਾਲ ਆਉਣਾ ਚਾਹੀਦਾ। ਆਪਾਂ ਸਾਰੇ ਜਵਾਬ ਲਵਾਂਗੇ। ਮੇਰਾ ਇਹ ਮੰਨਣਾ ਹੈ ਵੀ ਦੇਸ਼ ਵਿੱਚ ਜਿਹੜੀ ਰਾਜਨੀਤੀ ਆ ਉਹ ਰੁਜ਼ਗਾਰ ਤੇ ਹੋਣੀ ਚਾਹੀਦੀ ਆ, ਸਿੱਖਿਆ ਤੇ ਹੋਣੀ ਚਾਹੀਦੀ ਆ। ਜਿਹੜੀ ਰਾਜਨੀਤੀ ਆ ਉਹ ਧਰਮ ਉੱਤੇ, ਜਾਤਾਂ ਉੱਤੇ, ਨਸਲਾਂ ਉੱਤੇ ਵੰਡੀਆਂ ਪਾ ਕੇ ਨਹੀਂ ਹੋਣੀ ਚਾਹੀਦੀ। ਇਹ ਫਿਲਮ ਇਹੀ ਕਰ ਰਹੀ ਹੈ, ਇਹ ਫਿਲਮ ਇਹੀ ਕਰ ਰਹੀ ਹੈ। ਕਿਸੇ ਫਿਲਮ ਦਾ ਅਸਰ ਆਪਾਂ ਕਿੱਥੋਂ ਦੇਖ ਸਕਦੇ ਆ? ਆਪਾਂ ਉਸ ਦੇ ਦਰਸ਼ਕਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਉਹਦੇ ਦਾ ਮੈਂ ਕਹਿ ਰਿਹਾ ਕਿ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਦੇਖੋ। ਇਹ ਚੀਜ਼ ਤੁਹਾਨੂੰ ਸਮਝ ਨਹੀਂ ਆਊਗੀ। ਭਾਈ ਨਾ ਮੈਨੂੰ ਇਹ ਕਹਿੰਦੇ ਆ ਵੀ ਭਾਰਤ ਦੇ ਵਿੱਚ
ਭਾਰਤ ਦੇ ਵਿੱਚ ਰਾਜਨੀਤੀ ਧਰਮ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਨਹੀਂ ਹੋਣੀ ਚਾਹੀਦੀ? ਭਾਈ ਸਾਹਿਬ ਧਰਮ ਤੇ ਜਾਤੀ ਦੇ ਆਧਾਰ ਪਰ ਜਿਹੜਾ ਧੱਕਾ ਹੋਇਆ ਉਹ ਤਾਂ ਦਿਖਾਣਾ ਹੀ ਪਊ ਨਾ। ਸਾਡੇ ਦੇਸ਼ ਦਾ ਧੱਕਾ ਇਹ ਭਾਈ ਸਾਹਿਬ ਕਹਿ ਰਹੇ ਨੇ ਜੋ ਫਿਲਮ ਹੈ ਵਨ ਸਾਈਡਡ ਹੈ, ਜੋ ਜ਼ੁਲਮ ਵਨ ਸਾਈਡਡ ਹੋਇਆ ਸੀ ਤਾਂ ਫਿਲਮ ਵੀ ਵਨ ਸਾਈਡਡ ਹੀ ਹੋਏਗੀ। ਨਹੀਂ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਵੀ ਧਰਮ ਦੇ ਮੈਂ ਉਹਨਾਂ ਦਾ ਸਵਾਲ ਰੱਖ ਰਿਹਾ ਧਰਮ ਤੇ ਜਾਤ ਤੇ ਆਧਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ? ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਵਨ ਸਾਈਡਡ ਦਾ ਮੈਂ ਜਵਾਬ ਦੇ ਦਿਆਂ। ਵਨ ਸਾਈਡਡ ਦਾ ਜਵਾਬ ਦੇ ਦਾਂ। ਆ ਦੇ ਤਾਂ ਲੈਣ ਦੋ ਨਾ ਫਿਰ ਜਵਾਬ ਬਈ। ਹਾਂ, ਵਨ ਸਾਈਡਡ ਦਾ ਮਤਲਬ ਇਹ ਆ ਕਿ ਜਦੋਂ ਵੀ ਕਿਤੇ ਦੰਗਾ ਹੋਇਆ, ਚਾਹੇ ਉਹ ਪਾਕਿਸਤਾਨ ਵੰਡ ਵੇਲੇ ਹੋਇਆ, ਚਾਹੇ ਦਿੱਲੀ ਦੇ ਦੰਗੇ ਹੋਏ ਨੇ, ਚਾਹੇ ਗੁਜਰਾਤ ਦੇ ਦੰਗੇ ਹੋਏ ਨੇ, ਮਾਰਨ ਵਾਲੇ ਵੀ ਸੀ ਉਸੇ ਧਰਮ 'ਚ, ਬਚਾਉਣ ਵਾਲੇ ਵੀ ਸੀ। ਇਸ ਫਿਲਮ 'ਚ ਇੱਕ ਵੀ ਸੀਨ ਦਿਖਾ ਦੇਣ ਜਿਹਦੇ ਵਿੱਚ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਬਚਾਇਆ ਹੋਵੇ। ਕੀ ਇਹ ਹੋ ਸਕਦਾ? ਤੁਸੀਂ ਸ਼ਿਕਾਰਾ ਦੇਖੋ, ਸ਼ਿਕਾਰਾ ਫਿਲਮ ਦੇਖ ਲਓ। ਸ਼ਿਕਾਰਾ ਕਿਸੇ ਵੀ ਉਹਦੇ ਵਿੱਚ ਧਰਮ ਦੇ ਵਿੱਚ ਇਹਦੇ ਨਾਲ ਸ਼ੇਮ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਗੱਲ ਇਹ ਆ ਕਿ ਅਸੀਂ ਆਪਣੀ ਵੱਖਰੀ ਗੱਲ ਰੱਖ ਸਕਦੇ ਆ, ਕਿ ਵੱਖਰੇ ਧਰਮ ਦੇ ਲੋਕ ਰਹਿ ਸਕਦੇ ਆ, ਕਿ ਵੱਖਰੇ ਵਿਚਾਰ ਦੇ ਲੋਕ ਰਹਿ ਸਕਦੇ ਆ। ਜੇ ਅੱਤਵਾਦੀ ਕਸ਼ਮੀਰ 'ਚੋਂ ਕਰ ਰਹੇ ਸੀਗੇ, ਅੱਜ ਭੀੜ ਤੰਤਰ ਇੱਥੇ ਕੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ। ਵਿਰੋਧੀ ਜਿਹੜੀ ਗੱਲ ਕਰ ਰਿਹਾ ਬੰਦਾ, ਉਹਨੂੰ ਆਏ ਇਸ ਤਰ੍ਹਾਂ ਦੇ ਨਾਲ ਭੀੜ ਵੱਲੋਂ ਜਿਹੜਾ ਘੇਰ ਕੇ ਸ਼ੇਮ ਕਰਕੇ ਚੁੱਪ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਗੱਲ ਕਸ਼ਮੀਰ 'ਚ ਹੋਈ ਸੀਗੀ, ਇਹੀ ਗੱਲ ਉੱਥੋਂ ਦੇ ਅੱਤਵਾਦੀਆਂ ਨੇ ਪੰਡਤਾਂ ਨਾਲ ਕੀਤੀ ਸੀ, ਤੇ ਮੈਂ ਉਹਨਾਂ ਦੇ ਹੱਕ 'ਚ ਖੜਾ। ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਕਤਲੇਆਮ ਨਹੀਂ ਹੋਇਆ? ਕੀ ਕਸ਼ਮੀਰ ਦੇ ਵਿੱਚ ਹਿੰਦੂ ਜਾਂ ਪੰਡਤ ਨਹੀਂ ਮਾਰੇ ਗਏ? ਮਾਰੇ ਗਏ ਨੇ, ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੇ। ਮੈਂ ਇਸ ਤੋਂ ਪਹਿਲਾਂ ਵੀ 1992 ਦੇ ਵਿੱਚ ਬਣੀਆਂ ਹੋਈਆਂ ਡਾਕੂਮੈਂਟਰੀਜ਼ ਦੇਖੀਆਂ ਨੇ। ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਪੰਡਤ ਨੇ, ਉਹਨਾਂ ਨੂੰ ਸਿਗਰਟਾਂ ਨਾਲ ਦਾਗ ਕੇ ਮਾਰਿਆ ਗਿਆ। ਠੀਕ ਹੈ, ਜ਼ੁਲਮ ਦੀਆਂ ਇੰਤਹਾ ਬਹੁਤ ਸਾਰੀਆਂ ਥਾਵਾਂ ਤੇ। ਗੁਜਰਾਤ 'ਚ ਮੁਸਲਮਾਨਾਂ ਨਾਲ ਹੋਈ ਆ, ਦਿੱਲੀ 'ਚ ਸਿੱਖਾਂ ਨਾਲ ਹੋਈ ਆ, ਹਰ ਜਗ੍ਹਾ ਤੇ ਹੋਈ ਆ। ਪਰ ਗੱਲ ਇਹ ਆ ਕਿ ਮਨੁੱਖੀ ਫਿਤਰਤ ਦੇ ਬਾਰੇ ਇੱਕ ਗਲਤ ਪ੍ਰਚਾਰ ਕਿ ਸਾਰੇ ਮੁਸਲਮਾਨ ਇਹਦੇ ਦੋਸ਼ੀ ਨੇ। ਦੂਜੀ ਗੱਲ, ਜੋ ਕੁਝ ਕਸ਼ਮੀਰ 'ਚ ਹੋਇਆ ਉਹਨੂੰ ਲੈ ਕੇ ਪੂਰੇ ਦੇਸ਼ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣਾ, ਇਹ ਗੱਲ ਜਿਹੜੀ ਆ, ਇਹ ਗੱਲ ਉਹਨਾਂ ਵੱਲੋਂ ਤੁਸੀਂ ਕੈਮਰੇ ਤੇ ਆਉਣਾ ਚਾਹੁੰਦੇ ਹੋ? ਬੋਲੋ, ਕੈਮਰੇ ਤੇ ਆਉਣਾ ਚਾਹੁੰਦੇ? ਤੁਸੀਂ ਇਹ ਦੱਸੋ ਵੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਉਸ ਮਸਲੇ ਦਾ ਦੋਸ਼ੀ ਠਹਿਰਾਉਣਾ ਜਾਇਜ਼ ਹੈ? बिल्कुल नहीं है, वो तो कभी भी नहीं होता, कभी भी ऐसा नहीं होता। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ अगर उन्होंने कहा है कि जहाँ पे भी कट्टरिज्म होगा वहाँ प्रॉब्लम आएगी। तो वहाँ पे वन साइडेड गेम था, गवर्नमेंट ने कोई स्टेप नहीं लिया है। वहाँ ये नहीं कहा है कि मुस्लिम है, मुस्लिम हर जगह है, हर वर्ल्ड में मुस्लिम्स है, ठीक है। लेकिन अपने कंट्री के लिए जो सोचते हैं वो नेशनलिस्ट होते हैं, ठीक है ना। हाँ, जो कश्मीर में वो कहीं पे भी नहीं हुआ है कि कहते हैं सो कॉल्ड इंडिपेंडेंस के बाद, सो कॉल्ड इंडिपेंडेंस ਦਿੱਲੀ 'ਚ ਵੀ ਹੋਇਆ ਹੈ, ਜੋ ਦਿੱਲੀ 'ਚ ਸਿੱਖਾਂ ਨਾਲ ਹੋਇਆ ਹੈ, ਜੋ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ। ਨਹੀਂ, ਉੱਥੇ ਆਪਾਂ ਹਿੰਦੂ ਕਹਿ ਸਕਦੇ ਹਾਂ, ਉੱਥੇ ਆਪਾਂ ਕਹਿ ਸਕਦੇ ਵੀ ਹਿੰਦੂਆਂ ਨੇ ਕੀਤਾ ਉਹ जो सिखा ने किया। सबसे पहले आप अपनी करिए, वो कांग्रेस का था, प्रॉब्लम था, ठीक है। वो कभी हिंदुओं का नहीं था, वो कांग्रेस ने किया था, हिंदुओं ने नहीं कहा था। आप गलत मत करिए। क्या तो यही जानता ना कि सिखा ते हिंदुओं दे दंगे सी, वो तो कांग्रेस का नैरेटिव है ना। आज आप हिंदुओं ते सिखा ते दंगे सी, ये क्या? आप मीडिया पर्सन है, ठीक है, और आप गलत नैरेटिव। मैं सिर्फ बोल रहा, मैं सिर्फ ये कह रहा कि अगर कश्मीर च होया सी, अगर कश्मीर च होया सी तो दिल्ली च भी होया सी। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਦਿੱਲੀ ਦੇ ਵਿੱਚ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ। ਉਹਨਾਂ ਦੀਆਂ ਇੱਜ਼ਤਾਂ ਦੀ ਜਿਹੜੀ ਬੇਅਦਬੀ ਕੀਤੀ ਗਈ। ਦਿੱਲੀ ਦੇ ਦੋਸ਼ੀ ਜੇਲ੍ਹ 'ਚ ਹੈ, ਇੱਥੋਂ ਦੇ ਕਿਹੜਾ ਦੋਸ਼ੀ ਜੇਲ੍ਹ 'ਚ ਹੈ ਦੱਸੋ? ਆ ਹੁਣ 32 ਸਾਲਾਂ ਬਾਅਦ ਇਨਸਾਫ ਮਿਲਿਆ। ਇਹਨਾਂ ਦਾ ਕਹਿਣਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਹਿਣਾ, ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਜਾਇਜ਼ ਹੈ। ਆਪਦੀ ਗੱਲ ਨਾ ਕਰੋ, ਕੱਲੀ ਦੂਜੇ ਦੀ ਵੀ ਸੁਣੋ। ਇੱਥੇ ਕਿਤੇ ਵੀ ਫਿਲਮ 'ਚ ਇਹ ਨਹੀਂ ਕਿਹਾ ਗਿਆ ਵੀ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਸ 'ਚ ਇਨਵੋਲਵ ਹੈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਇਹ ਕਰਨ, ਫਿਲਮ ਦੇ ਵਿੱਚ ਇੱਕ ਕਿਤੇ ਵੀ ਨਹੀਂ ਕਿਹਾ ਗਿਆ।
ਕਤਲੇਆਮ ਜਿੱਥੇ ਵੀ ਹੋਇਆ ਉਹ ਮਾੜਾ ਹੈ। ਕਤਲੇਆਮ ਜਿੱਥੇ ਵੀ ਹੋਇਆ ਮਾੜਾ ਹੈ। ਉਹਨੂੰ ਕਿਸੇ ਧਰਮ ਤੇ, ਉਹਨੂੰ ਕਿਸੇ ਜਾਤ ਤੇ ਮਰਨਾ ਇਹ ਗਲਤ ਹੈ। ਕਿਸੇ ਜਾਤ ਤੇ ਮਰਨਾ, ਕਿਸੇ ਧਰਮ ਤੇ ਮਰਨਾ ਇਹ ਗਲਤ ਹੈ। ਸਾਰੇ ਮੁਸਲਮਾਨਾਂ ਨੂੰ ਕਤਲੇਆਮ ਸੁਣੋ ਜੀ, ਗੱਲ ਸੁਣੋ। ਮਨੁੱਖਤਾ ਦਾ ਘਾਣ ਜਿੱਥੇ ਵੀ ਹੋਇਆ ਉਹ ਗਲਤ ਹੈ। ਜੇ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਨਵੋਲਵ ਕੀਤੇ ਗਏ ਹੁੰਦੇ ਤੇ ਇਹਦਾ ਨਾਮ ਕਸ਼ਮੀਰ ਫਾਈਲਸ ਨਾ ਹੁੰਦਾ। ਇਹ ਪਾਰਟਿਕੂਲਰ ਕਸ਼ਮੀਰ ਤੇ ਫਿਲਮ ਹੈ ਤੇ ਕਸ਼ਮੀਰ ਵਾਲਿਆਂ ਨੂੰ ਇਨਵੋਲਵ ਕੀਤਾ ਗਿਆ। ਕੀ ਮਤਲਬ ਹੈ? ਉਸ ਡਾਇਲੌਗ ਦਾ ਕੀ ਮਤਲਬ ਹੈ ਕਿ ਜਿਹੜੀ ਅੱਗ 'ਚ ਅੱਜ ਕਸ਼ਮੀਰ ਸੜ ਰਿਹਾ, ਕੱਲ ਨੂੰ ਪੂਰਾ ਹਿੰਦੁਸਤਾਨ ਸੜੂਗਾ। ਤੇ ਦੂਜੀ ਗੱਲ, ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਲਓ। ਅਸਾਮ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਸ਼ਮੀਰ ਦੇ ਨਾਲੋਂ ਸਾਡੀ ਵੱਧ ਤਿਆਰੀ ਆ। ਇਹ ਸਾਡੇ ਇੱਥੇ ਵੀ ਐ ਹੋਣ ਦੇ ਚਾਂਸ ਨੇ ਜਿਹੋ ਜਿਹਾ ਕੁਝ ਕਸ਼ਮੀਰ 'ਚ ਹੋਇਆ ਹੈ। ਅਸੀਂ ਦੇਖ ਲਾਂਗੇ। ਅਸਾਮ ਦੇ ਮੁੱਖ ਮੰਤਰੀ ਦਾ ਬਿਆਨ ਹੈ। ਉਹਨੇ ਇਹ ਆਖਿਆ ਕਿ ਕਸ਼ਮੀਰ ਦੇ ਲੋਕ ਅਹਿੰਸਾਵਾਦੀ ਸੀਗੇ, ਪਰ ਅਸੀਂ ਨਹੀਂ ਹੈਗੇ। ਅਸੀਂ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੈ। ਇਹਦਾ ਮੁਕਾਬਲਾ ਮਨੁੱਖਤਾ ਦਾ ਕਤਲ ਹੋਣਾ ਜਾਇਜ਼ ਹੈ। ਭਾਵੇਂ ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ। ਅਗਰ ਕਿਸੇ ਦਾ ਦੇ ਨਾਰੇ ਲੱਗਣੇ ਜਾਇਜ਼ ਹੈ। ਮਨੁੱਖਤਾ ਦਾ ਝੰਡਾ ਲੱਗਣਾ ਜਾਇਜ਼ ਹੈ। ਤੁਸੀਂ ਕਸ਼ਮੀਰ ਫਾਈਲ ਤੇ ਨਹੀਂ ਮਨੁੱਖਤਾ ਦਾ ਕਤਲ ਹੋਣਾ, ਕਿਸੇ ਵੀ ਇਨਸਾਨ ਦਾ ਕਤਲ ਹੋਣਾ, ਉਹਨੂੰ ਧਰਮ ਦੇ ਆਧਾਰ ਤੇ ਜੋੜਨਾ ਕਿੱਥੋਂ ਤੱਕ ਜਾਇਜ਼ ਹੈ? ਛੋਟੀ ਜੀ ਗੱਲ ਤਾਂ ਦੱਸੋ, ਅੱਜ ਕਸ਼ਮੀਰ ਫਾਈਲ ਤੇ ਖੜੇ ਇੱਕ ਪੰਡਤਾਂ ਵਾਸਤੇ ਖੜੇ ਆ ਕਦੇ? 85 ਸਿੱਖ ਵੀ ਮਰੇ ਸੀਗੇ, ਇੱਕੋ ਹੀ ਮੁਸਲਮਾਨ ਮਰਿਆ। ਧਰਮ ਦੇ ਆਧਾਰ ਤੇ ਇਹ ਗੱਲਾਂ ਕਿਉਂ ਕਰਦੇ? ਧਰਮ ਦੇ ਆਧਾਰ ਤੇ ਆਪਾਂ ਗੱਲਾਂ ਕਿਉਂ ਕਰਦੇ? ਪੰਡਤਾਂ ਨੂੰ ਕੱਢਿਆ ਗਿਆ। ਪੰਡਤ ਕੀ ਹੈ? ਪੰਡਤ ਹੈ ਤਾਂ ਹਿੰਦੂ ਹੀ ਨਾ, ਉਹਨਾਂ ਨੂੰ ਕਿਉਂ ਕੱਢਤਾ ਫਿਰ? ਅੱਜ ਫਿਰ ਜੇ ਉੱਥੇ ਆਈ ਸੀ ਤਾਂ ਫਿਰ ਉੱਥੇ ਕਸ਼ਮੀਰੀ ਪੰਡਤ ਹੈ ਕਿਉਂ ਨਹੀਂ ਵਿਚਾਰੇ? ਜੇ ਉਹਨਾਂ ਦੀ ਕਿਸੇ ਨੇ ਹੈਲਪ ਕੀਤੀ ਸੀ, ਜੇ ਹੈਲਪ ਕੀਤੀ ਹੁੰਦੀ, ਹਾਂ ਹੈਲਪ ਕਰ ਦਿਓ, ਹੁਣ ਵਸਾ ਦਿਓ। ਤੂੰ ਉੱਥੇ ਜਾ ਕੇ ਖੜ ਬੈਨਰ ਲੈ ਕੇ ਕਸ਼ਮੀਰ 'ਚ। ਮੈਂ ਕਰਦਾ ਗੱਲ ਸਾਰਾ ਪਿੱਛੇ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪਹੁੰਚ ਚੁੱਕਿਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ। ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪ੍ਰੋਟੈਸਟ ਦੇ ਦੌਰਾਨ ਜਿਹੜੇ ਇਹ ਲੋਕ ਇਕੱਤਰ ਹੁੰਦੇ ਆ, ਸਵਾਲ ਕਰਦੇ ਆ। ਸਵਾਲ ਇਹਨਾਂ ਨੂੰ ਕਰਦੇ ਆ। ਸਵਾਲ ਆਮ ਲੋਕਾਂ ਵੱਲੋਂ ਕੀਤੇ ਜਾਂਦੇ ਆ। ਇਹ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਆ ਕੇ ਇਸ ਪੂਰੇ ਮਸਲੇ ਨੂੰ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਆ ਤੁਹਾਡਾ ਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਸੀ? ਮੇਰਾ ਨਾਮ ਅਮਨਦੀਪ ਸਿੰਘ ਸੇਖੋਂ ਆ ਜੀ। ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ। ਸੋਸ਼ਲ ਸਾਇੰਸਿਸ ਵਿਭਾਗ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਜੀ। ਤੇ ਮੈਂ ਪ੍ਰੋਟੈਸਟ ਇਸ ਕਰਕੇ ਕਰ ਰਿਹਾ ਸੀਗਾ ਵੀ ਇਹ ਜਿਹੜੀ ਇੱਕ ਫਿਲਮ ਬਣੀ ਹੈ ਕਸ਼ਮੀਰ ਫਾਈਲਸ, ਇਹ ਇਸ ਮੁੱਦੇ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਆ ਤਾਂ ਕਿ ਸਮਾਜ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਤੇ ਮੇਰਾ ਇਹ ਖਿਆਲ ਹੈ ਵੀ ਪੋਲਿਟਿਕਸ ਜਿਹੜੀ ਉਹ ਨਫ਼ਰਤ ਤੇ ਨਹੀਂ ਹੋਣੀ ਚਾਹੀਦੀ। ਪੋਲਿਟਿਕਸ ਜਿਹੜੀ ਆ ਉਹ ਵਿਕਾਸ ਤੇ, ਰੁਜ਼ਗਾਰ ਤੇ, ਸਿੱਖਿਆ, ਸਿਹਤ ਵਰਗੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਡਿਸਕਰੇਜ ਕਰਨਾ ਚਾਹੀਦਾ। ਪਰ ਇਸ ਮੂਵੀ ਤੋਂ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਲੋਕ ਨਾਅਰੇ ਲਾ ਰਹੇ ਨੇ, ਜਿਸ ਕਿਸਮ ਦੇ ਨਾਲ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ, ਆਰਗੇਨਾਈਜ਼ਡ ਰੂਪ ਵਿੱਚ ਫਿਲਮ ਦੇਖੀ ਜਾ ਰਹੀ ਆ, ਉਹਨੂੰ ਹਾਊਸਫੁੱਲ ਜਿਹੜੇ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਨਾਅਰੇ ਲਾ ਰਹੇ ਨੇ ਤੇ ਸਿਨੇਮਾ ਘਰਾਂ 'ਚ ਭਾਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਦੱਸੋ ਨਾ, ਕਿਉਂਕਿ ਦੇਖੋ ਇੱਕ ਕਮਿਊਨਿਟੀ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਫਿਲਮ ਹੈ। ਕਿਉਂਕਿ ਉੱਥੇ ਕਸ਼ਮੀਰੀ ਪੰਡਤਾਂ ਦਾ ਜਿਸ ਤਰੀਕੇ ਨਾਲ ਜੋ ਵਿਹਾਰ ਕੀਤਾ ਗਿਆ, ਜਿਸ ਤਰ੍ਹਾਂ ਕਤਲੇਆਮ ਹੋਇਆ, ਉਹ ਸਾਰੇ ਜਾਣਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਨਾਲ ਇੱਕ ਖਾਸ ਕਮਿਊਨਿਟੀ ਦੇ ਲੋਕ ਜਾਂ ਇੱਕ ਖਾਸ ਵਰਗ ਦੇ ਲੋਕ ਤੁਹਾਡੇ ਤੇ ਨਾਰਾਜ਼ਗੀ ਜ਼ਾਹਰ ਕਰਨਗੇ? ਜਿਸ ਤਰ੍ਹਾਂ ਕਿ ਹੁਣੇ ਆਪਾਂ ਦੇਖਿਆ ਕਿ ਲੋਕ ਇਕੱਤਰ ਹੁੰਦੇ ਆ, ਤੁਹਾਡਾ ਵਿਰੋਧ ਕਰਦੇ ਆ, ਤੁਹਾਡੇ ਤੇ ਸਵਾਲ ਖੜੇ ਕਰਦੇ ਆ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਵੀ ਉਹ ਜਿਹੜੇ ਖਾਸ ਇੱਕ ਵਰਗ ਦੇ ਲੋਕ ਆ ਤੁਹਾਡਾ ਵਿਰੋਧ ਕਰਨਗੇ? ਨਹੀਂ, ਇੱਕ ਖਾਸ ਪੋਲੀਟੀਕਲ ਪਾਰਟੀ ਦੇ ਲੋਕ ਨੇ ਅਸਲ 'ਚ ਇਹ। ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੱਲ ਜਦੋਂ ਮੈਂ ਪ੍ਰੋਟੈਸਟ ਕਰ ਰਿਹਾ ਸੀ, ਨਾਲ ਉਹ ਬੈਨਰ ਲੈ ਕੇ ਖੜੇ ਵੀ ਸੀ ਮੇਰੇ ਨਾਲ। ਇੱਕ ਉਹਨਾਂ 'ਚੋਂ ਦੱਸ ਰਿਹਾ ਸੀ ਮੁੰਡਾ ਕਿ ਮੈਂ ਆਪ ਬ੍ਰਾਹਮਣ ਹੈ, ਠੀਕ ਹੈ। ਤਾਂ ਸਮਾਜ ਦੇ ਵਿੱਚ ਹਰ ਕਿਸਮ ਦੇ ਲੋਕ ਨੇ। ਇਹ ਹੁਣ ਜਿਹੜਾ RSS ਤੇ ਭਾਜਪਾ ਦਾ ਪ੍ਰੋਪੇਗੈਂਡਾ ਹੈ, ਉਹ ਇਹ ਚਾਹੁੰਦਾ ਹੈ ਕਿ ਸਾਰਾ ਹਿੰਦੂ ਇੱਕੋ ਕਿਸਮ ਦਾ ਹੋ ਜਾਵੇ, ਸਾਰਾ ਹਿੰਦੂ ਕੱਟੜ, ਸਾਰਾ ਹਿੰਦੂ ਪੋਲੀਟੀਕਲ, ਸਾਰਾ ਹਿੰਦੂ ਐਂਟੀ ਮੁਸਲਿਮ ਹੋ ਜਾਵੇ। ਕਿਉਂਕਿ ਹਿੰਦੂਤਵ ਦਾ ਮਤਲਬ ਹੈ ਐਂਟੀ ਮੁਸਲਿਮ ਹੋਣਾ, ਐਂਟੀ ਮਾਈਨੋਰਟੀਜ਼ ਹੋਣਾ, ਐਂਟੀ ਕ੍ਰਿਸਚੀਅਨ ਹੋਣਾ। ਤੇ ਜਿਹੜੇ ਲੋਕ ਹਿੰਦੂ ਨੇ ਉਹ ਜ਼ਰੂਰੀ ਨਹੀਂ ਕਿ ਐਂਟੀ ਮੁਸਲਿਮ ਹੋਣ, ਕਿਉਂਕਿ ਹਿੰਦੂ ਤੇ ਹਿੰਦੂਤਵਾ ਵਿੱਚ ਬਹੁਤ ਫਰਕ ਹੈ। ਮੈਨੂੰ ਹਿੰਦੂ ਲੋਕ ਜਿਹੜੇ ਨੇ ਉਹ ਸਮਰਥਨ ਕਰਦੇ ਨੇ, ਬਟ ਹਿੰਦੂਤਵਾ ਵਾਲੇ ਜਿਹੜੇ ਨੇ ਉਹ ਧਮਕੀਆਂ ਦਿੰਦੇ ਨੇ।
ਨਹੀਂ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਆਪਾਂ ਦੇਖਿਆ ਕਿ ਉਹ ਸਿਨੇਮਾ ਦੇ ਬਾਹਰ ਵਾਪਰਿਆ, ਲੋਕ ਇਕੱਠੇ ਹੋਏ ਆ, ਇਕੱਠੇ ਹੋ ਕੇ ਤੁਹਾਨੂੰ ਸਵਾਲ ਕੀਤੇ ਆ, ਤੁਹਾਨੂੰ ਪੁੱਛਿਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇਸ ਚੀਜ਼ ਕਰਕੇ, ਇਸ ਵਿਰੋਧ ਕਰਕੇ, ਹਾਲਾਂਕਿ ਵਿਰੋਧ ਕਿਸੇ ਵੀ ਚੀਜ਼ ਦਾ ਕਰਨਾ ਇੱਕ ਸਾਡਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਇੱਕ ਹਿੰਦੂ ਮੁਸਲਿਮ ਜਾਂ ਕਹਿ ਲਈਏ ਕਿ ਹਿੰਦੂ ਸਿੱਖ ਵਾਲਾ ਮਸਲਾ ਜਿਹੜਾ ਬਣ ਸਕਦਾ ਵੀ ਇੱਕ ਜਿਹੜਾ ਸਮਾਜਿਕ ਜਿਹੜਾ ਸਾਡਾ ਤਾਲਮੇਲ ਆ ਉਹਦੇ ਵਾਸਤੇ ਖਤਰਾ ਬਣ ਸਕਦਾ ਹੈ। ਹਾਂ, ਇਹ ਇਸ ਕਿਸਮ ਦੀ ਭਾਸ਼ਾ ਇਹ ਵਰਤਦੇ ਸੀਗੇ, ਮਤਲਬ ਜਿਵੇਂ ਇਹਨਾਂ ਨੇ ਇਹ ਆਖਿਆ ਵੀ ਤੁਸੀਂ ਇੱਥੇ ਤਾਂ ਬੋਲਦੇ ਹੋ, ਤੁਹਾਨੂੰ ਅਫਗਾਨਿਸਤਾਨ ਤੋਂ ਮਤਲਬ ਮੋਦੀ ਬਚਾ ਕੇ ਲੈ ਆਇਆ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਸੀਗੇ। ਬਟ ਮੇਰਾ ਖਿਆਲ ਨਹੀਂਗਾ ਕਿ ਲੋਕਲ ਪੱਧਰ ਤੇ ਇਹ ਮਸਲਾ ਖੜਾ ਹੋ ਸਕਦਾ, ਹਿੰਦੂ ਸਿੱਖ ਦਾ ਮਸਲਾ ਖੜਾ ਹੋ ਸਕਦਾ ਹੈ, ਹਿੰਦੂ ਮੁਸਲਿਮ ਦਾ ਮਸਲਾ ਖੜਾ ਹੋ ਸਕਦਾ ਹੈ ਤੁਹਾਡੇ ਇਸ ਵਿਰੋਧ ਕਰਕੇ। ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰੀ ਨਰੇਟਿਵ ਹੈ ਜਾਂ ਜੋ ਮੇਰਾ ਬਿਰਤਾਂਤ ਹੈ ਇਸ ਮਸਲੇ ਉੱਤੇ, ਠੀਕ ਹੈ, ਮੇਰਾ ਬਿਰਤਾਂਤ ਬਿਲਕੁਲ ਧਰਮ ਨਿਰਪੱਖ ਹੈ। ਉਹਦੇ ਵਿੱਚ ਮੈਂ ਨਾ ਤਾਂ ਇਸ ਫਿਲਮ ਦੇ ਫੈਕਟਸ ਨੂੰ ਸਵਾਲ ਕਰ ਰਹੇ ਹਾਂ, ਮਤਲਬ ਜਿਵੇਂ ਬਹੁਤ ਸਾਰੇ ਲੋਕ ਮੈਂ ਦੇਖਦਾ ਫੇਸਬੁੱਕ ਤੇ ਕਹਿੰਦੇ ਆ ਵੀ ਇੰਨੇ ਕਸ਼ਮੀਰੀ ਪੰਡਿਤ ਨਹੀਂ ਸੀ ਮਾਰੇ ਗਏ, ਜਾਂ ਮਤਲਬ ਉਹਨਾਂ ਨੂੰ ਤਾਂ ਜਗਮੋਹਨ ਨੇ ਭਜਾਤਾ ਡਰਾ ਕੇ, ਅਸਲ 'ਚ ਉਹਨਾਂ ਨੂੰ ਹੋਇਆ ਕੁਝ ਨਹੀਂ। ਮੈਂ ਇਹੋ ਜਿਹੀਆਂ ਗੱਲਾਂ ਨੂੰ ਮਤਲਬ ਬਹੁਤ ਸਿਰੇ ਤੋਂ ਨਕਾਰਦਾ। ਮੈਂ ਮੰਨਦਾ ਕਿ ਉਹਨਾਂ ਨਾਲ ਹੋਇਆ ਬਹੁਤ ਕੁਝ। ਤੁਹਾਨੂੰ ਲੱਗਦਾ ਵੀ ਉੱਥੇ ਕੁਝ ਹੋਇਆ, ਉੱਥੇ ਕਤਲੇਆਮ ਹੋਇਆ, ਜਾਂ ਉਹ ਮਾੜੀਆਂ ਘਟਨਾਵਾਂ ਜਾਂ ਉਸ ਤਰ੍ਹਾਂ ਦੇ ਹਾਲਾਤ ਬਣੇ? ਹਾਂ, ਬਿਲਕੁਲ ਬਣੇ, ਨਹੀਂ ਤਾਂ ਆਪਦਾ ਘਰ ਛੱਡ ਕੇ ਕਿਉਂ ਭੱਜੂਗਾ ਉੱਥੋਂ? ਮਤਲਬ ਵਿਰੋਧ ਕਾਹਦਾ ਹੈ? ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ? ਵਿਰੋਧ ਮੈਂ ਇਸ ਚੀਜ਼ ਦਾ ਕਰ ਰਿਹਾ ਕਿ ਇੱਕ ਥਾਂ ਤੇ ਹੋਈ ਜਿਹੜੀ ਨਫ਼ਰਤ, ਇੱਕ ਥਾਂ ਤੇ ਹੋਈ ਹਿੰਸਾ ਨੂੰ ਵਰਤ ਕੇ ਕਿਸੇ ਹੋਰ ਥਾਂ ਤੇ ਹਿੰਸਾ ਨਾ ਕੀਤੀ ਜਾਵੇ। ਸਭ ਤੋਂ ਵੱਡਾ ਮਤਲਬ ਖਤਰਾ ਇਹ ਆ ਸਾਡੇ ਦੇਸ਼ ਨੂੰ ਕਿ ਇੱਕ ਥਾਂ ਤੋਂ ਚੀਜ਼ ਨੂੰ ਚੱਕ ਕੇ ਦੂਜੇ ਥਾਂ ਤੇ ਲਿਆਂਦਾ ਜਾਂਦਾ ਤੇ ਉਹਦੇ ਆਧਾਰ ਤੇ ਪੂਰੇ ਦੇਸ਼ 'ਚ ਹਿੰਸਾ ਕੀਤੀ ਜਾਂਦੀ ਹੈ। ਹਿੰਸਾ ਕਿੱਥੇ, ਇਸ ਫਿਲਮ ਨਾਲ ਹਿੰਸਾ ਕਿੱਥੇ ਵਾਪਰੀ ਆ ਹੁਣ ਤੱਕ ਦੇ ਇਨਸੀਡੈਂਟ ਦੇ ਵਿੱਚੋਂ? ਕੋਈ 2 ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਇਸ ਫਿਲਮ ਕਰਕੇ ਹਿੰਸਾ ਹੋਈ ਆ ਜਾਂ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਨਾਅਰੇ ਲੱਗ ਰਹੇ ਨੇ, ਠੀਕ ਹੈ, ਜਿਸ ਕਿਸਮ ਦੇ ਉਕਸਾਊ ਤੇ ਉਹ ਆਰਗੇਨਾਈਜ਼ਡ ਢੰਗ ਦੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਲੋਕਾਂ ਨੂੰ, ਠੀਕ ਹੈ, ਤਾਂ ਉਹ ਤੋਂ ਖਤਰਾ ਹੈ। ਰੱਬ ਨਾ ਕਰੇ ਕਿ ਇਹੋ ਜਿਹਾ ਹੋਵੇ, ਮੈਂ ਇਹ ਦੁਆ ਕਰਦਾ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ, ਜੇ ਨਾ ਹੋਵੇ ਤਾਂ ਚੰਗਾ ਹੈ। ਬਟ ਮੇਰੇ ਸਾਹਮਣੇ, ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ, ਮੇਰੇ ਸਾਹਮਣੇ ਪੂਰੀ ਦੀ ਪੂਰੀ ਸਥਿਤੀ ਜਿਹੜੀ ਹਿਟਲਰ ਦੀ ਵੀ ਹੈਗੀ ਆ। ਗੋਬਲਸ ਉਹਦਾ ਜਿਹੜਾ ਇੱਕ ਪ੍ਰਚਾਰ ਮੰਤਰੀ ਸੀ, ਉਹ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਵਾ ਕੇ ਯਹੂਦੀਆਂ ਦੇ ਵਿਰੁੱਧ ਜਰਮਨਾਂ ਨੂੰ ਭੜਕਾਉਂਦਾ ਸੀਗਾ। ਤੇ ਉਦੋਂ ਪਿੱਛੋਂ ਜੋ ਕੁਝ ਉੱਥੇ ਹੋਇਆ ਉਹ ਇਕੱਲਾ ਯਹੂਦੀਆਂ ਨਾਲ ਨਹੀਂ ਹੋਇਆਗਾ, ਉਹ ਪੂਰੇ ਜਰਮਨੀ ਨਾਲ ਹੋਇਆ। ਫਿਰ ਮਤਲਬ ਇੱਥੇ ਜੇ ਜਿਹੜਾ ਵੀ ਕੁਝ ਇੱਥੇ ਇਸ ਭੜਕਾਹਟ ਵਿੱਚ ਮੁਸਲਮਾਨਾਂ ਨਾਲ ਹੋਊਗਾ, ਉਹ ਤਾਂ ਗੱਲ ਇੱਕ ਅਲੱਗ ਨਰਸੰਹਾਰ ਹੈਗਾ। ਪਰ ਜਿਹੜੇ ਲੋਕ ਫਿਰ ਉਦੋਂ ਵੀ ਉਹ ਸਿਹਤ ਦੀ ਗੱਲ ਨਹੀਂ ਕਰਨਗੇ, ਸਿੱਖਿਆ ਦੀ ਗੱਲ ਨਹੀਂ ਕਰਨਗੇ, ਉਹਨਾਂ ਨਾਲ ਜੋ ਹੋਊਗਾ, ਜੋ ਲੋਕ ਬੇਰੁਜ਼ਗਾਰ ਹੋਣਗੇ, ਜੋ ਲੋਕ ਜਿਹੜੇ ਨੇ, ਜਿਵੇਂ ਕਰੋਨਾ ਵਿੱਚ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ ਤੇ ਕੋਈ ਸਵਾਲ ਨਹੀਂ ਕਰਦਾ ਹੈਗਾ। ਭਾਰਤੀ ਰਾਜਨੀਤੀ ਨੂੰ ਤੁਸੀਂ ਹਿਟਲਰ ਦੀ ਰਾਜਨੀਤੀ ਨਾਲ ਕੰਪੇਅਰ ਕਰ ਰਹੇ ਹੋ? ਜਿਸ ਕਿਸਮ ਦਾ ਇਸ ਵੇਲੇ ਚੱਲ ਰਿਹਾ ਹੈ, ਉਸ ਪਾਸੇ ਨੂੰ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਜਿਹੜੀ RSS ਦੀ ਪੂਰੀ ਵਿਚਾਰਧਾਰਾ ਜਿਹੜੀ ਆ ਉਹੀ ਆ। ਹਿਟਲਰ ਇਹਨਾਂ ਦੇ ਲਈ ਇੱਕ ਆਈਡਲ ਹੈ, ਉਹਦੇ ਹਿਸਾਬ ਨਾਲ ਇਹ ਚੱਲਣਾ ਚਾਹੁੰਦੇ ਨੇ। ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਨਾ ਕਿ ਹਿੰਦੂ ਕਮਿਊਨਿਟੀ, ਉਹਨਾਂ ਦੇ ਹਿੰਦੂਆਂ ਦੇ ਦਰਦ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਅਗਰ ਤੁਸੀਂ ਹਿੰਦੂਆਂ ਦੇ ਦਿਖਾਏ ਗਏ ਉਸ ਦਰਦ ਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਵੀ ਉਹ ਪੰਡਤ, ਉਹ ਹਿੰਦੂ, ਉਹ ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਸਵਾਲ ਖੜੇ ਕਰਨਗੇ। ਕੀ ਉਹ ਗਲਤ ਨਹੀਂ ਜਿਹੜੇ ਤੁਹਾਡੇ ਤੇ ਸਵਾਲ ਕਰ ਰਹੇ ਨੇ? ਕੀ ਉਹਨਾਂ ਪੰਡਤਾਂ ਤੇ ਹੋਏ ਜ਼ੁਲਮ ਹੈ ਜਿਹੜੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੇ, ਤੁਸੀਂ ਆਪਣੀ ਵਿਚਾਰਧਾਰਾ ਨਾਲ ਕਹਿ ਰਹੇ ਹੋ ਕਿ ਮੈਂ ਇਨਸਾਨੀਅਤ ਦੀ ਗੱਲ ਕਰਦਾ, ਕਿ ਉਸ ਘਟਨਾ ਨੂੰ ਦੇਖ ਕੇ ਹੋਰ ਘਟਨਾ ਨਾ ਵਾਪਰੇ, ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਉੱਦਾਂ ਦੀ ਸਥਿਤੀ ਨਾ ਬਣੇ? ਪਰ ਕੀ ਆਮ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਜੋ ਤੁਸੀਂ ਕਹਿਣੀਆਂ ਚਾਹੁੰਦੇ ਹੋ? ਆਮ ਲੋਕ, ਮੈਨੂੰ ਇਹ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕਿ ਨਹੀਂ ਸਮਝਦੇਗੇ, ਪਰ ਜੇ ਆਪਾਂ ਆਵਾਜ਼ ਨਹੀਂ ਉਠਾਵਾਂਗੇ ਤਾਂ ਕਦੇ ਵੀ ਨਹੀਂ ਸਮਝਣਗੇ। ਗੱਲ ਤਾਂ ਇਹ ਹੈ, ਮੇਰੇ ਸਾਹਮਣੇ ਗੱਲ ਹਿੰਦੂ ਮੁਸਲਮਾਨ ਦੀ ਨਹੀਂ ਗੀ, ਮੇਰੇ ਸਾਹਮਣੇ ਗੱਲ ਘੱਟ ਗਿਣਤੀਆਂ ਦੀ ਆ। ਕਸ਼ਮੀਰ ਦੇ ਵਿੱਚ ਪੰਡਿਤ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਗੁਜਰਾਤ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਸੀ, ਉਹਨਾਂ ਨਾਲ ਤਾਂ ਅਤਿਆਚਾਰ ਹੋਇਆ। ਦਿੱਲੀ ਵਿੱਚ